ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦੇ ਵਿੱਚ ਅਪਡੇਟ ਇਮੀਗ੍ਰੇਸ਼ਨ ਦਾ ਇਹ ਪ੍ਰੋਗਰਾਮ ਹਰ ਸ਼ਨੀਚਰਵਾਰ ਨੂੰ ਆਪਾਂ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਜੁੜ ਚੁੱਕੇ ਨੇ ਨਾਲ ਆਪਣੇ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਡਕਿਆਣਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਰੀਨਿਊਅਲਸ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਹੈ। ਉਸ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408 272 2500। ਇਸ ਦੇ ਨਾਲ ਨਾਲ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕੰਟੈਕਟ ਕਰੋ ਇਮੀਗ੍ਰੇਸ਼ਨ ਅਟਰਨੀ ਜੇ ਟੇਡਕਿਆਣਾ ਜੀ ਨੂੰ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਨਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ ਤੇ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਗੱਲਬਾਤ ਦਾ ਸਿਲਸਿਲਾ ਅਟਰਨੀ ਟੇਡਕਿਆਣਾ ਜੀ ਆਪਾਂ ਸ਼ੁਰੂ ਕਰਦੇ ਹਾਂ। ਤੇ ਅੱਜ ਕਿਹੜੇ ਟੌਪਿਕ ਦੇ ਉੱਤੇ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ ਜੀ? ਅੱਜ ਜੀ ਸਾਲਮ ਦੇ ਟੌਪਿਕ ਉੱਤੇ ਗੱਲਬਾਤ ਕਰਾਂਗੇ। ਥੋੜੀ ਜਿਹੀ ਹੋਰ ਇਨਫੋਰਮੇਸ਼ਨ ਉਹੀ ਜਿਹੜੀ ਲੋਕਾਂ ਨੂੰ ਥੋੜੀ ਹੈਲਪ ਕਰੂਗੀ ਕੇਸ ਦੇ ਵਿੱਚ ਜਿਹੜੇ ਬਰੀਕੀਆਂ ਵਾ ਮਸਲੇ ਉਹਦੇ ਬਾਰੇ ਗੱਲ ਕਰਾਂਗੇ। ਠੀਕ ਹੈ। ਤੇ ਨਾਲ ਹੀ ਜਿਹੜੇ ਇਸ ਦੇ ਵੱਲ ਨੂੰ ਜਿਹੜਾ ਉਹ ਵੱਧਦੇ ਜਾਈਏ ਤਾਂ ਗੱਲਬਾਤ ਜੇ ਸ਼ੁਰੂ ਕਰਨ ਤੋਂ ਪਹਿਲਾਂ ਕੀ ਲੇਟੈਸਟ ਜੇ ਆਪਾਂ ਦੱਸਣਾ ਹੋਵੇ ਵੀ ਖਾਸ ਕਰਕੇ ਜੇ ਕੈਂਪਸ ਦੇ ਬਾਰੇ ਜਾਂ ਕੋਈ ਹੋਰ ਜਾਣਕਾਰੀਆਂ ਤੁਹਾਨੂੰ ਇਮੀਗ੍ਰੇਸ਼ਨ ਦੇ ਬਾਬਤ ਜਿਹੜੀਆਂ ਇਸ ਤੋਂ ਪਹਿਲਾਂ ਇਸ ਟੌਪਿਕ ਦੇ ਵਿੱਚ ਜਾਣ ਤੋਂ ਪਹਿਲਾਂ? ਕੈਂਪ ਦੇ ਜ਼ਿਆਦਾਤਰ ਤਾਂ ਲੋਕੀ ਉਹੀ ਬਿਨਾਂ ਬਿਆਨ ਤੋਂ ਹੀ ਛੱਡੇ ਜਾ ਰਹੇ ਆ ਜੇ। ਜ਼ਿਆਦਾਤਰ ਜਿਹੜਾ ਇਨਫੋਰਮੇਸ਼ਨ ਜਿਹੜੀ ਲੋਕੀ ਕੰਟੈਕਟ ਕਰਦੇ ਆ ਉਹ ਇੱਦਾਂ ਹੀ ਹੈ ਕਿ ਛੱਡਤਾ ਉਹਨਾਂ ਨੂੰ ਬਿਨਾਂ ਬਿਆਨ ਤੋਂ। ਤੇ 2-4 ਦਿਨਾਂ 'ਚ ਕਈ ਵਿੱਚ ਕੇਸ ਆਉਂਦੇ ਆ ਜਿਹਦੇ ਵਿੱਚ ਉਹ ਦੱਸਦੇ ਆ ਕਿ ਬਿਆਨ ਫੇਲ ਕਰਤੇ ਜੱਜ ਨੇ, ਵਾਪਸ ਡਿਪੋਰਟ ਕਰਤਾ ਜਾਂ ਛੱਡਣਾ ਨਹੀਂ, ਪਰ ਬਹੁਤ ਘੱਟ ਆ। ਜ਼ਿਆਦਾਤਰ ਜਿਹੜੇ ਲੋਕ ਆ ਉਹ ਉਹਨਾਂ ਨੂੰ ਛੱਡ ਦਿੰਦੇ ਆ। ਸੋ ਇਹ ਹੁਣ ਆਪਣਾ ਦੇਖ ਲਿਓ ਕਿ ਜਿਹੜਾ ਇਹ ਬੰਦੇ ਪੈਸੇ ਖਰਚ ਕੇ ਆਉਂਦੇ ਆ ਲੱਖਾਂ ਦੇ ਵਿੱਚ, ਤੇ ਕਈ ਵਾਰੀ ਇੱਕ ਅੱਧੇ ਬੰਦੇ ਨਾਲ ਇੱਦਾਂ ਵੀ ਧੱਕਾ ਜਿਹੜਾ ਹੋ ਜਾਂਦਾ ਵਾ ਤੇ ਪੈਸੇ ਫਿਰ ਪੂਰੇ ਨਹੀਂ ਹੁੰਦੇ। ਮਤਲਬ ਇਹ ਗੱਲ ਮੈਂ ਕਿਹਾ ਧਿਆਨ 'ਚ ਰੱਖ ਕੇ ਆਇਓ ਜਿਹੜਾ ਵੀ ਸੁਣਦਾ ਵਾ। ਜੀ ਜੀ। ਸੋ ਅੱਜ ਦੀ ਜਿਹੜੇ ਇਸ ਡਿਸਕਸ਼ਨ ਦੇ ਵਿੱਚ ਅਸਾਈਲਮ ਨੂੰ ਰਿਲੇਟਡ ਜਿਹੜੀਆਂ ਤੁਸੀਂ ਆਪਾਂ ਗੱਲਾਂ ਕਰ ਰਹੇ ਹਾਂ, ਸੋ ਉਹਦੇ ਵਿੱਚ ਆਪਾਂ ਕਿਹੜਾ ਟੌਪਿਕ ਜਿਹੜਾ ਹੈ ਉਸ ਦੇ ਵਿੱਚ, ਕਿਉਂਕਿ ਅਸਾਈਲਮ ਦਾ ਕਾਫੀ ਵਾਸਟ ਜਿਹੜਾ ਉਹ ਏਰੀਆ ਹੈਗਾ, ਸੋ ਉਹਦੇ ਵਿੱਚ ਆਪਾਂ ਕਿਹੜੇ ਪਾਸੇ ਵੱਲ ਨੂੰ ਜੀ? ਆਪਾਂ ਪਹਿਲਾਂ ਜਿਹੜੇ ਡੈਕਲੇਰੇਸ਼ਨ ਆ, ਬਿਆਨ ਆ, ਆਪਾਂ ਉਹ ਤੋਂ ਸ਼ੁਰੂਆਤ ਕਰ ਸਕਦੇ ਹਾਂ। ਸੋ ਕੀ ਹੈ ਕਿ ਕਾਫੀ ਸਾਰੀ ਸਾਡੇ ਨਾ ਸ਼ੋਅ ਦੇ ਵਿੱਚ ਕਾਫੀ ਰੈਪੂਟੇਸ਼ਨ ਵੀ ਜਿਹੜੀ ਉਹ ਹੋਊਗੀ, ਕਿਉਂਕਿ ਉਹਦਾ ਰੀਜ਼ਨ ਇਹ ਹੈ ਕਿ ਜਿੱਦਾਂ ਹੁਣ ਆਪਾਂ ਸ਼ੋਅ ਕਈ ਵਾਰੀ ਕਰਕੇ ਵੀ ਹਟੀ ਦਾ ਦੱਸੀ ਦਾ ਵੀ ਆ, ਅਤੇ ਫਿਰ ਲੋਕੀ ਦੁਬਾਰਾ ਜਿਹੜੇ ਉਹੀ ਸਵਾਲ ਪੁੱਛ ਲੈਂਦੇ ਆ ਜਾਂ ਉਹੀ ਚੀਜ਼ ਉਹਨਾਂ ਨੂੰ ਸਮਝਾਉਣੀ ਪੈਂਦੀ ਹੈ ਕਿ ਵਕੀਲ ਦਾ ਕੀ ਰੋਲ ਆ ਅਤੇ ਕੀ ਰੋਲ ਨਹੀਂ ਆ। ਸੋ ਸਭ ਤੋਂ ਜਿਹੜਾ ਪਹਿਲਾਂ ਲੋਕੀ ਪੁੱਛਦੇ ਉਹ ਇਹ ਹੈ ਕਿ ਮੇਰੀ ਸਟੋਰੀ ਬਣਾ ਦੋਗੇ, ਜਾਂ ਮੇਰੀ ਤਾਂ ਸਟੋਰੀ ਹੈ ਨਹੀਂ, ਜਾਂ ਮੇਰਾ ਤਾਂ ਕੇਸ ਹੈ ਨਹੀਂ ਗਾ। ਸੋ ਜਿਹੜੇ ਵੀ ਇੱਦਾਂ ਦੇ ਆ ਉਹ ਕੇਸ, ਭਾਵੇਂ ਮੈਂ ਭਾਵੇਂ ਕੋਈ ਵੀ ਵਕੀਲ ਆ, ਸਾਨੂੰ ਉਹ ਕੇਸ ਛੱਡਣੇ ਪੈਂਦੇ ਆ। ਸੋ ਇਹ ਭਾਵੇਂ ਮੈਂ ਹਰ ਐਪੀਸੋਡ 'ਤੇ ਆ ਕੇ ਇਹ ਗੱਲ ਬੋਲ ਸਕਦਾ, ਉਹ ਹੁਣ ਮੈਂ ਕਿਹਾ ਸੁਣਨ ਵਾਲੇ 'ਤੇ ਹੈ ਕਿ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਕਿ ਨਹੀਂ ਆਉਂਦੀ। ਉਹਦਾ ਮਤਲਬ ਇਹ ਹੈ ਕਿ ਜਿਹੜਾ ਵਕੀਲ ਆ ਉਹ ਵਕੀਲ ਵਾਲਾ ਰੋਲ ਕਰ ਸਕਦਾ। ਵਕੀਲ ਤੁਹਾਡੀ ਕਹਾਣੀ ਨਹੀਂ ਬਣਾ ਸਕਦਾ, ਤੁਹਾਡਾ ਨਕਲੀ ਕੇਸ ਨਹੀਂ ਬਣਾ ਸਕਦਾ, ਤੁਹਾਡੇ ਪਿੱਛੇ 10 ਸਾਲ ਜੇਲ੍ਹ ਨਹੀਂ ਜਾ ਸਕਦਾ। ਜਿਹੜੇ ਬਣਾਉਂਦੇ ਸੀਗੇ ਉਹ ਜੇਲ੍ਹਾਂ 'ਚ ਬੈਠੇ ਹੋਏ ਆ। ਸੋ ਇਹ ਗੱਲ ਸਿੰਪਲ, ਕਲੀਅਰ, ਸਟ੍ਰੇਟ ਫਾਰਵਰਡ ਹੈਗੀ ਆ। ਸਮਝ ਲਓ ਤਾਂ ਵਧੀਆ, ਤੁਹਾਡਾ ਵੀ ਕੰਮ ਵਧੀਆ, ਸਾਡਾ ਵੀ ਕੰਮ ਵਧੀਆ। ਜਿਹੜਾ
ਲਾਇਰ ਦਾ ਰੋਲ ਆ ਉਹ ਇਹ ਹੈ ਕਿ ਤੁਹਾਡੇ ਕੀ ਫੈਕਟਸ ਆ, ਤੁਸੀਂ ਫੈਕਟਸ ਦੇਣੇ ਆ। ਤੇ ਜਿਹੜਾ ਸਾਡਾ ਰੋਲ ਆ ਉਹ ਇਹ ਹੈ ਕਿ ਇੱਥੇ ਲੀਗਲੀ ਇਹਦੇ ਵਿੱਚ ਕੀ ਕਮੀ ਪੇਸ਼ੀ ਆ, ਰੀਲੋਕੇਸ਼ਨ ਦਾ ਮੁੱਦਾ ਕਿੱਦਾਂ, ਫਰਮ ਰੀਸੈਟਲਮੈਂਟ ਯੂਰਪ ਦਾ ਮੁੱਦਾ ਕੀ ਆ, ਨਵੀਆਂ ਪਾਰਟੀਆਂ ਜਿਹੜੀਆਂ ਜਿੱਤੀਆਂ ਉਹਨੂੰ ਕਿੱਦਾਂ ਉਹਦੇ ਬਾਰੇ ਕਿੱਦਾਂ ਪ੍ਰੈਜ਼ੈਂਟ ਕਰਨਾ, ਤੁਹਾਡਾ ਐਵੀਡੈਂਸ ਸਾਰਾ, ਜਿੱਥੇ ਲੋਕਾਂ ਨੂੰ ਪਤਾ ਨਹੀਂ ਕਿ ਸਾਇਲਮ ਨੈਕਸਸ ਵਗੈਰਾ ਜਿਹੜੇ ਕਿਹੜੇ ਇਸ਼ੂ ਆ ਉਹ ਸਾਰੇ ਸੋਲਵ ਕਰਨੇ। ਸੋ ਵਕੀਲ ਦਾ ਜਿਹੜਾ ਰੋਲ ਆ ਉਹ ਇਹ ਰੋਲ ਆ। ਤੇ ਦੂਜੀ ਇਹਦੇ ਵਿੱਚ ਮੇਨ ਗੱਲ ਇਹ ਆ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਬੰਦਾ ਪਹਿਲੇ ਦਿਨ ਤੋਂ ਹੀ ਜਿਹਨੂੰ ਪਤਾ ਕਿ ਉਹਦਾ ਕੇਸ ਕੀ ਆ, ਕਿੱਦਾਂ ਚੱਲ ਰਿਹਾ, ਫਾਊਂਡੇਸ਼ਨ ਉਹਦੀ ਮਜ਼ਬੂਤ ਆ, ਉਹ ਬੰਦੇ ਨਾਲ ਕੰਮ ਕਰਕੇ ਇੱਕ ਤਾਂ ਮਜ਼ਾ ਵੀ ਆਉਂਦਾ ਵਕੀਲ ਨੂੰ, ਦੂਜਾ ਇਹ ਹੈ ਕਿ ਉਹ ਬੰਦਾ ਜਦੋਂ ਉਹਦੇ ਫਿਰ ਬਿਆਨ ਹੁੰਦੇ ਆ ਉਹ ਆਪ ਵੀ ਚੁਕੰਨਾ ਰਹਿੰਦਾ ਕਿ ਕਿੱਥੇ ਗਲਤੀਆਂ ਹੋ ਸਕਦੀਆਂ ਜਾਂ ਹੋ ਰਹੀਆਂ। ਉਹ ਆਪ ਵਕੀਲ ਕੋ ਵਧੀਆ ਤਰੀਕੇ ਨਾਲ ਸਵਾਲ ਪੁੱਛ ਸਕਦਾ, ਵਕੀਲ ਵੀ ਇਹਨੂੰ ਗਾਈਡ ਕਰ ਸਕਦਾ, ਹੋਰ ਇਨਫੋਰਮੇਸ਼ਨ ਦੇ ਸਕਦਾ। ਸੋ ਕਹਿਣ ਦਾ ਮਤਲਬ ਇਹ ਕਿ ਇਹ ਇੱਕ ਕੋਲੈਬੋਰੇਟਿਵ ਐਫਰਟ ਹੈਗਾ ਜਿਹੜਾ, ਜਿਹਦੇ ਵਿੱਚ ਕਿ ਤੁਸੀਂ ਆਪਣਾ ਕੇਸ ਡਿਵੈਲਪ ਕਰ ਰਹੇ ਹੋ, ਵਕੀਲ ਤੁਹਾਨੂੰ ਲੀਗਲੀ ਸਲਾਹ ਦੇ ਰਿਹਾ ਕਿ ਕਿੱਦਾਂ ਉਹਦੀ ਪੇਸ਼ਕਸ਼ ਕਰਨੀ ਹੈ। ਜਿਹੜਾ ਬੰਦਾ ਇਹ ਚੀਜ਼ ਨਹੀਂ ਕਰ ਸਕਦਾ, 10 ਚੋਂ ਇੱਕ ਬੰਦਾ ਇੱਦਾਂ ਨਹੀਂ ਕਰ ਸਕਦਾ, ਮੈਨੂੰ ਉਹ ਕਲਾਇੰਟ ਦੇ ਵਿੱਚ ਜ਼ੀਰੋ ਇੰਟਰਸਟ ਆ, ਹੋਰ ਵਕੀਲ ਲੱਭ ਲਓ। ਠੀਕ ਹੈ, ਸਿੱਧੀ ਗੱਲ ਹੈ, ਇਹਦੇ ਵਿੱਚ ਕੋਈ ਐਰੋਗੈਂਸ ਵਾਲੀ ਗੱਲ ਨਹੀਂ। ਇਹਦੇ ਵਿੱਚ ਸਿੱਧੇ ਜਦੋਂ ਤੋਂ ਮੇਰੇ ਖਿਆਲ ਆਪਾਂ ਸ਼ੋਅ ਕੀਤਾ, ਆਪਾਂ ਸਿੱਧੇ ਹਰ ਵਾਰੀ ਜਿਹੜੀ ਸੇਮ ਚੀਜ਼ ਉਹ ਕਹੀਦੀ ਹੈ। ਸੋ ਜੇ ਤੁਸੀਂ ਆਪਣੀ ਰਿਸਪੌਂਸਿਬਿਲਿਟੀ ਆਪ ਨਹੀਂ ਚੱਕ ਸਕਦੇ ਤਾਂ ਤੁਹਾਡੀ ਕੋਈ ਆਪਾਂ ਹੈਲਪ ਨਹੀਂ ਕਰ ਸਕਦੇ, ਸਿੰਪਲ ਐਜ਼ ਦੈਟ, ਹੈ ਨਾ। ਹੁਣ ਤੁਹਾਡਾ ਕੇਸ ਗਲਤ ਸੀਗਾ, ਪ੍ਰੋਬਲਮਾਂ ਹੈਗੀਆਂ ਸਾਰੀਆਂ, ਉਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ, ਤੁਹਾਡੇ ਕੰਪਲੈਕਸ ਕੇਸ ਲੈਣ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਇੱਦਾਂ ਕਿ ਪਹਿਲੀ ਜ਼ੁਬਾਨ ਤੁਹਾਡੀ ਅੱਗੇ ਹੋਣੀ ਚਾਹੀਦੀ ਕਿ ਮੇਰਾ ਆਹ ਕੇਸ ਆ, ਇੱਥੇ ਮੈਨੂੰ ਹੈਲਪ ਚਾਹੀਦੀ ਆ, ਫਿਰ ਆਪਾਂ ਤੁਹਾਡੇ ਮਗਰ ਖੜੇ ਹਾਂ। ਸੋ ਹੁਣ ਡੈਕਲੇਰੇਸ਼ਨ ਪਹਿਲਾਂ ਜਿਹੜੀ ਸਭ ਤੋਂ ਪਹਿਲਾਂ ਜਿਹੜੇ ਬਿਆਨ ਹੁੰਦੇ ਆ, ਸੋ ਕੀ ਇਹਦਾ ਤਰੀਕਾ ਕਿ ਪਹਿਲਾਂ ਤੁਸੀਂ ਲਾਇਰ ਨੂੰ ਕੰਟੈਕਟ ਕਰਦੇ ਆ, ਲਾਇਰ ਨਾਲ ਦੱਸਦੇ ਆ ਕਿ ਮੇਰਾ ਆਹ ਕੇਸ ਆ, ਮੈਂ ਇੰਨੀ ਤਰੀਕ ਨੂੰ ਆਇਆ ਸੀਗਾ, ਬਾਰਡਰ ਟੱਪਿਆ ਸੀਗਾ, ਇਹ ਨੰਬਰ ਤੁਹਾਨੂੰ ਆਪਣਾ ਪਤਾ ਹੋਣਾ ਚਾਹੀਦਾ। ਸੋ ਸਭ ਤੋਂ ਜਿਹੜੇ ਐਵਰੀਡੇ ਥਿੰਗ ਆ ਕਿ ਬੰਦੇ ਨੂੰ ਮੈਂ ਪੁੱਛ ਲਿਆ ਤੇਰਾ ਇਹ ਨੰਬਰ ਕੀ ਆ, 1 ਮਿੰਟ ਦਿਓ ਭਾਜੀ ਮੈਂ ਲੈ ਕੇ ਆਇਆ, ਬਸ ਬਈ 5-6 ਮਿੰਟ 10 ਮਿੰਟ ਬੰਦੇ ਨੇ ਹੋਲਡ ਲਾਤੇ, ਪਤਾ ਨਹੀਂ ਭਾਜੀ ਪੇਪਰ ਨਹੀਂ ਲੱਭਦਾ, ਕਿੱਥੇ ਇਹ ਨੰਬਰ ਏਲੀਅਨ ਨੰਬਰ ਚੱਲ ਗਿਆ। ਸੋ ਇਦਾਂ ਕਿ ਵਕੀਲ ਨੂੰ ਜਦੋਂ ਵੀ ਕਾਲ ਕਰਦੇ ਆ ਨਾ, ਤੁਹਾਨੂੰ ਇਹ ਨੰਬਰ ਆਪਣਾ ਰਟਿਆ ਹੋਣਾ ਚਾਹੀਦਾ, ਵਕੀਲ ਵੀ ਫਾਈਲ ਫਿਰ ਛੇਤੀ ਪੁੱਲ ਅਪ ਕਰ ਸਕਦਾ। ਸੋ ਇਹ ਨੰਬਰ ਵਗੈਰਾ ਆਪਣਾ ਰੱਖੋ, ਆਪਣੀਆਂ ਤਰੀਕਾਂ ਹਮੇਸ਼ਾ ਯਾਦ ਰੱਖੋ ਕੀ ਹੈ ਕਿੱਦਾਂ। ਸੋ ਡਿਸਕਸ਼ਨ ਥੋੜ੍ਹੀ ਸੌਖੀ ਹੋ ਜਾਂਦੀ, ਕਲਾਇੰਟ ਨਾਲ ਵੀ ਕੰਮ ਕਰਕੇ ਮਜ਼ਾ ਆਉਂਦਾ। ਸੋ ਪਹਿਲਾਂ ਤੁਹਾਡਾ ਕੇਸ ਇਨਟੇਕ ਹੋ ਗਿਆ, ਤੁਹਾਡੀ ਜਿਹੜੀ ਤੁਹਾਨੂੰ ਚੈੱਕਲਿਸਟ ਚਲੀ ਗਈ। ਚੈੱਕਲਿਸਟ ਜਿਹੜੀ ਹੁੰਦੀ ਆ ਉਹਦੇ ਵਿੱਚ ਤੁਹਾਡੇ ਕੋਲ ਆਪਾਂ ਇਨਫੋਰਮੇਸ਼ਨ ਲੈਂਦੇ ਹਾਂ, ਜਿਹਦੇ ਹਿਸਾਬ ਨਾਲ ਆਪਾਂ ਫਾਰਮ ਜਿਹੜੇ ਆ ਉਹ ਭਰਨੇ ਆ। ਸੋ ਜਦੋਂ ਤੁਹਾਡੀ ਉਹ ਵਾਲੀ ਇਨਫੋਰਮੇਸ਼ਨ ਜਦੋਂ ਸਾਰੀ ਤਿਆਰ ਹੋ ਜਾਂਦੀ ਆ, ਤੇ ਫਿਰ ਤੁਸੀਂ ਆਪਣਾ ਜਿਹੜਾ ਕੇਸ ਆ ਉਹ ਬਾਅਦ 'ਚ ਪ੍ਰਪੇਅਰ ਕਰ ਸਕਦੇ ਹੋ, ਤੁਹਾਡੀ ਫਾਈਨਲ ਹੀਅਰਿੰਗ ਜਿਹੜੀ ਆ ਉਹ ਆਉਂਦੀ ਹੈ। ਸੋ ਜਿਹੜੀ ਤੁਹਾਡੀ ਡੈਕਲੇਰੇਸ਼ਨ ਆਉਣ ਉਹਦੇ ਵਾਸਤੇ ਕੀ ਚਾਹੀਦਾ, ਉਹਦੇ ਵਾਸਤੇ ਪਹਿਲਾਂ ਇਹ ਕਿ ਤੁਹਾਡਾ ਮੁੱਦਾ ਕੀ ਆ, ਤੁਹਾਡਾ ਵਿਆਹ ਵਾਲਾ ਕੇਸ ਆ, ਤੁਹਾਡਾ ਧਰਮ ਵਾਲਾ ਕੇਸ ਆ, ਤੁਹਾਡਾ ਪੋਲੀਟੀਕਲ ਪਾਰਟੀ ਵਾਲਾ ਕੇਸ ਆ, ਤੁਹਾਡਾ ਜਿਹੜਾ ਕੇਸ ਆ ਉਹ ਹੈ ਕੀ ਆ ਜੀ। ਤੇ ਉਹਦੇ ਵਿੱਚ ਫਿਰ ਤੁਸੀਂ ਆਪਣਾ ਸਾਰਾ ਦੱਸਦੇ ਹੋ ਕਿ ਸਭ ਤੋਂ ਬੈਸਟ ਤਰੀਕਾ ਜਿਹੜਾ ਡੈਕਲੇਰੇਸ਼ਨ ਦਾ ਇਹੀ ਹੈ ਕਿ ਸ਼ੁਰੂ ਤੋਂ ਸ਼ੁਰੂ ਹੋ ਜਾਓ ਕਿ ਕਿਹੜੇ ਸ਼ਹਿਰ 'ਚ ਜੰਮੇ ਸੀਗੇ, ਫੈਮਿਲੀ ਕਿੱਦਾਂ ਦੀ ਸੀਗੀ, ਫੈਮਿਲੀ ਦੇ ਵਿੱਚ ਤੁਹਾਡੇ ਕਿੰਨੇ ਜੀ ਆ, ਫਾਦਰ ਆ, ਮਦਰ ਆ, ਭੈਣ ਭਰਾ ਵਾ, ਕਿਹੜੇ ਪਿੰਡ 'ਚ ਰਹਿੰਦੇ ਆ, ਕਿੱਥੇ ਰਹਿੰਦੇ ਆ, ਰਿਲੀਜਨ ਕੀ ਆ, ਧਰਮ ਬਾਰੇ ਆਪਣਾ ਦੱਸੋ, ਆਪਣੇ ਬਿਆਨ ਦੱਸੋ ਕਿ ਤੁਸੀਂ ਕਿਹੜੀ ਪਾਰਟੀ ਨੂੰ ਮੰਨਦੇ ਆ, ਤੁਹਾਡੇ ਘਰ ਦੇ ਕਿਹੜੇ ਨੂੰ ਮੰਨਦੇ ਆ। ਫਿਰ ਆਪਣੀ ਸਕੂਲਿੰਗ ਬਾਰੇ ਦੱਸੋ, ਐਜੂਕੇਸ਼ਨ ਬਾਰੇ ਦੱਸੋ ਕਿ ਕਿੱਥੇ ਤੱਕ ਤੁਸੀਂ ਪੜ੍ਹਾਈ ਕੀਤੀ ਆ, ਕਿੱਤੇ ਕਿਹੜੇ ਕੀਤੇ ਆ। ਤੇ ਫਿਰ ਤੁਸੀਂ ਆਪਣਾ ਰੋਲ ਦੱਸੋ ਕਿ ਐਜ਼ ਅ ਵਰਕਰ, ਮੈਂਬਰ, ਪਾਰਟੀਸਪੈਂਟ ਤੁਸੀਂ ਗਤੀਵਿਧੀਆਂ ਕੀ ਕੀਤੀਆਂ। ਸੋ ਇੱਥੇ ਬਹੁਤ ਲੋਕੀ ਜਿਹੜੇ ਮਾਰ ਖਾਂਦੇ ਆ, ਮਾਰ ਇੱਦਾਂ ਖਾਂਦੇ ਆ ਕਿ ਹੁਣ ਜੇ ਤਾਂ ਬੰਦੇ ਦਾ ਕੰਮ ਉਹੀ ਹੈ ਕਿ ਉਹਨੇ ਝਾੜੂ ਪੋਚਾ ਹੀ ਲਾਇਆ ਸੀਗਾ ਤੇ ਚਾਹ ਦੀ ਸੇਵਾ ਕੀਤੀ, ਲੰਗਰ ਦੀ ਸੇਵਾ ਕੀਤੀ, ਉਹਦੇ ਵਿੱਚ ਜੱਜ ਦਾ ਇਹੀ ਹੈ ਕਿ ਭਾਈ ਤੂੰ ਇੰਨੀ ਵੱਡੀ ਸ਼ਾਇਦ ਤਾਂ ਹੈ ਨਹੀਂ ਕਿ ਤੈਨੂੰ 6 ਸਾਲ ਹੋ ਗਏ ਕਿ ਤੂੰ ਛੋਟੇ ਮੋਟੇ ਜਿਹੜੇ ਕੰਮ ਕੀਤੇ ਸੀ ਤੈਨੂੰ ਹੁਣ ਵੀ ਲੱਭ ਰਹੇ ਆ। ਸੋ ਪਹਿਲਾਂ ਤਾਂ ਇਹ ਹੈ ਕਿ ਤੁਹਾਨੂੰ ਜਿਹੜਾ ਆਪਣਾ ਰੋਲ ਆਪਣਾ ਜਿਹੜਾ ਡਿਫਾਈਨ ਕਰਨਾ ਪੈਣਾ ਕਿ ਤੁਹਾਡਾ ਐਕਚੁਅਲ ਦੇ ਵਿੱਚ ਰੋਲ ਸੀਗਾ ਕਿ ਕਿਸ ਲੈਵਲ ਦੀਆਂ ਤੁਸੀਂ ਗਤੀਵਿਧੀਆਂ ਕਰਦੇ ਹੋ। ਸੋ ਜਦੋਂ ਬੰਦਾ ਤੁਹਾਡੇ ਕੋਲ ਪੁੱਛਦਾ ਕਿ ਤੁਹਾਡੀ ਗਤੀਵਿਧੀਆਂ ਕੀ ਸੀਗੀਆਂ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਜੱਜ ਨੇ ਖਾਨਾ ਪੂਰਤੀ ਕਰਨੀ ਆ ਤੇ ਉਹਨੇ ਬਸ ਉੱਦਾਂ ਹੀ ਪੁੱਛ ਲਿਆ ਸਵਾਲ ਕਿ ਚੱਲ ਦੇਖੀਏ ਬੰਦਾ ਇਹਦੀ ਸੇਵਾ ਭਾਵਨਾ ਕੀ ਸੀਗੀ। ਉਹ ਇਹ ਨਹੀਂ ਪੁੱਛ ਰਿਹਾ, ਉਹ ਇਹ ਪੁੱਛ ਰਿਹਾ ਕਿ ਤੂੰ ਕਿਸ ਲੈਵਲ ਦਾ ਬੰਦਾ ਸੀਗਾ, ਕਿ ਇੰਨਾ ਲੱਗ ਕੀ ਕੀਤਾ ਤੂੰ ਬਾਕੀਆਂ ਨਾਲੋਂ, ਕਿ ਬਾਕੀ ਜਿਹੜੇ ਲੋਕ ਸੀਗੇ ਕਿ ਉਹਨਾਂ ਨੂੰ ਛੱਡ ਕੇ ਤੈਨੂੰ ਇਕੱਲੇ ਨੂੰ ਹੀ ਕਿਉਂ ਟਾਰਗੇਟ ਉਹਨਾਂ ਨੇ ਕੀਤਾ। ਸੋ ਜਿਹੜਾ ਸਵਾਲ ਆ ਇਹ ਉੱਥੇ ਜਾਂਦਾ ਕਿ ਕਿਉਂ ਤੁਸੀਂ ਕਿਹੜੀ ਪਾਰਟੀ ਜੁਆਇਨ ਕੀਤੀ, ਪਾਰਟੀ ਦੀਆਂ ਕੀ ਮੰਗਾਂ ਵਾ, ਜਿਹੜੀ ਮਰਜ਼ੀ ਤੁਹਾਡੀ ਪਾਰਟੀ ਹੋਵੇ, ਤੁਸੀਂ ਕਿਉਂ ਜੁਆਇਨ ਕੀਤੀ ਇਹ, ਤੇ ਉਹਦੇ ਵਿੱਚ ਤੁਹਾਡਾ ਕਿੰਨਾ ਕੁ ਐਕਟਿਵ ਰੋਲ ਜਿਹੜਾ ਹੋ ਰਿਹਾ। ਸੋ ਪਹਿਲਾਂ ਤਾਂ ਉਹ ਜਿਹੜੇ ਰੋਲ ਵਾਲੇ ਆ ਉੱਥੇ ਕਾਫੀ ਲੋਕੀ ਜਿਹੜੇ ਮਾਰ ਖਾਂਦੇ ਆ। ਜਦੋਂ ਪਹਿਲਾਂ ਹੀ ਉਹ ਤੋਂ ਪੁੱਛਿਆ ਕਿ ਤੂੰ ਕਿਹੜੀ ਗਤੀਵਿਧੀਆਂ ਕੀਤੀਆਂ, ਉਹਨੇ ਕਿਹਾ ਜੀ ਮੈਂ ਖੂਨਦਾਨ ਕੈਂਪ ਲਾਏ, ਮੈਂ ਜੀ ਇੱਦਾਂ ਕੀਤਾ ਇੱਦਾਂ ਕੀਤਾ ਇੱਦਾਂ ਕੀਤਾ। ਉਹ ਜਦੋਂ ਸੁਣ ਕੇ ਨਾ ਸਾਰਾ ਉਹ ਕਹਿੰਦਾ ਯਾਰ ਇਹ ਤਾਂ ਝਾੜੂ ਪੋਚੇ ਵਾਲੇ ਕੰਮ ਕਰਦਾ ਰਿਹਾ, ਇਹਦੇ ਵਿੱਚ ਸਿਆਸੀ ਵਾਲਾ ਕੰਮ ਕਿੱਥੇ ਆ, ਇਹਦਾ ਪੋਲੀਟੀਕਲ ਅਸਾਈਲਮ ਦਾ ਕੇਸ ਆ, ਇਹਦੇ ਮੂੰਹ ਇੱਕ ਵਾਰੀ ਵੀ ਨਹੀਂ ਨਿਕਲਿਆ ਕਿ ਮੇਰੀ ਸਿਆਸੀ ਮੰਗਾਂ ਕੀ ਹੈਗੀਆਂ।
ਸੋ ਜਿਹੜਾ ਇਹਦਾ ਆਰਡਰ ਆ ਸਾਰਾ ਉਹ ਇਹ ਹੈ ਕਿ ਕਿਸੇ ਨੇ ਭਾਵੇਂ ਝਾੜੂ ਪੋਚੇ ਲਾਏ ਆ ਨਹੀਂ ਲਾਏ ਆ, ਉਹਨਾਂ ਨੇ ਇਹ ਦੇਖਣਾ ਕਿ ਬੰਦੇ ਦਾ ਜੇ ਪੋਲੀਟੀਕਲ ਅਸਾਈਲਮ ਕੇਸ ਹੈ ਕਿ ਵਾਕਈ ਇਹ ਇੱਕ ਪੋਲੀਟੀਕਲ ਬੰਦਾ ਸੀਗਾ ਕਿ ਨਹੀਂ ਸੀਗਾ। ਤੇ ਫਿਰ ਇਹਦੇ ਨਾਲ ਕੀ ਹੈ ਕਿ ਜਿਹਦਾ ਹੁਣ ਪੋਲੀਟੀਕਲ ਦਾ ਰਿਲੀਜੀਅਸ ਦਾ ਕੇਸ ਆ, ਉਹਨੂੰ ਆਫ ਕੋਰਸ ਪੋਲਿਟਿਕਸ ਦਾ ਪਤਾ ਹੋਣਾ ਚਾਹੀਦਾ ਕਿ ਕਿੰਨੀਆਂ ਸੀਟਾਂ ਵਾ। ਸੋ ਮੇਨ ਇੱਦਾਂ ਕਿ ਤੁਹਾਡੀ ਪਾਰਟੀ ਦਾ ਜਿਹੜਾ ਹੈਡ ਆ ਉਹ ਸੈਂਟਰ ਦੇ ਚੁਣਾਵ ਜਿੱਤਿਆ ਕਿ ਸਟੇਟ ਦੇ ਚੁਣਾਵ ਜਿੱਤਿਆ, ਇਹ ਨਹੀਂ ਲੋਕਾਂ ਨੂੰ ਪਤਾ ਹੁੰਦਾ ਰਾਈਟ ਕਈ ਵਾਰੀ ਕਿ ਐਮਐਲਏ ਤੇ ਐਮਪੀ ਦੇ ਵਿੱਚ ਫਰਕ ਕੀ ਆ, ਕਿਹੜੇ ਹਲਕੇ ਤੋਂ ਕਿਹੜਾ ਬੰਦਾ ਜਿੱਤਿਆ, ਟੋਟਲ ਸੀਟਾਂ ਕਿੰਨੀਆਂ, ਤੁਹਾਡੀ ਪਾਰਟੀ ਉਹ ਤੁਹਾਨੂੰ ਪ੍ਰੋਟੈਕਟ ਕਿਉਂ ਨਹੀਂ ਕਰ ਸਕਦੀ ਕਿ ਇੱਕ ਸੀਟ ਵਾਲਾ ਬੰਦਾ ਕੀ ਕਰ ਸਕਦਾ ਤੇ ਕਿੰਨੀਆਂ ਸੀਟਾਂ ਟੋਟਲ ਆ, ਕਿ ਇਹਦਾ ਕਿੰਨਾ ਕੁ ਇਨਫਲੂਐਂਸ ਆ। ਸੋ ਪੋਲੀਟਿਕਸ ਬਾਰੇ ਜਾਣਕਾਰੀ ਰੱਖੋ, ਠੀਕ ਆ। ਵੈਸੇ ਵੀ ਹਰੇਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਪੋਲੀਟਿਕਸ ਇੰਪੋਰਟੈਂਟ ਆ। ਸੋ ਉਹ ਚੀਜ਼ ਆ ਜਿਹੜੀ ਕਿ ਪੋਲੀਟੀਕਲ ਅਸਾਈਲਮ ਦਾ ਕੇਸ ਆ, ਪਰ ਧਿਆਨ ਜਿਹੜਾ ਜਨਤਾ ਦਾ ਉਹ ਧਿਆਨ ਕੇਸ ਵੱਲ ਨਹੀਂ ਹੈਗਾ, ਉਹ ਧਿਆਨ ਹੈਗਾ ਕਿ ਅਮਰੀਕਾ ਆ ਗਏ, ਇੱਥੇ ਆ ਕੇ ਗਵਾਚ ਗਏ, ਬਸ ਆਪਣੇ ਕੰਮ ਮੌਜ ਮਸਤੀਆਂ ਚੱਲੀਆਂ ਤੇ ਕੇਸ ਦੇਖਾਂਗੇ 4 ਸਾਲ ਬਾਅਦ ਕਿੱਦਾਂ ਵਾ। ਤੇ ਇਦਾਂ ਨਹੀਂ ਹੈਗਾ, ਤੁਹਾਨੂੰ ਜਿਹੜਾ ਪੂਰੀ ਨੌਲੇਜ ਜਿਹੜੀ ਪੋਲੀਟਿਕਸ ਦੀ ਹੈਗੀ ਉਹ ਰੱਖੋ। ਫਿਰ ਜੀ ਡੈਕਲੇਰੇਸ਼ਨ ਦੇ ਵਿੱਚ ਹੁਣ ਤੁਸੀਂ ਦੱਸਦਾ ਆਪਣੀ ਫਾਊਂਡੇਸ਼ਨ ਦੱਸਦੀ ਕਿ ਤੁਸੀਂ ਕਿੰਨੇ ਕੁ ਲੈਵਲ ਦੇ ਬੰਦੇ ਆ, ਤੇ ਇਹਨੂੰ ਹੁਣ ਤੁਸੀਂ ਕੋਸ਼ਿਸ਼ ਕਰੋ ਕਿ ਕੋਈ ਮਤਲਬ ਇਦਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਤੁਸੀਂ ਜਾਣਾ ਇੰਟਰਪ੍ਰੀਟਰ ਟਰਾਂਸਲੇਟਰ ਤੋਂ ਉਹ ਕਰਨਾ, ਤੁਸੀਂ ਆਪ ਆਪਣੇ ਹੱਥੀਂ ਬਹਿ ਕੇ ਉਹਨੂੰ ਲਿਖੋ, ਆਪਣੀ ਜਿਹੜੀ ਤੁਹਾਡੇ ਨਾਲ ਹੱਡਬੀਤੀ ਆ ਤੁਹਾਡਾ ਬੈਟਰ ਹੋਊਗਾ ਤੁਹਾਡੇ ਲਈ। ਤੇ ਉਹਨੂੰ 4 ਸਾਲ 5 ਸਾਲ ਤਰੀਕ ਆਉਣ ਦੀ ਵੇਟ ਨਾ ਕਰੋ, ਰਾਈਟ ਵੇ ਤੁਸੀਂ ਜਿਹੜਾ ਕੰਮ ਸ਼ੁਰੂ ਕਰੋ ਤਾਂ ਕਿ ਤੁਹਾਡਾ ਫੋਕਸ ਰਵੇ ਰਾਈਟ। ਤੇ ਜਿਹੜੀ ਫਿਰ ਆ ਇੰਟਰਨੈਟ ਤੋਂ ਸ਼ੋਆਂ ਤੋਂ ਸਾਰੀ ਨੌਲੇਜ ਜਿਹੜੀ ਹੈ ਇਕੱਠੀ ਕਰੋ, ਨੌਲੇਜ ਹਮੇਸ਼ਾ ਵਧੀਆ ਚੀਜ਼ ਹੁੰਦੀ ਹੈ। ਆਪਣੀ ਫਾਊਂਡੇਸ਼ਨ ਜਿਹੜੀ ਲੇ ਕਰਤੀ ਸਟੇਟਮੈਂਟ ਦੇ ਵਿੱਚ, ਫਿਰ ਹੁਣ ਅੱਗੇ ਆ ਗਿਆ ਕਿ ਗਤੀਵਿਧੀਆਂ ਕੀ ਕੀਤੀਆਂ, ਕਿਉਂ ਤੁਹਾਨੂੰ ਉਹਨਾਂ ਨੇ ਟਾਰਗੇਟ ਕੀਤਾ। ਤੇ ਉਹਦੇ ਵਿੱਚ ਹੁਣ ਤੁਹਾਡੇ ਜੋ ਵੀ ਕਿਸੇ ਤੇ ਹਮਲਾ ਹੋਇਆ, ਕਿਸੇ ਨੂੰ ਥ੍ਰੈਟ ਹੋਇਆ, ਜੋ ਵੀ ਤੁਹਾਡੇ ਨਾਲ ਹੋਇਆ ਉਹਨੂੰ ਤੁਸੀਂ ਪੂਰੀ ਡਿਟੇਲ ਦੇ ਨਾਲ ਐਕਸਪਲੇਨ ਕਰਨਾ। ਸੋ ਮੇਨ ਇਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਆ ਕਿ ਕਿਤੇ ਹਾਕੀ ਸਟਿੱਕਾਂ ਆ ਜਾਂਦੀਆਂ, ਕਿਤੇ ਹਾਕੀ ਸਟਿੱਕਾਂ ਦੇ ਵਿੱਚੋਂ ਹਾਕੀ ਗਾਇਬ ਹੋ ਜਾਂਦੀ ਆ, ਇਕੱਲੀਆਂ ਸਟਿੱਕਾਂ ਰਹਿ ਜਾਂਦੀਆਂ ਵਾ। ਤੇ ਕਿਸੇ ਵੇਲੇ ਕਿਤੇ ਲਿਖਿਆ ਹੁੰਦਾ ਮੇਰੇ ਲੱਤ ਤੇ ਕੁੱਟ ਪਈ, ਫਿਰ ਕੋਰਟ ਦੇ ਵਿੱਚ ਜਾ ਕੇ ਕਹਿੰਦਾ ਮੇਰੇ ਬਾਂਹ ਤੇ ਕੁੱਟ ਪਈ। ਫਿਰ ਡਾਕਟਰ ਦੀਆਂ ਚਿੱਠੀਆਂ, ਕਿਤੇ ਲਿਖਿਆ ਕਿ ਮੇਰੇ ਇੰਜੈਕਸ਼ਨ ਲੱਗਿਆ, ਕਿਤੇ ਲਿਖਿਆ ਮੇਰੇ ਇੰਜੈਕਸ਼ਨ ਨਹੀਂ ਲੱਗਿਆ, ਤੇ ਕਿਤੇ ਲਿਖਿਆ ਕਿ ਮੈਂ ਘਰੇ ਆ ਕੇ ਡਾਕਟਰ ਨੇ ਇਲਾਜ ਕੀਤਾ, ਕਿਤੇ ਲਿਖਿਆ ਕਿ ਮੈਂ ਆਪਣਾ ਹਸਪਤਾਲ ਗਿਆ ਸੀਗਾ, ਤੇ ਕਿਤੇ ਲਿਖਿਆ ਕਿ ਮੇਰੀ ਮਾਂ ਨੇ ਕਾਲ ਕੀਤੀ ਡਾਕਟਰ ਨੂੰ, ਕਿਤੇ ਲਿਖਿਆ ਮੇਰੇ ਪਿਓ ਨੇ ਕਾਲ ਕੀਤੀ, ਕਿਤੇ ਲਿਖਿਆ ਸੀ ਕਿ ਮੈਨੂੰ ਹਸਪਤਾਲ ਚੱਲ ਗਏ ਤੇ ਮੈਂ ਬਾਅਦ 'ਚ ਘਰੇ ਵਾਪਸ ਆਇਆ, ਕਿਤੇ ਲਿਖਿਆ ਕਿ ਮੇਰੇ ਘਰਦਿਆਂ ਨੇ ਆ ਕੇ ਮੈਨੂੰ ਹਸਪਤਾਲ 'ਚ ਜੁਆਇਨ ਕੀਤਾ। ਸੋ ਜਿਹੜੇ ਸਾਰੇ ਫੈਕਟ ਆ ਨਾ ਛੋਟੇ ਮੋਟੇ, ਇਹਦੇ ਵਿੱਚ ਕੀ ਆ ਕਿ ਡਾਕਟਰ ਨੂੰ ਕੋਈ ਇਹ ਨਹੀਂ ਜਿਹੜਾ ਜੱਜਾਂ ਨੂੰ ਇਹ ਨਹੀਂ ਲੈਣਾ ਦੇਣਾ ਕਿ ਤੁਹਾਡੀ ਡਾਕਟਰ ਨੇ ਟ੍ਰੀਟਮੈਂਟ ਕੀ ਕੀਤੀ ਆ, ਇਹਨਾਂ ਕੋਈ ਫਰਕ ਕਿ ਉਹ ਇਹ ਨਹੀਂ ਦੇਖ ਰਹੇ ਕਿ ਇਹ ਬੰਦੇ ਕੋਲ ਡਾਕਟਰ ਦੀ ਲੈਟਰ ਹੈਗੀ ਆ ਕਿ ਨਹੀਂ ਹੈਗੀ, ਉਹ ਇਹ ਦੇਖ ਰਹੇ ਆ ਡਾਕਟਰ ਦੀ ਲੈਟਰ ਦੇ ਵਿੱਚ ਕਿ ਜੋ ਇਹ ਬੰਦਾ ਕਹਿ ਰਿਹਾ ਕਿ ਫੋਰ ਐਗਜ਼ਾਮਪਲ ਉਹ ਤੋਂ ਪੁੱਛਿਆ ਕਿ ਤੇਰਾ ਇਲਾਜ ਕਿੱਦਾਂ ਹੋਇਆ ਸੀਗਾ, ਸੋ ਬੰਦਾ ਕਹਿ ਰਿਹਾ ਕਿ ਮੈਨੂੰ ਦਵਾਈਆਂ ਲਾਈਆਂ ਸੀਗੀਆਂ, ਪਰ ਜਿਹੜੀ ਡਾਕਟਰ ਦੀ ਲੈਟਰ ਉਹ 'ਚ ਲਿਖਿਆ ਸੀਗਾ ਕਿ ਇਹਦੇ ਇੰਜੈਕਸ਼ਨ ਲੱਗੇ ਸੀਗੇ ਰਾਈਟ। ਸੋ ਕਿੰਨੀ ਦੇਰ ਹਸਪਤਾਲ 'ਚ ਸੀਗੇ, ਡਾਕਟਰ ਨੇ ਕੀ ਇਲਾਜ ਕੀਤਾ, ਉਹ ਕਾਫੀ ਜਿਹੜੀਆਂ ਇਨਕਨਸਿਸਟੈਂਸੀਆਂ ਉੱਥੇ ਆਪਾਂ ਦੇਖਦੇ ਹਾਂ ਕਿ ਕਾਫੀ ਕੇਸ ਜਿਹੜੇ ਖਰਾਬ ਹੁੰਦੇ ਆ ਕਿ ਬੰਦੇ ਨੇ ਬਾਕੀ ਸਾਰਾ ਤਾਂ ਕਰ ਲਿਆ, ਡਾਕਟਰ ਦੀ ਲੈਟਰ ਕਹਿੰਦਾ ਮੈਂ ਪੜ੍ਹੀ ਨਹੀਂ ਸੀ ਤਾਂ ਕਰਕੇ ਨਹੀਂ ਮੈਨੂੰ ਪਤਾ ਸੀ। ਹੁਣ ਪੜ੍ਹੀ ਦਾ ਨਹੀਂ, ਜੱਜ ਤਾਂ ਕਹਿ ਰਿਹਾ ਕਿ ਤੇਰੇ ਤੋਂ ਮੈਂ ਪੜ੍ਹੀ ਨਾ ਪੜ੍ਹੀ ਦਾ ਨਹੀਂ ਪੁੱਛਿਆ, ਮੈਂ ਤੇਰੇ ਤੋਂ ਇਹ ਪੁੱਛਿਆ ਕਿ ਤੇਰਾ ਇਲਾਜ ਕੀ ਹੋਇਆ ਸੀ, ਤੈਨੂੰ ਪਤਾ ਹੋਣਾ ਚਾਹੀਦਾ ਸੀਗਾ। ਓਕੇ ਠੀਕ ਹੈ। ਫਿਰ ਜਿਹੜੇ ਕਈ ਵਾਰੀ ਉਹ ਸਰਸਰੀ ਜਿਹੇ ਸਵਾਲ ਪੁੱਛ ਲੈਂਦੇ ਆ ਕਿ ਜਿਹੜੀ ਡਾਕਟਰ ਦੀ ਲੈਟਰ ਆ ਉਹਦੇ ਵਿੱਚ 2022 ਦੀ ਤਰੀਕ ਲਿਖੀ ਆ, ਤੇਰਾ ਇਲਾਜ 2016 'ਚ ਹੋਇਆ ਸੀਗਾ, ਇੱਦਾਂ ਕਿਉਂ ਆ ਕਿ ਇਹ 2022 ਦੀ ਲੈਟਰ, ਇਹ 22 'ਚ ਕਿਉਂ ਲੈਟਰ ਬਣੀ ਆ, ਕਿਹਨੇ ਬਣਾਈ ਆ, ਕਿੱਦਾਂ ਬਣਾਈ ਆ। ਸੋ ਸਾਰੇ ਜਵਾਬ ਤੁਹਾਡੇ ਕੋਲ ਜਿਹੜੇ ਹੈਗੇ ਆ ਉਹ ਤਿਆਰ ਹੋਣੇ ਚਾਹੀਦੇ ਆ। ਹੁਣ ਕਈਆਂ ਦੀ ਇੱਦਾਂ ਕਿ 2016 ਦੀ ਲੈਟਰ, ਉਹਨੇ ਕਹਿਣਾ ਤੂੰ 2016 'ਚ ਲੈਟਰ ਕਿਉਂ ਬਣਾਈ, ਉਦੋਂ ਤੈਨੂੰ ਕੀ ਲੋੜ ਪੈ ਗਈ ਸੀ ਲੈਟਰ ਬਣਾਉਣ ਦੀ ਰਾਈਟ, ਕਿਉਂਕਿ ਉਦੋਂ ਕੇਸ ਤਾਂ ਸੀਗਾ ਨਹੀਂ। ਸੋ ਜੋ ਵੀ ਜਿਹੜੇ ਇੱਦਾਂ ਦੇ ਬੇਸਿਕ ਜਿਹੜੇ ਸਵਾਲ ਆ ਸਾਰੇ ਕਿਉਂ ਆ ਕਿਵੇਂ ਆ, ਉਹਦੀ ਤੁਹਾਨੂੰ ਹਾਜ਼ਰ ਜਵਾਬੀ ਚਾਹੀਦੀ ਹੈ, ਜਿਹੜੇ ਵੀ ਤੁਹਾਡੇ ਡਾਕੂਮੈਂਟ ਆ ਕਿ ਇਸ ਕਾਰਨ ਕਰਕੇ ਬਣਾਈ ਸੀ। ਸੋ ਉੱਥੇ ਕਾਫੀ ਲੋਕੀ ਜਿਹੜੇ ਗਲਤੀਆਂ ਉਹ ਕਰਦੇ ਆ। ਫਿਰ ਕਿੰਨੀ ਦੇਰ ਟ੍ਰੀਟਮੈਂਟ ਚੱਲਿਆ, ਉਹਦੇ ਵਿੱਚ ਵੀ ਗਲਤੀਆਂ ਲੋਕੀ ਕਰਦੇ ਆ। ਸੋ ਜਿਹੜੇ ਡਿਊਰੇਸ਼ਨ ਕੀ ਫੋਰ ਐਗਜ਼ਾਮਪਲ ਕਿਸੇ ਨੇ ਕਈ ਵਾਰੀ ਜਿੱਦਾਂ ਹੁੰਦਾ ਕਿ ਇਹਨੂੰ ਕੇਸ ਲੈਵਲ ਦੀ ਕੁੱਟ ਪਈ, ਤਾਂ ਫਿਰ ਜਦੋਂ ਬੇਸਿਕ ਸਵਾਲ ਆ ਗਿਆ ਕਿ ਅੱਛਾ ਬਾਈਕ 'ਤੇ ਸੀਗਾ, ਬਾਈਕ ਦਾ ਕੀ ਬਣਿਆ ਤੇਰੇ, ਕਿ ਤੈਨੂੰ ਤਾਂ ਕੁੱਟ ਪਈ ਸੀਗੀ, ਤੈਨੂੰ ਤਾਂ ਉਹ ਲੈ ਕੇ ਗਏ, ਫਿਰ ਮੋਟਰਸਾਈਕਲ ਕਦੋਂ ਤੇਰਾ ਘਰ ਪਹੁੰਚਿਆ। ਸੋ ਉਹ ਬੰਦੇ ਕੋਲ ਹਜੇ ਜਵਾਬੀ ਨਹੀਂ ਕਿ ਮੋਟਰਸਾਈਕਲ ਕਿੱਦਾਂ ਘਰ ਦੇ ਬਾਅਦ 'ਚ ਅਗਲੇ ਦਿਨ ਜਾ ਕੇ ਲੈ ਕੇ ਆਏ, ਕਿ ਉੱਥੋਂ ਜਿਹੜੇ ਲੋਕਾਂ ਨੇ ਤੁਹਾਡੀ ਹੈਲਪ ਕੀਤੀ ਉਹਨਾਂ ਨੇ ਚੱਕਿਆ ਜਾਂ ਕਿੱਦਾਂ ਚੱਕਿਆ। ਸੋ ਜਿਹੜੀ ਸਾਰੀ ਤੁਹਾਡੇ ਜਿਹੜੇ ਬਿਆਨ ਆ ਸਾਰੇ ਕੰਸਿਸਟੈਂਸੀ ਜਿਹੜਾ ਜੱਜ ਆ ਉਹ ਦੇਖ ਰਿਹਾ ਕਿ ਇਹ ਬੰਦਾ ਸੱਚ ਕਹਿ ਰਿਹਾ ਕਿ ਇਹ ਝੂਠ ਕਹਿ ਰਿਹਾ। ਸੋ ਕਈ ਵਾਰੀ ਇੱਦਾਂ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਤੁਹਾਨੂੰ ਆਪਣੀ ਜਿਹੜੀ ਮੈਮਰੀ ਜਿਹੜੀ ਤੁਹਾਡੀ ਫਰੈਸ਼ ਨਹੀਂ ਹੈਗੇ ਇਵੈਂਟ ਸਾਰੇ, ਅਤੇ ਤੁਹਾਨੂੰ ਇੱਦਾਂ ਦੇ ਤੁਸੀਂ ਜਿਹੜੇ ਸਵਾਲ ਆ ਉੱਤੇ ਘਾਬਰ ਜਾਂਦੇ ਆ, ਫਸ ਜਾਂਦੇ ਆ, ਜਵਾਬ ਨਹੀਂ ਦੇ ਸਕਦੇ ਆ।
ਠੀਕ ਤਾਂ ਹੈ। ਉਹਦੇ ਵਿੱਚ ਜੱਜ ਨੂੰ ਇਹ ਲੱਗਦਾ ਕਿ ਇਹ ਬੰਦਾ ਜਵਾਬ ਨਹੀਂ ਦੇ ਪਾਇਆ, ਭਾਵੇਂ ਸਵਾਲ ਛੋਟਾ ਜਿਹਾ ਸੀਗਾ ਕਿ ਤੇਰੇ ਬਾਈਕ ਦਾ ਕੀ ਬਣਿਆ, ਕਿ ਇਹ ਬੰਦਾ ਝੂਠ ਬੋਲ ਰਿਹਾ, ਇਹ ਸੱਚ ਨਹੀਂ ਬੋਲ ਰਿਹਾ। ਸੋ ਉਹਨਾਂ ਦਾ ਕੰਮ ਸਾਰਾ ਇਹ ਹੈਗਾ ਕਿ ਬੰਦਾ ਕ੍ਰੈਡੀਬਲ ਹੈਗਾ ਕਿ ਨਹੀਂ ਹੈਗਾ। ਤੇ ਫਾਈਨਲੀ ਜਿਹੜੀ ਸਭ ਤੋਂ ਵੱਡੀ ਗਲਤੀ ਜਾਂ ਕਮੀ ਪੇਸ਼ੀ ਕਹਿ ਲਓ ਆਪਾਂ ਦੇਖਦੇ ਹਾਂ, ਉਹ ਇੱਦਾਂ ਕਿ ਕਿਸੇ ਦਾ 2016 'ਚ ਕੇਸ ਲੱਗਾ, ਉਹ ਆਇਆ ਤਾਂ ਇੱਦਾਂ ਕਿ ਉਹ ਉਹਨਾਂ ਨੂੰ ਅਪਡੇਟ ਨਹੀਂ ਉਹਨਾਂ ਨੇ ਕੁਛ ਕੀਤਾ ਕਿ ਹੁਣ 2016 'ਚ ਅਮਰੀਕਾ ਆ ਗਿਆ, ਇੱਥੇ ਆ ਕੇ ਕੀ ਕੀਤਾ, ਤੇ ਹੁਣ ਪਾਰਟੀਆਂ ਚੇਂਜ ਹੋ ਗਈਆਂ ਕਿ ਹੁਣ ਕੀ ਇੱਦਾਂ ਦਾ ਚੱਲ ਰਿਹਾ, ਹੁਣ ਤੁਹਾਨੂੰ ਕਿਉਂ ਲੱਭ ਰਹੇ ਆ ਉਹ, ਕਿ ਹੁਣ ਐਸਾ ਕੀ ਹੋਇਆ ਕਿ ਤੁਹਾਨੂੰ ਅਜੇ ਤੱਕ ਲੱਭ ਰਹੇ ਆ। ਫਿਰ ਨਵੀਆਂ ਪਾਰਟੀਆਂ ਆ ਗਈਆਂ ਕਿ ਨਵੀਆਂ ਪਾਰਟੀਆਂ ਤੁਹਾਨੂੰ ਪ੍ਰੋਟੈਕਟ ਕਿਉਂ ਨਹੀਂ ਕਰ ਸਕਦੀਆਂ, ਤੁਹਾਡਾ ਬੰਦਾ ਸੰਗਰੂਰ 'ਚੋਂ ਜਿੱਤ ਗਿਆ, ਤੁਸੀਂ ਸੰਗਰੂਰ ਜਾ ਕੇ ਕਿਉਂ ਨਹੀਂ ਰਹਿ ਸਕਦੇ। ਸੋ ਇੱਦਾਂ ਦੀਆਂ ਚੀਜ਼ਾਂ ਕਈ ਵਾਰੀ ਬੰਦੇ ਨੇ ਸੋਚੀਆਂ ਨਹੀਂ, ਖੜੇ ਪੈਰੋਂ ਹਾਜ਼ਰ ਜਵਾਬ ਨਹੀਂ ਦੇ ਸਕਦਾ ਕਿ ਸੰਗਰੂਰ ਜਾ ਕੇ ਕਿਉਂ ਨਹੀਂ ਰਹਿ ਸਕਦੇ। ਉਹਨੂੰ ਲੇਟੈਸਟ ਖਬਰਾਂ ਨਹੀਂ ਪਤਾ ਹੁੰਦੀਆਂ ਕਿ ਜਿੱਦਾਂ ਹੁਣ ਫੋਰ ਐਗਜ਼ਾਮਪਲ ਆਮ ਆਦਮੀ ਪਾਰਟੀ ਜਿੱਤੀ, ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ 2 ਵੀਕ ਪਹਿਲਾਂ ਇਹਨਾਂ ਤੇ ਵੀ ਜੀ। ਪਰਚੇ ਪੁਰਚੇ ਹੋਏ ਸੀਗੇ, ਰੇਡਾਂ ਪਈਆਂ ਸੀਗੀਆਂ। ਸੋ ਜੇ ਤੁਸੀਂ ਇੱਦਾਂ ਦੀਆਂ ਛੋਟੀਆਂ-ਛੋਟੀਆਂ ਖਬਰਾਂ ਸਾਰੀਆਂ ਦੇਖਦੇ ਹੋ ਕਿ ਜਿਹੜੇ ਪਾਰਟੀ ਵਾਲੇ ਵਰਕਰ ਆ, ਦੂਜੀ ਵਿਰੋਧੀ ਪਾਰਟੀ ਵਾਲੇ ਵੀ ਆ, ਉਹਨਾਂ ਦੇ ਨਾਲ ਵੀ ਜਿਹੜੇ ਧੱਕੇ ਜਿਹੜੇ ਹੋ ਰਹੇ ਆ, ਤਾਂ ਇੱਦਾਂ ਕਿ ਤੁਹਾਨੂੰ ਜਦੋਂ ਇੱਦਾਂ ਦੇ ਸਵਾਲ ਪੁੱਛੇ ਜਾਊਗੇ ਕਿ ਫਲਾਨੀ ਪਾਰਟੀ ਤੁਹਾਨੂੰ ਕਿਉਂ ਨਹੀਂ ਪ੍ਰੋਟੈਕਟ ਕਰ ਸਕਦੀ, ਤੁਸੀਂ ਉਹਨਾਂ ਨੂੰ ਕਹਿ ਸਕਦੇ ਕਿ ਆਹ ਪਿਛਲੇ ਹਫ਼ਤੇ ਇੱਦਾਂ ਹੋਇਆ। ਹੂੰ। ਉਹ ਕੋਈ ਵਕੀਲ ਤੁਹਾਡੀ ਤਿਆਰੀ ਨਹੀਂ ਇਹ ਚੀਜ਼ 'ਚ ਕਰਾ ਸਕਦਾ, ਕਿਉਂਕਿ ਵਕੀਲ ਨੂੰ ਆਪ ਨਹੀਂ ਪਤਾ ਕਿ ਸਰਕਾਰੀ ਵਕੀਲ ਨੇ ਪੁੱਛਣਾ ਕੀ ਆ। ਸੋ ਕਹਿਣ ਦਾ ਮਤਲਬ ਹੈ ਕਿ ਜੇ ਤੁਹਾਡਾ ਪੋਲੀਟੀਕਲ ਅਸਾਈਲਮ ਆ, ਪੋਲੀਟਿਕਸ ਦੇ ਵਿੱਚ ਇੰਟਰਸਟ ਲਓ, ਠੀਕ ਹੈ। ਤੁਸੀਂ ਆਪਣੇ ਹੱਕਾਂ ਦੀ ਜੇ ਮੰਗ ਕਰਦੇ ਆ, ਤੁਸੀਂ ਕਹਿੰਦੇ ਆ ਕਿ ਮੈਂ ਇਹਨੂੰ ਛੱਡ ਨਹੀਂ ਸਕਦਾ ਆਪਣੇ ਹੱਕਾਂ ਦੀ ਮੰਗ। ਹੂੰ। ਸੋ ਫਿਰ ਇੱਦਾਂ ਕਿ ਸਵਾਲ ਇਹ ਹੈ ਕਿ ਜੇ ਤੁਸੀਂ 2016 ਦੇ ਇੱਥੇ ਆਏ ਆ, ਇੱਥੇ ਤਾਂ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ, ਤੁਸੀਂ ਇੱਥੇ ਜੀ, ਕਿਉਂ ਨਹੀਂ ਜੀ। ਆਪਣੇ ਹੱਕਾਂ ਦੀ ਮੰਗ ਕਰ ਰਹੇ, ਹਰ ਸਾਲ ਕਿਉਂ ਨਹੀਂ ਜਾ ਰਹੇ। ਸੋ ਇਹ ਹੈ ਕਿ ਆਪਣੀ ਜਿਹੜੀ ਪਾਰਟਿਸਿਪੇਸ਼ਨ ਆ ਉਹ ਐਕਟਿਵ ਰੱਖੋ। ਸੋ ਮੁੱਖ ਦੀ ਹੂੰ। ਜੇ ਤੁਹਾਡੀ ਪਾਰਟਿਸਿਪੇਸ਼ਨ ਐਕਟਿਵ ਆ, ਉਹ ਤੁਹਾਡੇ ਫੇਵਰ 'ਚ ਜਾਊਗੀ। ਠੀਕ ਹੈ। ਸੋ ਬਿਲਕੁਲ ਸੋ ਪਤਾ ਰੱਖਣਾ ਆਲੇ-ਦੁਆਲੇ ਕੀ ਚੱਲ ਰਿਹਾ ਹੈ, ਉੱਥੇ ਕੀ ਕੰਡੀਸ਼ਨਸ ਨੇ, ਕਿੱਦਾਂ ਆ। ਸੋ ਦਿਲਚਸਪੀ ਹੋਊਗੀ ਤਾਂ ਵਧੀਆ। ਚਲੋ ਠੀਕ ਹੈ, ਤੁਸੀਂ ਫਨ ਵੀ ਕਰਨਾ, ਘੁੰਮਣਾ-ਫਿਰਨਾ ਵੀ ਆ, ਕੰਮ ਵੀ ਕਰਨੇ, ਉਹ ਸਾਰਾ ਕੁਛ ਤੁਸੀਂ ਕਰੀ ਜਾਓ। ਪਰ ਜਿਸ ਆਧਾਰ ਦੇ ਉੱਤੇ ਅਸਾਈਲਮ ਦੀ ਤੁਹਾਡੀ ਮੰਗ ਹੈਗੀ ਆ, ਉਹਦੇ ਬਾਰੇ ਤੁਹਾਨੂੰ ਜਿਹੜੀ ਆ ਉਹ ਜਾਣਕਾਰੀ ਰੱਖਣੀ ਜਿਹੜੀ ਉਹ ਜ਼ਰੂਰੀ ਜਿਹੜੀ ਉਹ ਰਹਿੰਦੀ ਆ। ਸੋ ਇਹ ਡੈਕਲੇਰੇਸ਼ਨ, ਸਟੋਰੀ, ਬਿਆਨ ਦੇ ਇਹ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਆ, ਉਸ ਦੇ ਉੱਤੇ ਜ਼ਰੂਰ ਜਿਹੜੀਆਂ ਧਿਆਨ ਰੱਖੋ। ਇਹ ਛੋਟੀਆਂ ਚੀਜ਼ਾਂ ਹੀ ਬਾਅਦ 'ਚ ਮੋਟੀਆਂ ਜਿਹੜੀਆਂ ਉਹ ਬਣਦੀਆਂ ਨੇ। ਸੋ ਛੋਟੀ ਜਿਹੀ ਗਲਤੀ ਗਾਂਹ ਤੱਕ ਫਿਰ ਕੰਮ ਬਹੁਤ ਖਰਾਬ ਜਿਹੜਾ ਉਹ ਕਰ ਜਾਂਦੀ ਆ। ਕਿਉਂਕਿ ਇਵੈਂਚੁਅਲੀ ਜਿਹੜਾ ਸਰਕਾਰੀ ਵਕੀਲ ਆ, ਉਹਦਾ ਮੁੱਦਾ ਤਾਂ ਇਹੀ ਆ ਵੀ ਇਹ ਇਸ ਨੂੰ ਏਦਾਂ ਪੇਸ਼ ਕਰਨਾ ਜਾਂ ਇਹ ਮੇਕ ਸ਼ੋਰ ਕਰਨਾ ਵੀ ਇਹ ਝੂਠ ਨਹੀਂ ਬੋਲਦਾ, ਇਹ ਨਕਲੀ ਤਾਂ ਨਹੀਂ ਹੈ ਇਹ ਕੰਮ। ਸੋ ਜਿੱਥੇ ਤੁਸੀਂ ਥਿਰਕੋਗੇ ਜਿੰਨਾ ਜ਼ਿਆਦਾ, ਓਨਾ ਫਿਰ ਉਹਨਾਂ ਨੂੰ ਮੌਕਾ ਜਿਹੜਾ ਇਸ ਚੀਜ਼ 'ਚ ਰਹਿੰਦਾ ਆ। ਸੋ ਫੋਰਮਸ ਨੂੰ ਲੈ ਕੇ ਕੀ ਜਿਹੜੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਅਟਾਰਨੀ ਟੇਕ ਕਹਿਣਾ ਜੀ? ਸੋ ਫਾਰਮ ਦਾ ਇੱਦਾਂ ਕਿ ਮੰਨ ਲਓ ਕਿਸੇ ਨੇ ਸਾਨੂੰ ਹਾਇਰ ਕੀਤਾ, ਉਹਨੂੰ ਈਮੇਲ ਚੱਲ ਗਈ ਕਿ ਆਹ ਵਾਲੇ ਫਾਰਮਸ ਜਿਹੜੇ ਆ, ਇਹ ਇਨਫੋਰਮੇਸ਼ਨ ਸਾਨੂੰ ਚਾਹੀਦੀ ਆ। ਹੁਣ ਉਹ ਕੀ ਹੈ ਕਿ ਉਦੋਂ ਬੰਦਾ ਨਵਾਂ-ਨਵਾਂ ਆਇਆ ਹੁੰਦਾ, ਉਹ ਫਾਰਮ ਵੱਲ ਧਿਆਨ ਨਹੀਂ ਦਿੰਦਾ। ਤੇ ਫਾਰਮ ਹੂੰ। ਦੇ ਵਿੱਚ ਕੀ ਹੈ ਕਿ ਹੁਣ ਆਪਾਂ ਤਾਂ ਉਹੀ ਫਾਰਮ 'ਚ ਲਿਖ ਸਕਦੇ ਹਾਂ ਜੋ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੰਦੇ ਆ। ਸੋ ਸਭ ਤੋਂ ਜ਼ਿਆਦਾ ਫੋਰ ਐਗਜ਼ਾਮਪਲ ਲੋਕੀ ਮਾਰ ਕਿੱਥੇ ਖਾਂਦੇ ਆ, 5 ਸਾਲ ਦੀ ਐਡਰੈਸ ਹਿਸਟਰੀ ਜਿਹੜੀ ਆ ਉਹ ਮੰਗਦੇ ਆ। ਹੁਣ ਤੁਹਾਡੀ 5 ਸਾਲ ਦੀ ਐਡਰੈਸ ਹਿਸਟਰੀ ਆ, ਹੁਣ ਵਕੀਲ ਦਾ ਬਣਾ ਨਹੀਂ ਸਕਦਾ ਕਿ ਤੁਸੀਂ ਕਿੱਥੇ ਰਹੇ ਸੀ, ਤੁਸੀਂ ਦੱਸੋਗੇ ਕਿ ਕਿੱਥੇ ਰਹੇ ਸੀਗੇ, ਰਾਈਟ? ਤਾਂ ਹੂੰ। ਉਹਦੇ ਵਿੱਚ ਬਹੁਤ ਜ਼ਿਆਦਾ ਸਿਰ ਖਪਾਈ ਜਿਹੜਾ ਉਹਲੇ ਪੇਜ 'ਚ 5 ਸਾਲ ਦੀ ਹਿਸਟਰੀ ਤੇ 5 ਸਾਲ ਦਾ ਪਿਛਲਾ ਕੰਮ ਜਿਹੜਾ ਹੈਗਾ, ਉਹ ਲੋਕੀ ਨਹੀਂ ਦੱਸ ਪਾਉਂਦੇ। ਸੋ ਉਹਦੇ ਠੀਕ ਹੈ। ਵਿੱਚ ਉਹ ਇੰਪੋਰਟੈਂਟ ਇਸ ਹਿਸਾਬ ਨਾਲ ਹੋ ਜਾਂਦਾ ਕਿ ਕਈਆਂ ਨੇ ਹੁਣ ਫੋਰ ਐਗਜ਼ਾਮਪਲ ਲਿਖਿਆ ਕਿ ਮੈਂ ਆਹ ਵਾਲੇ ਐਡਰੈਸ 'ਚ ਰਿਹਾ ਸੀਗਾ ਆਪਣੇ ਪਿੰਡ ਜਲੰਧਰ। ਹੁਣ ਜਦੋਂ ਉਹਦੀ ਅੱਗੋਂ ਬਿਆਨ ਆਉਂਦੇ ਆ, ਬਿਆਨ 'ਚ ਲਿਖਿਆ ਕਿ ਮੇਰਾ ਇੱਥੇ ਸੀਗਾ, ਇਸ ਤੋਂ ਬਾਅਦ ਮੇਰੇ ਤੇ ਹਮਲਾ ਹੋਇਆ, ਮੈਂ ਛੱਡ ਕੇ ਚੱਲ ਗਿਆ, ਆਪਣੀ ਭੂਆ ਦੇ ਘਰੇ ਰਿਹਾ 3 ਮਹੀਨੇ, ਰਾਈਟ? ਸੋ ਐਡਰੈਸ ਦੇ ਵਿੱਚ ਹੂੰ। ਤੁਹਾਡੇ ਭੂਆ ਦਾ ਐਡਰੈਸ ਨਹੀਂ ਆਇਆ। ਫਾਰਮ 'ਚ ਪੁੱਛਿਆ ਗਿਆ ਕਿ ਆਖਰੀ ਐਡਰੈਸ ਕੀ ਸੀਗਾ ਇੰਡੀਆ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਪੁੱਛਿਆ ਗਿਆ ਕਿ ਪਿਛਲੇ 5 ਸਾਲਾਂ ਦੇ ਕੀ ਸੀਗੇ। ਸੋ ਉਹਨੂੰ ਕੀ ਹੈ ਕਿ ਸਾਰੇ ਲੋਕ ਤਕਰੀਬਨ ਜਿਹੜਾ ਸੀਰੀਅਸਲੀ ਨਹੀਂ ਲੈਂਦੇ, ਤੇ ਉਹਨੇ ਕਹਿਣਾ ਜੋ ਵੀ ਭਰ-ਭੁਰ ਕੇ ਭੇਜਤਾ। ਸੋ ਫਾਰਮ ਜਿਹੜੇ ਹੈਗੇ ਉਹ ਇੰਪੋਰਟੈਂਟ ਚੀਜ਼ ਆ। ਉਹਨੂੰ ਪਹਿਲੀ ਵਾਰੀ ਜਿਹੜਾ ਹੈਗਾ ਆਪਣਾ ਟਾਈਮ ਲਓ, ਉਹਨੂੰ 2-4 ਦਿਨ ਲਾ ਕੇ ਸਹੀ ਤਰੀਕੇ ਨਾਲ ਭੇਜੋ। ਸੋ ਫਾਰਮ ਦੇ ਵਿੱਚ ਕਾਫੀ ਸਾਡੀ ਜਾਨ ਜਿਹੜੀ ਖਪਦੀ ਆ, ਤੇ ਫਿਰ ਉਹੀ ਕਿ ਆਹ ਗਲਤ ਹੋ ਗਿਆ, ਉਹ ਗਲਤ ਹੋ ਗਿਆ, ਅਪਾਰਟਮੈਂਟ ਨੰਬਰ ਗਲਤ ਹੋ ਗਿਆ, ਉਹ ਚੱਲਦਾ ਹੀ ਰਹਿੰਦਾ ਜਿਹੜਾ ਸਿਲਸਿਲਾ। ਸੋ ਕਹਿਣ ਦਾ ਮਤਲਬ ਇੱਦਾਂ ਕਿ ਉਹੀ ਜਿਹੜਾ ਫਾਰਮ ਆ ਫਟਾਫਟ ਹਫ਼ਤੇ 'ਚ ਜਿਹੜਾ ਕੰਮ ਹੋ ਸਕਦਾ, ਤੁਹਾਡਾ ਕੇਸ ਲੱਗ ਸਕਦਾ, ਉਹਨੂੰ ਲੋਕੀ ਜਿੱਦਾਂ 2-2 3-3 ਮਹੀਨੇ ਵੀ ਕਈ ਵਾਰੀ ਲਾ ਦਿੰਦੇ ਆ ਕਿ ਐਡਰੈਸਾਂ-ਐਡਰੂਸਾਂ 'ਚ ਉਲਝੇ ਰਹਿੰਦੇ ਆ। ਪੜ੍ਹਾਈ, ਸਕੂਲ ਦੀ ਡਿਗਰੀ ਕਿੱਥੋਂ ਕੀਤੀ, ਸਾਰਾ। ਸੋ ਇਹ ਕਿ ਸੋਚ ਸਮਝ ਕੇ ਕਿ ਕਿੱਥੇ ਰਹਿੰਦੇ ਸੀਗੇ, ਹੈ ਨਾ? ਹੁਣ ਇਹ ਤਾਂ ਹੈ ਨਹੀਂ ਕਿ ਮੈਂ ਜਲੰਧਰ ਰਹਿੰਦਾ ਸੀ ਪਰ ਮੈਂ ਦਿੱਲੀ ਪੜ੍ਹਦਾ ਸੀਗਾ, ਡਿਗਰੀ ਮੇਰੀ ਉੱਥੋਂ ਆ, ਉਹ ਤਾਂ ਫਿਰ ਕੰਟਰਾਡਿਕਸ਼ਨ ਆ ਗਈ ਤੁਹਾਡੇ ਉਹਦੇ ਵਿੱਚ, ਰਾਈਟ? ਕਿ ਸਕੂਲ। ਸੋ ਇਹ ਹੈ ਕਿ ਉਹਨੂੰ ਸੋਚ ਵਿਚਾਰ ਕੇ ਕੀ ਸੀਗਾ, ਕਿੱਦਾਂ ਸੀਗਾ, ਕਦੋਂ ਦੇਸ਼ ਛੱਡਿਆ, ਕਿੱਥੇ ਸੀਗੇ, ਸਹੀ ਤਰੀਕੇ ਨਾਲ ਜਿਹੜੀ ਆਪਣੀ ਹਿਸਟਰੀ ਆ ਉਹ ਦੱਸਣੀ ਹੈ। ਸੋ ਫਾਰਮ ਇੱਕ ਇੰਪੋਰਟੈਂਟ ਚੀਜ਼ ਹੈ। ਜੀ, ਜੀ। ਸੋ ਬਿਲਕੁਲ ਜਿੱਦਾਂ ਤੁਹਾਨੂੰ ਬਿਆਨ, ਸਟੋਰੀ ਯਾਦ ਰਹਿਣੀ ਆ ਤੇ ਫਾਰਮਸ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਣਾ ਆ।
ਸੋ ਰੀਸੈਂਟਲੀ ਆਪਾਂ ਕਾਫੀ ਵਾਰੀ ਜਿਹੜੇ ਯੂਰਪੀਅਨ ਕੇਸਿਸ ਜਾਂ ਰੀਸੈਟਲਮੈਂਟ ਬਾਰ ਇਸ਼ੂ ਆ ਉਸ ਦੇ ਉੱਤੇ ਜਿਹੜੀ ਉਹ ਚਰਚਾ ਕੀਤੀ ਆ। ਸੋ ਜੇ ਆਪਾਂ ਇੱਕ ਵਾਰੀ ਫੇਰ ਇਸ ਦੀ ਡਿਸਕਸ਼ਨ ਕਰਦੇ ਜਾਈਏ ਤਾਂ। ਸੋ ਸਭ ਤੋਂ ਪਹਿਲੀ ਗੱਲ ਇੱਦਾਂ ਕਿ ਵਕੀਲ ਕੋ ਪੁੱਛਦੇ ਕਿ ਭਾਈ ਮੈਂ ਯੂਰਪ ਦਾ ਦੱਸਾਂ ਕਿ ਨਾ ਦੱਸਾਂ। ਪਹਿਲੀ ਗੱਲ ਤਾਂ ਇਹ ਹੈ ਕਿ ਜੋ ਵਕੀਲ ਨੂੰ ਤੁਸੀਂ ਦੱਸਿਆ, ਵਕੀਲ ਨੇ ਅੱਗੇ ਦੱਸਣਾ ਹੀ ਦੱਸਣਾ ਵਾ। ਵਕੀਲ ਨੇ ਹੁਣ ਆਪਣਾ ਲਾਇਸੈਂਸ ਥੋੜ੍ਹਾ ਨਾ ਕੈਂਸਲ ਕਰਾ ਲੈਣਾ। ਜੋ ਤੁਸੀਂ ਇਨਫੋਰਮੇਸ਼ਨ ਦਿੱਤੀ ਆ ਉਹ ਵਕੀਲ ਨੂੰ ਅੱਗੇ ਦੇਣੀ ਪੈਣੀ ਆ। ਹੁਣ ਲੋਕੀ ਕੀ ਕਰਦੇ ਆ, ਭਾਜੀ ਮੈਂ ਨਾ ਦੱਸਣਾ ਨਹੀਂ ਪਰ ਮੈਂ ਤੁਹਾਨੂੰ ਦੱਸ ਰਿਹਾ। ਬਾਈ ਮੈਨੂੰ ਕਿਉਂ ਤੂੰ ਦੱਸ ਰਿਹਾ? ਮੇਰੇ ਮੋਢੇ ਥੋੜ੍ਹਾ ਨਾ ਰੱਖ ਕੇ ਬੰਦੂਕ ਚਲਾਣੀ ਆ। ਜਿਹੜਾ ਵਕੀਲ ਨੇ ਹੁਣ ਕੱਲ੍ਹ ਨੂੰ ਤਾਂ ਇੱਦਾਂ ਫਿਰ ਉਹੀ ਗੱਲ ਹੋਈ ਕਿ ਮੈਂ ਤਾਂ ਵਕੀਲ ਨੂੰ ਦੱਸਿਆ ਸੀ, ਇਹਨੇ ਨਹੀਂ ਅੱਗੇ ਦੱਸਿਆ। ਜਿਹੜਾ ਲਾਇਰ ਦਾ ਰੋਲ ਕੀ ਹੈ ਕਿ ਤੁਹਾਡੀ ਆਪਾਂ ਹੈਲਪ ਕਰਨਾ ਚਾਹੁੰਦੇ ਹਾਂ, ਪਰ ਤੁਹਾਡੇ ਕਰਕੇ ਖੂਹ 'ਚ ਨਹੀਂ ਛਾਲ ਮਾਰ ਸਕਦੇ, ਰਾਈਟ? ਸੋ ਜੋ ਤੁਸੀਂ ਸਾਨੂੰ ਦੱਸਿਆ ਉਹ ਸਾਨੂੰ ਅੱਗੇ ਦੱਸਣਾ ਹੀ ਪੈਣਾ। ਦੂਜੀ ਚੀਜ਼ ਇਹ ਹੈਗੀ ਕਿ ਜਿਹੜੇ ਆ ਸਾਰੀ ਜਿਹੜੀ ਕਿ ਬੰਦਾ ਕਿਹੜੇ ਦੇਸ਼, ਕਈਆਂ ਦੇ ਤਾਂ ਹੁਣ ਜਵਾਕ ਵੀ ਯੂਰਪ 'ਚ ਜੰਮੇ ਆ, ਤਾਂ ਇੱਦਾਂ ਦੇ ਕਈ ਵਾਰੀ ਕੇਸ ਲੈ ਕੇ ਆਉਂਦੇ ਆ ਕਿ ਆਪਾਂ ਭਾਜੀ ਇੰਡੀਆ ਤੋਂ ਸਰਟੀਫਿਕੇਟ ਬਣਾ ਲਿਆ ਸੀ। ਇੱਦਾਂ ਕੁਛ ਨਹੀਂ ਹੈਗਾ, ਝੂਠ ਨਾ ਬੋਲਿਓ। ਜਿਹੜੇ ਫਲਾਈਟ ਪਾਥ ਵਗੈਰਾ ਹੈਗੇ ਨੇ ਬੜੇ ਈਜ਼ੀਲੀ ਸਰਚੇਬਲ ਆ। ਸੋ ਪਹਿਲੀ ਗੱਲ ਤਾਂ ਇੱਦਾਂ ਲੋਕੀ ਕਈ ਵਾਰੀ ਝੂਠ ਬੋਲਦੇ ਆ। ਉੱਥੇ ਜਾ ਕੇ ਸਰਕਾਰੀ ਵਕੀਲ ਸਿੱਧਾ ਹੀ ਰੈਕਡ ਕੱਢ ਕੇ ਸਾਹਮਣੇ ਮਾਰਦਾ ਕਿ ਇਹ ਬੰਦਾ ਯੂਰਪ 'ਚ ਸੀਗਾ। ਤੇ ਜਿਹੜਾ ਉਹਦਾ ਆਨਸਰ ਇਹ ਹੈ ਕਿ ਜੇ ਤੁਸੀਂ ਸੀਗੇ ਤਾਂ ਤੁਸੀਂ ਸਹੀ ਦੱਸੋ, ਕਿਉਂਕਿ ਉਹ ਤੁਹਾਡੀ ਇਨਫੋਰਮੇਸ਼ਨ ਜੇ ਆ ਗਈ ਤਾਂ ਤੁਹਾਡਾ ਅਸਾਈਲਮ ਦਾ ਕੇਸ ਜਿਹੜਾ ਝੂਠਾ ਪੈ ਜਾਣਾ। ਝੂਠਾ ਕਿਉਂ ਪੈਣਾ? ਬੰਦਾ ਹੁਣ ਜੇ 4 ਸਾਲ ਯੂਰਪ ਦੇ ਵਿੱਚ ਰਿਹਾ ਤਾਂ ਉਹ ਯੂਰਪ 'ਚ ਸੀਗਾ, ਉਹਦੇ ਵਿੱਚ ਹੁਣ ਇੰਡੀਆ 'ਚ ਸੀਗਾ ਹੀ ਨਹੀਂ ਜਦੋਂ, ਤਾਂ ਫਿਰ ਉਹ ਤੁਹਾਡੇ ਸਾਰੇ ਹਮਲੇ ਸਾਰਾ ਐਵਰੀਥਿੰਗ ਫੇਕ ਆ, ਰਾਈਟ? ਸੋ ਉਹਦੇ ਵਿੱਚ ਕੀ ਹੈ ਕਿ ਤੁਹਾਡਾ ਨਾ ਸਿਰਫ ਕੇਸ ਫੇਲ ਹੋਊਗਾ, ਬਟ ਜਿਹੜਾ ਬੰਦਾ ਅਸਾਲਮ ਦਾ ਕੇਸ ਜਿਹਨੂੰ ਸਰਕਾਰ ਕਹਿੰਦੀ ਹੈ ਕਿ ਇਹਨੇ ਫੇਕ ਫਾਈਲ ਕੀਤਾ, ਉਹਨੂੰ ਕੋਈ ਵੀ ਇਮੀਗ੍ਰੇਸ਼ਨ ਬੈਨੀਫਿਟ ਭਾਵੇਂ ਉਹ ਯੂਐਸ ਸਿਟੀਜ਼ਨ ਨਾਲ ਵਿਆਹ ਕਿ ਉਹਨਾਂ ਕਰਾ ਲਵੇ, ਉਹ ਵੀ ਜਿਹੜਾ ਉਹਦਾ ਕੇਸ ਆ ਉਹ ਪਾਸ ਨਹੀਂ ਹੋ ਸਕਦਾ। ਤੇ ਤਾਂ ਕਰਕੇ ਜਿਹੜਾ ਯੂਰਪ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਤੁਹਾਡੇ ਆਫਕੋਰਸ ਤੁਹਾਡੇ ਕੇਸ ਨੂੰ ਵੀਕ ਕਰਦੀ ਹੈ। ਜੇ ਤੁਸੀਂ ਯੂਰਪ ਦੇ ਵਿੱਚ ਪੱਕੇ ਸੀਗੇ, ਤੁਹਾਨੂੰ ਉਹਨੂੰ ਐਕਸਪਲੇਨ ਕਰਨਾ ਪੈਣਾ ਕਿ ਕੀ ਪ੍ਰੋਬਲਮ ਪੈ ਗਈ, ਕਿਉਂ ਨਹੀਂ ਤੁਸੀਂ ਯੂਰਪ 'ਚ ਅੱਗੇ ਰਹਿ ਸਕਦੇ। ਤੁਹਾਡਾ ਜਿਹੜੀ ਪੀਆਰ ਸੀਗੀ ਕੀ ਸੀਗੀ, ਤੁਹਾਡੇ ਵਰਕ ਵੀਜ਼ੇ ਨਾਲ ਟਾਈਡ ਅਪ ਸੀਗੀ, ਕਿਹੜੀ ਚੀਜ਼ ਨਾਲ ਟਾਈਡ ਅਪ ਸੀਗੀ, ਤੇ ਉਹਨੂੰ ਤੁਸੀਂ ਐਕਸਪਲੇਨ ਕਰਨਾ, ਮਤਲਬ ਉਹ ਤੋਂ ਭੱਜਣਾ ਨਹੀਂ ਕਿ ਉਹਨੂੰ ਦੱਸੀਏ ਨਾ। ਸੋ ਆਫਕੋਰਸ ਤੁਹਾਡਾ ਕੇਸ ਵੀਕ ਹੁੰਦਾ ਯੂਰਪ ਵਾਲੇ ਮੁੱਦੇ ਨਾਲ, ਪਰ ਤੁਹਾਡੇ ਕੋਲ ਆਪਸ਼ਨ ਨਹੀਂ, ਤੁਹਾਨੂੰ ਉਹ ਡਿਸਕਲੋਜ਼ ਕਰਨੇ ਪੈਣਾ। ਠੀਕ ਹੈ, ਠੀਕ ਹੈ। ਸੋ ਬਿਲਕੁਲ ਤੇ ਜਿਹੜੀ ਫਰਮ ਰੀਸੈਟਲਮੈਂਟ ਬਾਰ ਦਾ ਇਸ਼ੂ ਆ ਉਹ ਕਿੱਦਾਂ ਫਿਰ ਦੇਖਿਆ ਜਾਂਦਾ? ਉਹ ਉਹਦੇ ਵਿੱਚ ਕਿੱਦਾਂ ਹੈ? ਫਰਮ ਰੀਸੈਟਲਮੈਂਟ ਬਾਰ ਦਾ ਮੁੱਦਾ ਇਹੀ ਆ ਕਿ ਬੰਦਾ ਕਿਸੇ ਕੰਟਰੀ ਦੇ ਵਿੱਚ ਉਹਨੂੰ ਗ੍ਰੀਨ ਕਾਰਡ ਦਾ ਜਾਂ ਪਰਮਾਨੈਂਟ ਰੈਜ਼ੀਡੈਂਸ ਦਾ ਆਫਰ ਸੀਗਾ ਕਿ ਨਹੀਂ ਸੀਗਾ। ਫਰਮ ਦਾ ਮਤਲਬ ਹੁੰਦਾ ਪੱਕੇ ਤੌਰ ਤੇ, ਰੀਸੈਟਲਮੈਂਟ ਦਾ ਮਤਲਬ ਕਿ ਆਪਣੀ ਕੰਟਰੀ 'ਚੋਂ ਬਾਹਰ ਨਿਕਲ ਕੇ ਕਿਸੇ ਹੋਰ ਦੇਸ਼ ਦੇ ਵਿੱਚ ਇਹ ਬੰਦਾ ਰੀਸੈਟਲ ਤਾਂ ਨਹੀਂ ਹੋ ਗਿਆ। ਸੋ ਉਹਨੂੰ ਕਹਿੰਦੇ ਫਰਮ ਰੀਸੈਟਲਮੈਂਟ। ਫਰਮ ਰੀਸੈਟਲਮੈਂਟ ਇਹ ਹੈ ਕਿ ਜਿਹੜਾ ਬੰਦਾ ਆਪਣਾ ਦੇਸ਼ ਛੱਡਿਆ ਜਿਹ 'ਚ ਖਤਰਾ ਸੀਗਾ ਅਤੇ ਉਹਨੂੰ ਕਿਸੇ ਹੋਰ ਦੇਸ਼ ਦੇ ਵਿੱਚ ਨਾਗਰਿਕਤਾ ਮਿਲ ਗਈ ਜਾਂ ਗ੍ਰੀਨ ਕਾਰਡ ਦੀ ਆਫਰ ਮਿਲ ਗਈ, ਉਹਨੂੰ ਬੰਦੇ ਨੂੰ ਉਹ ਫਰਮਲੀ ਰੀਸੈਟਲ ਮੰਨਦੇ ਆ ਅਮਰੀਕਾ ਵਾਲੇ, ਅਤੇ ਉਹ ਕਹਿੰਦੇ ਆ ਕਿ ਇਹਨੂੰ ਅਸਾਈਲਮ ਨਹੀਂ ਮਿਲ ਸਕਦਾ। ਸੋ ਉਹਦੇ ਤੋਂ ਫਰਮ ਰੀਸੈਟਲਮੈਂਟ ਬਾਰ ਤੋਂ ਬਚਣ ਲਈ ਤੁਸੀਂ ਦੱਸਣਾ ਹੁੰਦਾ ਕਿ ਇਹ ਜਿਹੜੀ ਤੁਹਾਡੀ ਗ੍ਰੀਨ ਕਾਰਡ ਜਾਂ ਟੈਂਪਰੇਰੀ ਰੈਜ਼ੀਡੈਂਟ ਸੀਗਾ, ਸੋਜੋਰਨੋ ਸੀ ਜਾਂ ਕੁਛ ਵੀ ਸੀਗਾ, ਉਹ ਤੁਹਾਡੇ ਕੰਮ ਦੇ ਨਾਲ ਕਿੱਦਾਂ ਡਿਪੈਂਡ ਸੀਗਾ ਅਤੇ ਕਿਉਂ ਉਹ ਅੱਗੇ ਐਕਸਟੈਂਡ ਨਹੀਂ ਹੋ ਸਕਦਾ ਸੀਗਾ, ਉਹਦੀਆਂ ਲਿਮਿਟੇਸ਼ਨ ਕੀ ਸੀਗੀਆਂ। ਤੁਸੀਂ ਜਿਹੜੀ ਦੂਜੀ ਕੰਟਰੀ 'ਚ ਗਏ ਉੱਥੇ ਜਾ ਕੇ ਤੁਸੀਂ ਘਰ ਤਾਂ ਨਹੀਂ ਲਿਆ, ਤੁਸੀਂ ਉੱਥੇ ਫੈਮਿਲੀ ਤਾਂ ਨਹੀਂ ਆਪਣੀ ਕ੍ਰੀਏਟ ਕੀਤੀ, ਤੁਹਾਡੇ ਟਾਈਜ਼ ਕੀ ਆ ਉੱਥੇ, ਤੁਹਾਡੀ ਨੌਕਰੀ ਪੱਕੀ ਸੀਗੀ ਕਿ ਟੈਂਪਰੇਰੀ ਸੀਗੀ, ਉਹ ਸਾਰੀ ਤੁਹਾਨੂੰ ਜਿਹੜੀ ਆਪਣੀ ਆਰਗੂਮੈਂਟ ਦੇਣੀ ਪੈਂਦੀ ਹੈ ਕਿ ਤੁਹਾਡਾ ਕੰਮ ਕਿੱਦਾਂ ਦਾ ਸੀਗਾ, ਤੁਹਾਡਾ ਉੱਥੇ ਲਾਈਫ ਸਟਾਈਲ ਕੀ ਸੀਗਾ। ਸੋ ਉਹਦੇ ਬੇਸ 'ਤੇ ਫਿਰ ਜਿਹੜਾ ਕੋਰਟ ਆ ਉਹ ਕਨਕਲੂਡ ਕਰਦਾ ਕਿ ਇਹਨੂੰ ਫਰਮ ਰੀਸੈਟਲਮੈਂਟ ਬਾਰ ਜਿਹੜੀ ਅਪਲਾਈ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਠੀਕ ਹੈ ਜੀ, ਜੀ। ਤੇ ਬਹੁਤ ਵਾਰੀ ਕਈ ਜਣੇ ਆਪਾਂ ਨੂੰ ਪੁੱਛਦੇ ਵੀ ਆ, ਮਲਟੀਪਲ ਫੈਮਿਲੀ ਮੈਂਬਰਸ, ਕਿਸੇ ਦਾ ਭਰਾ, ਵਾਈਫ, ਬੱਚੇ, ਪੇਰੈਂਟਸ, ਉਹ ਕਈ ਕੁਛ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਹੁੰਦਾ ਆ, ਕੀ ਉਹ ਫੈਮਿਲੀ ਮੈਂਬਰਸ ਨੂੰ ਲੈ ਕੇ ਕੀ ਉਹ ਕੇਸ ਕੰਸੋਲੀਡੇਟ ਇਕੱਠੇ ਕਰਨੇ ਚਾਹੀਦੇ ਆ, ਵੱਖ-ਵੱਖ ਤੌਰ ਤੇ ਲੜਨੇ ਚਾਹੀਦੇ ਆ, ਜਾਂ ਹਰ ਇੱਕ ਜਣਾ ਵੱਖਰਾ ਕਰੇ ਤੇ ਸਾਰਿਆਂ ਨੂੰ ਨਾਲ ਐਡ ਕਰੇ? ਕਿੱਦਾਂ, ਕੀ ਬੈਸਟ ਕਿਸ ਹਿਸਾਬ ਦੇ ਨਾਲ ਚੱਲਣਾ ਚਾਹੀਦਾ ਇਸ ਮਾਮਲੇ 'ਚ? ਸੋ ਇੱਦਾਂ ਕਿ ਜੇ ਕੇਸ ਇਕੱਠੇ ਹੁੰਦੇ ਆ ਤੇ ਆਫਕੋਰਸ ਤੁਹਾਡੇ ਪੈਸੇ ਬਚ ਜਾਂਦੇ ਬੇਸਿਕਲੀ। ਉਹਦਾ ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ। ਫਾਇਦਾ ਇਹ ਹੁੰਦਾ ਕਿ ਜੇ ਸਾਰਾ ਪਰਿਵਾਰ ਕੰਸਿਸਟੈਂਟ ਆ, ਮਤਲਬ ਕਿ ਸਾਰਿਆਂ ਦੀ ਗੱਲਬਾਤ ਸੇਮ ਆ, ਜਵਾਬ ਸੇਮ ਆ ਸਾਰੇ, ਤਾਂ ਉਹ ਇੱਕ ਦੂਜੇ ਦੇ ਫੇਵਰ 'ਚ ਵਿਟਨੈਸ ਜਿਹੜੇ ਉਹ ਬਣ ਸਕਦੇ ਆ, ਕੇਸ ਪਾਸ ਹੋਣ ਦੇ ਚਾਂਸ ਜ਼ਿਆਦਾ। ਪਰ ਸੇਮ ਚੀਜ਼ ਉਹੀ ਕਿ ਜੇ ਇੱਕ ਵੀਕ ਲਿੰਕ ਆ, ਮੰਨ ਲਓ ਕਿ ਘਰ ਵਾਲੀ ਤੋਂ ਉਹਨਾਂ ਨੇ ਪੁੱਛਿਆ ਤਾਂ ਘਰ ਵਾਲੀ ਸ਼ਾਇਦ ਕੌਨਫੀਡੈਂਟ ਨਹੀਂ ਹੈਗੀ, ਇੰਨਾ ਪੜ੍ਹਦੀ ਨਹੀਂ, ਪੋਲੀਟਿਕਸ ਬਾਰੇ ਪਤਾ ਨਹੀਂ, ਜਵਾਬ ਨਹੀਂ ਦੇ ਸਕਦੀ, ਸੋ ਤੁਹਾਡੇ ਅਗੇਂਸਟ ਵੀ ਚੀਜ਼ ਜਿਹੜੀ ਉਹ ਜਾ ਸਕਦੀ ਹੈ। ਸੋ ਜ਼ਿਆਦਾਤਰ ਕੀ ਹੈਗਾ ਕਿ ਹਸਬੈਂਡ ਵਾਈਫ ਦਾ ਤਾਂ ਚਲੋ ਇਕੱਠਾ ਹੀ ਕੇਸ ਰਹਿੰਦਾ ਹਮੇਸ਼ਾ, ਉਹਦੇ ਵਿੱਚ ਤੇ ਅਲੱਗ ਹੋਣ ਵਾਲੀ ਕੋਈ ਗੱਲ ਨਹੀਂ, ਅਤੇ ਇੱਕ ਬੰਦਾ ਪ੍ਰਾਇਮਰੀ ਬਣ ਜਾਂਦਾ। ਪਰ ਆਪਾਂ ਗੱਲ ਕਰ ਰਹੇ ਹੁਣ ਜਿਹਦੇ ਵਿੱਚ ਕਿ
ਬੰਦਾ ਆਇਆ ਤੇ ਬਾਅਦ 'ਚ ਉਹਦੇ ਘਰ ਦੇ ਐਂਟਰ ਕਰ ਗਏ ਅਮਰੀਕਾ, ਤੇ ਫਿਰ ਬਾਅਦ 'ਚ ਉਹਦਾ ਭੈਣ-ਭਰਾ ਐਂਟਰ ਕਰ ਜੀ। ਗਏ। ਸੋ ਇਹ ਕੇਸਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇਹਨਾਂ ਦੇ ਇਹ ਡਿਫਰੈਂਟ ਟਾਈਮ ਫਰੇਮ ਦੇ ਕੇਸ ਆ, ਤੇ ਇਹਨੂੰ ਹੂੰ, ਆਪਾਂ ਕੰਸੋਲੀਡੇਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਸੋ ਇਹ ਡਿਪੈਂਡ ਕਰਦਾ, ਜੇ ਤਾਂ ਤੁਹਾਨੂੰ ਲੱਗਦਾ ਕਿ ਦੋਨੇ ਜਾਣੇ ਹੁਣ ਇਹ ਨਾ ਹੋਵੇ ਕਿ ਇੱਕ ਭਰਾ ਦੇ ਬਿਆਨ ਗਲਤ ਹੋ ਜਾਵੇ ਤੇ ਫੇਲ ਕਰਾ ਦੇ, ਤੇ ਫਿਰ ਸਾਰੀ ਉਮਰ ਤੁਸੀਂ ਲੜਦੇ ਰਹੋ ਆਪਸ 'ਚ ਕਿ ਯਾਰ ਤੇਰੇ ਕਰਕੇ ਮੇਰਾ ਵੀ ਜਿਹੜਾ ਕੰਮ ਆ ਉਹ ਖਰਾਬ ਹੋ ਗਿਆ। ਸੋ ਤੁਸੀਂ ਦੇਖਣਾ ਕਿ ਤੁਹਾਡੀ ਆਪਸ 'ਚ ਕਿੰਨੀ ਟਿਊਨਿੰਗ ਆ, ਕਿੱਦਾਂ ਤੁਸੀਂ ਇੱਕ ਦੂਜੇ ਨਾਲ ਕੋਲੈਬੋਰੇਟ ਕਰਦੇ ਆ। ਜੇ ਤੁਹਾਡਾ ਅੰਡਰਸਟੈਂਡਿੰਗ ਲੈਵਲ ਹੈਗਾ ਤਾਂ ਕੰਸੋਲੀਡੇਟ ਕਰਾ ਕੇ ਤੁਹਾਨੂੰ ਫਾਇਦਾ। ਜੇ ਤੁਹਾਨੂੰ ਲੱਗਦਾ ਕਿ ਨਹੀਂ ਇੱਕ ਬੰਦਾ ਵੀਕ ਆ, ਉਹ ਬਿਆਨ ਗਲਤ ਕਰ ਸਕਦਾ, ਤੁਹਾਨੂੰ ਅਲੱਗ-ਅਲੱਗ ਰੱਖ ਕੇ ਫਾਇਦਾ। ਤੇ ਇਹਦੇ ਵਿੱਚ ਕਈ ਵਾਰੀ ਆਪਾਂ ਇਹ ਵੀ ਦੇਖਿਆ ਕਿ ਇੱਕ ਬੰਦੇ ਦਾ ਕੇਸ ਪਾਸ ਹੋ ਗਿਆ, ਦੂਜੇ ਦਾ ਪੈਂਡਿੰਗ ਆ, ਤੇ ਜੱਜ ਨੂੰ ਜਦੋਂ ਪਤਾ ਲੱਗਦਾ ਕਿ ਇਹਦੇ ਭਰਾ ਦਾ ਅਲੱਗ ਕੇਸ ਸੀਗਾ, ਸੋ ਕਈ ਵਾਰੀ ਉਹ ਕੀ ਕਰਦੇ ਆ ਕਿ ਜਿਹੜਾ ਸਰਕਾਰੀ ਵਕੀਲ ਆ ਉਹ ਰਿਕੁਐਸਟ ਕਰਦਾ ਕਿ ਇਹਦੇ ਭਰਾ ਨੂੰ ਵੀ ਮੈਂ ਐਜ਼ ਅ ਵਿਟਨੈਸ ਇੰਟਰਵਿਊ ਕਰਨਾ ਚਾਹੁੰਦਾ। ਪਰ ਜ਼ਿਆਦਾਤਰ ਇਹ ਹੈ ਕਿ ਅਲੱਗ ਕੇਸ ਆ ਜਿਹੜੇ ਅਲੱਗ ਹੀ ਚੱਲਦੇ ਆ। ਤੇ ਉਹ ਹੁਣ ਤੁਸੀਂ ਦੇਖੋ ਆਪਸ ਦੇ ਵਿੱਚ ਕਿ ਤੁਹਾਡੀ ਟਾਈਮਲਾਈਨ, ਤੁਹਾਡਾ ਕੇਸ ਕੀ ਆ। ਜੇ ਤਾਂ 2 ਜਣੇ ਅਲੱਗ-ਅਲੱਗ ਟਾਈਮਲਾਈਨਸ ਦੇ ਵਿੱਚ ਸੀਗੇ, ਇੱਕ ਬੰਦਾ ਉਰੇ ਪਹਿਲਾਂ ਆ ਗਿਆ, ਇੱਕ ਬੰਦਾ 7 ਸਾਲ ਬਾਅਦ ਆਇਆ, ਤੇ ਉਹਨੂੰ ਅੱਗੇ ਕੰਟੀਨਿਊਇੰਗ ਮਸਲੇ ਚੱਲਦੇ ਰਹੇ ਪਿੱਛੇ। ਸੋ ਉਹਦਾ ਜਿਹੜਾ ਪਹਿਲਾਂ ਬੰਦਾ ਆਇਆ ਉਹਨੂੰ ਫਾਇਦਾ ਹੋ ਸਕਦਾ, ਕਿਉਂਕਿ ਜਿਹੜਾ ਬਾਅਦ 'ਚ ਬੰਦਾ ਆਇਆ ਉਹ ਹੋਰ ਗਵਾਹੀ ਦੇ ਸਕਦਾ ਕਿ ਉਹਦੇ ਆਉਣ ਤੋਂ ਮਗਰੋਂ ਕੀ ਹੋਇਆ, ਰਾਈਟ? ਸੋ ਇਹ ਤੁਸੀਂ ਜੋ ਵੀ ਤੁਹਾਡਾ ਵਕੀਲ ਆ ਉਹਨਾਂ ਨਾਲ ਬਹਿ ਕੇ ਸਲਾਹ ਕਰੋ ਕਿ ਕੰਸੋਲੀਡੇਸ਼ਨ 'ਚ ਫਾਇਦਾ ਹੈਗਾ ਕਿ ਨਹੀਂ ਹੈਗਾ। ਠੀਕ ਹੈ, ਠੀਕ ਹੈ। ਸੋ ਬਿਲਕੁਲ ਇਵੈਂਚੁਅਲੀ ਜਿਹੜੀ ਇਹ ਸਲਾਹ ਦੇ ਨਾਲ ਉਹ ਸਾਰੀਆਂ ਚੀਜ਼ਾਂ ਦੇ ਨਾਲ ਚੱਲ ਕੇ ਗੱਲ ਜਿਹੜੀ ਉਹ ਬਣਦੀ ਆ। ਜਿਹੜੇ ਵਕੀਲ ਦਾ ਮਤਲਬ ਵੀ ਮਕਸਦ ਹੀ ਜਿਹੜਾ ਉਹ ਇਹੀ ਆ ਵੀ ਤੁਸੀਂ ਵੱਧ ਤੋਂ ਵੱਧ ਉਹਨਾਂ ਦੇ ਨਾਲ ਸਲਾਹ ਕਰਕੇ ਤਾਂ ਜਿਹੜਾ ਉਹ ਕਰੋ, ਤਾਂ ਜੋ ਬਾਅਦ 'ਚ ਕੋਈ ਮੁਸ਼ਕਿਲਾਂ ਜਿਹੜੀਆਂ ਤੁਹਾਨੂੰ ਨਾ ਆਉਣ। ਪਰ ਹਾਂ, ਜਿੱਦਾਂ ਇਹਨਾਂ ਨੇ ਪਹਿਲੋਂ ਅਟਾਰਨੀ ਟਿਰਕੇਣਾ ਹੋਣਾ ਨੇ ਦੱਸਿਆ, ਤੁਹਾਨੂੰ ਆਪਣੀ ਸਟੋਰੀ ਜਿਹੜੇ ਇਨਸੀਡੈਂਟ ਆ ਕਿੱਦਾਂ ਹੋਇਆ, ਕਿਵੇਂ ਹੋਇਆ, ਉਹ ਵੀ ਯਾਦ ਜਿਹੜੇ ਉਹ ਰਹਿਣੇ ਚਾਹੀਦੇ ਆ, ਉਹ ਹੋਣੇ ਚਾਹੀਦੇ ਆ, ਤਾਂ ਜੋ ਇਹਨਾਂ ਨੂੰ ਉਹ ਚੀਜ਼ ਨੂੰ ਵਧੀਆ ਢੰਗ ਦੇ ਨਾਲ ਪ੍ਰੈਜ਼ੈਂਟ ਕਰਨ ਦੇ ਵਿੱਚ ਆਸਾਨੀ ਜਿਹੜੀ ਉਹ ਹੋਵੇ। ਕਿਉਂਕਿ ਉਹ ਕਿੱਦਾਂ ਪ੍ਰੈਜ਼ੈਂਟ ਹੋਇਆ ਆ, ਕਿੱਦਾਂ ਲਿਖਿਆ ਹੈ, ਕਿਵੇਂ ਆ, ਉਸ ਦਾ ਜਿਹੜਾ ਕਾਫ਼ੀ ਵੱਡਾ ਆਧਾਰ ਇਸ ਪੂਰੇ ਮਾਮਲੇ ਦੇ ਵਿੱਚ ਰਹਿੰਦਾ ਜਿਹੜਾ ਹੁੰਦਾ ਆ। ਅ, ਸੋ ਹੁਣ ਜਿੱਦਾਂ ਆਪਾਂ ਨੂੰ ਇੱਕ ਪੁੱਛ ਰਹੇ ਨੇ, ਸਵਾਲ ਪੁੱਛਦੇ ਨੇ ਵੀ ਕੀ ਮੈਂ ਆਪਣਾ ਜਿਹੜਾ ਭਰਾ ਜਿਹੜਾ 5 ਮਹੀਨੇ ਪਹਿਲੋਂ ਆਇਆ ਆ, ਉਹਦੇ ਨਾਲ ਉਹ ਕੇਸ ਕੰਸੋਲੀਡੇਟ ਕਰ ਸਕਦੇ ਆ? ਹੁਣ ਇਹ ਨਹੀਂ ਪਤਾ ਵੀ ਉਹਨਾਂ ਦਾ ਆਪਣਾ ਕਿੰਨੇ ਚਿਰ ਪਹਿਲੋਂ ਜਿਹੜਾ ਉਹ ਲੱਗਾ। ਜੇ ਮੰਨ ਲਓ ਥੋੜ੍ਹਾ ਹੀ ਫ਼ਰਕ ਆ, ਤੇ ਫਿਰ ਉਹ ਇਹ ਕੇਸ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਉਹ ਬੈਟਰ ਹੋ ਸਕਦਾ ਵੀ ਇੱਕ ਦੂਜੇ ਦੇ ਗਵਾਹ ਦੇ ਤੌਰ ਦੇ ਉੱਤੇ ਉਹਨਾਂ ਦਾ ਕੰਮ ਬਣ ਜਾਂਦਾ ਹੈ। ਸੋ ਇਹਦੇ ਵਿੱਚ ਟਾਈਮਲਾਈਨ ਦਾ ਕੋਈ ਨਹੀਂ ਕਿ ਕੌਣ ਕਦੋਂ ਆਇਆ, ਬਸ ਉਹ ਇੱਕੋ ਕੋਰਟ ਦੇ ਮੂਹਰੇ ਹੋਣੇ ਚਾਹੀਦੇ ਆ, ਜਿੱਦਾਂ ਜਾਂ ਸੈਨ ਅੱਛਾ। ਫਰਾਂਸਿਸਕੋ ਜਾਂ ਤੇ ਇਹਦੇ ਵਿੱਚ ਕਈ ਵਾਰੀ ਇਦਾਂ ਕਿ ਇੱਕ ਭਰਾ ਦੀ ਜਿਹੜੀ ਰੇਟਿੰਗ ਆ ਜੱਜ ਦੀ 90% ਆ ਮੰਨ ਲਓ, ਤੇ ਦੂਜੇ ਦੀ 10% ਆ, ਤੇ ਉਹ ਹੂੰ, ਜਿਹੜਾ ਕੇਸ ਆ ਤੁਸੀਂ 90% ਵਾਲੇ ਦੇ ਮੂਹਰੇ ਕੰਸੋਲੀਡੇਟ ਕਰੋ ਤਾਂ ਕਿ ਜਿਹੜਾ 10% ਵਾਲਾ ਉਹ ਬਚ ਜਾਵੇ। ਹੂੰ, ਠੀਕ ਆ? ਠੀਕ ਆ। ਤੇ ਹੂੰ, ਦੂਜਾ ਫਾਇਦਾ ਇਹ ਹੁੰਦਾ ਕਿ ਇੱਕ ਦੀ ਤਰੀਕ 2025 ਚ, ਇੱਕ ਦੀ ਤਰੀਕ 2023 ਚ ਆ ਰਹੀ ਆ। ਸੋ ਉਹਦੇ ਵਿੱਚ ਇਹ ਹੈ ਕਿ ਜਿਹੜਾ ਬਾਅਦ 'ਚ ਵਾਲਾ ਉਹਨੂੰ ਕਈ ਵਾਰੀ ਜਿਹੜਾ ਪਹਿਲੇ ਵਾਲੇ ਨਾਲ ਕੰਸੋਲੀਡੇਟ ਕਰਕੇ ਫਾਇਦਾ ਹੋ ਜਾਂਦਾ। ਸੋ ਤੁਸੀਂ ਟਾਈਮ ਬਚਾ ਸਕਦੇ ਆ, ਤੁਸੀਂ ਜੱਜ ਵਧੀਆ ਵਾਲੇ ਦੇ ਕੋਲ ਆਪਣਾ ਮੂਵ ਕਰ ਸਕਦੇ ਆ। ਇਹ ਫਾਇਦੇ ਆ, ਤੁਸੀਂ ਇੱਕ ਦੂਜੇ ਦੇ ਫੇਵਰ 'ਚ ਵਿਟਨੈਸ ਬਣ ਸਕਦੇ ਆ। ਨੁਕਸਾਨ ਬਸ ਇਹੀ ਆ ਕਿ ਜੇ ਇੱਕ ਭਰਾ ਤੇਜ਼ ਆ, ਦੂਜਾ ਭਰਾ ਤੇਜ਼ ਨਹੀਂ ਹੈਗਾ, ਤਾਂ ਜਿਹੜਾ ਨਹੀਂ ਤੇਜ਼ ਆ ਉਹ ਦੂਜੇ ਵਾਲੇ ਨੂੰ ਥੱਲੇ ਸੁੱਟ ਸਕਦਾ। ਸੋ ਉਹਦਾ ਫੈਸਲਾ ਹੂੰ। ਤਾਂ ਤੁਸੀਂ ਦੇਖਣਾ ਵੀ ਤੁਹਾਡੀ ਬੈਸਟ ਆਪਸ਼ਨ ਤੁਹਾਨੂੰ ਜਿਹੜੀ ਉਹ ਕਿੱਦਾਂ ਜਿਹੜੀ ਲੱਗਦੀ, ਜਿਹਦੇ ਵਿੱਚ ਇਵੈਂਚੁਅਲੀ ਮੈਂ ਹੁਣ ਤੁਹਾਨੂੰ ਪਰਸਨਲੀ ਮੈਂ ਆਪਣਾ ਦੱਸ ਦਿੰਦਾ। ਪਰਸਨਲੀ ਕੀ ਆ ਕਿ ਸਭ ਤੋਂ ਜ਼ਿਆਦਾ ਜਿਹੜਾ ਕੋਰਟ ਆ ਨਾ, ਇਹਦੇ ਵਿੱਚ ਜਿਹੜੇ ਕੋਰਟ ਕਚਹਿਰੀ ਵਾਲੇ ਜਿਹੜੇ ਕੰਮ 'ਚ ਜਿਹੜਾ ਜਾਨ ਬੰਦੇ ਦੀ ਲੱਗਦੀ ਆ, ਉਹ ਲੱਗਦੀ ਆ ਕਿ ਐਫੀਡੇਵਿਟ ਗਲਤ ਤਾਂ ਨਹੀਂ, ਬਿਆਨ ਕੁਛ ਹੋਰ ਤਾਂ ਨਹੀਂ ਕਹਿ ਰਹੇ ਕਿ ਮਾਂ ਦਾ ਹੁਣ ਜੇ ਐਫੀਡੇਵਿਟ 2018 ਚ ਕੁਛ ਕਹਿ ਰਿਹਾ, 2022 ਚ ਕੁਛ ਕਹਿ ਰਿਹਾ, ਇੱਕ ਭਰਾ ਲਈ ਕੁਛ ਕਹਿ ਰਿਹਾ, ਦੂਜੇ ਭਰਾ ਲਈ ਕੁਛ ਕਹਿ ਰਿਹਾ। ਸੋ ਇੱਕ ਫਾਇਦਾ ਜ਼ਰੂਰ ਆ ਕਿ ਜਦੋਂ ਤੋਂ ਤੁਹਾਡੇ ਦੋਨੋਂ ਕੇਸ ਇਕੱਠੇ ਆ ਨਾ, ਤੁਹਾਡੇ ਇੱਕੋ ਡਾਕੂਮੈਂਟ ਜਿਹੜੇ ਤੁਹਾਡੇ ਸੈੱਟ ਆ, ਮਾਤਾ ਦੋਨੋਂ ਮੁੰਡਿਆਂ ਬਾਰੇ ਇੱਕੋ ਐਫੀਡੇਵਿਟ 'ਚ ਜਿਹੜੀ ਆ ਟੈਸਟ ਕਰ ਸਕਦੀ ਆ। ਸੋ ਜਿਹੜੇ ਤੁਹਾਨੂੰ ਕੰਸੋਲੀਡੇਸ਼ਨ ਦਾ ਇੱਕ ਫਾਇਦਾ ਜ਼ਰੂਰ ਇਹ ਹੁੰਦਾ ਕਿ ਜਿਹੜੇ ਦੋਨੇ ਭਰਾਵਾਂ ਦੇ ਜਿਹੜੇ ਡਾਕੂਮੈਂਟ ਜਿਹੜੇ ਹੈਗੇ ਆ, ਉਹ 'ਚ ਗਲਤੀਆਂ ਘੱਟ ਹੁੰਦੀਆਂ ਬਸ। ਮਤਲਬ ਇਹ ਹੈ ਕਿ ਤੁਹਾਡੇ ਡਾਕੂਮੈਂਟ ਜਿਹੜੇ ਔਨ ਪੁਆਇੰਟ ਹੁੰਦੇ ਆ। ਸੋ ਕਈ ਵਾਰੀ ਸਾਡੇ ਕੋਲ ਫੇਲ ਹੋਏ ਕੇਸ ਆਉਂਦੇ ਆ, ਉਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਜੱਜ ਇਹੀ ਕਹਿੰਦਾ ਕਿ ਪਹਿਲਾਂ ਤਾਂ ਆਹ ਵਾਲੇ ਗਵਾਹ ਨੇ ਇੱਦਾਂ ਕਿਹਾ ਸੀਗਾ, ਹੁਣ ਇਹਨਾਂ ਨੇ ਗਵਾਹ ਨੇ ਇੱਦਾਂ ਕਿਹਾ। ਸੋ ਉਹ ਹੂੰ, ਚੀਜ਼ ਹੈ ਕਿ ਡਾਕੂਮੈਂਟਸ ਤੁਹਾਨੂੰ ਪ੍ਰਿਪੇਅਰ ਕਰਨ 'ਚ ਜਿਹੜੇ ਹੈਗੇ ਕਿ ਇੱਕੋ ਵਾਰੀ ਤੁਸੀਂ ਕਰਦੇ ਆ ਤੇ ਦੋਨੋਂ ਕੇਸਾਂ ਦਾ ਜਿਹੜਾ ਨਿਪਟਾਰਾ ਕਰ ਦਿੰਦੇ ਆ, ਉਹ ਚੀਜ਼ 'ਚ ਤੁਹਾਨੂੰ ਕਾਫੀ ਫਾਇਦਾ ਹੁੰਦਾ। ਹੂੰ। ਜੀ, 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 ਬਿਲਕੁਲ। ਸੋ ਗੱਲਾਂ ਬਾਤਾਂ ਨੂੰ ਵੀ ਆਪਾਂ ਜਿਹੜਾ ਉਹ ਜਾਰੀ ਰੱਖਾਂਗੇ, ਬ੍ਰੇਕ ਵੀ ਲੈਣੀ ਹੈ, ਤੇ ਫਿਰ ਤੁਹਾਡੇ ਜਿਹੜੇ ਸਵਾਲ ਆ ਉਹ ਵੀ ਆਪਾਂ ਸਰੋਤੇ ਜਿਹੜੇ ਉਹ ਲਵਾਂਗੇ। ਤੇ ਇਸ ਉੱਤੇ ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਰਹੇਗਾ 408 272 5200, 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੇ ਆਪਣੇ ਸਵਾਲ ਆ ਉਹ ਪੁੱਛ ਸਕਦੇ ਹੈਗੇ ਆ।
ਸੋ ਇੱਕ ਦੀ ਗੱਲ ਹੋਰ ਆਪਾਂ ਜੇ ਕਰਦੇ ਜਾਈਏ ਵੀ ਜੋ ਲੇਟੈਸਟ ਫੈਮਿਲੀ ਵਾਲੇ ਵਿਚਾਰੇ ਜਿਹੜੇ ਪੁੱਛਦੇ ਰਹਿੰਦੇ ਨੇ ਅਟਾਰਨੀ ਟੇਕਿਆਣਾ ਜੀ ਕੀ ਹਾਂਜੀ। ਕੋਈ ਉਧਰੋਂ ਕੋਈ ਆ ਰਹੀ ਆ ਅਪਡੇਟ ਕੋਈ ਅਜਿਹੀ ਇਦਾਂ ਦੀ ਅਪਡੇਟ ਵੀ ਉਧਰ ਕੰਮ ਥੋੜਾ ਤੇਜ਼ ਤੁਰਿਆ ਆ ਰੈਲਾ ਹੋਇਆ ਆ ਕਿ ਵੀ ਅਜੇ ਵੀ ਇਹ ਸਲੋ ਐਂਡ ਸਟੱਡੀ ਕੋਵਿਡ ਦੇ ਦੌਰਾਨ ਵਾਂਗੂ ਹੀ ਜਿਹੜਾ ਚੱਲੀ ਜਾਂਦਾ ਹੈ। ਕੋਵਿਡ ਤੋਂ ਪਹਿਲਾਂ ਇੱਕ ਕੇਸ ਸੀਗਾ ਸਾਡੇ ਕਲਾਇੰਟ ਸੀਗੀ ਸੌਂਦੀ ਵੀ ਆ ਕੋਮਲ ਕਰਕੇ ਉਹਦਾ ਨਾਮ ਤੇ ਉਹਦੀ ਗ੍ਰੀਨ ਕਾਰਡ ਹੋਲਡਰ ਸੀਗੀ ਕਾਫੀ ਦੇਰ ਤੋਂ ਜਿਹੜਾ ਕਈ ਸਾਲਾਂ ਦੇ 3-4 ਸਾਲ ਮੇਰੇ ਖਿਆਲ ਹੋ ਗਏ ਮੈਂ ਵੀ ਦਿੰਦਾ ਮੈਂ ਕਦੋਂ ਆਉਣਾ ਇਹ ਕਾਫੀ ਹਾਰਡਸ਼ਿਪ ਵੀ ਵਿਚਾਰਿਆਂ ਨੂੰ ਹੋਈਆਂ ਸੋ ਹੂੰ ਇਦਾਂ ਕਿ ਹੁਣੇ ਰੀਸੈਂਟਲੀ ਜਿਹੜੀ ਇੰਟਰਵਿਊ ਜਿਹੜੀ ਆ ਉਹ ਅੱਗੇ ਮੂਵ ਕੀਤੇ ਪ੍ਰੋਸੈਸ ਉਹ ਤੇ ਜਿਹੜੇ ਪ੍ਰੀ ਕੋਵਿਡ ਵਾਲੇ ਜਿਹੜੇ ਗ੍ਰੀਨ ਕਾਰਡ ਵਾਲੇ ਲੋਕੀ ਸੀਗੇ ਉਹਨਾਂ ਨੇ ਹੁਣ ਜਿਹੜੇ ਥੋੜੇ ਜਿਹੇ ਕੰਮ ਉਹਨਾਂ ਦਾ ਅੱਗੇ ਚੱਲਣਾ ਸ਼ੁਰੂ ਹੋਇਆ 100% ਜਿਹੜੀ ਸਪੀਡ ਨਾਲ ਆ ਤੁਸੀਂ ਜੇ ਕਹੋ ਕਿ ਕਿੰਨਾ ਟਾਈਮ ਲੱਗ ਰਿਹਾ ਉਹਦੇ ਬਾਰੇ ਨਹੀਂ ਪਤਾ ਉਹ ਜੇ ਕਿਸੇ ਦਾ ਲੱਗਾ ਰੀਸੈਂਟਲੀ ਹੁਣੇ ਗ੍ਰੀਨ ਕਾਰਡ ਹੋਲਡਰ ਵਾਲੇ ਦੇ ਸਪਾਊਸ ਦਾ ਉਹ ਸਾਨੂੰ ਮੈਸੇਜ ਪਾ ਕੇ ਜਾਂ ਕਾਲ ਕਰਕੇ ਦੱਸ ਸਕਦਾ ਮਤਲਬ ਇਦਾਂ ਕਿ ਉਹਨਾਂ ਨੇ ਸ਼ੁਰੂ ਕਰਤੇ ਹੁਣ ਕੰਮ ਪਰ ਇਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ 1.5 ਸਾਲ ਚਾਹੋਗੇ ਸਿਟੀਜ਼ਨ ਵਾਲਿਆਂ ਦੇ ਸਾਲ ਚਾਹੋਗੇ ਸੋ ਉਹ ਅਜੇ ਵੀ ਹੁਣ ਇਹਨਾਂ ਦਾ ਹੌਲੀਡੇ ਸੀਜ਼ਨ ਵੀ ਹੈ ਥੈਂਕਸਗਿਵਿੰਗ ਕ੍ਰਿਸਮਸ ਵਗੈਰਾ ਮਾੜੇ ਜਿਹੇ ਜ਼ਰੂਰ ਹੋਇਆ ਹੁਣ ਅੱਜ ਮੈਂ ਤੁਹਾਨੂੰ ਅਕਤੂਬਰ ਚ ਕਹਾਂ ਤੇਜ਼ ਹੋ ਗਏ ਆ 15 ਦਿਨ ਤਾਂ ਫੇਰ ਉਹਨਾਂ ਦੀ ਉਹੀ ਸੇਮ ਜਿਹੜਾ ਹੌਲੀਡੇ ਸੀਜ਼ਨ ਚ ਆ ਅੱਗੇ ਜਾਣਾ ਆ ਜਾਣੀ ਆ ਸੋ ਇਦਾਂ ਕਿ ਇਹ ਸਾਲ ਨੂੰ ਤੁਸੀਂ ਕੈਨਸਲ ਹੀ ਕਰਕੇ ਚੱਲੋ ਕੱਖ ਇਹਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਕਿੱਦਾਂ ਹੁਣ ਇਹ ਜਨਵਰੀ ਤੇ ਹੀ ਗੱਲ ਪਹੁੰਚ ਗਈ ਸਾਰੀ ਕਿ ਕਿੱਦਾਂ ਹੋਇਆ ਕਿੱਦਾਂ ਹੋਣਾ ਜੀ ਜੀ ਚਲੋ ਹੋਪਫੁਲੀ ਆਉਣ ਵਾਲੇ ਸਾਲਾਂ ਚ ਅਗਲੇ ਸਾਲ ਦੇ ਵਿੱਚ ਹੀ ਭਾਈ ਜਿਹੜਾ ਕੰਮ ਤੇਜ਼ ਜਿਹੜਾ ਉਹ ਤੁਰੇ ਕੀ ਕੋਈ ਇਦਾਂ ਦੀ ਇਹਨਾਂ ਨੇ ਹੈ ਕੋਈ ਕੋਸ਼ਿਸ਼ ਕਰ ਰਹੇ ਆ ਵੀ ਯੂਐਸਸੀਐਸ ਦੇ ਵਿੱਚ ਵੱਧ ਲੋਕਾਂ ਨੂੰ ਹਾਇਰ ਹੂਰ ਕਰਨਾ ਜਾਂ ਕੁਝ ਇਹਨਾਂ ਦੇ ਬਜਟ ਦੇ ਵਿੱਚ ਕੋਈ ਵਾਧਾ ਕਰਨਾ ਜਾਂ ਉਸ ਪਾਸੇ ਵੱਲ ਨੂੰ ਕੋਈ ਹਿਲਜੁਲ ਪ੍ਰਸ਼ਾਸਨੀ ਤੌਰ ਦੇ ਉੱਤੇ ਵੀ ਜਿਹੜੀ ਹੈਗੀ ਆ ਜਾਂ ਉਹ ਉਦਾਂ ਦਾ ਉਦਾਂ ਹੀ ਕੰਮ ਚੱਲ ਰਿਹਾ ਸਲੋ ਐਂਡ ਸਟੱਡੀ ਵਾਲਾ ਹੀ ਸੋ ਜੇ ਬਜਟ ਦੀ ਗੱਲ ਕਰੀਏ ਤੁਹਾਨੂੰ ਪਤਾ ਹੀ ਆ ਦਸੰਬਰ ਚ ਇਹਨਾਂ ਦਾ ਹੁੰਦਾ ਇਹਨਾਂ ਦੀ ਕਾਫੀ ਬੈਟਲ ਹੁੰਦੀ ਆ ਤੇ ਮਿਡ ਟਰਮ ਵੀ ਜਿਹੜੇ ਆ ਰਹੇ ਆ ਤੇ ਬਜਟ ਵਾਲੀ ਇਹਨਾਂ ਦੀ ਫਾਈਟ ਤਾਂ ਇਹਨਾਂ ਦੀ ਸ਼ੁਰੂ ਹੋ ਗਈ ਆਲਰੇਡੀ ਕਿ ਆਹ ਰੋਕ ਦੇਣਾ ਉਹ ਰੋਕ ਦੇਣਾ ਇਮੀਗ੍ਰੇਸ਼ਨ ਦਾ ਕਰੋ ਉਹ ਕਰੋ ਜਿਹੜਾ ਆਪਾਂ ਦੱਸਿਆ ਸੀਗਾ ਕਿ ਫਾਈਨੈਂਸ਼ੀਅਲ ਬਿੱਲਾਂ ਦੇ ਨਾਲ ਦੂਜੇ ਵੀ ਅਟੈਚ ਜਿਹੜੇ ਕਰ ਦਿੰਦੇ ਆ ਜੀ ਜੀ ਹੂੰ ਤੇ ਹੁਣ ਉਹ ਡਰਾਮਾ ਸ਼ੁਰੂ ਹੋ ਗਿਆ ਜਿੱਦਾਂ ਹੁਣ ਆਪਣੇ ਐਰੀਜ਼ੋਨਾ ਦੇ ਵਿੱਚ ਸੀਗਾ ਪ੍ਰੋਪੋਜੀਸ਼ਨ ਉਹਨੇ ਰੱਖੀ ਕਿ ਜਿਹੜੇ ਅਨਡਾਕੂਮੈਂਟਡ ਬੱਚੇ ਆ ਉਹਨਾਂ ਨੂੰ ਇਨਸਟੇਟ ਤੇ ਆਊਟਸਟੇਟ ਟਿਊਸ਼ਨ ਦਾ ਜਿਹੜਾ ਕਾਫੀ ਸਾਨੂੰ ਪਤਾ ਫਰਕ ਹੁੰਦਾ ਤੇ ਉਹ ਬੈਲਟ ਤੇ ਸੀਗੀ ਤੇ ਉਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਨੇ ਇਹ ਮੁੱਦੇ ਤੇ ਬਹਿਸ ਹੋ ਰਹੀ ਸੀਗੀ ਕਿ ਉਹ ਵਾਲੇ ਬੱਚੇ ਜਿਨ੍ਹਾਂ ਨੇ ਫੋਰ ਐਗਜ਼ਾਮਪਲ ਐਰੀਜ਼ੋਨਾ ਤੋਂ ਪੜ੍ਹਾਈ ਕੀਤੀ ਹਾਈ ਸਕੂਲ ਕੀਤਾ ਤੇ ਉਹ 2 ਸਾਲ ਤੋਂ ਵੱਧ ਐਰੀਜ਼ੋਨਾ 'ਚ ਰਹਿ ਰਹੇ ਆ ਕਿ ਉਹਨਾਂ ਨੂੰ ਇਨਸਟੇਟ ਟਿਊਸ਼ਨ ਦੇਣੀ ਪੈਣੀ ਹੈ ਕਿ ਆਊਟਸਟੇਟ ਦੇਣੀ ਹੈ ਬਾਕੀ ਸਾਰਿਆਂ ਨੂੰ ਜਿੱਦਾਂ ਸਾਨੂੰ ਪਤਾ ਕਿ 2 ਸਾਲ ਤੋਂ ਜਿਹੜੇ ਰਹਿ ਰਹੇ ਆ ਇਨਸਟੇਟ ਹੀ ਹੁੰਦੀ ਆ ਸੋ ਕੱਚੇ ਬੰਦਿਆਂ ਦਾ ਜਿਹੜਾ ਸੀਗਾ ਬੱਚਿਆਂ ਦਾ ਸੀਗਾ ਅਨਡਾਕੂਮੈਂਟਡ ਡਾਕਾ ਵਾਲੇ ਜਿਹੜੇ ਸੀਗੇ ਉਹਨਾਂ ਦੇ ਰਿਲੇਟਡ ਹੁਣ ਜਿੱਦਾਂ ਮੁੱਦੇ ਜਿਹੜੇ ਸ਼ੁਰੂ ਹੋ ਗਏ ਆ ਤੇ ਮੁੱਦਿਆਂ ਦਾ ਇਹੀ ਹੈ ਕਿ ਜਿਹੜੀ ਸਟੇਟ ਆ ਉਹ ਵੀ ਉਹਨਾਂ ਦੇ ਵਿੱਚ ਵੀ ਇੱਕ ਡਿਵਾਈਡ ਆ ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਕਈ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਵੀ ਕੰਮ ਕਰਦੇ ਆ ਪਰ ਨਾਈਸ ਲੋਕੀ ਵੀ ਜਿਹੜੇ ਹੁੰਦੇ ਆ ਕਿ ਆਪਾਂ ਇਮੀਗ੍ਰੈਂਟਾਂ ਦਾ ਫੇਵਰ ਕਰਦੇ ਆ ਪਰ ਜਦੋਂ ਇਦਾਂ ਦੀ ਗੱਲ ਆ ਜਾਂਦੀ ਹੈ ਕਿ ਇਹਨਾਂ ਨੂੰ ਟਿਊਸ਼ਨ ਦੇਣੀ ਪੈਣੀ ਕਿ ਨਹੀਂ ਇਹ ਟੈਕਸ ਪੇਅਰ ਮਨੀ ਆ ਤੇ ਫਿਰ ਕਈ ਵਾਰੀ ਮੈਂ ਖੁਦ ਸਰਪ੍ਰਾਈਜ਼ ਹੁੰਦਾ ਕਿ ਕਈ ਵਾਰੀ ਜਿਹੜੇ ਸਾਡੇ ਸੱਜਣ ਮਿੱਤਰ ਵੀ ਜਿਹੜੇ ਹੁੰਦੇ ਆ ਉਹ ਇਦਾਂ ਦਾ ਫੈਸਲਾ ਲੈਂਦੇ ਆ ਕਿ ਨਹੀਂ ਇਹਨਾਂ ਨੂੰ ਫੀਸ ਦੇਣੀ ਚਾਹੀਦੀ ਹੈ ਰਾਈਟ ਸੋ ਜਿਹੜੇ ਲੋਕੀ ਆ ਉਹ ਹਰ ਮੁੱਦੇ ਤੇ ਡਿਫਰ ਕਰਦੇ ਆ ਤੇ ਜਿਹੜੇ ਆਪਣੇ ਪੰਜਾਬੀ ਬੰਦੇ ਵੀ ਆ ਨੋ ਡਾਊਟ ਉਹ ਭਾਵੇਂ ਇਮੀਗ੍ਰੇਸ਼ਨ ਸਾਰੇ ਹੀ ਅਸਾਈਲਮ ਸੁਲਮ ਲੈ ਕੇ ਜਾਂਦੇ ਆ ਸੋ 2 ਚੀਜ਼ਾਂ ਮੈਂ ਦੇਖੀਆਂ ਕਿ ਕਈ ਵਾਰੀ ਕੀ ਹੁੰਦਾ ਕਿ ਭਾਵੇਂ ਆਪ ਉਹ ਅਸਾਈਲਮ ਲੈ ਕੇ ਗਏ ਆ ਆਪ ਉਹਨਾਂ ਦਾ ਕਲੇਮ ਇਹ ਹੈ ਕਿ ਸਾਨੂੰ ਸਾਡੇ ਦੇਸ਼ 'ਚ ਫਰੀडम ਨਹੀਂ ਹੈਗੀ ਹੋਣਾ ਤਾਂ ਉਹਨਾਂ ਨੂੰ ਫਰੀडम ਦੇ ਬੇਸ ਤੇ ਇੱਥੇ ਅਸਾਈਲਮ ਮਿਲਿਆ ਹੁਣ ਸਵਾਲ ਇਹ ਆ ਜਾਂਦਾ ਕਿ ਕੀ ਉਹ ਲੋਕੀ ਆਪਣੇ ਜੇ ਜ਼ਮੀਰ ਵੱਲ ਝਾਕੀ ਮਾਰਨ ਕਿ ਉਹ ਲੋਕੀ ਆਪ ਇੰਨੇ ਫਰੀ ਹੈਗੇ ਆ ਕਿ ਉਹ ਦੂਜੇ ਬੰਦੇ ਨੂੰ ਫਰੀडम ਉਹਨਾਂ ਦੀ ਐਲੋਕੇਟ ਕਰਦੇ ਆ ਸੋ ਇੱਕ ਮੈਂ ਦੇਖਿਆ ਕਿ ਲੋਕਾਂ ਦੀ ਕਹਿਣੀ ਕਰਨੀ ਜਦੋਂ ਆਪਣੇ ਬੈਨੀਫਿਟ ਦੀ ਗੱਲ ਆਉਂਦੀ ਹੈ ਉਦੋਂ ਹੋਰ ਹੁੰਦੇ ਆ ਜਦੋਂ ਕਿਸੇ ਦੇ ਹੋਰਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਉਦੋਂ ਉਹਨਾਂ ਦਾ ਜਿਹੜਾ ਵਤੀਰਾ ਬਦਲ ਜਾਂਦਾ ਸੋ ਉਹ ਬੰਦਿਆਂ ਦੇ ਕੀ ਹੈ ਕਿ I don't have any respect for them ਕਿ ਤੁਸੀਂ ਜੇ ਇੰਨਾ ਹੀ ਆ ਤਾਂ ਫਿਰ ਪਹਿਲਾਂ ਆਪਣੇ ਆਪ ਵੀ ਉਹ ਚੀਜ਼ ਨਾ ਲਓ ਰਾਈਟ ਸੋ ਇੱਕ ਤਾਂ ਦੂਜਾ ਇਹ ਹੈ ਕਿ ਜਿਹੜੀ ਪੋਲੀਟੀਕਲ ਪਾਰਟੀ ਵੀ ਉਹ ਹੈ ਕਿ ਹੁਣ ਆਪਾਂ ਚਾਹੁੰਦੇ ਤਾਂ ਹੈ ਕਿ ਬਿੱਲ ਸਾਰੇ ਸਾਡੇ ਫੇਵਰ 'ਚ ਪਾਸ ਹੋਣ ਪਰ ਇਦਾਂ ਜਦੋਂ ਬਿਜ਼ਨਸਮੈਨ ਬਣ ਜਾਂਦਾ ਪੈਸੇ ਕਮਾਉਣ ਲੱਗ ਪੈਂਦਾ ਫਿਰ ਇਦਾਂ ਕਿ ਉਹਦੀ ਫੀਲਿੰਗ ਹੈ ਕਿ ਨਹੀਂ ਯਾਰ ਮੈਨੂੰ ਇੱਥੋਂ ਟੈਕਸ ਬਚਦਾ ਮੈਂ ਵਾਲੀ ਪਾਰਟੀ ਨੂੰ ਵੋਟ ਕਰਨਾ ਉਹ ਵਾਲੀ ਪਾਰਟੀ ਨੂੰ ਵੋਟ ਕਰਨਾ ਸੋ ਲੋਕੀ ਫਲਿਪ ਫਲੌਪ ਕਰਦੇ ਆਪਣੇ ਮੁੱਦਿਆਂ ਦੇ ਉੱਤੇ ਸੋ ਇਦਾਂ ਹੀ ਹੈ ਕਿ ਜਿਹੜੀ ਹੁਣ ਅਮਰੀਕਨ ਪੋਪੂਲੇਸ਼ਨ ਵੀ ਹੈ ਸਾਨੂੰ ਹਰੇਕ ਬੰਦੇ ਦਾ ਫਾਈਨੈਂਸ਼ਲੀ ਕੋਈ ਹੋਰ ਸਟੈਂਸ ਆ ਇਮੀਗ੍ਰੇਸ਼ਨ ਦੇ ਲਈ ਹੋਰ ਸਟੈਂਸ ਆ ਹੈਲਥ ਕੇਅਰ ਦੇ ਰਿਲੇਟਡ ਹੋਰ ਸਟੈਂਸ ਆ ਆਪਣੇ ਉਹ ਸੋ ਤਾਂ ਕਰਕੇ ਜਿਹੜਾ
ਮਿਡ ਟਰਮ ਇਲੈਕਸ਼ਨਸ ਹੋ ਗਏ, ਦੂਜੇ ਇਲੈਕਸ਼ਨਸ ਹੋ ਗਏ, ਜਿਹੜੇ ਲੀਡਰ ਉਹਨਾਂ ਨੂੰ ਪਤਾ ਕਿ ਲੋਕੀ ਫਲਿਪ ਫਲॉप ਕਰਦੇ ਆ ਹਰ ਮੁੱਦਿਆਂ ਤੇ, ਸੋ ਠੀਕ ਹੈ। ਜਾਣਬੁੱਝ ਕੇ ਜਿਹੜੀਆਂ ਇਦਾਂ ਦੀਆਂ ਰੈਗੂਲੇਸ਼ਨਸ ਆ ਉਹ ਸਾਹਮਣੇ ਲੈ ਕੇ ਆਉਂਦੇ ਆ ਕਿ ਲੋਕਾਂ ਨੂੰ ਥੋੜਾ ਜਿਹਾ ਡਿਵਾਈਡ ਕਰੀਏ, ਕਿ ਦੇਖੀਏ ਕਿ ਕਿੱਧਰਲੇ ਪਾਸੇ ਨੂੰ ਇਹ ਪੈਂਦੇ ਆ, ਕਿ ਇਮੀਗ੍ਰੇਸ਼ਨ ਕਾਫੀ ਵੱਡਾ ਜਿਹੜਾ ਇੰਪੋਰਟੈਂਟ ਟੌਪਿਕ ਰਹਿੰਦਾ ਹੀ ਹੈ, ਸਪੈਸ਼ਲੀ ਰਿਪਬਲਿਕਨ ਤੇ ਡੈਮੋਕ੍ਰੈਟਸ ਦੇ ਵਿੱਚ। ਸੋ ਇਹ ਸਾਰੇ ਦੇ ਨਾਲ ਕੀ ਹੁੰਦਾ ਕਿ ਕਾਫੀ ਸਾਰੇ ਬਿੱਲ ਜਿਹੜੇ ਆ ਉਹ ਪਾਸ ਹੋ ਜਾਂਦੇ ਆ, ਕਈ ਨਹੀਂ ਵੀ ਪਾਸ ਹੁੰਦੇ ਆ, ਪਰ ਫਾਈਨਲੀ ਲਾਅ ਕੀ ਬਣਦਾ ਕੀ ਨਹੀਂ ਬਣਦਾ। ਹੁਣ ਜਿਹੜੇ ਆਪਾਂ ਦੇਖੇ ਸੀ ਕਿ ਬਾਈਡਨ ਦੇ ਟਾਈਮ ਤੇ ਕਿ ਇਹਨਾਂ ਨੇ ਐਗਰੀਕਲਚਰ ਦਾ ਰਿਫਾਰਮ ਕਰਨਾ, ਕਿੱਡੀ ਵੱਡੀ ਨਿਊਜ਼ ਸੀਗੀ ਕਿ ਸ਼ੁਰੂਆਤ 'ਚ ਹੀ। ਪਰ ਲਾਅ ਬਣਿਆ ਨਹੀਂ। ਸੋ ਤਾਂ ਕਰਕੇ ਕੀ ਹੈ ਕਿ ਇਹ ਦੇਸ਼ ਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਵੀ ਪਤਾ, ਪੋਲੀਟੀਸ਼ੀਅਨਸ ਨੂੰ, ਕਿ ਇਹ ਲੋਕਾਂ ਨੇ ਆਪਸ 'ਚ ਹੀ ਲੜ ਕੇ ਮਰ ਜਾਣਾ। ਸੋ ਸਾਨੂੰ ਇਦਾਂ ਕਿ ਕਦੀ ਇਹਨਾਂ ਨੂੰ ਰਿਫਾਰਮ ਦੇਣਾ ਨਹੀਂ ਪੈਣਾ, ਇਹਨਾਂ ਨੂੰ ਬਸ ਭੰਬਲ ਭੂਸੇ 'ਚ ਪਾਈ ਰੱਖੋ ਇਦਾਂ ਦੇ ਵਿੱਚ ਹੀ। ਤੇ ਹੁਣ ਸੋਲੂਸ਼ਨ ਇਦਾਂ ਕਿ ਹੁਣ ਮੈਂ ਮੰਨ ਲਓ ਕਿ ਜੇ ਮੈਂ ਇਮੀਗ੍ਰੇਸ਼ਨ ਲਾਇਰ ਆ, ਤੁਸੀਂ ਇਮੀਗ੍ਰੈਂਟ ਆ, ਤੁਸੀਂ ਸੁਣ ਰਹੇ, ਅਸੀਂ ਸਾਰਾ ਕੁਝ ਸੋਲਵ ਨਹੀਂ ਕਰ ਸਕਦੇ ਹੈਗੇ। ਆਪਾਂ ਹੰਗਰ ਕ੍ਰਾਈਸਿਸ, ਆਪਾਂ ਕਲਾਈਮੇਟ ਚੇਂਜ, ਆਪਾਂ ਹਰੇਕ ਮੁੱਦੇ ਸੋਲਵ ਨਹੀਂ ਕਰ ਸਕਦੇ। ਮੁੱਦੇ ਸਾਡੇ ਤੋਂ ਬਹੁਤ ਵੱਡੇ ਵੱਡੇ ਆ। ਜੇ ਆਪਾਂ ਸਵੇਰੇ ਸੁੱਤੇ ਉੱਠੀਏ ਤਾਂ ਸਾਨੂੰ ਲੱਗਿਆ ਕਿ ਬਈ ਮੈਂ ਤਾਂ ਦੁਨੀਆ ਟੇਕ ਓਵਰ ਕਰ ਲੈਣੀ, ਮੈਂ ਤਾਂ ਕਲਾਈਮੇਟ ਨੂੰ ਚੇਂਜ ਕਰ ਦੇਣਾ, ਮੈਨੂੰ ਇਹਦਾ ਬੜਾ ਦੁੱਖ ਹੁੰਦਾ। ਜੇ ਤੁਹਾਡੀ ਆਪਣੀ ਲਾਈਫ ਮੈਸਡ ਅਪ ਹੈਗੀ ਆ, ਤੁਸੀਂ ਐਡੇ ਵੱਡੇ, ਆਪਣੇ ਤੋਂ ਵੱਡੇ ਜਦੋਂ ਤੁਸੀਂ ਮੁੱਦੇ ਬਣਾ ਲੈਂਦੇ ਆ ਹੰਗਰ ਦੇ, ਪਾਵਰਟੀ ਦੇ, ਉਹ ਸਾਰਾ ਉਹ ਫਜ਼ੂਲ ਚੀਜ਼ਾਂ, ਤੁਸੀਂ ਉਹੀ ਚੀਜ਼ ਚੇਂਜ ਕਰ ਸਕਦੇ ਹੋ ਜੋ ਤੁਹਾਡੇ ਇਮੀਡੀਏਟਲੀ ਸਾਹਮਣੇ ਆ। ਸੋ ਮੇਰਾ ਬੜਾ ਨੈਰੋ ਪੁਆਇੰਟ ਵਿਊ ਉਹਦੇ ਵਿੱਚ ਕਿ ਜੇ ਮੈਂ ਮੰਨ ਲਓ ਕਿ ਰੋਜ਼ ਇੱਥੇ ਆ ਰਿਹਾ, ਇਮੀਗ੍ਰੇਸ਼ਨ ਦੀ ਗੱਲ ਕਰ ਰਿਹਾ, ਕਿਉਂ ਨਾ ਮੈਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਸਟਕ ਰਵਾਂ ਕਿ ਠੀਕ ਹੈ ਜੇ ਮੈਂ ਇਮੀਗ੍ਰੈਂਟ ਸੀਗਾ, ਕਿ ਜਿਹੜੇ ਵੀ ਪ੍ਰੋ ਇਮੀਗ੍ਰੇਸ਼ਨ ਵਾਲੀ ਜਿਹੜੀ ਪ੍ਰੋਪੋਜੀਸ਼ਨਸ ਹੈਗੀਆਂ, ਰੈਗੂਲੇਸ਼ਨਸ ਹੈਗੀਆਂ, ਜਿਹੜੇ ਉਹ ਪਾਰਟੀ ਵਾਲੇ ਕੈਂਡੀਡੇਟ ਆ ਸਾਰੇ, ਉਹ ਉਹਨਾਂ 'ਚ ਮੈਂ ਪਾਰਟੀਸਪੇਟ ਕਰਾਂ, ਕੰਟਰੀਬਿਊਟ ਕਰਾਂ, ਡੋਨੇਟ ਕਰਾਂ। ਸੋ ਉਨਾ ਕੁ ਜਿਹਾ ਮੁੱਦਾ ਸਾਰਾ, ਜੇ ਲੋਕੀ ਸਿਰਫ ਇੱਕ ਪਾਸੇ ਨੂੰ ਲੱਗ ਜਾਣ ਕਿ ਬਈ ਇਮੀਗ੍ਰੈਂਟਸ 'ਚ ਸਿਰਫ ਇਹ ਕਹਿ ਦੇਣ ਕਿ ਇਮੀਗ੍ਰੇਸ਼ਨ ਰਿਫਾਰਮ ਪਾਸ ਹੋਣਾ ਚਾਹੀਦਾ, ਤਾਂ ਉਹ 5 ਸਾਲਾਂ 10 ਸਾਲਾਂ ਦੇ ਵਿੱਚ ਹੋ ਸਕਦਾ। ਪਰ ਇਦਾਂ ਕਿ ਇਮੀਗ੍ਰੈਂਟਸ ਦੀ ਕਦੀ ਆਪਸ 'ਚ ਯੂਨਿਟੀ ਨਹੀਂ ਬਣਦੀ। ਜਦੋਂ ਉਹਨਾਂ ਦਾ ਗ੍ਰੀਨ ਕਾਰਡ ਆਉਂਦਾ, ਫਟਾਫਟ ਟਪੂਸੀ ਮਾਰ ਕੇ ਪਾਰਟੀ ਜਿਹੜੀ ਉਹ ਬਦਲ ਲੈਂਦੇ ਆ। ਜਿਹੜੇ ਕੱਚੇ ਬੰਦੇ ਦੀ ਵੋਟ ਹੀ ਨਹੀਂ ਹੈਗੀ, ਸੋ ਉਹਨਾਂ ਨੂੰ ਮੈਟਰ ਨਹੀਂ ਕਰਦਾ। ਉਹਨਾਂ ਨੂੰ ਜਿਹੜੀ ਪਾਰਟੀਆਂ ਉਹ ਵੈਸੇ ਹੀ ਪਿੰਗ ਪੋਂਗ ਵੱਲੋਂ ਇੱਕ ਲੋਲੀਪੌਪ ਦਿਖਾ ਦਿੰਦੀਆਂ ਕਿ ਆਪਾਂ ਪਾਸ ਕਰਾਂਗੇ। ਨਹੀਂ, ਆਪਾਂ ਉਹ ਤਾਂ ਦੇਖੋ ਨੈਰੇਟਿਵ ਤਾਂ ਦੇਖਦੇ ਹੀ ਆ। ਹੁਣ ਅਸਾਈਲਮ ਦੀ ਮੰਗ ਕਰਨਾ ਇੱਥੇ ਜਾਇਜ਼ ਆ, ਪਰ ਹਰ ਇੱਕ ਜਾਣਾ ਉਹਨਾਂ ਨੂੰ ਇੱਕ ਬਹੁਤ ਨੀਵੇਂ ਦਰਜੇ ਦੇ ਨਾਲ ਜਿਹੜਾ ਉਹ ਦਿਖਾਉਂਦਾ ਆ, ਉਹ ਦੇਖ ਰਿਹਾ ਹੁੰਦਾ ਆ। ਜਦ ਕਿ ਕਈ ਵਾਰੀ ਉਹੀ ਬੰਦੇ ਉੱਥੋਂ ਬੋਲ ਰਹੇ ਹੁੰਦੇ ਆ ਜਿਹੜੇ ਆਪ ਖੁਦ ਉਸ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਜਿਹੜੇ ਉੱਥੇ ਪਹੁੰਚੇ ਹੁੰਦੇ ਆ। ਸੋ ਇੱਦਾਂ ਜਿਹੜਾ ਉਹ ਕਿਸੇ ਦੇ ਪ੍ਰਤੀ ਅਸਾਈਲਮ ਦੀ ਮੰਗ ਕਰਨਾ, ਜਾਂ ਤਾਂ ਹੋਵੇ ਨਾ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਉਹ ਕਰ ਰਹੇ, ਪਰ ਅਸਾਈਲਮ ਦੀ ਮੰਗ ਕਰਨਾ ਜਾਇਜ਼। ਅਮਰੀਕਾ ਦਾ ਸੰਵਿਧਾਨ ਉਹ ਤੁਹਾਨੂੰ ਇਜਾਜ਼ਤ ਜਿਹੜੀ ਉਹ ਦਿੰਦਾ ਹੈ। ਸੋ ਉਸੇ ਆਧਾਰ ਦੇ ਨਾਲ ਉਹ ਕਰ ਰਹੇ ਹੁੰਦੇ ਆ। ਨੋ ਡਾਊਟ ਪਾਲਿਸੀਜ਼ ਜਿਹੜੀਆਂ ਉਹ ਬ੍ਰੋਕਨ ਆ, ਜਿੱਦਾਂ ਤੁਸੀਂ ਕਿਹਾ ਆ ਵੀ ਉਹ ਪਿੰਗ ਪੋਂਗ ਦੀ ਵਾਂਗੂ ਵਰਤ ਲੈਂਦੇ ਆ। ਕਦੀ ਉਹਨਾਂ ਨੂੰ ਬੱਸੇ ਪਾ ਕੇ ਕਿੱਥੇ ਘੱਲਤਾ, ਉਹ ਕਹਿੰਦੇ ਆ ਵੀ ਇਹ ਇੱਕ ਜਾਣੇ ਕਹਿਣ ਲੱਗ ਜਾਂਦੇ, ਇਹਨਾਂ ਦੇ ਨਾਲ ਅੰਦਰ ਇਹਨਾਂ ਨੇ ਬੰਨ੍ਹ ਕੇ ਨਿਆਣਿਆਂ ਨੂੰ ਵੱਖ ਕਰਕੇ ਜਿਹੜਾ ਉਹ ਕਰਤਾ। ਉਹ ਫਿਰ ਕਦੀ ਵੀ ਆਹ ਦੇਖੋ ਆਹ ਮੁੱਦਾ ਜਿਹੜਾ ਬਣ ਗਿਆ ਆ, ਇਹ ਉੱਥੋਂ ਇੱਦਾਂ ਦੇ ਬੰਦੇ ਜਿਹੜੇ ਉਹ ਆ ਰਹੇ ਆ। ਸੋ ਲੋਕਾਂ ਨੂੰ ਚਾਰਜ ਹੀ ਕਰੀ ਜਾ ਰਹੇ ਆ, ਉਹਨਾਂ ਦੇ ਵਿੱਚ ਹੇਟ ਇੱਕ ਦੂਜੇ ਦੇ ਪ੍ਰਤੀ ਜਿਹੜੀ ਉਹ ਵਧਾਉਣ ਵਾਲੀ ਚਰਚਾ ਹੀ ਜਿਹੜੀ ਉਹ ਹੁੰਦੀ ਆ ਵੀ ਇਹਦਾ ਸੋਲਿਊਸ਼ਨ ਕੀ ਕਰਨਾ ਆ, ਉਹਦੇ ਵੱਲ ਨੂੰ ਘੱਟ ਜਿਹੜੀ ਆ। ਹੁਣ ਹੁਣ ਕੱਲ੍ਹ ਹੀ ਮੈਂ ਦੇਖ ਰਿਹਾ ਸੀਗਾ ਵੀ ਬਹੁਤ ਸਾਰੇ ਮੁਲਕ ਦੇ, ਖਾਸ ਕਰਕੇ ਅਲ ਸੈਲਵਾਡੋਰ, ਹੋਂਡੂਰਸ, ਨਿਕਰਾਗੁਆ, ਨੇਪਾਲ, ਉਦੋਂ ਦੇ 3 ਲੱਖ ਇਮੀਗ੍ਰੈਂਟ ਫੈਡਰਲ ਕੋਰਟ ਦੇ ਵਿੱਚ ਵਿਚਾਰੇ ਗਏ ਆ ਵੀ ਕਹਿੰਦੇ ਜਿਹੜਾ ਸਾਡਾ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਆ ਉਸਨੂੰ ਐਕਸਟੈਂਡ ਕਰੋ। ਹਾਂਜੀ। ਉਹ ਆਲਰੇਡੀ 2001 ਦੀ ਗੱਲ, ਉਹਨਾਂ ਦੀ ਜੂਨ ਦੀ ਜਿਹੜੀ ਉਹ ਚਰਚਾ ਚੱਲ ਰਹੀ ਆ, ਪਰ ਸਰਕਾਰ ਦੇ ਨਾਲ ਨੈਗੋਸ਼ੀਏਟ ਨਹੀਂ ਹੋ ਪਾ ਰਿਹਾ। ਡੀਲ ਜਿਹੜੀ ਚੱਲ ਰਹੀ ਸੀ ਉਹਨਾਂ ਦੀ ਹੋਣੀ ਸੀਗੀ, ਉਹ ਬ੍ਰੇਕਡਾਊਨ ਹੋ ਗਈਆਂ ਨੈਗੋਸ਼ੀਏਸ਼ਨ। ਹੁਣ ਉਹ 3 ਲੱਖ ਬੰਦਿਆਂ ਨੂੰ ਵਿਪਤਾ ਪਈ ਆ ਵੀ ਅਸੀਂ ਬਾਅਦ 'ਚ ਕਿੱਧਰ ਨੂੰ ਜਾਣਾ ਹੈ। ਹਾਂਜੀ, ਸਾਰਾ ਉਹੀ ਹੈ। ਮਤਲਬ ਹੁਣ ਗੱਲ ਜੇ ਵੈਸੇ ਗੱਲ ਕਰਨ ਬਹਿ ਜਾਈਏ ਕਿ ਚਲੋ ਵੀ ਕਿ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ, ਬਰੈਂਪਟਨ ਦੀ ਤਾਂ ਖਬਰ ਸੀਗੀ ਕਿ ਕੋਈ ਦੀਵਾਲੀ ਸੈਲੀਬ੍ਰੇਟ ਕਰ ਰਹੇ ਸੀਗੇ, ਉੱਥੇ ਦੂਜੇ ਪਹੁੰਚ ਗਏ ਖਾਲਿਸਤਾਨ ਵਾਲੇ ਕਿ ਆਪਣਾ ਅਪੋਜ਼ ਲੈਣ। ਹੁਣ ਆਹ ਵਾਲਾ ਮੁੱਦਾ ਆ ਗਿਆ, ਰਾਈਟ? ਉਹਦੇ ਤੁਸੀਂ ਸੁਣੋਗੇ ਕਿ ਲੋਕਾਂ ਨੇ ਕਹਿਣਾ ਕਿ ਨਹੀਂ, ਇਹ ਕਿਸੇ ਨੇ ਕਹਿਣਾ ਇਹ ਸਹੀ ਸੀਗੇ, ਕਿਸੇ ਨੇ ਕਹਿਣਾ ਇਹ ਗਲਤ ਸੀਗੇ। ਕਿ ਪਰ ਹੁਣ ਇੱਦਾਂ ਕਿ ਤੁਸੀਂ ਬਾਹਰਲੇ ਦੇਸ਼ 'ਚ ਹੈਗੇ ਆ। ਸੋ ਬੋਟਮ ਲਾਈਨ ਇੱਥੇ ਕੀ ਆਉਂਦੀ ਹੈ ਕਿ ਹਰੇਕ ਬੰਦੇ ਨੂੰ ਜੋ ਵੀ ਹੈਗਾ ਉਹਨੂੰ ਆਪਣਾ ਜਿਹੜਾ ਫਰੀਡਮ ਆਫ ਓਪੀਨੀਅਨ ਹੈਗੀ ਆ, ਫਰੀਡਮ ਆਫ ਓਪੀਨੀਅਨ ਦਾ ਮਤਲਬ ਕੀ ਹੈਗਾ ਕਿ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਆ। ਉਹਦਾ ਮਤਲਬ ਇਹ ਹੈ ਕਿ ਜਿਹੜੇ ਦੂਜੇ ਦੇ ਵਿਚਾਰ ਆ ਉਹ ਵੀ ਤੁਹਾਨੂੰ ਸੁਣਨੇ ਪੈਣੇ ਆ। ਜੇ ਤੁਸੀਂ ਸਿਰਫ ਇੱਦਾਂ ਰਹਿੰਦੇ ਆ ਕਿ ਬਸ ਮੇਰੇ ਵਿਚਾਰ ਹੀ ਆ ਤੇ ਦੂਜੇ ਵਾਲੇ ਦੇ ਮੈਂ ਸੁਣਨੇ ਨਹੀਂ, ਸੋ ਉਹ ਜਿਹੜੀ ਚੀਜ਼ ਆ ਉਹ ਸਮਝਣ ਦੀ ਗੱਲ ਆ। ਸੋ ਜਿਹੜੀਆਂ ਹਰੇਕ ਮੁੱਦੇ ਤੇ ਜਿਹੜੀ ਆਪਣੀ ਸੋਸਾਇਟੀ ਆ, ਤੁਸੀਂ ਜੇ 10 ਪੰਜਾਬੀ ਖੜੇ ਕਰ ਲਓ, 10 ਸਿੱਖ ਕਰ ਲਓ, ਉਹਨਾਂ 'ਚੋਂ ਇੱਦਾਂ ਕਿ ਉਹ ਇੰਨੇ ਕੁ ਡਿਵਾਈਡਡ ਹੋਣੇ ਆ ਕਿ ਆਪਸ 'ਚ ਹੀ ਕਿਸੇ ਦਾ
ਕਿਸੇ ਨੂੰ ਨਹੀਂ ਪਤਾ ਕੀ ਹੋ ਰਿਹਾ, ਕਿੱਧਰਲੇ ਪਾਸੇ ਨੂੰ ਕਿਹੜੀਆਂ ਮੂਵਮੈਂਟਾਂ, ਕਿੱਧਰ ਨੂੰ ਕੀ ਜਾ ਰਿਹਾ। ਹਰੇਕ ਬੰਦਾ ਆਪਣੀ ਜਿਹੜੀ ਉਹ ਕਰ ਰਿਹਾ। ਤੇ ਜਿਹੜਾ ਆਪਣਾ, ਤਾਂ ਕਰਕੇ ਮੈਂ ਕਿਹਾ ਸੀ ਕਿ ਮੈਂ ਕਿਹਾ ਹੁਣ ਆਪਣਾ ਇੱਦਾਂ ਕਿ ਹਰੇਕ ਚੀਜ਼ ਆਪਾਂ ਸੋਲਵ ਨਹੀਂ ਕਰ ਸਕਦੇ, ਪਰ ਆਪਾਂ ਇੱਕ ਚੀਜ਼ ਤੇ ਐਗਰੀ ਜ਼ਰੂਰ ਕਰ ਸਕਦੇ ਹਾਂ ਕਿ ਐਜ਼ ਅ ਇਮੀਗ੍ਰੈਂਟ ਜਿਹੜਾ ਪ੍ਰੋ ਇਮੀਗ੍ਰੇਸ਼ਨ ਸਟੈਂਸ ਲੈ ਰਿਹਾ, ਆਪਾਂ ਉਹਨਾਂ ਨੂੰ ਸਪੋਰਟ ਕਰ ਸਕਦੇ ਹਾਂ। ਸੋ ਮੈਂ ਕਿਹਾ ਉਸ ਤੋਂ ਵੱਧ ਆਪਣੇ ਕੋਲ ਕੋਈ ਪਾਵਰ ਵੀ ਨਹੀਂ ਹੈਗੀ। ਜੇ ਮੈਂ ਐਜ਼ ਅ ਇਮੀਗ੍ਰੇਸ਼ਨ ਲਾਇਰ ਉਨਾ ਕੁ ਮੇਰਾ ਕੰਮ, ਜੇ ਮੈਂ ਉਸੇ ਏਰੀਆ ਦੇ ਵਿੱਚ ਚੇਂਜ ਲੈ ਕੇ ਆਵਾਂ, ਉਹ ਮੇਰੇ ਲਈ ਬੈਟਰ ਹੈ। ਜੇ ਮੈਂ ਉਸ ਤੋਂ ਵੱਧ ਮੁੱਦਿਆਂ ਦੇ ਵੱਲ ਜਾਵਾਂ ਕਿ ਕਲਾਈਮੇਟ ਚੇਂਜ ਦੀ ਗੱਲ ਕਰਾਂ, ਪੋਲਿਟਿਕਸ ਦੀ ਗੱਲ ਕਰਾਂ, ਉਹ ਮੇਰੀ ਐਕਸਪਰਟੀਜ਼ ਨਹੀਂ ਹੈਗੀ, ਰਾਈਟ। ਸੋ ਇਹ ਜਿਹੜਾ ਹੁਣ ਸ਼ੋਅ ਆ, ਹੂੰ, ਇਮੀਗ੍ਰੇਸ਼ਨ ਦਾ ਸ਼ੋਅ, ਇਹਨੂੰ ਇਮੀਗ੍ਰੇਸ਼ਨ ਵਾਲੇ ਸੁਣਦੇ ਆ। ਸੋ ਘੱਟੋ-ਘੱਟ ਇਹ ਟੇਕ ਅਵੇ ਹੈ ਕਿ ਤੁਹਾਨੂੰ ਘੱਟੋ-ਘੱਟ ਇਹ ਤਾਂ ਪਤਾ ਲੱਗ ਰਿਹਾ ਕਿ ਇਮੀਗ੍ਰੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਕੀ ਆ। ਅੱਜ ਤੋਂ 20 ਸਾਲ ਬਾਅਦ ਵੀ ਆਪਾਂ ਇੱਥੇ ਬਹਿ ਕੇ ਰੇਡੀਓ ਸ਼ੋਅ ਤੇ ਗੱਲ ਕਰ ਰਹੇ ਹੋਵਾਂਗੇ। ਅੱਜ ਤੋਂ 20 ਸਾਲ ਬਾਅਦ ਵੀ ਤੁਸੀਂ 2001 ਦੀ ਗੱਲ ਕਰਦੇ ਆ ਨਾ, ਆਹ ਟੈਂਪਰੇਰੀ ਸਟੇਟਸ ਵਾਲਾ, ਅੱਜ ਤੋਂ 20 ਸਾਲ ਬਾਅਦ ਵੀ ਇਹ ਮੁੱਦਾ ਚੱਲ ਰਿਹਾ ਹੋਣਾ। ਆਹੀ ਐਗਰੀਕਲਚਰ ਦੇ ਰਿਫਾਰਮ ਵਾਲਾ, ਇਹਦੇ ਬਾਰੇ ਆਪਾਂ ਡਿਸਕਸ ਕਰ ਰਹੇ ਹੋਣਾ। ਹਰ ਸਾਲ ਤੁਸੀਂ ਕਹਿਣਾ ਕਿ ਚੌਥੇ ਸਾਲ ਇਹ ਆ ਜਾਂਦੇ ਰੇਡੀਓ ਤੇ ਗੱਲ ਕਰਦੇ ਆ, ਕਹਿੰਦੇ ਆ ਬਿੱਲ ਪਾਸ ਹੋ ਗਏ ਪਰ ਹੋਏ ਨਹੀਂ। ਸੋ ਜਿਹੜੀ ਪ੍ਰੋਬਲਮ ਹੂੰ, ਰਹਿੰਦੀ ਹੈ ਕਿਉਂਕਿ ਲੋਕਾਂ 'ਚ ਆਪਸ 'ਚ ਯੂਨਿਟੀ ਨਹੀਂ ਹੈਗੀ, ਸਟੈਂਡ ਨਹੀਂ ਕਰਦੇ ਇੱਕ ਦੂਜੇ ਦੇ ਮਗਰ। ਜੀ, ਜੀ। ਤੇ ਉਸ ਦਾ ਜਿਹੜਾ ਫਾਇਦਾ ਦੋਨੋਂ ਜਿਹੜੀਆਂ ਸਿਆਸੀ ਧਿਰਾਂ ਆ, ਉਹ ਰੱਜ ਕੇ ਜਿਹੜਾ ਉਹ ਉਠਾਉਂਦੀਆਂ ਨੇ। ਤੇ ਇੱਥੇ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਸਰੋਤਿਓ ਤੁਹਾਡੀਆਂ ਕਾਲਸ ਦੇ ਲਈ ਨੰਬਰ ਹੈ 408-272-5200, 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ।
USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਕਰੀ ਫੇਰ ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਚੱਲ ਰਿਹਾ, ਅਪਡੇਟ ਅਮਰੀਕਾ ਦਾ ਇਹ ਸ਼ਨੀਚਰਵਾਰ ਦਾ ਵਿਸ਼ੇਸ਼ ਪ੍ਰੋਗਰਾਮ। ਅਟਰਨੀ ਜੇ ਟੇਟਕੇਣਾ ਜੀ ਆਪਣੇ ਨਾਲ ਜੁੜੇ ਨੇ। ਅਟਰਨੀ ਟੇਟਕੇਣਾ ਜੀ ਸਵਾਗਤ ਹੈ ਕਰੀ ਫੇਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸਰੋਤੇ ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ ਸਟੂਡੀਓ ਦਾ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਆ ਅਟਰਨੀ ਟੇਟਕੇਣਾ ਜੀ ਨੂੰ। ਟਰਾਈ ਕਰਿਓ ਪ੍ਰਸਾਈਜ਼ਲੀ ਤੇ ਥੋੜ੍ਹੇ ਸ਼ਬਦਾਂ 'ਚ ਥੋੜ੍ਹੇ ਸਮੇਂ 'ਚ ਸਵਾਲ ਪੁੱਛਣ ਦੀ ਕੋਸ਼ਿਸ਼ ਕਰਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਤੇ ਇੱਕ ਬੇਨਤੀ ਅਪੀਲ ਪਹਿਲਾਂ ਹੀ, ਜਿਹੜਿਆਂ ਨੂੰ ਅਸੀਂ ਫੋਨ ਦੇ ਉੱਤੇ ਜਦੋਂ ਹੋਲਡ ਤੇ ਪਾ ਦਿੰਦੇ ਆ ਤੇ ਕਿਰਪਾ ਕਰਕੇ ਫੋਨ ਤੇ ਸੁਣਿਆ ਕਰੋ ਤਾਂ ਜੋ ਤੁਹਾਨੂੰ ਜਿਹੜਾ ਉਹ ਸੁਣਦਾ ਰਵੇ ਕੀ ਚੱਲ ਰਿਹਾ, ਤੇ ਜਦੋਂ ਤੁਹਾਡਾ ਨਾਮ ਲਿਆ ਜਾਂਦਾ ਹੈ ਤੇ ਫਿਰ ਤੁਸੀਂ ਆਪਣਾ ਸਵਾਲ ਆ ਉਹ ਪੁੱਛ ਸਕਦੇ ਆ। ਤੇ ਆਓ ਵਾਰੀ ਵਾਰੀ ਸਟਾਰਟ ਕਰਦੇ ਹਾਂ ਆਪਣੇ ਸਰੋਤਿਆਂ ਨਾਲ ਗੱਲਬਾਤ। ਸਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਕੁਐਸਚਨ ਹੈ ਕਿ ਆਪਾਂ ਇੱਥੇ ਬਾਈਅਰ ਆਏ ਸੀ 2013 ਚ ਤੇ ਸੈਲਨ ਦਾ ਕੇਸ ਲਾਇਆ ਸੀ, ਉਹ ਫਿਰ ਆਪਾਂ ਪੀਡੀ ਕਰ ਲਿਆ ਸੀ ਤੇ ਜੀ। ਬਾਅਦ ਚ ਮੇਰਾ ਜਦੋਂ ਵੀ ਮੈਰਿਜ ਹੋ ਗਈ ਮੈਂ ਨਿਊਯਾਰਕ ਆ ਗਿਆ ਸੀ। ਪਹਿਲੇ ਮੈਂ ਲਾਸ ਐਂਜਲਸ ਰਹਿੰਦਾ ਸੀ ਤੇ ਇੱਥੇ ਨਿਊਯਾਰਕ ਆ ਗਿਆ, ਮੈਂ ਇੱਥੇ ਮੈਰਿਜ ਕੀਤੀ ਹੈ ਤੇ ਮੈਰਿਜ ਤੇ ਮੇਰਾ ਕੇਸ ਪਾਸ ਹੋ ਗਿਆ। ਬਟ ਜਿਹੜਾ ਉਹ ਜੱਜ ਨੇ ਕਿਹਾ ਵੀ ਜਿਹੜਾ LA ਦੇ ਵਿੱਚ ਤੁਹਾਨੂੰ ਸੈਲਨ ਦਾ ਕੇਸ ਬੰਦ ਕਰਾਉਣਾ ਪੈਣਾ ਪਹਿਲੇ, ਤੇ ਉਹਦਾ ਮੈਂ ਪੁੱਛਣਾ ਵੀ ਉਹਨੂੰ ਕਿੰਨਾ ਕੁ ਟਾਈਮ ਲੱਗਦਾ ਬੰਦ ਕਰਨ ਨੂੰ। 2-3 ਮਹੀਨੇ ਹੋ ਚੱਲੇ ਮੈਨੂੰ, ਅਜੇ ਤੱਕ ਕੋਈ ਲੈਟਰ ਨਹੀਂ ਆਇਆ ਉਧਰੋਂ ਮੈਨੂੰ। ਤੁਸੀਂ ਵੀਜ਼ੇ ਤੇ ਆਏ ਸੀ ਰਾਈਟ? ਹਾਂਜੀ ਹਾਂਜੀ ਵੀਜ਼ੇ ਤੇ ਆਏ ਸੀ ਇੱਥੇ। ਤੇ ਵਿਆਹ ਤੁਸੀਂ ਕਰਾਇਆ ਸਿਟੀਜ਼ਨ? ਹਾਂਜੀ ਸਿਟੀਜ਼ਨ ਨਾਲ ਵਿਆਹ ਕਰਾਇਆ ਮੈਂ। ਤੇ ਅਪਰੂਵ ਹੋ ਗਿਆ, ਮਤਲਬ ਕਿ ਗ੍ਰੀਨ ਕਾਰਡ ਆ ਗਿਆ ਤੁਹਾਡਾ? ਨਹੀਂ ਗ੍ਰੀਨ ਕਾਰਡ ਨਹੀਂ ਆਇਆ। ਉਹਨਾਂ ਨੇ ਕਿਹਾ ਕਿ ਇੱਕ ਜਿਹੜਾ ਤੁਸੀਂ ਸੈਲਨ ਦਾ ਕੇਸ ਪਹਿਲੇ LA ਲਾਇਆ ਸੀ ਉੱਥੋਂ ਇੱਕ ਲੈਟਰ ਲਿਆ ਕੇ ਵੀ ਉਹ ਕੇਸ ਬੰਦ ਕਰਾਓ, ਫਿਰ ਇੱਥੇ ਤੁਹਾਡਾ ਗ੍ਰੀਨ ਕਾਰਡ ਆਏਗਾ। ਤੁਸੀਂ ਕਹਿੰਦੇ ਪੀਡੀ ਵੀ ਲੈ ਲਈ ਸੀ ਤੁਸੀਂ ਕਹਿੰਦੇ? ਹਾਂਜੀ ਹਾਂਜੀ ਪੀਡੀ ਵੀ ਲਈ ਸੀ ਤੇ ਪੀਡੀ ਕੋ ਸਾਡੇ ਵਰਕ ਪਰਮਿਟ ਹੀ ਸਾਡੇ ਕੋਲ, ਅਸੀਂ ਉਹੀ ਨਿਊ ਕਰਵਾਉਂਦੇ ਵੀ। ਬਾਅਦ ਚ ਮੈਂ ਮੈਰਿਜ ਕਰਵਾ ਲਈ ਇੱਥੇ ਸਿਟੀਜ਼ਨ ਨਾਲ। ਪੀਡੀ ਦਾ ਮਤਲਬ ਤਾਂ ਭਾਜੀ ਕੇਸ ਡਿਸਮਿਸ ਹੀ ਹੁੰਦਾ ਉਹਦਾ। ਮੈਨੂੰ ਹੁਣ ਪਤਾ ਨਹੀਂ ਤੁਸੀਂ ਪੀਡੀ ਕਿਹਨੂੰ ਕਹਿ ਰਹੇ ਆ, ਪਰ ਜਿਹੜਾ ਤੁਹਾਡਾ ਤੁਸੀਂ 485 ਫਾਈਲ ਕੀਤਾ ਸੀਗਾ USCIS ਨਾਲ ਕਿ ਨਹੀਂ ਅਜੇ? ਹਾਂਜੀ ਹਾਂਜੀ ਉਹ ਸਾਰਾ ਕੁਝ ਕੀਤਾ ਸੀ। ਬਸ ਹੁਣ ਜੱਜ ਨੇ ਮੈਨੂੰ ਇਹ ਕਿਹਾ ਕਿ ਗ੍ਰੀਨ ਕਾਰਡ ਤੈਨੂੰ ਹੁਣੇ ਅਸੀਂ ਕਰ ਦੇਣੇ, ਬਟ ਤੇਰਾ ਸੈਲਨ ਦਾ ਕੇਸ ਲੱਗਾ ਜਿਹੜਾ LA ਚ ਉਹ ਬੰਦ ਕਰਵਾਓ ਤੇ ਉਹ ਇੱਥੇ ਸਬਮਿਟ ਕਰਾਓ, ਉਹਦਾ ਪੇਪਰ ਲਿਆ ਕੇ ਤੇ ਫਿਰ ਤੁਹਾਡਾ ਗ੍ਰੀਨ ਕਾਰਡ ਆ ਜਾਏਗਾ। ਉਧਰੋਂ ਪ੍ਰੂਵ ਹੋ ਗਿਆ ਮੈਰਿਜ ਵੱਲੋਂ ਮੇਰਾ। ਉਹ ਭਾਜੀ ਆਪਣੇ ਨਾ ਵਕੀਲ ਨੂੰ ਕਹਿ ਕੇ ਉਹੀ ਮੋਸ਼ਨ ਟੂ ਵਿਡਰਾ ਜਿਹੜਾ ਆਪਣਾ ਸੈਲਮ ਦਾ ਕੇਸ ਆ ਪਾ ਦਿਓ। ਬੜਾ ਛੋਟਾ ਜਿਹਾ 1 ਪੇਜ ਦੀ ਮੋਸ਼ਨ ਹੋਣੀ ਆ ਕਿ ਮੇਰਾ ਆਹ ਹਿਸਾਬ ਕਿਤਾਬ ਚੱਲਦਾ ਪਿਆ, ਮੇਰਾ ਗ੍ਰੀਨ ਕਾਰਡ ਇੱਥੋਂ ਦੀ ਆ ਜਾਣਾ, ਤੇ ਉਹ ਜੱਜ ਨੇ ਕਰ ਦੇਣਾ ਇਮੀਡੀਏਟਲੀ। ਉਹ 'ਚ ਕੋਈ ਇੰਨਾ ਖਾਸ ਟਾਈਮ ਨਹੀਂ ਲੱਗਣਾ ਚਾਹੀਦਾ। ਹਰੇਕ ਜਿਹੜੀ ਮੋਸ਼ਨ ਆ ਉਹਨੂੰ ਜੱਜ ਤਕਰੀਬਨ 30 ਤੋਂ 60 ਦਿਨਾਂ ਦੇ ਵਿੱਚ ਰੂਲ ਕਰਦੇ ਆ। ਸੋ ਮੋਸ਼ਨ ਪਾਓ, ਬਸ ਤੁਹਾਨੂੰ ਜਵਾਬ ਮਿਲ ਜਾਣਾ ਉਹਦਾ। ਕੋਈ ਐਡੀ ਵੇਟ ਕਰਨ ਦੀ ਲੋੜ ਨਹੀਂ। ਤੁਸੀਂ ਹੁਣ ਤੱਕ ਕੁਛ ਅਜੇ ਜੇ ਨਹੀਂ ਕਰ ਲਿਆ ਤਾਂ ਆਪਣੇ ਵਕੀਲ ਦੇ ਥਰੂ ਜਿਹੜਾ ਇਹ ਰਿਟਨ ਮੋਸ਼ਨ ਆ ਉਹ ਆਪਣੀ ਜਿੱਥੇ ਚੱਲ ਰਿਹਾ ਤੁਹਾਡਾ ਕੇਸ ਉਸ ਜੱਜ ਦੇ ਮੋਹਰੇ ਜਿਹੜਾ ਉਹ ਪਵਾਓ। ਸੋ ਤੇ ਫਿਰ ਤੁਹਾਡਾ ਕੰਮ ਬਣ ਜੂਗਾ ਜੀ। ਥੈਂਕ ਯੂ ਜੀ ਕਾਲ ਦੇ ਲਈ। ਈਵਨ ਬੈਟਰ ਇਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਸਰਕਾਰੀ ਵਕੀਲ ਹੈ ਨਾ ਉਹਨੂੰ ਵੀ ਪਹਿਲਾਂ ਤੁਸੀਂ ਨਾਲ ਲੈ ਲਓ ਕਿ ਆਹ ਚੀਜ਼ ਇਦਾਂ ਹੈਗੀ ਆ। ਜਿਹੜੇ ਸਰਕਾਰੀ ਵਕੀਲ ਆ ਉਹ ਵੀ ਕੇਸ ਦਾ ਨਿਪਟਾਰਾ ਹੀ ਕਰਨਾ ਚਾਹੁੰਦੇ ਆ। ਉਹਨੂੰ ਕੋਈ ਜੇ ਆਬਜੈਕਸ਼ਨ ਨਹੀਂ ਹੈਗੀ ਸਿੱਧੇ ਹੀ, ਫਿਰ ਇਹ ਹੈ ਕਿ ਆਪਣੀ ਸਿੰਗਲ ਮੋਸ਼ਨ ਦੀ ਜਗ੍ਹਾ ਤੁਸੀਂ ਜੁਆਇੰਟ ਮੋਸ਼ਨ ਵੀ ਪਾ ਸਕਦੇ ਆ। ਤੇ ਜੱਜ ਕੋਲ ਜਦੋਂ ਜੁਆਇੰਟ ਮੋਸ਼ਨ ਜਾਂਦੀ ਆ, ਜੱਜ ਕਹਿੰਦਾ ਆ ਵੀ ਵਕੀਲ ਰਾਜੀ, ਉਹ ਵੀ ਵਕੀਲ ਰਾਜੀ, ਮੈਂ ਕੀ ਕਰਨਾ ਵਿੱਚ। ਉਹ ਵੀ ਜਿਹੜੀ ਜੁਆਇੰਟ ਮੋਸ਼ਨ ਤਕਰੀਬਨ ਮੀਆਂ ਬੀਬੀ ਰਾਜੀ ਤਾਂ ਕਿਆ ਕਰੇਗਾ ਕਾਜੀ, ਤੇ ਫਿਰ ਉਹ ਗੱਲ ਹੋ ਜਾਂਦੀ ਹੈ। ਚਲੋ ਜੀ ਅਗਲੇ ਕਾਲਰ ਵੱਲ। ਜਸਵੰਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਜੀ। ਹਾਂਜੀ ਮੇਰਾ ਸਵਾਲ ਸੀਗਾ ਜੀ, ਮੇਰਾ ਬ੍ਰਦਰ ਲਾਈਕ ਮੇਰਾ ਫਰੈਂਡ ਸੀਗਾ, ਉਹ ਇਟਲੀ ਤੋਂ ਅਮਰੀਕਾ ਮੂਵ ਹੋਣਾ ਚਾਹੁੰਦਾ। ਲਾਈਕ ਉਹਦੇ ਕੋਲੇ ਰੈੱਡ ਪਾਸਪੋਰਟ ਆ, ਉਹਦੇ ਲਈ ਕੀ ਆਪਸ਼ਨ ਹੈ ਭਾਜੀ? ਭਾਜੀ ਉਹਨੂੰ ਨਾ E2 ਵੀਜ਼ਾ ਜਿਹੜਾ ਹੈਗਾ ਇਨਵੈਸਟਮੈਂਟ ਵਾਲਾ, ਉਹ ਵੀਜ਼ਾ ਕਰਨਾ ਚਾਹੀਦਾ। $2-3 ਲੱਖ ਉਹਦੀ ਇਨਵੈਸਟਮੈਂਟ ਆ ਤੇ ਬਿਜ਼ਨਸ ਲੱਭੇ ਇੱਥੇ ਤੇ ਉਹਦੇ ਵਿੱਚ ਇਨਵੈਸਟ ਕਰੇ ਤੇ ਲੀਗਲ ਤਰੀਕੇ ਨਾਲ ਆਵੇ। E2 ਵੀਜ਼ੇ ਦੇ ਉੱਤੇ ਵੀਰ ਜੀ ਪੰਜਾਬੀ ਰੇਡੀਓ USA ਦੇ ਉੱਤੇ ਬਹੁਤ ਆਪਾਂ ਪ੍ਰੋਗਰਾਮ ਪਹਿਲਾਂ ਵੀ ਕਾਫੀ ਵਾਰੀ ਜਿਹੜੇ ਉਹ ਕੀਤੇ ਨੇ।
ਤਾਂ ਜੇ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਸਬਸਕ੍ਰਾਈਬਡ ਆ ਤਾਂ ਚੈਨਲ ਦੇ ਵਿੱਚ ਸਰਚ ਕਰ ਲਿਓ E2 ਵੀਜ਼ਾ ਤੇ ਤੁਹਾਨੂੰ ਉਹ ਪ੍ਰੋਗਰਾਮ ਆ ਜਾਣਗੇ, ਤੁਹਾਨੂੰ ਪਤਾ ਲੱਗ ਜਾਵੇਗਾ। ਤੇ ਇਹਦੇ ਹਾਂਜੀ ਵਿੱਚ ਭਾਜੀ ਮੇਰਾ ਜੀ ਇੱਕ ਪੁੱਛ ਹੋਰ ਲਓ। ਕੁਐਸਚਨ ਸੀਗਾ ਭਾਜੀ। ਮੇਰਾ ਅਸਾਈਲਮ 2019 ਚ ਅਪਰੂਵ ਹੋ ਗਿਆ, ਮੈਂ 20 ਚ ਅਪਲਾਈ ਕਰਤਾ ਸੀ ਗ੍ਰੀਨ ਕਾਰਡ। ਹਾਂਜੀ ਆਲਮੋਸਟ ਲੱਗਦਾ 26 ਮੰਥ ਹੋ ਗਏ ਆ ਭਾਜੀ, ਹੋਰ ਕਿੰਨਾ ਕੁ ਟਾਈਮ ਲੱਗ ਜੂਗਾ? ਭਾਜੀ ਅਪਰੋਕਸੀਮੇਟਲੀ 3 ਕੁ ਸਾਲ ਉਹਨੂੰ ਲੱਗ ਰਹੇ ਆ। ਤੁਹਾਨੂੰ ਜਿਹੜਾ ਪ੍ਰੋਸੈਸਿੰਗ ਟਾਈਮ ਆ ਨਾ ਉਹ ਪਤਾ ਲੱਗ ਜਾਣਾ ਉਹਨਾਂ ਦੀ ਵੈਬਸਾਈਟ ਤੇ ਜਦੋਂ ਤੁਹਾਡਾ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਹੋ ਜਾਂਦਾ 38 ਮੰਥ ਦਾ ਸੀਗਾ ਭਾਜੀ ਨਬਰਾਸਕਾ ਦਾ। ਹਾਂਜੀ। ਸੋ ਭਾਜੀ ਤੁਹਾਡੇ ਜਿੱਦਾਂ ਤੁਸੀਂ ਦੱਸਿਆ ਜੇ ਤੁਹਾਡਾ ਵਿਦਿਨ ਰੇਂਜ ਆ, ਜਦੋਂ ਤੁਹਾਡਾ ਆਊਟ ਆਫ ਰੇਂਜ ਹੋ ਗਿਆ ਉਦੋਂ ਤੁਸੀਂ ਉਹਨਾਂ ਨੂੰ ਫੋਲੋ ਅਪ ਇਨਕੁਆਇਰੀ ਕਰ ਸਕਦੇ ਆ, ਅਦਰਵਾਈਜ਼ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਥੈਂਕ ਯੂ ਜੀ। ਉਹ ਠੀਕ ਹੈ ਵੀਰ ਜੀ, ਥੈਂਕ ਯੂ। ਦੀਪਕ ਕੁਮਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਰ ਮੈਂ ਆਪ ਪੁੱਛਣਾ ਸੀ, ਜਿਵੇਂ ਮੇਰਾ ਕੇਸ 1 ਸਾਲ ਹੋ ਗਿਆ ਪਾਸ ਹੋਏ ਤੇ ਮੈਂ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ, 11 ਮੰਥ ਹੋ ਗਏ ਤੇ 13 ਆਪਣਾ ਮਹੀਨੇ ਗ੍ਰੀਨ ਕਾਰਡ ਅਪਲਾਈ ਕਰ ਸੌਰੀ 13 ਮਹੀਨੇ ਚੱਲਦੀ ਪਈ ਟਰੈਵਲ ਡਾਕੂਮੈਂਟ ਦੀ ਟਾਈਮ ਲੈਣਾ 13 ਕੁ ਮਹੀਨੇ। ਓਕੇ ਜੋ ਮੈਂ ਨਾ ਗ੍ਰੀਨ ਕਾਰਡ ਅਪਲਾਈ ਕੀਤਾ ਤੇ ਉਸ ਤੇ ਜਿਹੜਾ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਉਸ ਤੇ ਮੈਂ ਟਰੈਵਲ ਕਰ ਸਕਦਾ ਐਨੀ ਕੰਟਰੀ 'ਚ ਜੀ? ਨਹੀਂ ਤੁਸੀਂ ਜਿਹੜਾ ਗ੍ਰੀਨ ਕਾਰਡ ਆ ਨਾ ਉਹਦਾ ਉਹ 'ਚ ਤੁਸੀਂ ਕਰਨਾ ਅਪਲਾਈ ਐਡਵਾਂਸ ਪੈਰੋਲ ਤੇ ਇੱਕ ਜਿਹੜਾ ਅਸਾਈਲਮ ਵਾਲਾ ਹੁੰਦਾ, ਇੱਕ ਹੁੰਦਾ ਰਿਫਿਊਜੀ ਟਰੈਵਲ ਡਾਕੂਮੈਂਟ। 2 ਚੀਜ਼ਾਂ ਤੁਹਾਡੇ ਹੱਥ 'ਚ ਹੋਣੀਆਂ ਚਾਹੀਦੀਆਂ ਟਰੈਵਲ ਕਰਨ ਤੋਂ ਪਹਿਲਾਂ। ਜਿਹੜਾ ਟਰੈਵਲ ਡਾਕੂਮੈਂਟ ਆਲਰੇਡੀ ਅਪਲਾਈ ਕੀਤੇ ਆ ਉਸ ਤੇ ਮੈਂ ਟਰੈਵਲ ਨਹੀਂ ਕਰ ਸਕਦਾ ਜੀ ਪਹਿਲਾਂ? ਹੁਣ ਗ੍ਰੀਨ ਕਾਰਡ ਅਪਲਾਈ ਕਰਤਾ ਮੈਂ, ਉਹ ਹਾਲੀ ਰਿਸੀਵ ਨਹੀਂ ਹੋਇਆ ਮੈਨੂੰ ਜੀ। ਹਾਂਜੀ। ਸੋ ਤੁਸੀਂ ਇੱਕ ਰਿਫਿਊਜੀ ਟਰੈਵਲ ਡਾਕੂਮੈਂਟ ਲੈਣਾ ਜਿਹੜਾ ਤੁਸੀਂ ਆਲਰੇਡੀ ਅਪਲਾਈ ਕੀਤਾ, ਤੇ ਇੱਕ ਤੁਸੀਂ ਲੈਣਾ ਐਡਵਾਂਸ ਪੈਰੋਲ। ਉਹ 2 ਚੀਜ਼ਾਂ ਲੈ ਕੇ ਫੇਰ ਟਰੈਵਲ ਕਰਨਾ। ਜੇ ਤੁਸੀਂ ਸਿੱਧੇ ਜੇ ਬਿਨਾਂ ਐਡਵਾਂਸ ਪੈਰੋਲ ਤੇ ਗਏ ਤਾਂ ਤੁਹਾਡਾ ਗ੍ਰੀਨ ਕਾਰਡ ਜਿਹੜਾ ਉਹ ਕੈਂਸਲ ਹੋ ਜਾਣਾ। ਸੋ 2 ਚੀਜ਼ਾਂ ਲੈ ਕੇ ਟਰੈਵਲ ਕਰਨਾ ਜੀ। ਸਵਾਲ ਫੇਸਬੁੱਕ ਤੋਂ ਪੁੱਛਦੇ ਨੇ ਮਨਜਿੰਦਰ ਜੀ, USCIS ਕਿੰਨਾ ਕੁ ਸਮਾਂ ਲਾਉਂਦੀ ਹੈ ਲੈਟਰ ਆਫ ਰਿਸਿਪਟ ਨੂੰ ਘੱਲਣ ਦੇ ਲਈ ਜਦੋਂ ਤੁਸੀਂ ਅਸਾਈਲਮ ਐਪਲੀਕੇਸ਼ਨ ਅਪਲਾਈ ਕਰਦੇ ਆ? 2 ਤੋਂ 3 ਮਹੀਨੇ। ਮਨਜੋਤ ਹੁਣੀ ਪੁੱਛਦੇ ਨੇ ਅਸਾਈਲਮ ਦੀ ਡੇਟ ਦੀ ਲੈਟਰ ਤਾਂ ਨਹੀਂ ਉਹਨਾਂ ਨੂੰ ਮਿਲੀ, ਪਰ ਮੋਬਾਈਲ ਵਿੱਚ ਉਹ ਕਹਿੰਦੇ ਵੀ ਸ਼ੋ ਹੁੰਦੀ ਆ ਦਸੰਬਰ 2022 ਦੀ ਡੇਟ। ਉਹ ਲੈਟਰ ਮਿਲ ਜਾਊਗੀ, ਜੇ ਨਹੀਂ ਮਿਲਦੀ ਤਾਂ ਉਹ ਕਿੱਦਾਂ ਉਹ ਪ੍ਰਿੰਟ ਉਹਦਾ ਵਗੈਰਾ ਕਢਾਇਆ ਜਾ ਸਕਦਾ ਹੈ? ਉਹ ਲੈਟਰ ਦੁਬਾਰਾ ਮੰਗਾਈ ਜਾ ਸਕਦੀ ਹੁੰਦੀ ਹੈ? ਆਪਣੇ ਭਾਜੀ ਵਕੀਲ ਨੂੰ ਕੰਟੈਕਟ ਕਰੋ। ਇਹ ਲੈਟਰਾਂ ਸ਼ਟਰਾਂ ਵਾਲੇ ਰੇਡੀਓ ਤੇ ਪੁੱਛ ਕੇ ਫੇਰ ਕੁਝ ਮਿਸ ਕਰੋਗੇ ਤੁਸੀਂ ਨਾ, ਆਪਣੇ ਵਕੀਲ ਨੂੰ ਕੰਟੈਕਟ ਕਰੋ। ਠੀਕ ਹੈ। ਅਗਲੇ ਜਿਹੜੇ ਕਾਲਰ ਨੇ ਜੈਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਭਾਜੀ ਪਹਿਲਾਂ ਤਾਂ ਤੁਹਾਡੇ ਦੋਵੇਂ ਭਰਾਵਾਂ ਦਾ। ਜੀ ਭਾਜੀ। ਤੇ ਭਾਜੀ ਮੈਂ ਨਾ ਜੁਲਾਈ ਚ ਆਇਆ ਸੀਗਾ ਇੱਥੇ ਇਲੀਗਲ ਵੇ ਨਾ, ਮੈਰੀਲੈਂਡ ਆਇਆ ਸੀ ਮੈਂ। ਇੱਧਰ ਕੇਸ ਮੂਵ ਕਰਾਇਆ ਸੈਕਰਾਮੈਂਟੋ, ਇੱਧਰ ਸੈਨ ਫਰਾਂਸਿਸਕੋ, ਤੇ ਮੇਰੀ ਫਾਈਨਲ ਹੀਅਰਿੰਗ ਵੀ ਆ ਗਈ ਜੀ। ਇਹ ਭਾਜੀ ਮੈਂ ਮੂਵ ਕਰਾਇਆ ਸੀ ਤੇ ਫਾਈਨਲ ਹੀਅਰਿੰਗ ਆ ਜਨਵਰੀ 'ਚ ਆ ਗਈ ਆ, ਤੇ ਉਦੋਂ ਤੱਕ ਮੇਰਾ ਵਰਕ ਪਰਮਿਟ ਦਾ ਕਲੌਕ ਵੀ ਨਹੀਂ ਕੰਪਲੀਟ ਹੁੰਦਾ। ਤੇ ਮੈਂ ਬਸ ਇਹੀ ਪੁੱਛਣਾ ਸੀ, ਮੈਨੂੰ ਕੇਸ ਲੜਨਾ ਚਾਹੀਦਾ ਜਾਂ ਮੈਂ ਉੱਥੋਂ ਕਿਤੇ ਹੋਰ ਮੂਵ ਕਰਾ ਦਾਂ? ਭਾਜੀ ਰਹਿੰਦੇ ਕਿੱਥੇ ਹੋਣੇ ਇਸ ਵੇਲੇ? ਮੈਂ ਭਾਜੀ ਲੈਟਰੋਪ, ਕੈਲੀਫੋਰਨੀਆ 'ਚ? ਸਿਸਟਰ ਨੇ। ਹਾਂਜੀ। ਹਾਂਜੀ ਫਿਰ ਤਾਂ ਭਾਜੀ ਕੇਸ ਮੂਵ ਕਰਾਣਾ ਹੀ ਬਣਦਾ, ਕਿਉਂਕਿ ਰਿਹਾਇਸ਼ ਦੇ ਹਿਸਾਬ ਨਾਲ ਲੱਗਦਾ। ਹਾਂਜੀ ਮੈਂ ਸੈਨ ਫਰਾਂਸਿਸਕੋ ਆ ਇੱਥੇ, ਹੁਣ ਤੇ ਮੇਰਾ ਕੇਸ ਬੋਲਦਾ, ਪਰ ਜੇ ਮੈਂ ਮੂਵ ਕਰਾਵਾਂ ਤੇ ਫੇਰ ਹੈ, ਕਿਉਂਕਿ ਅਜੇ ਵਰਕ ਪਰਮਿਟ ਵੀ ਨਹੀਂ ਮੇਰਾ, ਤੇ ਇਹ ਫਾਈਲ ਕੇਸ ਲੜਨਾ ਤੇ ਔਖਾ ਹੈ। ਤੁਸੀਂ 589 ਫਾਈਲ ਕਰਤਾ ਨਾ ਆਪਣਾ? ਹਾਂਜੀ ਮੇਰਾ ਕਲੌਕ ਸ਼ੁਰੂ ਹੋਇਆ ਪਿਆ ਬਸ। ਇਹ ਤੇ ਹੁਣ ਭਾਜੀ ਇਹਦਾ ਏਦਾਂ ਆ ਕਿ ਇਹ ਨਾ ਵਕੀਲਾਂ ਨੂੰ ਪਤਾ ਵੀ ਨਹੀਂ ਸੀਗਾ। ਇਮੀਗ੍ਰੇਸ਼ਨ ਦੀ ਗਲਤੀ ਆ ਉਦਾਂ। ਉਹ ਕੀ ਕਰਦੇ ਆ ਕਿ ਜਦੋਂ ਹੁਣ ਇਦਾਂ ਕਰ ਰਹੇ ਨਾ, ਕਲੌਕ ਰੋਕ ਦਿੰਦੇ ਆ ਕਈ ਵਾਰੀ। ਹੁਣ ਤੁਹਾਡੇ ਕੋਲ ਭਾਜੀ ਆਪਸ਼ਨ ਨਹੀਂ ਹੈਗਾ ਇਸ ਵੇਲੇ, ਤੁਹਾਡਾ ਕਲੌਕ ਤੁਹਾਨੂੰ ਰੋਕਣਾ ਹੀ ਪੈਣਾ, ਕਿਉਂਕਿ ਤੁਸੀਂ ਇੱਕ ਤਾਂ ਕੈਲੀਫੋਰਨੀਆ ਰਹਿੰਦੇ, ਤੁਹਾਨੂੰ ਮੂਵ ਕਰਾਉਣਾ ਪੈਣਾ ਇੱਥੇ। ਦੂਜੀ ਗੱਲ ਇਹ ਹੈ ਕਿ ਉਹ ਕੋਡ ਵੀ ਨਹੀਂ ਵਧੀਆ। ਤੀਜਾ ਇਹ ਕਿ ਜੇ ਤੁਹਾਡਾ ਫੇਲ ਹੋ ਗਿਆ ਉੱਥੇ ਕੇਸ, ਤਾਂ ਫਿਰ ਤੁਹਾਡਾ ਕਦੀ ਵੀ ਜਿਹੜਾ ਮਤਲਬ ਕਲੌਕ ਵੈਸੇ ਵੀ ਸਟਾਰਟ ਨਹੀਂ ਹੋਣਾ, ਰਾਈਟ? ਸੋ ਹੁਣ ਤੁਹਾਡੇ ਕੋਲ ਇੱਧਰ ਭਾਜੀ ਮੈਂ ਮੂਵ ਕਰਾਤਾ ਆ, ਜਿੱਦਾਂ ਇੱਧਰ ਮੂਵ ਕਰਾਤਾ ਹੈ ਸੈਨ ਫਰਾਂਸਿਸਕੋ ਮੈਂ ਕੇਸ। ਆਲਰੇਡੀ ਮੂਵ ਹੋਇਆ ਹੈ ਤੇ ਤੁਸੀਂ ਕਹਿੰਦੇ ਵੀ ਜਨਵਰੀ ਦੇ ਵਿੱਚ ਆਲਰੇਡੀ ਤਰੀਕ ਆ? ਇੱਥੇ ਆ ਗਈ ਹੈ, ਸੈਨ ਫਰਾਂਸਿਸਕੋ ਆ ਗਈ ਹੈ ਫਾਈਨਲ ਭਾਜੀ। ਬਸ ਜੱਜ ਦੀ ਰੇਟਿੰਗ ਵੀ ਨਹੀਂ ਸਹੀ ਭਾਜੀ। ਕੌਣ ਆ ਜੱਜ ਤੁਹਾਡਾ? ਇਹ ਜੱਜ ਭਾਜੀ ਪੈਟਰਿਕ ਨੇ, ਉਹ ਪਰ ਦੂਜੀ ਕੋਰਟ ਹੈ, ਕਹਿੰਦੇ ਦੂਜੀ ਕੋਰਟ ਹੈ ਉੱਥੇ ਸੈਨ ਫਰਾਂਸਿਸਕੋ, ਤੇ ਉਹਨਾਂ ਨੇ ਫੜ ਲਿਆ ਕੇਸ। ਪੈਟਰਿਕ ਸੈਵੇਜ? ਹਾਂਜੀ ਪੈਟਰਿਕ ਸੈਵੇਜ ਆ ਜੱਜ ਤੁਹਾਡਾ? ਨਹੀਂ ਭਾਜੀ, ਉਹਨਾਂ ਦੀ ਰੇਟਿੰਗ ਵਧੀਆ, ਮੇਰੇ ਤੋਂ ਦੂਜੇ ਨੇ। ਅੱਛਾ ਠੀਕ ਹੈ। ਇਹਨਾਂ ਦੀ 30% ਹਾਂਜੀ ਰੇਟਿੰਗ। ਭਾਜੀ ਹੁਣ ਤੁਹਾਨੂੰ ਡੀਲ ਹੀ ਕਰਨਾ ਪੈਣਾ ਉਹਨਾਂ ਨਾਲ। ਦੇਖੋ ਹੁਣ ਜੇ ਤਾਂ ਵਕੀਲ ਨੂੰ ਕਹਿ ਕੇ ਦੇਖ ਲਓ ਕਿ ਜੇ ਲਾਗੇ ਜਾ ਕੇ ਕਿ ਮੋਸ਼ਨ ਟੂ ਕੰਟੀਨਿਊ ਪਾ ਸਕਦਾ, ਕਿ ਜੇ ਟਾਈਮ ਹੋਰ ਚਾਹੀਦਾ ਕੇਸ ਕੁਛ ਤਿਆਰ ਕਰਨ ਲਈ, ਤਾਂ ਜੱਜ ਕਈ ਵਾਰੀ ਉਹ ਗ੍ਰਾਂਟ ਕਰ ਦਿੰਦੇ ਆ।
30% ਵੈਸੇ ਮਾੜੀ ਤਾਂ ਨਹੀਂ ਹੈਗੀ ਰੇਟਿੰਗ, ਠੀਕ ਹੈ। ਠੀਕ ਹੈ, ਫਿਰ ਫਾਈਟ ਕਰ ਲਈ ਭਾਜੀ। ਮੇਰੇ ਹਿਸਾਬ ਨਾਲ ਤਾਂ ਕਰ ਲਓ, ਹੁਣ ਫਸ ਗਏ ਤੁਸੀਂ। ਇਹ ਭਾਜੀ ਇਹ ਬਹੁਤ ਜਾਣਾ ਦਾ ਕੁਐਸਚਨ ਹੈ, ਕਿਉਂਕਿ ਮੋਸਟਲੀ ਜਿਹੜੇ ਸੈਨ ਫਰਾਂਸਿਸਕੋ ਆ ਰਹੇ ਆ ਤੇ ਉਹਨਾਂ ਦੀ ਡੇਟ ਛੇ ਜਲਦੀ ਪੈ ਰਹੀ ਹੈ। ਭਾਜੀ ਹੁਣ ਇਹ ਪਤਾ ਨਹੀਂ, ਜਿਹਨਾਂ ਦੀ ਜਲਦੀ ਪੈ ਰਹੀ ਉਹ ਰੋ ਰਹੇ ਆ, ਜਿਹਨਾਂ ਦੀ ਲੇਟ ਆ ਜਿਹੜਾ ਇਹੀ ਕਹਿਣ ਲੱਗਾ ਸੀਗਾ, ਕਹਿੰਦੇ ਵੀ ਕਈ ਕਹਿੰਦੇ ਸਾਡੀ ਆਈ ਨਹੀਂ, ਕਈ ਕਹਿੰਦੇ ਆ ਜੀ ਸਾਡੀ ਜਲਦੀ ਆ ਕੇ ਕਰੀਏ ਕੀ, ਹਨਾ। ਹਾਂਜੀ, ਪਰ ਇਹ ਨਾ ਭਾਜੀ ਫਿਰ ਵਰਕ ਪਰਮਿਟ ਦਾ ਕਲੌਕ ਨਹੀਂ ਸ਼ੁਰੂ ਹੋ ਰਿਹਾ। ਹਾਂ ਨਹੀਂ ਇਹ ਤੇ ਹੈ ਹੀ। ਨਹੀਂ ਵਰਕ ਪਰਮਿਟ ਤਾਂ ਭਾਜੀ ਤੁਸੀਂ ਹੁਣ ਟੰਗ ਹੋ ਗਏ, ਹੁਣ ਤੁਸੀਂ ਮਤਲਬ ਤੁਸੀਂ ਇਦਾਂ ਫਸ ਗਏ ਹੁਣ ਇਦਾਂ ਕਿ ਇਹ ਹੁੰਦਾ ਸਿਸਟਮ ਜੀ, ਇਹ ਸਿਸਟਮ ਦਾ ਗੇੜ ਆ, ਬੰਦਾ ਪਤਾ ਨਹੀਂ ਕਿੱਦਾਂ ਕਿੱਥੇ ਕਿੱਦਾਂ ਫਸ ਜਾਂਦਾ ਇਹਦੇ ਵਿੱਚ, ਇਹ ਚੀਜ਼ ਬਣਦੀ ਆ। ਚਲੋ ਥੈਂਕ ਯੂ ਵੀਰ ਜੀ ਕਾਲ ਦੇ ਲਈ। ਭਾਜੀ ਮੈਂ ਮੂਵ ਕਰਾਨਾ ਕੇਸ ਤੇ ਉਧਰ ਕਲੌਕ ਮੇਰਾ ਚਾਲੂ ਰਹੇਗਾ? ਨਹੀਂ ਭਾਜੀ ਹੁਣ ਕਲੌਕ ਰੁਕ ਜਾਣਾ ਤੁਹਾਡਾ। ਅੱਛਾ, ਜਦੋਂ ਹੀਅਰਿੰਗ ਆ ਗਈ ਫਿਰ ਰੁਕ ਜਾਣਾ ਹੈ? ਹਾਂਜੀ ਠੀਕ ਹੈ। ਅੱਛਾ ਜੀ, ਮੂਵ ਕਰਾ ਕੇ ਵੀ ਕਲੌਕ ਵੀ ਨਹੀਂ ਜਿਹੜਾ ਇਹਨਾਂ ਨੇ ਸੈਲਮ ਚਲੋ ਆਪਣਾ ਫਾਈਲ ਕਰਤਾ, ਹੁਣ ਇਹ ਐਂਡ ਮੂਮੈਂਟ ਤੇ ਇਹਨਾਂ ਦਾ ਕਲੌਕ ਰੁਕ ਸਕਦਾ ਵਾ, ਇਹਨਾਂ ਕੋਲ ਆਪਸ਼ਨ। ਠੀਕ ਹੈ, ਠੀਕ ਹੈ। ਕੇਸ ਪਾਸ ਹੋਣਾ ਚਾਹੀਦਾ, ਕਲੌਕ ਰੁਕਦੇ ਰਹਿਣ। ਹਾਂ ਵੱਡੀ ਗੱਲ ਇਹ ਆ ਜੀ। ਅਗਲੇ ਕਾਲਰ ਨੇ ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਜੀ ਭਾਜੀ। ਹਾਂਜੀ ਭਾਜੀ, ਮੇਰੇ ਕੋਲੇ ਮੇਰਾ ਨਾ ਮੈਂ ਵਿਆਹ ਕਰਾਇਆ ਸੀਗਾ 5 ਮਹੀਨੇ ਪਹਿਲਾਂ ਜੀ। ਮੇਰੀ ਹੁਣ ਡੇਟ ਪਈ ਸੀਗੀ ਤੇ ਮੈਂ ਮੇਰਾ ਜੱਜ ਸੀਗਾ ਕ੍ਰੀਚਰ, ਸਟੀਵਨ ਐਮ ਕ੍ਰੀਚਰ। ਹਾਂ ਕ੍ਰਿਸ਼ਨਰ, ਹਾਂਜੀ। ਤੇ ਭਾਜੀ ਮੇਰੀ 3 ਘੰਟੇ 45 ਮਿੰਟ ਉਹ ਚੱਲੀ ਮੇਰੀ ਹਾਂਜੀ ਹੀਅਰਿੰਗ। ਉਹਦੇ ਬਾਅਦ ਤੁਸੀਂ ਲਾ ਲਓ ਕਿ ਜਦੋਂ 3 ਘੰਟੇ 45 ਮਿੰਟ ਚੱਲੀ ਤੇ ਉਹਦੇ ਬਾਅਦ ਵੀ ਜਿਹੜਾ ਸਰਕਾਰੀ ਵਕੀਲ ਸੀ ਉਹਦੇ ਕੋਲੇ ਕੋਈ ਵੀ ਦਲੀਲ ਨਹੀਂ ਸੀ ਕਿ ਮੇਰਾ ਕੇਸ ਫੇਲ ਹੋ ਜੇ। ਉਹ ਕੱਲਾ ਇਹ ਕਹਿ ਰਿਹਾ ਸੀ ਕਿ ਟਾਈਮ ਲੈ ਕੇ ਜਵਾਬ ਬਾਰ-ਬਾਰ ਕੁਐਸਚਨ ਪੁੱਛ ਰਿਹਾ, ਟਾਈਮ ਲੈ ਕੇ ਪੁੱਛ ਰਿਹਾ, ਮੈਨੂੰ ਲੱਗਦਾ ਨਹੀਂ ਗਾ ਸੀ। ਬਾਕੀ ਉਹਦੇ ਕੋਲੇ ਕੋਈ ਦੂਜੀ ਦਲੀਲ ਨਹੀਂ ਸੀਗੀ। ਠੀਕ ਹੈ। ਤਾਂ ਉਹਨਾਂ ਨੇ ਤਿੰਨ ਚੀਜ਼ਾਂ ਪਾਈਆਂ ਕਿ ਭਈ ਇੱਕ ਤਾਂ ਪੰਜਾਬ ਦਾ ਮਾਹੌਲ ਬਦਲ ਗਿਆ ਹੈ, ਉੱਥੇ ਉਹ ਸਰਕਾਰ ਆ ਤੇ ਰੀਲੋਕੇਟ ਹੋ ਸਕਦਾ, ਤੇ ਜਿੰਨੀਆਂ ਵੀ ਦਲੀਲਾਂ 2-3 ਦਿੱਤੀਆਂ ਤਿੰਨੋਂ ਮਤਲਬ ਕੋਈ ਵੀ ਰੀਜ਼ਨ ਨਹੀਂ ਬਣਦਾ। ਤੇ ਮੇਰਾ ਜਿਹੜਾ ਵਕੀਲ ਉਹ ਕਹਿੰਦਾ ਰੀਕਨਸੀਡਰ ਪਾਵਾਂਗੇ ਆਪਾਂ, ਮੋਸ਼ਨ ਟੂ ਰੀਕਨਸੀਡਰ। ਹਾਂਜੀ। ਤੇ ਭਾਜੀ ਮੇਰਾ ਵਿਆਹ ਵੀ ਹੋਇਆ ਤੇ ਮੇਰਾ ਵਿਆਹ ਤਾਂ ਹੁਣ ਹੋ ਜਾਊਗਾ ਜੇ ਮੇਰਾ ਕੀ ਕਹਿੰਦੇ ਰਿਮੂਵਲ ਹੋ ਗਈ ਆ ਤਾਂ? ਤੁਹਾਨੂੰ ਭਾਜੀ ਮੋਸ਼ਨ ਟੂ ਰੀਕਨਸੀਡਰ ਦੀ 90 ਦਿਨ ਦੀ ਟਾਈਮ ਲਾਈਨ ਆ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ, ਤੁਹਾਨੂੰ ਇਹਦਾ ਅਪੀਲ ਕਰਨਾ ਪੈਣਾ। ਤੇ ਇਹਦੇ ਵਿੱਚ ਹੁਣ ਇਦਾਂ ਕਿ ਰੀਲੋਕੇਸ਼ਨ ਦਾ ਜਿਹੜਾ ਮੁੱਦਾ ਹੁੰਦਾ ਨਾ, ਉਹਨੂੰ ਟੈਕਨੀਕਲੀ ਤੁਹਾਨੂੰ ਹੈਂਡਲ ਕਰਨਾ ਪੈਂਦਾ। ਇਹ ਮੈਟਰ ਨਹੀਂ ਕਰਦਾ ਕਿ ਤੁਹਾਡੀ 4 ਘੰਟੇ ਚੱਲੀ ਹੈ ਜਾਂ 5 ਘੰਟੇ ਚੱਲੀ ਹੈ। ਸੋ ਰੀਲੋਕੇਸ਼ਨ ਦੇ ਮੁੱਦੇ ਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਬਿਆਨਾਂ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹਦੇ ਵਿੱਚ ਇਹ ਹੁੰਦਾ ਕਿ ਜੇ ਸਰਕਾਰੀ ਵਕੀਲ ਇੱਕ ਵਾਰੀ ਵੀ ਮਾੜਾ ਮੋਟਾ ਵੀ ਪ੍ਰੂਵ ਕਰ ਦੇਵੇ ਕਿ ਮਾਹੌਲ ਚੇਂਜ ਹੋ ਗਿਆ, ਇਹ ਇੰਡੀਆ 'ਚ ਕਿਤੇ ਵੀ ਕਿਸੇ ਵੀ ਇੱਕ ਜਗ੍ਹਾ ਜਾ ਕੇ ਰਹਿ ਸਕਦਾ, ਫੋਰ ਐਗਜ਼ਾਮਪਲ ਮੰਨ ਲਓ ਸੰਗਰੂਰ ਜਾ ਕੇ ਰਹਿ ਸਕਦਾ, ਕਿਤੇ ਵੀ ਰਹਿ ਸਕਦਾ, ਤੇ ਰੀਲੋਕੇਸ਼ਨ ਦਾ ਜਿਹੜਾ ਬਰਡਨ ਆ ਤੁਹਾਡੇ ਤੇ ਆ ਜਾਂਦਾ। ਤੇ ਇਹ ਜਿਹੜਾ ਹੁਣ ਤੁਹਾਨੂੰ ਕੋਈ ਵੀ ਪੇਪਰ ਸਬਮਿਟ ਨਹੀਂ ਕਰਾਇਆ, ਪੇਪਰ ਉਹਨੇ ਬਸ ਆਹੀ ਸਬਮਿਟ ਕਰਾਉਣਾ ਕਿ ਨਵੀਂ ਸਰਕਾਰ ਆ ਗਈ ਹੈ, ਹੋਰ ਉਹਨੂੰ ਕੁਝ ਕਰਾਉਣ ਦੀ ਲੋੜ ਨਹੀਂ। ਪਰ ਉਹਦਾ ਤੁਹਾਡੇ ਕੋਲ ਜੇ ਉਹਨੇ ਸਵਾਲ ਪੁੱਛਿਆ ਕਿ ਹੁਣ ਪੰਜਾਬ 'ਚ ਕਿਹੜੀ ਸਰਕਾਰ ਆ, ਤੁਸੀਂ ਕਿਹਾ ਆਹ ਵਾਲੀ ਸਰਕਾਰ ਆ, ਦੈਟਸ ਇਟ, ਉਹਨੂੰ ਪੇਪਰ ਸਬਮਿਟ ਕਰਾਉਣ ਦੀ ਲੋੜ ਨਹੀਂ ਕੋਈ। ਠੀਕ ਹੈ, ਠੀਕ ਹੈ। ਸੋ ਇਹ ਇਦਾਂ ਹੁਣ ਕਿ ਐਜ਼ ਅ ਵਕੀਲ ਤਾਂ ਹੁਣ ਮੈਂ ਜੋ ਮਰਜ਼ੀ ਕਹੀ ਮੈਂ ਲੋਕਾਂ ਨੂੰ ਕਿ ਤੇਰਾ ਇਦਾਂ ਕਰਕੇ ਹੋਇਆ, ਤੂੰ ਬਹੁਤ ਸਹੀ ਕੀਤਾ, ਫਲਾਨਾ ਢਮਕਾਨਾ, ਪਰ ਇਦਾਂ ਗੱਲ ਇਹ ਆ ਕਿ ਰੀਲੋਕੇਸ਼ਨ ਦੇ ਮੁੱਦੇ ਨੂੰ ਸਾਨੂੰ ਕਿੰਨੀ ਦੇਰ ਹੋ ਗਈ ਹੁਣ ਰੇਡੀਓ ਤੇ ਡਿਸਕਸ ਕਰਦੇ, 2 ਸਾਲ ਹੋ ਗਏ ਕਿ ਨਹੀਂ ਜੀ। ਸੋ ਇਦਾਂ ਕਿ ਰੀਲੋਕੇਸ਼ਨ ਦਾ ਮੁੱਦਾ ਇਦਾਂ ਕਿ ਇਹ ਚੀਜ਼ ਦੇ ਵਿੱਚ ਲੈਵਲ ਹੁੰਦੇ ਆ ਕਿ ਕਿਹੜੇ ਲੈਵਲ ਦੀ ਤੁਹਾਡੀ ਪੇਸ਼ਕਸ਼ ਆ, ਕਿੱਦਾਂ ਬਿਆਨ। ਸੋ ਜੇ ਤੁਸੀਂ ਹੁਣ ਮੇਰਾ ਇਸ ਵੇਲੇ ਜੇ ਤੁਹਾਡੀ ਸੂਈ ਉੱਥੇ ਅਟਕੀ ਹੋਈ ਹੈ ਕਿ ਉਹਨੇ ਪੇਪਰ ਨਹੀਂ ਸਬਮਿਟ ਕਰਾਇਆ, ਇਹ ਤੋਂ ਮੈਨੂੰ ਇਹ ਪਤਾ ਲੱਗ ਰਿਹਾ ਕਿ ਤੁਹਾਨੂੰ ਖੁਦ ਨੂੰ 3.5 ਘੰਟੇ ਦੀ ਹੀਅਰਿੰਗ ਤੋਂ ਬਾਅਦ ਤੁਹਾਨੂੰ ਮੁੱਦਾ ਨਹੀਂ ਸਮਝ ਲੱਗਿਆ ਕਿ ਮੁੱਦਾ ਹੈ ਕੀ ਆ, ਸਰਕਾਰ ਦੀ ਕਿੰਨੀ ਕੁ ਜ਼ਿੰਮੇਵਾਰੀ ਬਣਦੀ ਆ, ਤੁਹਾਡੀ ਕਿੰਨੀ ਕੁ ਜ਼ਿੰਮੇਵਾਰੀ ਬਣਦੀ ਹੈ, ਕਿ ਬਰਡਨ ਹੈ ਕਿੱਥੇ ਆ। ਸੋ ਇਦਾਂ ਕਿ ਇਹ ਸਰਕਾਰ ਤੇ ਨਹੀਂ, ਸਰਕਾਰ ਨੇ ਪ੍ਰੂਵ ਕਰਤਾ ਕਿ ਤੁਸੀਂ ਕਿਤੇ ਹੋਰ ਜਾ ਕੇ ਰਹਿ ਸਕਦੇ ਆ, ਕਿ ਸਰਕਾਰ ਸੇਵਾ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਕਿ ਤੁਸੀਂ ਸ਼ੋਅ ਕਰਨਾ ਸੀਗਾ ਕਿ ਕਿਉਂ ਨਹੀਂ ਰਹਿ ਸਕਦੇ ਉੱਥੇ। ਸੋ ਉਹਦਾ ਰੀਜ਼ਨ ਇਹ ਸੀਗਾ ਕਿ ਜੇ ਤਾਂ ਹੁਣ ਤੁਸੀਂ ਕਹੋ ਕਿ ਮੈਂ ਉਹਨਾਂ ਨੂੰ ਖਬਰਾਂ ਸਬਮਿਟ ਕੀਤੀਆਂ ਸੀ ਕਿ ਆਹ ਦੇਖੋ ਜੀ ਆਮ ਆਦਮੀ ਪਾਰਟੀ ਵਾਲੇ 2 MLA ਇਹਨਾਂ ਤੇ ਪਰਚੇ ਕਰਤੇ, ਇਹਨਾਂ ਨੂੰ ਦਿੱਲੀ 'ਚੋਂ ਫੜ ਲਿਆ, ਇੱਕ ਨੂੰ ਕੁੱਟਿਆ, ਉਹ ਤੁਸੀਂ ਕਹਿੰਦੇ ਕਿ ਆਪਣੇ ਬੰਦੇ ਨੂੰ ਇਹ ਸੇਫ ਨਹੀਂ ਰੱਖ ਪਾਏ, ਮੈਨੂੰ ਕੀ ਸੇਫ ਰੱਖੋਗੇ। ਉਹ ਹੈਗਾ ਰੀਲੋਕੇਸ਼ਨ ਦਾ ਮੁੱਦਾ। ਜੇ ਤੁਸੀਂ ਇਹ ਚੀਜ਼ਾਂ ਕੁਝ ਵੀ ਆਰਗਿਊ ਨਹੀਂ ਕੀਤੀਆਂ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਸਰਕਾਰ ਨੇ ਕੁਝ ਸਬਮਿਟ ਨਹੀਂ ਕਰਾਇਆ, ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਉਹਨਾਂ ਨੇ ਆਪਣਾ ਬਰਡਨ ਜਿਹੜਾ ਮੀਟ ਕਰਤਾ। ਤਾਂ ਤੁਸੀਂ ਇਹਨੂੰ ਰੀਕਨਸੀਡਰ ਕਰਨਾ, ਰੀਕਨਸੀਡਰ ਕਰ ਲਓ। ਤੁਸੀਂ ਇਹਨੂੰ ਅਪੀਲ ਕਰਨਾ, ਅਪੀਲ ਕਰ ਲਓ। ਉਹ ਤੁਸੀਂ ਆਪਣੇ ਵਕੀਲ ਨਾਲ ਸਟ੍ਰੈਟਜੀ ਬਣਾਓ ਕਿ ਕਿਹੜੀ ਚੀਜ਼ ਜਿਹੜੀ ਆ ਉਹ ਸਹੀ ਤੁਹਾਨੂੰ ਟਿਕ ਕੇ ਬਹਿੰਦੀ ਆ। ਬਾਕੀ ਤੁਸੀਂ ਜਿਹੜੀ ਵਿਆਹ ਦੀ ਗੱਲ ਦੱਸੀ, ਵਿਆਹ ਵਾਲਾ ਤੁਸੀਂ ਕੇਸ ਲਾਓ, ਤੁਹਾਡਾ ਰਿਮੂਵਲ ਲੱਗਾ ਹੁਣ ਇਦਾਂ ਕਿ ਜੇ ਤੁਸੀਂ 2 ਨੰਬਰ ਚਾਹੀ, ਤੁਹਾਡਾ ਵੇਵਰ ਕੁਝ ਨਹੀਂ ਹੋ ਸਕਦਾ ਇਸ ਵੇਲੇ ਜਦ ਤੱਕ ਤੁਹਾਨੂੰ ਪੀੜੀ ਨਹੀਂ ਮਿਲਦੀ। ਪਰ ਵਿਆਹ ਵਾਲਾ ਤੁਸੀਂ ਕੇਸ ਲਾ ਸਕਦੇ ਹੋ, ਉਹਦਾ ਫਲ ਨਹੀਂ ਤੁਹਾਨੂੰ ਮਿਲ ਸਕਦਾ ਜਦ ਤੱਕ ਤੁਸੀਂ ਜਿਹੜਾ ਰਿਮੂਵਲ ਆਰਡਰ ਆ, ਡੀਪੋਟੇਸ਼ਨ ਆਰਡਰ ਆ,
ਇਹਨੂੰ ਰਫਾ ਦਫਾ ਨਹੀਂ ਕਰਦੇ। ਸੋ ਆਪਣਾ ਵਿਆਹ ਵਾਲਾ ਕੇਸ ਤੁਸੀਂ ਸ਼ੁਰੂ ਕਰਾ ਲਓ। ਤੁਹਾਡਾ ਕੇਸ ਥੋੜਾ ਜਿਹਾ ਟੈਕਨੀਕਲ ਹੋ ਗਿਆ ਕਿਉਂਕਿ ਤੁਹਾਡੇ ਜਿਹੜੀ ਰਿਮੂਵਲ ਆਰਡਰ ਸਟੈਂਡ ਕਰਦਾ, ਤੁਹਾਨੂੰ ਇਹਦੇ ਉੱਤੇ ਜਾ ਕੇ ਪੀਡੀ ਲੈ ਕੇ ਇਹਨੂੰ ਹੋਲਡ ਕਰਾਉਣਾ ਪੈਣਾ, ਕੋਈ ਨਾ ਕੋਈ ਤੁਹਾਨੂੰ ਕ੍ਰੀਏਟਿਵ ਆਰਗੂਮੈਂਟ ਜਿਹੜੀ ਪੇਸ਼ ਕਰਨੀ ਪੈਣੀ ਹੈ। ਸੋ ਵਿਆਹ ਵਾਲਾ ਕੇਸ ਵੀ ਜਿਹੜਾ ਹੈਗਾ ਆਪਣੇ ਵਕੀਲ ਨਾਲ ਬਹਿ ਕੇ ਜਿਹੜਾ ਡਿਸਕਸ ਕਰੋ। ਤੇ ਜੇ ਤੁਸੀਂ ਅਜੇ ਵੀ ਉੱਤੇ ਹੀ ਫਸੇ ਆ ਕਿ ਸਰਕਾਰ ਨੇ ਕੁਝ ਨਹੀਂ ਕੀਤਾ, ਦੇਖੋ ਐਡਾ ਪੜ੍ਹਿਆ ਲਿਖਿਆ ਜੱਜ ਆ, ਤੁਹਾਡਾ ਵਕੀਲ ਉੱਥੇ ਸੀਗਾ, ਉਹਦਾ ਵਕੀਲ ਉਹ ਸੀਗਾ, ਤੁਸੀਂ ਕਹਿਣੋ ਜੋ ਮਰਜ਼ੀ ਕਹੀ, ਜੱਜ ਨੇ ਆਪਣਾ ਥੋੜਾ ਲਾਤਾ ਕਿ ਆ ਸਰਕਾਰੀ ਵਕੀਲ ਸਹੀ ਆ ਤੇ ਤੂੰ ਗਲਤ ਆ। ਸੋ ਇਦਾਂ ਆ ਕਿ ਹੁਣ ਇਹਨੂੰ ਤੁਸੀਂ ਮੰਨਣਾ ਮੰਨੋ, ਨਹੀਂ ਮੰਨਣਾ ਨਾ ਮੰਨੋ, ਫੈਸਲਾ ਤੁਹਾਡੇ ਅਗੇਂਸਟ ਜਾ ਚੁੱਕਾ। ਮਤਲਬ ਜੋ ਤੁਸੀਂ ਦੱਸ ਰਹੇ ਆ ਮੇਰੇ ਹਿਸਾਬ ਨਾਲ ਤੁਸੀਂ ਆਪਣਾ ਬਰਡਨ ਮੀਟ ਨਹੀਂ ਕੀਤਾ। ਸੋ ਹੁਣ ਆਪਣੀ ਸਟ੍ਰੈਟਜੀ ਬਣਾ ਲਓ ਕਿ ਵਿਆਹ ਵਾਲੇ ਨੂੰ ਕਿੱਦਾਂ ਡੀਲ ਕਰਨਾ ਕੇਸ ਨੂੰ। ਜੀ, ਸਲਾਹ ਦੇ ਨਾਲ ਜਿਹੜਾ ਜੀ ਹੁਣ ਜਿਹੜਾ ਉਹ ਚੱਲੋ। ਤੇ ਅਟਾਰਨੀ ਟੇਕੀਆਣਾ ਜੀ, ਅਗਲੇ ਵੀਕਐਂਡ ਆਪਾਂ ਯੂਬਾ ਸਿਟੀ ਨਗਰ ਕੀਰਤਨ ਦੇ ਉੱਤੇ ਜਿਹੜਾ ਉਹ ਹੋਣਾ ਆ। ਸੋ ਬਿਲਕੁਲ ਪਿਛਲੀ ਜੀ। ਵਾਰ ਦੀ ਤਰ੍ਹਾਂ ਇਸ ਵਾਰੀ ਵੀ ਆਪਾਂ ਉੱਥੇ ਪ੍ਰੋਗਰਾਮ ਅਗਲਾ ਜਿਹੜਾ ਸ਼ਨੀਚਰਵਾਰ ਦਾ ਉੱਥੋਂ ਹੀ ਕਰਨਾ ਹੈ ਜੀ ਫਿਰ? ਹਾਂਜੀ ਭਾਜੀ, ਬਿਲਕੁਲ, ਸਿਰਫ ਇਸ ਵਾਰੀ ਨਹੀਂ, ਜਿੰਨੇ ਵੀ ਨਗਰ ਕੀਰਤਨ ਆਉਗੇ ਹਰ ਵਾਰੀ ਕਰਾਂਗੇ। ਬਿਲਕੁਲ, ਚਲੋ ਬਹੁਤ ਵਧੀਆ। ਸੋ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਉੱਥੇ ਕੇਸਾਂ ਦੇ ਨਿਪਟਾਰੇ ਤਾਂ ਨਹੀਂ ਹੋਣੇ ਜੀ, ਇਹ ਆਪਾਂ ਤੁਹਾਨੂੰ ਪਹਿਲੋਂ ਬੇਨਤੀ ਕਰ ਦਈਏ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੇ ਕੋਈ ਬੰਦਾ ਵਿਲਿੰਗ ਆ ਕੈਮਰੇ ਮੂਹਰੇ ਆਉਣਾ ਚਾਹੁੰਦਾ, ਉਹਨੇ ਆਪਣਾ ਕੇਸ ਤਿਆਰ ਕਰਾਉਣਾ, ਉਹਦੀ ਸਟੋਰੀ ਬਣੀ ਆ, ਉਹ ਮੈਨੂੰ ਪੁੱਛਦਾ ਕਿ ਮੈਨੂੰ ਦੱਸ ਕਿ ਸਰਕਾਰ ਮੇਰੇ ਤੋਂ ਕੀ ਸਵਾਲ ਪੁੱਛ ਸਕਦੀ ਆ। ਜੇ ਬੰਦੇ ਨੂੰ ਕੋਈ ਡਰ ਨਹੀਂ ਹੈਗਾ, ਉਹ ਆ ਕੇ ਆਪਣਾ ਪੇਸ਼ਕਸ਼ ਕਰ ਸਕਦਾ, ਲੋਕਾਂ ਦਾ ਫਾਇਦਾ ਹੋ ਜਾਊਗਾ। ਮੈਂ ਉਹਦਾ ਕੇਸ ਦੀ ਤਿਆਰੀ ਕਰਾ ਸਕਦਾ, ਭਾਵੇਂ ਮੇਰਾ ਕਲਾਇੰਟ ਆ ਨਹੀਂ ਕਲਾਇੰਟ ਆ, ਸਾਡੇ ਕੋਲ ਤੇ ਖੁੱਲਾ ਟਾਈਮ ਆ। ਆਪਣੀ ਫਾਈਲ ਲਿਆਓ, ਉੱਥੇ ਬਿਆਨ ਦੀ ਆਪਣੀ ਕਾਪੀ ਦੇ ਦਿਓ, ਤੁਹਾਨੂੰ ਮੈਂ ਸਾਰਿਆਂ ਨੂੰ ਪੜ੍ਹ ਕੇ ਦੱਸ ਦੂੰਗਾ ਕੀ ਆ, ਕਿੱਦਾਂ ਵਾ, ਕੀ ਗਲਤੀਆਂ ਹੁੰਦੀਆਂ। ਤੁਹਾਨੂੰ ਵਕੀਲ ਬਕੂਲ ਕੋਈ ਬਦਲਣ ਦੀ ਲੋੜ ਨਹੀਂ, ਆਪਣਾ ਵਾਲਾ ਵਕੀਲ ਰੱਖੋ। ਮੈਂ ਤੁਹਾਨੂੰ ਬਸ ਤੁਹਾਡਾ ਜਿਹੜਾ ਕੇਸ ਆ ਉਹਦਾ ਉਹ ਕਰ ਦੂੰਗਾ, ਤੁਹਾਨੂੰ ਫਾਇਦਾ ਹੋ ਜਾਊਗਾ, ਸਾਡੀ ਜਿਹੜੀ ਆਡੀਅנס ਉਹਨੂੰ ਫਾਇਦਾ ਹੋ ਜਾਊਗਾ। ਕਿਸੇ ਨੇ ਆਪਣਾ ਲਾਈਵ ਕੇਸ ਕਰਾਉਣਾ, ਆਓ ਜੀ ਸਦਕੇ, ਉੱਥੇ ਖੁੱਲਾ ਟਾਈਮ ਆ। ਤੇ ਐਜ਼ ਲੌਂਗ ਐਜ਼ ਤੁਸੀਂ ਕੈਮਰੇ ਮੂਹਰੇ ਆ ਸਕਦੇ ਆ। ਇਹ ਨਹੀਂ, ਉਹ ਫਿਰ ਨਾਲ ਇਹ ਆ ਵੀ ਉਹ ਸਾਰਿਆਂ ਦੇ ਲਈ ਜਿਹੜਾ ਹੋਊਗਾ, ਇਕੱਲੇ ਇੱਕ ਜਾਣੇ ਲਈ ਨਹੀਂ। ਪ੍ਰੋਫਾਈਲ ਆਪਣੀ, ਬਿਆਨ ਆਪਣੇ, ਤੇ ਜਿਹੜੇ ਬਾਰਡਰ ਤੇ ਬਿਆਨ ਹੋਏ ਉਹ ਦੋ ਚੀਜ਼ਾਂ, ਉਹ ਥੱਦਾ ਐਡਾ ਵੱਡਾ ਨਾ ਲੈ ਕੇ ਆਇਓ, ਜਿਹੜਾ ਏਦਾਂ ਦਾ ਲੈ ਕੇ ਆਇਓ ਜਿਹੜੇ 5-10 ਪੇਜ ਆ ਕੇ ਮੈਂ ਪੜ੍ਹ ਕੇ ਉੱਥੇ ਕਰ ਸਕਾਂ। ਹਾਂਜੀ, ਜੀ, ਨਹੀਂ, ਚਲੋ ਠੀਕ ਹੈ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਤੇ ਉਹਨਾਂ ਨੂੰ ਆਪਾਂ ਦੱਸ ਦਈਏ ਵੀ ਅਗਲੀ ਵਾਰੀ ਜਿਹੜਾ ਅਪਡੇਟ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਆ, ਉਹ ਪੰਜਾਬੀ ਰੇਡੀਓ USA ਦੇ ਸਟਾਲ ਤੋਂ, ਬੂਥ ਤੋਂ, ਗੁਰਦੁਆਰਾ ਸਾਹਿਬ ਟਾਇਰਬੀਨਾ ਯੂਬਾ ਸਿਟੀ, ਜਿੱਥੇ ਇਸ ਵਾਰ ਨਗਰ ਕੀਰਤਨ 43ਵਾਂ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾ ਰਿਹਾ ਹੈ, ਉੱਥੇ ਆਪਾਂ ਹੋਵਾਂਗੇ। ਤੇ ਉੱਥੋਂ ਆਪਾਂ ਤੁਹਾਡੇ ਲਈ ਪੇਸ਼ ਕਰਨਾ ਹੈ, ਸਿੱਧਾ ਲਾਈਵ ਪ੍ਰਸਾਰਣ ਉੱਥੋਂ ਜਿਹੜਾ ਉਹ ਹੋਊਗਾ। ਤੇ ਬਾਕੀ ਆ ਵੀ ਆ ਕੇ ਮਿਲੋ, ਗੱਲਬਾਤ ਜਿਹੜੀ ਉਹ ਕਰੋ। ਤੇ ਪਰ ਜਿੱਦਾਂ ਇਹਨਾਂ ਨੇ ਕਿਹਾ ਵੀ ਇਹ ਵੀ ਇੱਕ ਖੁੱਲਾ ਆਪਸ਼ਨ ਹੈਗੀ ਆ, ਜੇ ਕੋਈ ਖੁਦ ਮੋਹਰੇ ਫਰੰਟ ਦੇ ਵਿੱਚ ਆ ਕੇ ਇੱਦਾਂ ਦੀਆਂ ਚੀਜ਼ਾਂ, ਕੇਸ ਦੇ ਬਾਰੇ ਜਿਹੜਾ ਸਵਾਲ ਜਵਾਬ ਕਰਨ ਦੇ ਲਈ ਰੈਡੀ ਆ, ਤੇ ਫਿਰ ਆਪਾਂ ਉਹ ਚੀਜ਼ ਵੀ ਜਿਹੜੀ ਉਹ ਕਰਨ ਦੇ ਲਈ ਉਹ ਦੱਸਣਗੇ। ਤੇ ਚਲੋ ਬਾਕੀ ਇਹ ਵੀ ਗੱਲਾਂ ਬਾਤਾਂ ਕਰਨ ਦੇ ਲਈ ਤੇ ਮਿਲਣ ਦੇ ਲਈ ਜਿਹੜਾ ਉਹ ਤੁਸੀਂ ਜ਼ਰੂਰ ਉੱਥੇ ਪਹੁੰਚਿਓ ਜੀ। ਅਗਲੇ ਜਿਹੜੇ ਕਾਲਰ ਨੇ, ਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ ਦੋਨਾਂ ਨੂੰ ਜੀ। ਆਪਣੇ ਮੈਂ ਨਾ ਗ੍ਰੀਨ ਕਾਰਡ ਅਪਲਾਈ ਕੀਤਾ ਸੀ ਅੱਜ ਤੋਂ 18 ਮਹੀਨੇ ਪਹਿਲਾਂ ਜੀ, ਤੇ ਫਰਵਰੀ 24 ਫਰਵਰੀ ਨੂੰ 21 ਚ, ਤੇ 1.5 ਸਾਲ ਤੋਂ ਉੱਤੇ ਹੋ ਗਿਆ। ਹੁਣ ਮੈਨੂੰ ਕੋਈ ਮੇਰੇ ਘਰ ਵਾਲੀ ਦਾ ਆ ਗਿਆ ਸੀ ਹਫ਼ਤੇ ਬਾਅਦ ਹੀ। ਹੁਣ ਮੈਨੂੰ ਇੱਕ ਫਾਰਮ ਜਿਹਾ ਆਇਆ, ਉਹ ਫਾਰਮ ਦਾ ਕੀ ਮਤਲਬ ਹੈ ਜੀ? ਭਾਜੀ ਗ੍ਰੀਨ ਕਾਰਡ ਕਿਹੜੇ ਬੇਸ ਤੇ ਕੀਤਾ ਹੈਗਾ? ਅਸਾਈਲਮ ਦੇ ਬੇਸ ਤੇ ਕੀਤਾ ਹੈਗਾ? ਨਹੀਂ, ਮੈਂ ਤਾਂ ਪੱਕਾ ਹੀ ਮੁੰਡਾ ਸੀਗਾ ਮੇਰਾ ਇੱਥੇ, ਮਤਲਬ ਕਿ ਦੂਜੀ ਵਾਰੀ, ਮਤਲਬ 1 ਵਜੇ ਤੱਕ ਹੋ ਗਿਆ ਸੀ ਨਾ, 10 ਸਾਲ ਲੰਘ ਗਏ ਸੀਗੇ। ਉਹ ਅੱਛਾ, ਰੀਨਿਊ ਕੀਤਾ, ਠੀਕ ਹੈ। ਹਾਂਜੀ, ਅੱਛਾ, ਤੁਸੀਂ ਕਹਿੰਦੇ ਵੀ ਘਰ ਦੀ ਦਾ ਆ ਗਿਆ, ਤੁਹਾਡਾ ਨਹੀਂ ਆਇਆ ਹੈ ਅਜੇ? ਹਫ਼ਤੇ ਬਾਅਦ ਹੀ ਆ ਗਿਆ। ਮੇਰੇ 1 ਸਾਲ 8 ਮਹੀਨੇ ਹੋ ਗਏ, ਆਪਣੇ 6 ਮਹੀਨੇ। ਫਾਰਮ ਕਿਹੜਾ ਆਇਆ ਤੁਹਾਨੂੰ? ਫਾਰਮ ਤੇ ਕੀ ਲਿਖਿਆ? ਉਹਦੇ ਤੇ ਪਤਾ ਨਹੀਂ, ਮੈਂ ਕਿਸੇ ਨੂੰ ਦਿਖਾਇਆ ਸੀ, ਉਹ ਵੀ ਇੰਨਾ ਪੜ੍ਹਿਆ ਲਿਖਿਆ ਨਹੀਂ, ਉੱਤੇ ਲਿਖਿਆ ਸੀ ਗਲਤ ਦਿਖਾਇਆ ਨਾ ਤੁਸੀਂ, ਪੜ੍ਹੇ ਲਿਖੇ ਨੂੰ ਦਿਖਾਉਣਾ, ਗਲਤ ਦਿਖਾ ਬੈਠੇ ਤੁਸੀਂ। ਇਹਦਾ ਹੁਣ ਮੈਂ ਕਿੱਦਾਂ ਜਵਾਬ ਦੇਵਾਂ ਕਿ ਫਾਰਮ ਦਾ ਪਤਾ ਨਹੀਂ, ਤੇ ਨਾ ਫਾਰਮ ਦੀ ਸਾਡੇ ਮੋਰੇ ਫੋਟੋ, ਨਾ ਮੋਰੇ ਹੱਥ 'ਚ ਫਾਰਮ, ਹੁਣ ਇਹ ਕੰਮ ਔਖਾ ਹੋ ਗਿਆ ਜੀ। ਇਦਾਂ ਦਾ ਹੁਣ ਜਾਨੀ ਜਾਣ ਨਹੀਂ ਆਪਾਂ ਇੰਨੇ। ਏਦਾਂ ਕਿ ਉਹਨਾਂ ਨੇ ਅੱਜ ਕੱਲ 1.5 ਸਾਲ ਦੀ ਐਕਸਟੈਂਸ਼ਨ ਦੇ ਰਹੇ ਆ, 1 ਸਾਲ 8 ਮਹੀਨੇ ਦੀ, ਤੁਹਾਡੇ 1 ਸਾਲ 6 ਮਹੀਨੇ ਹੋਏ ਆ। ਤੁਸੀਂ ਕੀ ਕਰ ਸਕਦੇ ਆ ਕਿ ਇਮੀਗ੍ਰੇਸ਼ਨ ਦੇ ਆਫਿਸ ਜਾ ਕੇ ਨਾ, ਲੋਕਲ ਜਿਹੜਾ ਆਫਿਸ ਆ ਉੱਥੇ ਇਨਫੋ ਪਾਸ ਅਪਾਇੰਟਮੈਂਟ ਬਣਾ ਕੇ, ਉਹਨਾਂ ਨੇ ਤੁਹਾਨੂੰ 1 ਸਾਲ ਦੀ ਹੋਰ ਐਕਸਟੈਂਸ਼ਨ ਦੇ ਦੇਣੀ ਸਿੱਧੇ ਹੀ। ਤੇ ਜਿਹੜਾ ਗ੍ਰੀਨ ਕਾਰਡ ਆ ਕਿਉਂ ਨਹੀਂ ਆ ਰਿਹਾ, ਉਹਦਾ ਵੀ ਉਹ ਤੁਹਾਡੀ ਜਿਹੜੀ ਇਨਕੁਆਇਰੀ ਤੁਸੀਂ ਪਾ ਸਕਦੇ ਆ। ਸੋ ਇਹ 'ਚ ਕੋਈ ਖਤਰੇ ਵਾਲੀ ਗੱਲ ਨਹੀਂ, ਤੇ ਮੈਟਰ ਆਫ ਟਾਈਮ ਆ। ਜੀ, ਜੇ ਪਹਿਲੋਂ ਮਿਲਿਆ ਦੂਜੀ ਵਾਰੀ ਮਿਲਣ ਦੇ ਚਾਂਸ ਜ਼ਿਆਦੇ ਨੇ। ਹੁਣ ਗਾਂ ਜਿਹੜਾ ਜੀ ਉਹ ਕਿਸੇ ਹੋਰ ਨੂੰ ਦਿਖਾਇਓ ਜੀ ਫਾਰਮ, ਤੇ ਫਿਰ ਅਗਲੀ ਵਾਰੀ ਕਾਲ ਕਰ ਲਿਓ,
ਅਗਲੀ ਵਾਰੀ ਤਾਂ ਚਲੋ ਆਪਾਂ ਨਗਰ ਕੀਰਤਨ ਤੇ ਕਾਲਸ ਨਹੀਂ ਲੈ ਸਕਾਂਗੇ, ਪਰ ਫਿਰ ਉਸ ਤੋਂ ਅਗਲੀ ਵਾਰੀ ਜਿਹੜੀਆਂ ਕਾਲਸ ਆ ਉਹ ਤੁਸੀਂ ਕਰ ਲਿਓ, ਫਿਰ ਆਪਾਂ ਫਿਰ ਦੇਖ ਲਾਂਗੇ ਜੀ ਕੀ ਆ ਉਹਦਾ ਫਾਰਮ। ਹਾਸਾ ਵੀ ਥੋੜਾ ਜਾ ਰਿਹਾ। ਮੈਂ ਕਿਹਾ ਜੇ ਬਾਈ ਆਪ ਹੀ ਕਹਿ ਰਿਹਾ ਕਿ ਮੈਂ ਬੰਦੇ ਨੂੰ ਫਾਰਮ ਦਿਖਾਇਆ ਸੀ, ਪੜ੍ਹਿਆ ਲਿਖਿਆ ਨਹੀਂ ਸੀਗਾ ਬੰਦਾ ਇੰਨਾ। ਹਾਂਜੀ, ਨਹੀਂ ਉਹ ਫਿਰ ਏਦਾਂ ਨਾ ਵੀ ਜਦੋਂ ਕਿਸੇ ਤੋਂ ਆਪਾਂ ਹੈਲਪ ਲੈਣੀ ਆ, ਐਟਲੀਸਟ ਉਹ ਨੌਲੇਜੇਬਲ ਬੰਦੇ ਤੋਂ ਤੁਸੀਂ ਉਹ ਤੋਂ ਜਿਹੜਾ ਉਹ ਸਲਾਹ ਲਓ, ਵੀ ਐਟਲੀਸਟ ਅਗਲੇ ਬੰਦੇ ਨੂੰ ਵੀ ਪਤਾ ਹੋਵੇ ਵੀ ਉਹ ਆਪਾਂ ਐਵੇਂ ਇੱਕ ਦੂਜੇ ਦੇ ਨਾਲ ਕਰੀ ਜਾਈਏ, ਫਿਰ ਉਹ ਗੱਲ ਜੀ ਵੀ ਨਹੀਂ ਬਣਦੀ। ਤਿਲਕ ਰਾਜ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ। ਹਾਂਜੀ, ਮੈਂ ਸਵਾਲ ਸੀਗਾ ਜੀ ਕਿ ਮੇਰਾ ਜੂਨ ਤੇ ਕੇਸ ਗ੍ਰਾਂਟ ਹੋਇਆ ਸੀ ਅਸਾਈਲਮ ਦਾ ਜੀ। ਹਾਂਜੀ, ਤੇ ਕੇਸ ਜੱਜ ਨੇ ਰਿਜ਼ਰਵ ਕਰਕੇ ਰੱਖ ਲਿਆ ਸੀ। ਹੁਣ ਮੈਨੂੰ ਲੈਟਰ ਵੀ ਭੇਜਤਾ, 2 ਮਹੀਨੇ ਹੋ ਗਏ, ਤੇ ਠੀਕ ਹੈ। ਮੈਂ ਅਪਲਾਈ ਕਰਨਾ ਫੈਮਿਲੀ ਦਾ। ਹੈਲੋ, ਕੇਸ ਦਾ ਕੀ ਮਤਲਬ ਉਹਨੇ ਹੋਲਡ ਤੇ ਪਾਇਆ ਹੋਇਆ, ਡਿਸੀਜਨ ਨਹੀਂ ਦਿੱਤਾ ਜੇ? ਆ ਗਿਆ ਡਿਸੀਜਨ, ਮੇਰੇ ਫੇਵਰ ਤੇ ਆ ਗਿਆ ਜੀ। ਚਲੋ ਜੀ, ਵਧੀਆ ਹੋ ਗਿਆ। ਠੀਕ ਹੈ। ਤੁਸੀਂ ਹੁਣ ਬੋਰਡ ਟੱਪ ਕੇ ਆਏ ਸੀਗੇ ਕਿ 2 ਨੰਬਰ 'ਚ ਆਏ ਸੀਗੇ? 2 ਨੰਬਰ ਤੇ ਬੋਰਡ ਟੱਪ ਕੇ। ਠੀਕ ਹੈ। ਤੇ ਹੁਣ ਵਿਆਹ ਸਿਟੀਜ਼ਨ? ਨਹੀਂ, ਮੇਰਾ ਜਿਵੇਂ ਇੰਡੀਆ ਹੀ ਹੋਈ ਸੀਗੀ ਮੈਰਿਜ, ਤੇ ਮੇਰੇ ਕੋਲ ਮੈਰਿਜ ਸਰਟੀਫਿਕੇਟ ਨਹੀਂ ਹੈ। ਤੇ ਤੁਸੀਂ ਉੱਥੇ ਵਾਲੇ ਜੋ ਆਪਣਾ ਪਰਿਵਾਰ ਆ ਉਹਨੂੰ ਸੱਦਣਾ, ਤੁਸੀਂ ਇਹ ਕਹਿ ਰਹੇ ਹੋ ਰਾਈਟ? ਹਾਂਜੀ, ਮੈਂ ਆਪਣੀ ਵਾਈਫ ਤੇ ਬੱਚੇ ਨੂੰ ਸੱਦਣਾ ਪਹਿਲਾਂ ਤੋਂ, ਜੋ ਮੈਂ ਅਪਲਾਈ ਕਰ ਸਕਦਾ। ਬਟ ਨਾ ਉੱਥੇ ਮੇਰੇ ਕੋਲ ਉਹ ਮੈਰਿਜ ਸਰਟੀਫਿਕੇਟ ਨਹੀਂ ਬਣਵਾਇਆ ਹੋਇਆ, ਤਾਂ ਮੈਂ ਉਸ ਦੀ ਥਾਂ ਕੀ ਲਾ ਸਕਦਾ ਹਾਂ? ਤੁਹਾਡਾ ਧਾਰਮਿਕ ਤੌਰ ਤੇ ਵਿਆਹ ਹੋਇਆ ਸੀ? ਹਾਂਜੀ, ਉਹੀ ਟ੍ਰੈਡੀਸ਼ਨਲ ਜੀ। ਹਾਂਜੀ। ਸੋ ਤੁਸੀਂ ਪਹਿਲਾਂ ਜੇ ਤਾਂ ਤੁਸੀਂ ਆਪਣੇ ਸੈਲਮ ਵਗੈਰਾ ਦੇ ਵਿੱਚ ਲਿਖਿਆ ਹੋਇਆ ਸੀਗਾ ਸਾਰਾ, ਵਾਈਫ ਵਗੈਰਾ ਦੀ ਇਨਫੋਰਮੇਸ਼ਨ ਵਗੈਰਾ ਸਾਰੀ ਦਿੱਤੀ ਸੀਗੀ, ਤਾਂ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਇਹਨੂੰ ਕੀ ਹੈ ਕਿ ਫੋਟੋਗ੍ਰਾਫ, ਐਫੀਡੇਵਿਟ, ਜਣਿਆਂ ਦੇ ਐਫੀਡੇਵਿਟ, ਫੋਟੋਆਂ ਜਿਹੜੀਆਂ ਜਿਹੜੇ ਲੋਕਾਂ ਨੇ ਅਟੈਂਡ ਕੀਤਾ ਸੀਗਾ ਵਿਆਹ, ਉਹੀ ਫੋਟੋਆਂ ਵਾਲੇ ਬੰਦੇ ਜਿਹੜੇ ਤੁਹਾਡੇ ਵਿਆਹ ਦੀ ਫੋਟੋ 'ਚ ਉਹਨਾਂ ਦਾ ਹੀ ਐਫੀਡੇਵਿਟ, ਤੇ ਜਿਹੜੇ ਬੱਚਿਆਂ ਦੇ ਬਰਥ ਸਰਟੀਫਿਕੇਟ ਉੱਤੇ ਘਰ ਵਾਲਾ ਆਪਣੇ ਫਾਦਰ ਤੇ ਮਦਰ ਦਾ ਨਾਮ, ਉਹ, ਤੇ ਜਿਹੜੇ ਹੋਰ ਸੈਕੰਡਰੀ ਡਾਕੂਮੈਂਟ ਆ ਜਿੱਦਾਂ ਆਧਾਰ ਕਾਰਡ, ਪੈਨ ਕਾਰਡ, ਟੈਕਸ ਰਿਟਰਨ, ਹੋਰ ਜਿਹੜੀਆਂ ਵੀ ਚੀਜ਼ਾਂ, ਜਿਹੜੇ ਪ੍ਰਾਪਰਟੀ ਦੇ ਡਾਕੂਮੈਂਟ ਹੋ ਗਏ ਜਿਹਨਾਂ 'ਚ ਵੀ ਤੁਹਾਡੇ ਨਾਂ ਹੈਗੇ, ਉਹ ਇਹ ਸਾਰਿਆਂ ਤੋਂ ਇਲਾਵਾ ਇੱਕ ਜਿਹੜਾ ਮੈਰਿਜ ਰਜਿਸਟਰਾਰ ਵਾਲਾ ਜਿਹੜਾ ਆਫਿਸ ਆ, ਉਤੋਂ ਲੈਟਰ ਆਫ ਨਾਨ ਅਵੇਲੇਬਿਲਿਟੀ ਕਿ ਇਹਨਾਂ ਦਾ ਵਿਆਹ ਰਜਿਸਟਰ ਨਹੀਂ ਹੋਇਆ ਸੀਗਾ। ਸੋ ਇਹ ਜੇ ਤੁਸੀਂ ਸਾਰੀਆਂ ਚੀਜ਼ਾਂ ਲਿਆ ਦਿਓ ਕਿ ਮੈਰਿਜ ਰਜਿਸਟਰਾਰ ਤੋਂ ਲੈਟਰ ਕਿ ਇਹਨਾਂ ਦਾ ਰਜਿਸਟਰ ਨਹੀਂ ਹੋਇਆ, ਤੇ ਬੱਚਿਆਂ ਦੇ ਸਰਟੀਫਿਕੇਟ, 2 ਐਫੀਡੇਵਿਟ ਲੋਕਾਂ ਦੇ ਫੋਟੋਆਂ ਦੇ ਨਾਲ ਜਿਨ੍ਹਾਂ ਨੇ ਵਿਆਹ ਅਟੈਂਡ ਕੀਤਾ ਸੀਗਾ, ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੀ। ਇੱਥੇ ਰਣਨੀਤ ਕਹਿਣਾ ਜੀ, ਕੁਛ ਕੁ ਮਿੰਟ ਹੋਰ ਲੈ ਕੇ ਤਾਂ ਐਫੀਡੇਵਿਟ ਨੂੰ ਲੈ ਕੇ ਕਰ ਦਿਓ ਵੀ, ਕਿਉਂਕਿ ਸਾਰੇ ਜਾਣੇ ਅਸਟਾਮ ਵੱਲ ਨੂੰ ਭੱਜ ਪੈਂਦੇ ਆ। ਸੈਲਫ ਅਟੈਸਟਡ ਐਫੀਡੇਵਿਟ ਬਹੁਤ ਹੁੰਦੇ ਨੇ ਇਸ ਮਾਮਲੇ 'ਚ। ਸੈਲਫ ਅਟੈਸਟਡ ਵੀ ਜਿਹੜੇ ਆਹ ਵਾਲੀ ਚੀਜ਼ ਆ ਨਾ, ਵਿਆਹ ਵਾਲੇ ਜਿਹੜੇ ਐਫੀਡੇਵਿਟ ਹੈਗੇ ਆ, ਇਹ ਤੁਸੀਂ ਨੋਟਰੀ ਵਾਲੇ ਤੋਂ ਕਰਾਓ। ਇਹਦੇ ਵਿੱਚ ਤੁਸੀਂ ਸਿਰਫ ਇਹ ਲਿਖਣਾ ਕਿ ਜਿੱਦਾਂ ਫੋਰ ਐਗਜ਼ਾਮਪਲ ਜਿਹੜਾ ਬੰਦਾ ਉਹ ਕਹਿੰਦਾ ਕਿ ਮੇਰਾ ਨਾਮ ਆ, ਮੇਰੀ ਉਮਰ ਆ, ਇੱਥੇ ਮੈਂ ਰਹਿਣਾ, ਇਹ ਬੰਦਾ ਮੇਰਾ ਦੋਸਤ ਆ ਜਾਂ ਮੇਰਾ ਗੁਆਂਢੀ ਆ ਜਾਂ ਮੇਰਾ ਰਿਸ਼ਤੇਦਾਰ ਆ, ਇਹਨਾਂ ਦਾ ਇੰਨੀ ਤਰੀਕ ਨੂੰ ਵਿਆਹ ਹੋਇਆ ਸੀਗਾ, ਮੈਂ ਇਹਨਾਂ ਦੇ ਵਿਆਹ ਤੇ ਗਿਆ ਸੀਗਾ, ਮੈਨੂੰ ਪਤਾ ਇਹਨਾਂ ਦੇ 2 ਬੱਚੇ ਆ। ਮਤਲਬ ਜਿਹੜਾ ਸਿੰਪਲ ਨਾਰਮਲ ਚੀਜ਼ ਜਿਹੜੀ ਲਿਖਣੀ ਆ, ਕੋਈ ਐਡਾ ਵੱਡਾ ਕੰਮ ਨਹੀਂ ਹੈਗਾ। ਮਤਲਬ ਬਸ ਇਹੀ ਜਿਹਨੂੰ ਕਹ ਲਓ ਕਿ ਬੇਸਿਕ ਗਵਾਹੀ ਕਿ ਕਿੱਦਾਂ ਜਾਣਦੇ ਆ, ਕੀ ਹਿਸਾਬ ਕਿਤਾਬ ਆ, ਸੋ ਤੁਹਾਡਾ ਇਨਫ ਆ। ਠੀਕ ਹੈ, ਧੰਨਵਾਦ। ਅਗਲੇ ਜਿਹੜੇ ਕਾਲਰ ਹਰਜਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਨਾ ਆਪਣੇ ਭਰਾ ਦਾ ਅਪਲਾਈ ਕਰਿਆ ਤਾ ਜੀ 6 'ਚ, ਤੇ ਉਹ ਹੁਣ ਉਹਨਾਂ ਦੀ ਬੇਟੀ ਹੈ ਜਿਹੜੀ, ਉਹ ਹੁਣ ਇੱਥੇ ਆਉਣਾ ਚਾਹੁੰਦੀ ਹੈ ਜੀ। ਉਹਨਾਂ ਦਾ ਤਾਂ ਹਾਲੇ ਜਿੱਦਾਂ ਨੰਬਰ ਨਹੀਂ ਆਇਆ। ਉਹ ਕਹਿੰਦੀ ਵੀ ਜੇ ਅਸੀਂ ਆਈਏ ਵਿਜ਼ਟਰ ਵੀਜ਼ੇ ਤੇ ਵੀ ਕੋਈ ਪਾਪਾ ਉਹਨਾਂ ਦੇ ਕੇਸ ਤੇ ਤਾਂ ਨਹੀਂ ਕੋਈ ਉਹ ਹੋਊਗਾ ਵੀ ਡਿਫੈਕਟ ਪਊਗਾ? ਨਹੀਂ, ਵਿਜ਼ਟਰ ਵੀਜ਼ੇ ਤੇ ਆ ਸਕਦੇ। ਆਪਣਾ ਨਾਰਮਲ ਸੱਚ ਦੱਸਣਾ ਸਾਰਾ ਕਿ ਕਿੰਨੇ ਆਪਣਾ ਆਉਣਾ, ਤੇ ਜਿਹੜੀ ਵੀ ਮੋਹਲਤ ਆਉਣਾ ਦੀ ਉਹਦੇ ਵਿੱਚ ਵਾਪਸ ਚਲ ਜਾਣਾ, ਕੋਈ ਫਰਕ ਨਹੀਂ ਪੈਣਾ। ਹਾਂਜੀ, ਏਦਾਂ ਹੈ ਨਾ, ਉਹਨਾਂ ਦਾ ਨਾਂ ਇਹਨਾਂ ਵਿੱਚ ਭਰਿਆ ਹੋਇਆ ਜੀ ਪੇਪਰਾਂ 'ਚ, ਉਦੋਂ ਛੋਟੀਆਂ ਸੀਗੀਆਂ ਤੇ ਹੁਣ ਤਾਂ ਉਹਦੇ ਵਿਆਹ ਹੋ ਗਏ ਜੀ। ਨਹੀਂ, ਕੋਈ ਚੱਕਰ ਨਹੀਂ। ਜੇ ਵੀਜ਼ਾ ਉਹਨਾਂ ਦਾ ਲੱਗਿਆ ਤਾਂ ਠੀਕ ਆ, ਆਪਣਾ ਘੁੰਮਣ ਆ ਸਕਦੇ ਆ, ਕੋਈ ਪ੍ਰੋਬਲਮ ਨਹੀਂ। ਨਹੀਂ, ਵੀਜ਼ਾ ਇੱਥੋਂ ਪੇਪਰ ਭੇਜਣੇ ਆ ਜੀ ਵੀਜ਼ੇ ਲਈ, ਵੀ ਜਿੱਦਾਂ ਵੀ ਉਹ ਏਦਾਂ ਫਿਰ ਜੇ ਵੀਜ਼ਾ ਵੀਜ਼ਾ ਲੈ ਸਕਦੇ ਆ। ਉਹ 'ਚ ਤੁਸੀਂ ਦੱਸਣਾ ਮਤਲਬ ਸਾਰੀ ਇਨਫੋਰਮੇਸ਼ਨ ਸਹੀ, ਤੇ ਕੋਈ ਪ੍ਰੋਬਲਮ ਨਹੀਂ। ਜੇ ਵੀਜ਼ਾ ਲੱਗਦਾ ਤਾਂ ਠੀਕ ਆ, ਕੋਈ ਪ੍ਰੋਬਲਮ ਨਹੀਂ, ਆ ਸਕਦੇ ਆ। ਹੁਣ ਤੁਸੀਂ ਜੇ ਇਹ ਪੁੱਛ ਰਹੇ ਕਿ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ, ਇਹਦੇ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਜੀ। ਸੁਖਚੈਨ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੇਰਾ ਤਾਂ ਸਿਰਫ ਇੱਕ ਮੈਸੇਜ ਆ, ਮੈਂ ਤਾਂ US ਸਿਟੀਜ਼ਨ, ਪਰ ਫਿਰ ਵੀ ਇੱਕ ਪ੍ਰੋਗਰਾਮ ਹੈ ਤੁਹਾਡਾ ਸੁਣਦਾ, ਕਿਉਂਕਿ ਬਹੁਤ ਨੌਲੇਜ ਮਿਲਦੀ ਆ, ਤੇ ਉਹਦੇ 'ਚ ਸੁਣਨ ਵਾਲੇ ਸਰੋਤਿਆਂ ਨੂੰ ਮੇਰਾ ਮੈਸੇਜ ਆ ਇਹ
ਕਿ ਬਹੁਤੇ ਮੈਂ ਨੋਟ ਕਰਦਾ ਕਿ ਬਹੁਤੇ ਲੋਕ ਨਾ ਜਿਵੇਂ ਕਹਿੰਦੇ ਹੁੰਦੇ ਆ ਕੰਨਾਂ ਦੇ ਕੱਚੇ ਹੁੰਦੇ ਆ, ਉਹ ਇੱਧਰੋਂ ਗੱਲ ਸੁਣ ਲਈ ਉੱਧਰੋਂ ਗੱਲ ਸੁਣ ਲਈ, ਪ੍ਰੋਪਰਲੀ ਵੀ ਲਾ ਕੀ ਕਹਿੰਦਾ, ਜਿਵੇਂ ਵਕੀਲ ਸਾਹਿਬ ਕਹਿੰਦੇ ਹੁੰਦੇ ਆ ਵੀ ਕੋਰਟ ਕੀ ਮੰਨਦੀ ਆ ਵੀ ਲਾ, ਉਸੇ ਟੌਪਿਕ ਤੇ ਮੈਂ ਮੈਸੇਜ ਦੇਣਾ ਚਾਹੁੰਦਾ ਵੀ ਜਿਹੜਾ ਇੱਥੇ ਸਿਸਟਮ ਹੈਗਾ ਜਾਂ ਦੁਨੀਆ ਦੇ ਵਿੱਚ ਵੀ, ਲਾ ਤੋਂ ਅਗੇਂਸਟ ਕਦੇ ਵੀ ਕੁਝ ਨਹੀਂ ਹੋ ਸਕਦਾ। ਜੇ ਤੁਹਾਨੂੰ ਲਾ ਨੇ ਪਰਮਿਸ਼ਨ ਦਿੱਤੀ ਆ ਤੁਹਾਡਾ ਕੇਸ ਅਪਰੂਵ ਆ। ਵਕੀਲ ਤੁਹਾਡੀ ਹੈਲਪ, ਜਿਵੇਂ ਵਕੀਲ ਸਾਹਿਬ ਕਹਿੰਦੇ ਹੁੰਦੇ ਆ ਵੀ ਵਕੀਲ ਤੁਹਾਡੇ ਕੁਝ ਪੁਆਇੰਟ ਜਾਂ ਤੁਹਾਨੂੰ ਐਕਸਪਲੇਨ ਨਹੀਂ ਕਰਨਾ ਆਉਂਦਾ, ਵਕੀਲ ਤੁਹਾਡੇ ਉਸ 'ਚ ਹੈਲਪ ਕਰਦਾ। ਜਿਵੇਂ ਵਕੀਲ ਸਾਹਿਬ ਕਹਿੰਦੇ ਮੇਰਾ 10-15% ਰੋਲ ਹੁੰਦਾ, ਉਹ ਸਹੀ ਹੁੰਦਾ, ਬਾਕੀ ਸਟੋਰੀ ਸਾਰੀ ਬੰਦੇ ਦੀ ਆਪਦੀ ਹੁੰਦੀ ਹੈ। ਹੁਣ ਜੇ ਇਸ ਟੌਪਿਕ ਤੇ ਇੱਕ ਛੋਟੀ ਜਿਹੀ ਮੈਂ ਇੱਕ ਐਗਜ਼ਾਮਪਲ ਦੇਵਾਂ, ਨੋਰਮਲ ਇੱਥੇ ਮੈਂ ਜਿਹੜੇ ਸਰੋਤੇ ਆ ਉਹ ਕਹਿੰਦੇ ਸੁਣੇ ਆ ਵੀ ਮੈਂ ਜਾਂ ਆਮ ਨੋਰਮਲ ਲਾਈਫ 'ਚ ਵੀ ਸੁਣਿਆ ਵੀ ਇੱਥੇ ਕਿਹੜਾ ਕਿਸੇ ਨੂੰ ਪੁੱਛਦਾ, ਦੇਖੀ ਜਾਊਗੀ ਜਾਂ 4 ਸਾਲਾਂ ਬਾਅਦ ਦੇਖਾਂਗੇ, ਜਿਵੇਂ ਗੱਲ ਚੱਲਦੀ ਆ ਇੱਕ ਕੇਸ ਦੀ। ਮੇਰਾ ਆਪਾਂ ਨੂੰ ਆਇਆ ਸੀਗਾ ਕਰੋਨਾ ਕਾਰਡ ਆਏ ਸੀਗੇ, ਪੈਸੇ ਆਏ ਸੀ, ਫੰਡ ਆਇਆ ਸੀਗਾ, ਉਹ ਮੇਰਾ ਕਾਰਡ ਚੋਰੀ ਹੋ ਗਿਆ। ਇੱਕ ਮੁੱਦਾ ਤਾਂ ਦੇਖੋ, ਇੱਕ ਮੁੱਦਾ ਤਾਂ ਹੈ ਵੀ ਆਪਾਂ ਇੱਥੇ ਅਸਾਈਲਮ ਲੈਣਾ, ਇੱਕ ਇਸ ਦੇਸ਼ ਦੇ ਵਿੱਚ ਪੱਕੇ ਤੌਰ ਤੇ ਰਹਿਣਾ, ਤੇ ਮੈਂ ਸਿਰਫ $500-600 ਦੀ ਗੱਲ ਕਰਦਾ। ਮੇਰਾ ਕਾਰਡ ਚੋਰੀ ਹੋ ਗਿਆ। ਪਹਿਲਾਂ ਤਾਂ ਮੈਂ ਸੋਚਿਆ ਵੀ ਕਾਲ ਕਰਾਂ ਨਾ ਕਰਾਂ, ਗੌਰਮੈਂਟ ਦਾ ਪੈਸਾ। ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਲਾ ਐਂਡ ਆਰਡਰ ਹੈ। ਮੈਂ ਕਾਲ ਕੀਤੀ, ਉਸ ਕਾਰਡ ਤੇ ਨੰਬਰ ਸੀਗਾ, ਉੱਥੇ ਕੁਐਸਚਨ ਕੀ ਪੁੱਛੇ ਗਏ, ਤਾਂ ਕਰਕੇ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਸਰੋਤਿਆਂ ਨੂੰ। ਕੁਐਸਚਨ ਮੇਰੇ ਤੋਂ ਪੁੱਛੇ ਗਏ, ਆਹ ਬੰਦਾ ਤੁਹਾਡਾ ਕੀ ਲੱਗਦਾ? ਆਹ ਲੱਗਦਾ, ਉਹ ਜਿਵੇਂ ਕਹਿੰਦਾ ਕੌਣ ਬਣੇਗਾ ਕਰੋੜਪਤੀ ਵਾਂਗੂ, ਆਹ ਬੰਦਾ ਤੁਹਾਡਾ ਆਹ ਲੱਗਦਾ, ਆਹ ਲੱਗਦਾ। ਮੈਨੂੰ ਆਪਸ਼ਨ ਦਿੱਤੀਆਂ ਗਈਆਂ, ਜਾਂ ਇਹਨਾਂ ਚੋਂ ਤੁਹਾਡਾ ਇਹ ਕੋਈ ਨਹੀਂ ਲੱਗਦਾ। ਸੋਚ ਕੇ ਦੇਖੋ, ਇੱਥੇ ਬਹੁਤੇ ਲੋਕ ਕਹਿ ਦਿੰਦੇ ਆ, ਮੈਂ ਨੋਰਮਲੀ ਲਾਈਫ 'ਚ ਵੀ ਸੁਣਦਾ, ਕਹਿੰਦੇ ਦੇਖੀ ਜਾਊਗੀ। ਜਿਹੜਾ ਡਾਟਾ ਨਾ, ਮੇਰੇ ਕਹਿਣ ਦਾ ਮਤਲਬ ਹੈ ਜਿਹੜਾ ਡਾਟਾ, ਜਿਵੇਂ ਵਕੀਲ ਸਾਹਿਬ ਕਹਿੰਦੇ ਆ ਵੀ ਤੁਹਾਡੀ ਜੋ ਵੀ ਸਟੋਰੀ ਆ ਤੁਹਾਡੇ ਕੋਲੇ ਉਂਗਲਾਂ ਤੇ ਰੱਟੀ ਹੋਣੀ ਚਾਹੀਦੀ ਹੈ ਵੀ ਮੇਰੇ ਨਾਲ ਕੀ ਹੋਇਆ, ਕਿਵੇਂ ਹੋਇਆ, ਕਾਹਤੋਂ ਹੋਇਆ। ਮੈਂ ਜਵਾਬ ਜਦੋਂ ਕੋਰਟ ਦੇ ਵਿੱਚ ਵਕੀਲ ਨੂੰ ਦੇਣਾ, ਉਹ ਜਦੋਂ ਮੇਰੇ ਤੋਂ ਡਾਟਾ ਪੁੱਛਿਆ ਗਿਆ ਤੇ ਮੈਂ ਜਵਾਬ ਦਿੱਤਾ, ਤੇ ਉਹਨਾਂ ਨੇ ਮੇਰਾ $600-700 ਮੈਨੂੰ ਦੁਬਾਰਾ ਕਾਰਡ ਦੇ ਵਿੱਚ ਪਾ ਦਿੱਤਾ ਗਿਆ। ਕਹਿਣ ਦਾ ਮਤਲਬ, ਆਪਾਂ ਕਹਿੰਦੇ ਅਮਰੀਕਾ ਕੋਲੇ ਇੰਨਾ ਡਾਟਾ ਇਹਨਾਂ ਦੇ ਸਿਸਟਮਾਂ ਦੇ ਵਿੱਚ ਹੈ ਵੀ ਤੁਸੀਂ ਉਹ ਤੋਂ ਭੱਜ ਨਹੀਂ ਸਕਦੇ, ਹਨਾ। ਜਿਵੇਂ ਆਪਾਂ ਭਾਵੇਂ ਕਹਿ ਦਈਏ ਟਰੈਕ ਕਰ ਲੈਣ। ਥੈਂਕ ਯੂ ਸੁਖਚੈਨ ਜੀ, ਥੈਂਕ ਯੂ, ਬੜੀ ਮਿਹਰਬਾਨੀ, ਥੈਂਕ ਯੂ, ਬੜੀ ਮਿਹਰਬਾਨੀ ਜੀ। ਓਕੇ ਜੀ, ਮਿਹਰਬਾਨੀ, ਸ਼ੁਕਰੀਆ। ਸੋ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਇਹਨਾਂ ਦਾ ਬੜਾ ਕੁਛ ਇੱਕ ਦੂਜੇ ਦੇ ਨਾਲ ਲਿੰਕ ਆ, ਤੇ ਉਹ ਝੱਟ ਦੇ ਨਹੀਂ ਪਤਾ ਜਿਹੜਾ ਉਹ ਇਹਨਾਂ ਦੇ ਨਾ ਪੁਆਇੰਟ ਤੇ ਮੈਂ ਤੁਹਾਨੂੰ ਦੱਸਦਾ। ਕਈ ਵਾਰੀ ਕਿ ਕੋਈ ਨਾ ਵੀਜ਼ੇ ਦੀ ਐਪਲੀਕੇਸ਼ਨ ਵਗੈਰਾ ਭਰ ਕੇ ਆਇਆ ਤੇ ਬੰਦੇ ਨੂੰ ਪਤਾ ਨਹੀਂ ਸੀ ਉਦੋਂ, ਜਿੱਦਾਂ ਇਹ ਕੀ ਕਹਿ ਰਿਹਾ ਕਿ ਬਾਅਦ 'ਚ ਦੇਖੀ ਜਾਊਗੀ, ਪਹਿਲਾਂ ਮੈਂ ਆ ਜਾਵਾਂ ਅਮਰੀਕਾ 'ਚ ਨਾ। ਉਹ ਕਈ ਵਾਰੀ ਕੀ ਹੈ ਕਿ ਉਹ ਨਾ ਡਾਕੂਮੈਂਟ ਮਿਲਦਾ ਨਹੀਂ ਕਿਸੇ ਨੂੰ ਕਿ ਕੀ ਲਿਖਿਆ, ਕਿੱਦਾਂ ਲਿਖਿਆ। ਤਾਂ ਬੰਦੇ ਨੇ ਪੁੱਛਿਆ ਕਿ ਤੈਨੂੰ ਯਾਦ ਹੈ ਕਿ ਕੀ ਲਿਖਿਆ? ਉਹ ਕਹਿੰਦਾ ਯਾਰ ਪਤਾ ਨਹੀਂ ਮੈਨੂੰ। ਤੇ ਤੈਨੂੰ ਉਹਦੇ ਵਿੱਚ ਯਾਦ ਆ ਕਿ ਤੇਰਾ ਕਿੱਤਾ ਕੀ ਲਿਖਿਆ? ਨਹੀਂ ਯਾਰ ਪਤਾ ਨਹੀਂ, ਏਜੰਟ ਨੇ ਬਣਾਇਆ ਸੀ। ਏਜੰਟ ਦਾ ਤਾਂ ਦਫ਼ਤਰ ਬੰਦ ਕਰ ਗਿਆ, ਲੱਭਿਆ ਨਹੀਂ। ਸੋ ਕਈ ਲੋਕੀ ਤਾਂ ਇੱਦਾਂ ਦੇ ਹਿਸਾਬ ਨਾਲ ਫਸਦੇ ਆ ਕਿ ਉਹ ਕਹਿੰਦੇ ਕਿ ਆਪਾਂ ਦੱਸਣਾ ਤਾਂ ਸਾਰਾ ਕੁਛ ਚਾਹੁੰਦੇ ਆ, ਪਰ ਸਾਨੂੰ ਨਾ ਪਤਾ ਨਹੀਂ ਲੱਗ ਰਿਹਾ, ਸਾਡੇ ਕੋਲ ਰੈਕਡ ਨਹੀਂ ਹੈਗਾ। ਸੋ ਕਾਫੀ ਲੋਕੀ, ਜਿੱਦਾਂ ਹੁਣ ਅਸਾਈਲਮ ਦੀ ਵੀ ਜਿਹੜੀ ਐਪਲੀਕੇਸ਼ਨ ਆ ਨਾ, ਇੱਕ ਦੀ ਨਹੀਂ ਗੱਲ ਕਰ ਰਿਹਾ ਮੈਂ, ਜੇ 100 ਕਲਾਇੰਟ ਆ ਨਾ, 100 ਚੋਂ 95% ਜਿਹੜੇ ਲੋਕੀ ਆ, ਜੇ ਤੁਸੀਂ ਕਹੋ ਤੇਰੀ ਅਸਾਈਲਮ ਦੀ ਐਪਲੀਕੇਸ਼ਨ ਜਿਹੜੀ ਲੱਗੀ ਸੀ ਉਹਦੀ ਕਾਪੀ ਹੈਗੀ ਆ, ਉਹ ਕਹਿੰਦਾ ਨਹੀਂ ਹੈਗੀ। ਤੇ ਮੈਂ ਕਿਹਾ ਸਾਈਨ ਤਾਂ ਤੂੰ ਹੀ ਕੀਤੇ ਸੀ? ਆਹੋ। ਕਹਿੰਦਾ ਸਾਈਨ ਤਾਂ ਮੈਂ ਹੀ ਕੀਤੇ ਸੀਗੇ, ਪਰ ਕਾਪੀ ਨਹੀਂ ਹੈਗੀ। ਤੇ ਕਾਫੀ ਲੋਕੀ ਜਿਹੜੇ ਗਲਤ ਇਨਫੋਰਮੇਸ਼ਨ ਦੇ ਦਿੰਦੇ ਆ, ਤੇ ਕਾਫੀ ਉਹਨਾਂ ਦਾ ਕੰਮ ਖਰਾਬ ਜਿਹੜਾ ਹੁੰਦਾ 5-5 10-10 ਸਾਲ ਬਾਅਦ ਜਦੋਂ ਵਾਰੀ ਆਉਂਦੀ ਹੈ। ਸੋ ਇਦਾਂ ਕਿ ਇਹ ਗੱਲ ਦਾ ਨਿਚੋੜ ਇਹ ਹੈ ਕਿ ਆਪਣੀ ਜਿਹੜੀ ਇਨਫੋਰਮੇਸ਼ਨ ਹੈ ਨਾ, ਉਹ ਸ਼ੁਰੂ ਤੋਂ ਹੀ ਸਹੀ ਰੱਖੋ ਸਾਰਾ। ਤੇ ਕਈ ਵਾਰੀ ਲੋਕਾਂ ਨੂੰ ਕਾਫੀ ਬੁਰੇ ਤਰੀਕੇ ਨਾਲ ਉਹ ਇੰਪੈਕਟ ਕਰਦੀ ਹੈ ਜੀ। ਜਿਹੜਾ ਆਪਾਂ ਪਟੇਲ ਵਾਲਾ ਕੇਸ ਡਿਸਕਸ ਕੀਤਾ ਸੀਗਾ, ਪਟੇਲ ਵਰਸਸ ਯੂਨਾਈਟਿਡ ਸਟੇਟ, ਸੁਪਰੀਮ ਕੋਰਟ ਤੱਕ ਕੇਸ ਗਿਆ ਬੰਦੇ ਦਾ। ਸੁਪਰੀਮ ਕੋਰਟ 'ਚ ਛੋਟੀ ਮੋਟੀ ਗੱਲ ਤਾਂ ਕੋਈ ਹੈ ਨਹੀਂ ਕਿ ਇਮੀਗ੍ਰੇਸ਼ਨ ਵਾਲਾ ਕੇਸ ਜਾਵੇ। ਤੇ ਉਹਦੇ ਵਿੱਚ ਜਿਹੜਾ ਉਹ ਮਰਿਆ ਸਿਰਫ ਇੱਥੋਂ ਸੀਗਾ ਕਿ ਇੱਕ DMV ਦੀ ਜਿਹੜੀ ਉਹਦੀ ਐਪਲੀਕੇਸ਼ਨ ਸੀਗੀ, ਕਿਹੜੀ ਸਟੇਟ 'ਚ ਪਤਾ ਨਹੀਂ ਕਿੰਨੇ ਸਾਲ ਪਹਿਲਾਂ, 15-20 ਸਾਲ ਪਹਿਲਾਂ, ਉਹ 'ਚ ਉਹਨੇ ਐਡਰੈਸ ਆਪਣਾ ਗਲਤ ਲਿਖਿਆ ਸੀਗਾ। ਸਿਰਫ ਇੰਨੀ ਕੁ ਗੱਲ ਜਿਹੜੀ ਸੀਗੀ। ਤੇ ਉਹ ਕਹਿੰਦੇ ਕਿ ਜਦੋਂ ਤੈਨੂੰ ਅਸਾਈਲਮ ਵਾਲੀ ਐਪਲੀਕੇਸ਼ਨ 'ਚ ਤੇਰੇ ਤੋਂ ਪੁੱਛਿਆ ਗਿਆ ਕਿ ਤੂੰ ਕਦੀ ਝੂਠ ਤਾਂ ਨਹੀਂ ਬੋਲਿਆ, ਤੇ ਤੂੰ ਕਿਹਾ ਨਹੀਂ ਝੂਠ ਬੋਲਿਆ ਮੈਂ ਕਿਤੇ ਵੀ, ਪਰ ਤੇਰੀ DMV ਦੀ ਜਿਹੜੀ ਐਡਰੈਸ ਦੀ ਐਪਲੀਕੇਸ਼ਨ ਸੀਗੀ, ਤੂੰ ਕਿਸੇ ਹੋਰ ਸੱਜਣ ਮਿੱਤਰ ਦਾ ਐਡਰੈਸ ਦਿੱਤਾ ਸੀਗਾ। ਉਹ ਸੁਪਰੀਮ ਕੋਰਟ ਤੱਕ ਕੇਸ ਗਿਆ, ਤੇ ਉਹ ਕਹਿੰਦਾ ਕਿ ਨਹੀਂ ਭਾਈ, ਝੂਠ ਤੇ ਝੂਠ ਹੀ ਆ। ਤੇ ਉਹਦੇ ਅਗੇਂਸਟ ਉਹ ਗੱਲ ਜਿਹੜੀ ਸੀਗੀ ਉਹ ਉਹਨਾਂ ਨੇ ਇਦਾਂ ਵਰਤਦੇ ਨੇ ਜੀ। ਬਿਲਕੁਲ। ਅਗਲੇ ਕਾਲਰ ਗੁਰਸ਼ੇਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ, ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਸਵਾਲ ਇਹ ਆ ਭਾਜੀ ਵੀ ਜਿੱਦਾਂ ਮੇਰੇ ਮਦਰ ਇਨ ਲਾਅ ਨੇ ਨਾ ਆਪਣੀ ਬ੍ਰਦਰ ਦਾ 4 ਕੈਟਾਗਰੀ ਦਾ ਫਾਈਲ ਕੀਤਾ ਸੀਗਾ 2005 ਦੇ ਵਿੱਚ, ਤੇ ਉਹਨਾਂ ਦੀ ਸਾਰਿਆਂ ਦੀ ਜਿੱਦਾਂ ਇੰਟਰਵਿਊ ਆਈ ਜੀ ਆਹ 2022 ਦੇ ਵਿੱਚ ਲਾਸਟ ਮੰਥ, ਤੇ
ਉਹਨਾਂ ਦੇ ਨਾ ਬੇਟੇ ਦੀ ਉਮਰ 27 ਸਾਲ ਸੀਗੀ ਤੇ ਉਹਨਾਂ ਨੂੰ ਜਿੱਦਾਂ ਬੇਟੀ ਦਾ ਨਾਂ ਤਾਂ ਉਹਨਾਂ ਨੇ ਕੱਢ ਦਿੱਤਾ ਸੀਗਾ, ਜਿੱਦਾਂ ਉਹਨਾਂ ਦੀ ਅਪਰੋਕਸੀਮੇਟਲੀ 30 ਸਾਲ ਏਜ ਹੋ ਗਈ ਸੀ। ਤੇ ਬੇਟੇ ਦੀ ਇੰਟਰਵਿਊ ਜਿੱਦਾਂ ਆਈ ਸੀ ਨਾਲ, ਪਰ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ ਜੀ, ਤਾਂ ਉਹਨਾਂ ਨੇ ਕਿਹਾ ਵੀ ਓਵਰ ਏਜ ਹੋ ਗਿਆ ਤੇ ਕੈਲਕੂਲੇਸ਼ਨ ਦੇ ਦੁਆਰਾ ਉਹ ਕੱਢਿਆ ਸੀਗਾ ਜਿੱਦਾਂ 21 ਸਾਲ ਤੇ 1 ਮਹੀਨਾ ਬਣਦਾ। ਭਾਈ ਜਿੱਦਾਂ ਮੈਂ ਇੱਕ ਪ੍ਰੋਗਰਾਮ 'ਚ ਤੁਸੀਂ ਸੁਣਿਆ ਸੀਗਾ ਵੀ ਤੁਹਾਡੇ ਜਿੱਦਾਂ ਏਜ ਫਰੀਜ਼ ਵਗੈਰਾ ਹੋ ਜਾਂਦੀ ਹੈ, ਕਿਹੜੇ ਪੀਰੀਅਡ 'ਚ ਹੋ ਜਾਂਦੀ, ਕੁਛ ਇਹਦੇ ਬਾਰੇ ਜਾਣਕਾਰੀ ਦੇ ਸਕਦੇ ਜਾਂ ਕੁਛ ਹੋ ਸਕਦਾ? ਜੀ ਤੁਸੀਂ ਨਾ ਕੀ ਕਰੋ ਕਿ ਵੀਜ਼ਾ ਬੁਲੇਟਿਨ ਦੇਖਣਾ ਆਉਂਦਾ ਤੁਹਾਨੂੰ? ਕਿੱਦਾਂ ਵੀਜ਼ਾ ਬੁਲੇਟਿਨ ਦੇਖੀਦਾ? ਹਾਂਜੀ ਹਾਂਜੀ ਭਾਜੀ ਵੀਜ਼ਾ ਬੁਲੇਟਿਨ 'ਚ ਨਾ ਪੁਰਾਣੇ ਸਾਰੇ ਰੈਕਡ ਨਿਕਲ ਜਾਂਦੇ ਆ। ਉਹ 'ਚ ਜਿਹੜਾ ਚਾਰਟ A ਹੁੰਦਾ ਨਾ, F4 ਦਾ ਚਾਰਟ A, ਉਹ ਦੇਖੋ ਕਿਹੜੇ ਮਹੀਨੇ 'ਚ ਚਾਰਟ A ਜਿਹੜਾ ਕਰੰਟ ਹੋਇਆ ਸੀਗਾ। ਉਹ ਜਿਹੜੇ ਮਹੀਨੇ ਦੇ ਵਿੱਚ ਜਦੋਂ ਤੁਹਾਡਾ ਉਹ ਡੇਟ ਕਰੰਟ ਹੁੰਦੀ ਆ ਵੀਜ਼ਾ ਬੁਲੇਟਿਨ ਦੇ ਵਿੱਚ, ਉਦੋਂ ਏਜ ਫਰੀਜ਼ ਹੋ ਜਾਂਦੀ ਆ। ਠੀਕ ਹੈ ਜੀ, ਠੀਕ ਹੈ ਜੀ। ਚਾਰਟ ਠੀਕ ਹੈ ਜੀ। ਤੇ ਦੂਜਾ ਭਾਜੀ ਛੋਟੇ ਛੋਟੇ ਨਿੱਕੇ ਨਿੱਕੇ 2 ਸਵਾਲ ਹੋ ਰਿਹਾ ਜੀ। ਤੇ ਇੱਕ ਹੈ ਨਾ ਮੇਰੇ ਮਾਮਾ ਜੀ ਦੀ ਜਿੱਦਾਂ 97 ਦੇ ਵਿੱਚ ਆਏ ਸੀਗੇ, ਤੇ ਉਹਨਾਂ ਦਾ ਜਿੱਦਾਂ ਆਪਣੇ ਵਕੀਲ, ਤੁਹਾਨੂੰ ਪਤਾ ਹੀ ਹੈ ਸ਼ੇਖੋਂ ਦੇ ਵਕੀਲ ਸੀਗੇ ਉਹਨਾਂ ਦੇ, ਤੇ ਉਹਨਾਂ ਦਾ ਜਿੱਦਾਂ ਕੇਸ ਕਾਫੀ ਲਟਕ ਗਿਆ ਸੀਗਾ। ਤੇ ਉਹ ਤੋਂ ਬਾਅਦ 'ਚ 2012 ਵਿੱਚ ਜਿੱਦਾਂ ਉਹਨਾਂ ਨੇ ਕਿਸੇ ਹੋਰ ਵਕੀਲ ਥਰੂ ਆਪਣੇ ਉਹਨਾਂ ਨੂੰ ਡਿਸੀਜਨ ਦਿੱਤਾ ਜੀ, ਜਿੱਦਾਂ ਇੱਕ ਤਾਂ ਹੁੰਦਾ ਵਿਦ ਹੋਲਡਿੰਗ ਆਫ ਰਿਮੂਵਲ ਤੇ ਇੱਕ ਦੂਸਰਾ ਹੁੰਦਾ, ਮੈਨੂੰ ਉਹ ਡਿਸੀਜਨ ਦਾ ਨਾਂ ਚੇਤੇ ਭੁੱਲ ਗਿਆ। ਤੇ ਵੀ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਵਰਕ ਪਰਮਿਟ ਮਿਲ ਜਾਂਦਾ, ਕਹਿੰਦੇ ਬੈਨੀਫਿਟ ਨਹੀਂ ਕੋਈ ਮਿਲੂਗਾ। ਠੀਕ ਹੈ ਜੀ। ਤੇ ਹੁਣ ਉਹਨਾਂ ਦੀ ਸਾਰੀ ਫੈਮਿਲੀ ਇੱਥੇ, ਜਿੱਦਾਂ ਲਾ ਲਓ ਉਹਨਾਂ ਦੇ 3 ਬੇਟੀਆਂ ਨੇ ਇੱਥੇ ਨੇ, ਬੇਟਾ ਵੀ ਸਿਟੀਜ਼ਨ ਆ ਤੇ ਵਾਈਫ ਵੀ ਸਿਟੀਜ਼ਨ ਆ, ਤੇ ਉਹਨਾਂ ਦਾ ਖੁਦ ਦਾ ਆਪਣਾ ਨਾ ਕੈਂਸਰ ਦਾ ਟ੍ਰੀਟਮੈਂਟ ਚੱਲਦਾ। ਤੇ ਉਹਨਾਂ ਦਾ ਕੁਝ ਹੋ ਸਕਦਾ ਇੱਥੇ, ਜਿੱਦਾਂ ਮਤਲਬ ਕੋਈ ਜਿੱਦਾਂ ਕਿਸੇ ਤਰੀਕੇ ਉਹਨਾਂ ਨੂੰ ਬਿਨਾਂ ਇੰਡੀਆ ਜਾਏ ਜਾਂ ਕੋਈ ਪ੍ਰੋਸੈਸ ਬਣ ਸਕਦਾ? 2 ਨੰਬਰ 'ਚ ਆਏ ਸੀਗੇ? ਹਾਂਜੀ 2 ਨੰਬਰ 'ਚ ਆਏ ਸੀਗੇ। ਸੋ ਭਾਜੀ ਫੈਮਿਲੀ ਬੇਸ ਵਾਲਾ ਪ੍ਰੋਸੈਸ ਆਪਣਾ ਉਹ ਸ਼ੁਰੂ ਕਰ ਸਕਦੇ ਆ। ਉਹਨਾਂ ਨੂੰ ਫੈਮਿਲੀ ਬੇਸ ਵਾਲਾ ਪ੍ਰੋਸੈਸ ਸ਼ੁਰੂ ਕਰਨਾ ਪੈਣਾ। 130 ਜਿਹਨੂੰ ਕਹਿੰਦੇ ਆ, ਉਹ ਅਪਰੂਵ ਕਰਾਉਣ ਤੋਂ ਬਾਅਦ ਅੱਗੇ ਉਹ ਵੇਵਰ ਵੂਵਰ ਕੁਝ ਨਹੀਂ ਕਰ ਸਕਦੇ। ਉਹਨਾਂ ਨੂੰ ਜਿਹੜਾ ਆਪਣਾ ਕੇਸ ਆ ਉਹਨੂੰ ਰੀਓਪਨ ਕਰਾਉਣਾ ਪੈਣਾ, ਜਿਹਦੇ ਵਿੱਚ ਕੋਰਟ ਦੀ ਮਰਜ਼ੀ ਹੈ ਕਿ ਰੀਓਪਨ ਉਹ ਕਰੇ ਕਿ ਨਾ ਕਰੇ। ਸੋ ਰੀਓਪਨ ਕੇਸ ਕਰਾ ਕੇ ਜਿਹੜਾ ਆਪਣਾ ਹੈਗਾ ਉਹਨੂੰ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾਉਣਾ ਪੈਣਾ। ਤੇ ਕਿਉਂਕਿ ਹੁਣ ਜਿਹੜਾ ਹੈਗਾ ਨਾ ਵਿਦ ਹੋਲਡਿੰਗ ਵਗੈਰਾ, ਇਹ ਰਿਮੂਵਲ ਆਰਡਰ ਹੀ ਹੁੰਦਾ, ਮਤਲਬ ਜਦ ਤੱਕ ਰਿਮੂਵਲ ਆਰਡਰ ਆ ਤਦ ਤੱਕ ਬੰਦਾ ਆਪਣੇ ਵੇਵਰ ਵਗੈਰਾ ਅਪਲਾਈ ਨਹੀਂ ਕਰ ਸਕਦਾ। ਸੋ ਕੇਸ ਰੀਓਪਨ ਕਰਾ ਕੇ ਉਹਨੂੰ ਐਡਮਿਨਿਸਟ੍ਰੇਟਿਵ ਕਲੋਜ਼ ਜਾਂ PD ਲੈ ਕੇ, ਫਿਰ ਜਿਹੜਾ ਵੇਵਰ ਲੈ ਕੇ 601 ਵਗੈਰਾ ਵੇਵਰ ਲੈ ਕੇ, ਤੇ ਫਿਰ ਉਹ ਜਿਹੜਾ ਆਪਣਾ ਕੰਟਰੀ ਆਊਟ ਕਰਕੇ ਵਾਪਸ ਉਹ ਆ ਸਕਦੇ ਆ। ਤੇ ਇਸ ਤੋਂ ਇਲਾਵਾ ਹੋਰ ਕੋਈ ਜਿਹੜੀ ਉਹਨਾਂ ਕੋਲ ਆਪਸ਼ਨ ਨਹੀਂ ਹੈਗੀ। ਤੇ ਜਾਂ ਫਿਰ 212 ਵੇਵਰ ਵਾਲੇ ਰਾਹ ਜਿਹੜੇ ਜਾ ਸਕਦੇ ਆ। ਤਾਂ ਮੁੱਖ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜੇ ਆ ਸ਼ੇਖੋਂ ਵਾਲੇ ਕੇਸ ਸੀਗੇ ਸਾਰੇ, ਇਹ ਇੱਕ ਸਿਰਦਰਦੀ ਆ। ਜੇ ਇਹਨੂੰ ਦੱਬੇ ਰਹਿਣ ਦਿੱਤਾ ਜਾਣ ਤਾਂ ਮੇਰੇ ਹਿਸਾਬ ਨਾਲ ਜ਼ਿਆਦਾ ਵਧੀਆ, ਕਿਉਂਕਿ ਪ੍ਰੋਬਲਮ ਇਹਦੇ ਵਿੱਚ ਇਹ ਆ ਕਿ ਸਾਡੇ ਕੋਲ 4-5 ਜਾਣੇ ਕੇਸ ਲੈ ਕੇ ਆਏ ਆ। ਮੈਂ ਕਿਹਾ ਚੱਲ ਇਹਨਾਂ ਨੂੰ ਰੈਪਰੈਜ਼ੈਂਟ ਕਰ ਦੇਣਾ, ਇਹਨਾਂ ਨੂੰ ਪੁਰਾਣੇ ਉਹਨਾਂ ਦੇ ਕੇਸ ਖੋਲ੍ਹਤੇ ਸੀਗੇ। ਤੇ ਉਹਦੀਆਂ ਜਦੋਂ ਆਪਾਂ ਫਾਈਲਾਂ ਮੰਗਾਈਆਂ, ਕਿ ਹੁਣ ਮੈਨੂੰ ਐਜ਼ ਅ ਲਾਇਰ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਕਿ ਕੀਤਾ ਕੀ ਸੀਗਾ, ਵਕੀਲ ਨੇ ਕਿਹਾ ਕੀ ਸੀਗਾ। ਉਹ ਜਿਹੜੇ ਸ਼ੇਖੋਂ ਵਾਲੇ ਸਾਰੇ ਕੇਸ ਹਨ, ਉਹ ਫਾਈਲਾਂ ਉਹਨਾਂ ਨੇ ਸਾਰੀਆਂ ਕਾਲੀਆਂ ਕੀਤੀਆਂ ਹੋਈਆਂ। ਮਤਲਬ ਉਹਨਾਂ ਨੇ 500 ਪੇਜ ਮੈਨੂੰ ਦੇ ਦਿੱਤੇ, ਪਰ ਸਾਰੇ ਵਰਕੇ ਕਾਲੇ ਕੀਤੇ, ਉੱਤੇ ਵਿਜ਼ੀਬਲ ਕੁਝ ਨਹੀਂ ਹੈਗਾ, ਰਿਡੈਕਟਡ ਆ। ਹਾਂ, ਉਹ ਮੈਂ ਹੁਣ 5 ਕੇਸ ਲੈ ਕੇ ਤਾਂ ਮੈਂ ਆਪ ਫਸਿਆ ਫਿਰਦਾ। ਮੈਂ ਕਿਹਾ ਯਾਰ ਹੁਣ ਇਹਦਾ ਮੈਂ ਕਰਾਂ ਕੀ? ਮੈਂ ਬੰਦੇ ਨੂੰ ਪੁੱਛਦਾ, ਮੈਂ ਕਿਹਾ ਯਾਰ ਤੂੰ ਦੱਸ ਆਪਣਾ। ਉਹ ਭਾਜੀ ਤੁਹਾਨੂੰ ਪਤਾ ਹੀ ਆ, ਮੈਨੂੰ ਤਾਂ ਯਾਦ ਨਹੀਂ ਕੁਛ, ਉਹ ਤਾਂ 15 ਸਾਲ ਪਹਿਲੀ ਗੱਲ ਸੀਗੀ। ਮੈਂ ਕਿਹਾ ਮਾਮਾ ਤੈਨੂੰ ਤਾਂ ਯਾਦ ਨਹੀਂ? ਹੁਣ ਮੈਂ ਕਿਹਾ ਜੱਜ ਮੂਹਰੇ ਜਾ ਕੇ ਕਹਿਣਾ ਕੀ ਆ? ਜੱਜ ਨੇ ਤਾਂ ਕਹਿਣਾ ਤੂੰ ਕੇਸ ਫੜਿਆ ਕਿਉਂ ਇਹਦਾ? ਸੋ ਇੱਦਾਂ ਕਿ ਉਹ ਤੁਹਾਨੂੰ ਨਾ ਰੀਓਪਨ ਤੁਸੀਂ ਕਰਾ ਲਓ, ਪਰ ਜੇ ਉਹਦੇ ਰਿਲੇਟਡ ਸਵਾਲ ਹੋਏ, ਮੰਨ ਲਓ ਛੋਟਾ ਜਿਹਾ ਹੀ ਸਵਾਲ ਹੋਇਆ ਕਿ ਤੂੰ ਪਾਰਟੀ ਕਦੋਂ ਜੁਆਇਨ ਕੀਤੀ ਸੀ, ਜਾਂ ਤੇਰੇ ਤੇ ਕਿੰਨੀ ਵਾਰੀ ਹਮਲਾ ਹੋਇਆ ਸੀਗਾ, ਤੇ ਜੇ ਬੰਦੇ ਨੂੰ ਪਤਾ ਨਹੀਂ ਹੈਗਾ, ਸੋ ਬਿਗ ਡੀਲ ਆ ਕਿ ਤੁਹਾਨੂੰ ਜਿਹੜੀ ਵਿਦਹੋਲਡਿੰਗ ਵਗੈਰਾ ਮਿਲੀ ਆ ਉਹ ਤੋਂ ਵੀ ਤੁਸੀਂ ਜਾਂਦੇ ਲੱਗੋਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਤਾਂ ਤੁਹਾਡੇ ਅੰਕਲ ਨੂੰ ਵਾਕਈ ਪਤਾ ਕਿ ਕੀ ਲਿਖਿਆ ਸੀਗਾ ਉਹਦੇ ਵਿੱਚ, ਪੇਪਰ ਹੈਗੇ ਆ, ਫਿਰ ਤਾਂ ਪੰਗਾ ਲਓ, ਕਿਉਂਕਿ ਸਰਕਾਰ ਕੋਲ ਫਾਈਲਾਂ ਕੋਈ ਨਹੀਂ ਨਿਕਲੀਆਂ, ਸਾਰੀਆਂ ਫਾਈਲਾਂ ਸੀਲਡ ਆ, ਕਿਉਂਕਿ ਉਹ ਕਾਫੀ ਤਕੜੀ ਦਾ ਜਿਹੜਾ ਬਣ ਗਿਆ ਸੀਗਾ। ਤੇ ਉਹਦੇ ਵਿੱਚ ਹੁਣ ਇਦਾਂ ਕਿ ਜਿਹੜੇ ਮੇਰੇ ਬਾਕੀ ਦੇ ਜਿਹੜੇ ਵਕੀਲ ਦੋਸਤ ਆ, ਉਹ ਕਹਿੰਦੇ ਤੂੰ ਬਹੁਤ ਗਲਤੀ ਕੀਤੀ ਆ ਵਾਲੇ ਕੇਸ ਫੜ ਕੇ। ਮੈਂ ਤਾਂ ਹੁਣ ਆਪ ਇਦਾਂ ਕਿ 500 ਪੇਜ ਉਹਨੇ ਮੈਨੂੰ ਦੇ ਦਿੱਤੇ, ਲਿਖਿਆ ਕੱਖ ਨਹੀਂ। ਤੇ ਜਿੱਦਾਂ ਕਾਲਰ ਕਹਿੰਦਾ ਕਿ 90% ਕਲਾਇੰਟ ਦਾ ਰੋਲ ਹੁੰਦਾ, ਮੈਂ ਉਹ ਤੋਂ ਪੁੱਛੀ ਇਹਨਾਂ ਦਾ, ਕਹਿੰਦਾ ਯਾਰ, ਕਹਿੰਦਾ ਮੈਂ ਤੁਹਾਨੂੰ ਹਾਇਰ ਕੀਤਾ, ਤੁਸੀਂ ਦੱਸੋ। ਮੈਂ ਕਿਹਾ ਯਾਰ ਮੈਂ ਹੁਣ ਜਾਦੂਗਰ ਤਾਂ ਹੈ ਨਹੀਂ, ਜਾ ਕੇ ਪਿੱਛੇ 20 ਸਾਲ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਤੇਰੇ ਨਾਲ ਕੀ ਹੋਇਆ ਸੀਗਾ, ਉਹਦਾ ਤੂੰ ਹੀ ਦੱਸੂਗਾ ਮੈਨੂੰ ਜੀ। ਤੇ ਹੁਣ ਆਪਾਂ ਉਹਦੇ ਵਿੱਚ ਇਦਾਂ ਕਿ ਆਪਾਂ ਫਸੇ ਫਿਰਦੇ ਆ। ਤਾਂ ਸਾਡੀ ਤਰੀਕ ਉਹਦੀ ਅਗਲੇ ਸਾਲ ਖੜੀ ਆ, ਤੇ ਕਲਾਇੰਟ ਕਹਿੰਦਾ ਮੈਨੂੰ ਕੁਝ ਯਾਦ ਨਹੀਂ। ਮੈਂ ਕਿਹਾ ਤਾਂ ਫਿਰ ਤੂੰ ਇਹੀ ਭਾਈ ਜਾ ਕੇ ਉਹਨਾਂ ਨੂੰ ਕਹਿ ਦੇ ਕਿ ਮੈਨੂੰ ਯਾਦ ਨਹੀਂ ਹੈਗਾ ਕੁਝ ਹੋਰ, ਹੈ ਨਾ। ਹੁਣ ਸ਼ੇਖੋਂ ਵਾਲੇ ਕੇਸ ਆ, ਜੱਜ ਤੇ ਆਲਰੇਡੀ ਸਮਝ ਰਿਹਾ ਕਿ ਇਹ ਫਰਾਡ ਸੀਗੇ ਸਾਰੇ। ਵਕੀਲ ਆਲਰੇਡੀ ਉਹਨਾਂ ਨੇ ਅੰਦਰ ਕਰਤਾ, 10 ਸਾਲ ਦੀ ਉਹਨੂੰ ਜੇਲ੍ਹ ਹੋਈ ਸੀ ਜੀ। ਅਨੂ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਹੈਗਾ ਜੀ, ਮੈਂ ਬੇਕਰਸਫੀਲਡ ਤੋਂ ਬੋਲ ਰਹੀ ਹਾਂ। 2009 ਦੇ ਵਿੱਚ ਮੇਰੇ ਪਾਪਾ ਨੇ ਪਟੀਸ਼ਨ ਕੀਤੀ ਸੀਗੀ, ਪਰ 2016 ਵਿੱਚ ਮੇਰੇ ਪਾਪਾ ਦੀ ਡੈਥ ਹੋ ਗਈ। ਉਹਨਾਂ ਨੇ ਮੇਰੇ ਬ੍ਰਦਰਸ ਦੀ ਕੀਤੀ ਸੀਗੀ।
ਹੁਣ ਮੈਨੂੰ ਪਤਾ ਨਹੀਂ ਹੈ ਕਿ ਇਹਦਾ ਪ੍ਰੋਸੀਜਰ ਕੀ ਹੈ। ਮੈਂ ਤਾਂ ਚੁੱਪ ਕਰਕੇ ਬੈਠ ਗਈ ਕਿਉਂਕਿ ਮੇਰੇ ਮੰਮਾ ਬਿਮਾਰ ਹੋ ਗਏ, ਹੈਲਥ ਇਸ਼ੂ, ਸਾਈਕੋਲੋਜੀਕਲੀ ਵੀ ਡਿਪਰੈਸ਼ਨ। ਸੋ ਮੇਰਾ ਕੁਐਸਚਨ ਹੈ ਕਿ ਹੁਣ ਉਹ 2009 ਵਿੱਚ ਕੀਤੀ, ਕੀ ਉਹਦਾ ਕੁਝ ਹੋ ਸਕਦਾ ਹੈ? ਮੈਂ ਕੁਝ ਕਰ ਸਕਦੀ ਐਜ਼ ਅ ਸਿਸਟਰ? ਹਾਂਜੀ, ਤੁਸੀਂ ਉਹਨੂੰ ਉਹ ਪਟੀਸ਼ਨ ਨੂੰ ਪਹਿਲਾਂ ਤਾਂ ਜਦੋਂ ਉਹਦਾ ਨੰਬਰ ਆਊਗਾ, ਇੱਕ ਤਾਂ ਤੁਸੀਂ ਉਹਦਾ ਸਿੱਧੇ ਜਾ ਕੇ ਦੇਖ ਲਓ ਕਿ ਕਈ ਵਾਰੀ ਉਹ ਦੇ ਦਿੰਦੇ ਆ ਵੀਜ਼ਾ, ਰੇਡੀਓ 'ਚ ਕਾਲ ਕਰਕੇ ਵੀ ਕਈ ਲੋਕਾਂ ਨੇ ਕਿਹਾ। ਸੋ ਜਿਹੜਾ ਉਹਦਾ ਕਰੈਕਟ ਪ੍ਰੋਸੀਜਰ ਉਹ ਇਹ ਹੈ ਕਿ ਤੁਹਾਨੂੰ ਐਜ਼ ਅ ਸਿਸਟਰ ਤੁਹਾਨੂੰ ਸਬਸਟੀਟਿਊਟਡ ਸਪਾਂਸਰ ਬਣਨਾ ਪੈਣਾ। ਐਫੀਡੇਵਿਟ ਜਿਹੜੇ ਹੁੰਦੇ ਆ I-824 ਵਗੈਰਾ, ਉਹ ਸਬਸਟੀਟਿਊਟਡ ਸਪਾਂਸਰ ਦੇ ਲਾਣੇ ਪੈਣੇ ਆ। ਤੇ ਇੱਕ ਤਾਂ ਸੌਖਾ ਤਰੀਕਾ ਇਹ ਹੈ ਕਿ ਇੰਟਰਵਿਊ ਆਉਂਦੀ ਤੁਸੀਂ ਸਬਸਟੀਟਿਊਟਡ ਸਪਾਂਸਰ ਬਣ ਕੇ ਸਿੱਧੇ ਤਰੀਕੇ ਨਾਲ ਉਹਨੂੰ ਹੈਂਡਲ ਕਰ ਸਕਦੇ ਆ। ਤੇ ਦੂਜਾ ਲੌਂਗ ਤਰੀਕਾ ਇਹ ਹੈਗਾ ਕਿ ਤੁਸੀਂ ਇੱਕ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੀ ਪਟੀਸ਼ਨ ਹੁੰਦੀ ਹੈ, ਉਹ ਤੁਸੀਂ ਫਾਈਲ ਕਰ ਸਕਦੇ ਆ ਕਿ ਫਾਦਰ ਦੀ ਡੈਥ ਹੋ ਗਈ ਆ ਤੇ ਬਾਕੀ ਫੈਮਿਲੀ ਯੂਨਿਟੀ ਕਰਕੇ ਅੱਧੀ ਫੈਮਿਲੀ ਇੱਥੇ, ਅੱਧੀ ਫੈਮਿਲੀ ਉੱਥੇ ਆ। ਉਹਦੀਆਂ ਤੁਸੀਂ ਜਿਹੜੀਆਂ ਆਰਗੂਮੈਂਟ ਉਹ ਦੇ ਸਕਦੇ ਆ। ਤੇ ਰეკਮੈਂਡਡ ਇਹੀ ਹੈ ਕਿ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਵਾਸਤੇ ਤੁਸੀਂ ਫਾਈਲ ਕਰੋ। ਜੀ, ਥੈਂਕ ਯੂ। ਜੱਸੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਨਾ 2015 ਵਿੱਚ ਆਇਆ ਸੀ ਤੇ 19 ਵਿੱਚ ਮੇਰੀ ਫਾਈਨਲ ਪਈ ਸੀ ਤੇ ਨਿਕਲਸ ਫੋਰਡ ਮੇਰਾ ਉਦੋਂ ਜੱਜ ਸੀ ਤੇ ਜੱਜ ਨੇ ਪਹਿਲਾਂ ਮੈਨੂੰ ਵਕੀਲ ਨੇ ਕਹਿਤਾ ਸੀ ਵੀ ਤੇਰਾ ਕੇਸ ਨਾ ਹੀ ਕਰ ਦੇਣਾ ਇਹਨੇ। ਸੋ ਮੈਂ ਰਨ ਕੀਤਾ ਸਾਰਾ ਕੁਝ ਤੇ ਵਕੀਲ ਐਂਡ ਦੀ ਟਾਈਮ ਮੇਰੇ ਤੋਂ ਨਾ ਤੇ ਕੋਈ ਸਰਕਾਰੀ ਵਕੀਲ ਨੇ ਕੁਐਸਚਨ ਪੁੱਟ ਕੀਤਾ, ਨਾ ਮੇਰੇ ਵਕੀਲ ਨੇ। 2 ਘੰਟੇ ਇੰਟਰਵਿਊ ਚੱਲੀ, 2 ਘੰਟੇ ਸਿਰਫ ਜੱਜ ਨੇ ਮੇਰੇ ਤੋਂ ਸਿੱਧੇ ਸਵਾਲ ਪੁੱਛੇ ਤੇ ਮੈਂ ਕੋਈ ਮਤਲਬ ਗਲਤੀ ਨਹੀਂ ਕੀਤੀ ਸੀ। ਜੱਜ ਨੇ ਐਂਡ ਤੇ ਆ ਕੇ ਕਿਹਾ ਵੀ ਹਾਂ ਵੀ ਤੂੰ ਜੋ ਵੀ ਕਿਹਾ ਠੀਕ ਵਾ, ਬਟ ਮੈਂ ਸੈਟਿਸਫਾਈ ਨਹੀਂ ਹੈਗਾ ਤੇਰੀ ਗੱਲ ਤੋਂ। ਇੰਨੀ ਗੱਲ ਕਰਕੇ ਉਹਨਾਂ ਨੇ ਪੀਟੀ ਦੇ ਦਿੱਤੀ ਮੈਨੂੰ। ਫਿਰ ਪੀਟੀ ਦੇ ਦਿੱਤੀ ਤੁਸੀਂ? ਫਿਰ ਦੁਬਾਰਾ ਨਹੀਂ, ਪੀਟੀ ਮਤਲਬ ਕੀ ਦਿੱਤਾ ਉਹਨਾਂ ਨੇ? ਤੁਹਾਡਾ ਕੇਸ ਡਿਸਮਿਸ ਕਰਤਾ? ਮਤਲਬ ਕੇਸ ਡਿਸਮਿਸ ਕਰਤਾ ਸੀ ਉਦੋਂ ਫਿਰ ਇਸ ਗੱਲ ਕਰਕੇ। ਫਿਰ ਤੁਸੀਂ ਅਸਾਈਲਮ ਆਫਿਸ 'ਚ ਕਿਉਂ ਨਹੀਂ ਲਾਇਆ ਕੇਸ ਜਾਂ ਅਪੀਲ ਕਿਉਂ ਨਹੀਂ ਕੀਤੀ? ਅਪੀਲ ਕੀਤੀ ਸੀ ਭਾਜੀ 2019 ਦੀ, ਪਰ ਅਜੇ ਤੱਕ ਕੋਈ ਅਪਡੇਟ ਨਹੀਂ ਆਈ ਉਹਦੇ ਬਾਅਦ। ਬਸ ਫਿਰ ਭਾਜੀ ਤੁਹਾਡਾ ਉਹੀ ਆ, ਅਪੀਲ ਵਾਲਾ ਹੀ ਆ। ਤੁਸੀਂ ਉਹਨੂੰ ਦੁਬਾਰਾ ਆਪਣੇ ਅਪੀਲ ਨੂੰ ਪਰਸਿਊ ਕਰ ਸਕਦੇ ਆ ਇਸ ਵੇਲੇ, ਹੋਰ ਤਾਂ ਨਹੀਂ ਕੁਝ ਕਰ ਸਕਦੇ। ਠੀਕ ਹੈ, ਰਿਕੁਐਸਟ ਕਰ ਸਕਦੇ ਭਾਜੀ ਇੰਨੀ ਛੇਤੀ ਉਹਦੀ ਮਤਲਬ ਅਪੀਲ ਪਾਉਣ ਵਾਸਤੇ ਕੁਛ ਏਦਾਂ? ਨਹੀਂ ਭਾਜੀ, BIA ਦਾ ਨਾ ਬੈਕਲੌਗ ਹੀ ਰਹਿੰਦਾ ਉਹਨਾਂ ਦੇ, 3-4 ਸਾਲ ਲੱਗ ਸਕਦੇ ਆ ਆਰਾਮ ਨਾਲ। 2-3 ਸਾਲ ਤੇ ਆਮ ਹੀ ਗੱਲ ਉਹਨਾਂ ਦੀ। ਸੋ ਹਾਂਜੀ, ਵੇਟ ਹੀ ਕਰਨਾ ਪੈਣਾ। ਤੇ ਭਾਜੀ ਇੱਕ ਹੋਰ ਕੁਐਸਚਨ ਸੀ। ਮੇਰੇ ਨਾਲ ਇੱਕ ਫੈਮਿਲੀ ਆਈ ਆ, ਬ੍ਰਦਰ ਹੀ, ਤੇ ਉਹ ਲਾਈਕ ਬੱਚਾ ਵੀ ਹੈ ਨਾਲ ਤੇ ਹਸਬੈਂਡ ਵਾਈਫ। 1 ਮੰਥ ਹੋ ਗਿਆ ਵਾ ਤੇ ਉਹਨਾਂ ਦਾ ਕੇਸ ਜਿੱਦਾਂ ਆਨਲਾਈਨ ਜਿੱਦਾਂ ਨੰਬਰ ਸਰਚ ਕੀਤੇ ਕੁਝ ਸ਼ੋ ਨਹੀਂ ਹੁੰਦਾ ਤੇ ਕੇਸ ਲਗਾ ਸਕਦੇ ਉਹਨਾਂ ਦਾ ਕਿ ਜੇ ਵੇਟ ਕਰੀਏ ਕਿੱਦਾਂ ਕੁਝ? ਹਾਂਜੀ ਭਾਜੀ, ਉਹ ਨਾ ਆਈਸ ਵਾਲੇ ਕਈ ਵਾਰੀ ਫਾਈਲਾਂ ਟਾਈਮ ਸਿਰ ਭੇਜਦੇ ਨਹੀਂ, ਡਿਲੇ ਕਰ ਦਿੰਦੇ ਆ। ਸੋ ਤੁਹਾਨੂੰ ਵੇਟ ਕਰਨੀ ਪੈਣੀ ਹੈ। ਜੀ। ਅਗਲੇ ਕਾਲਰ ਪੌਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਈ, ਮੈਂ ਯੂਰਪ ਦਾ ਸਿਟੀਜ਼ਨ ਹਾਂ। ਮੇਰੇ ਕੋਲ ਹੈਗਾ ਪਾਸਪੋਰਟ ਵੀ ਉੱਥੇ ਦਾ। ਮੈਂ ਵੀਜ਼ਾ ਲੈ ਕੇ ਆਇਆ ਸੀਗਾ ਤੇ ਹੁਣ ਤਾਂ ਲੌਂਗ ਟਾਈਮ 1.5 ਸਾਲ ਹੋ ਗਿਆ। ਤਾਂ ਮੇਰਾ ਕੋਈ ਵਰਕ ਪਰਮਿਟ ਦਾ ਹੋ ਸਕਦਾ? ਵੀਜ਼ੇ ਤਾਂ ਮਿਆਦ ਖਤਮ ਹੋ ਗਈ ਉਹ ਆ। ਕਿਹੜੀ ਕੰਟਰੀ ਦੇ ਸਿਟੀਜ਼ਨ ਸੀਗੇ ਤੁਸੀਂ? ਇੰਗਲੈਂਡ ਤੋਂ। ਤੁਹਾਡਾ ਭਾਜੀ E2 ਵੀਜ਼ਾ ਤੁਸੀਂ ਹੁਣ ਤੁਸੀਂ ਕਿੱਦਾਂ ਓਵਰਸਟੇ ਕਰ ਰਹੇ ਆ? ਹਾਂਜੀ। ਤੁਸੀਂ ਭਾਜੀ ਆਪਣੇ ਪੇਪਰ ਖਰਾਬ ਕਰ ਲਏ। ਤੁਹਾਡਾ ਸਿੱਧਾ ਹੀ ਸੀਗਾ E2 ਦਾ। ਹੁਣ ਮੈਨੂੰ ਪਤਾ ਨਹੀਂ ਤੁਸੀਂ ਇਦਾਂ ਕਿਉਂ ਕੀਤਾ, ਪਰ ਵਰਕ ਪਰਮਿਟ ਤਾਂ ਇਦਾਂ ਕੋਈ ਨਹੀਂ ਆਣਾ ਕਿਉਂਕਿ ਤੁਸੀਂ ਓਵਰਸਟੇ ਕਰ ਗਏ ਆ। ਕੋਈ ਆਪਸ਼ਨ ਨਹੀਂ ਹੈਗੀ। ਅੱਛਾ ਜੀ। ਸੋ ਜੀ, ਉਹ ਵਰਕ ਪਰਮਿਟ ਨਹੀਂ ਮਿਲ ਸਕਦਾ? ਨਹੀਂ ਭਾਜੀ, ਸਿੱਧੇ ਤਾਂ ਨਹੀਂ ਮਿਲਣਾ। ਹਾਂਜੀ, ਵਿਆਹ ਵਗੈਰਾ ਜੇ ਤੁਹਾਡਾ ਹੁੰਦਾ ਕਿਤੇ, ਉਹਦੇ ਥਰੂ ਤੁਹਾਡੀਆਂ ਆਪਸ਼ਨ ਜਿਹੜੀਆਂ ਨਿਕਲ ਸਕਦੀਆਂ ਵਾ। ਤੇ ਹੁਣ ਤੁਸੀਂ ਹਾਂਜੀ UK ਦੇ ਸਿਟੀਜ਼ਨ ਜੇ ਸੀਗੇ, ਤੁਹਾਨੂੰ ਹਾਂਜੀ ਆਪਸ਼ਨ ਸੀਗੀਆਂ ਉਦੋਂ, ਪਰ ਹੁਣ ਤੁਸੀਂ ਓਵਰਸਟੇ ਕਰ ਗਏ, ਹੁਣ ਆਪਸ਼ਨਸ ਨਹੀਂ ਹੈਗੀਆਂ। ਜੀ। ਰਜਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਿਛਲੇ ਵੀਕ ਵੀ ਕਾਲ ਕੀਤੀ ਸੀਗੀ ਜੀ, ਸੌਰੀ। ਤੇ ਮੇਰਾ ਨਾ ਕੇਸ ਵੀਜ਼ੇ ਦਾ, ਮੈਂ ਤੁਹਾਨੂੰ ਦੱਸਿਆ ਮੈਂ ਇੰਡੀਆ ਜਾਣਾ ਚਾਹੁੰਦਾ। ਇਹ ਵੇਵਰ ਵਾਲੇ ਕੇਸ 'ਚ ਉੱਧਰੋਂ ਕਿੰਨਾ ਕੁ % ਚਾਂਸ ਹੁੰਦੇ ਵੀਜ਼ਾ ਮਿਲਣ ਦੇ ਕਿ ਨਹੀਂ ਮਿਲਦਾ ਗਿਆ? ਆਹ ਮੈਂ ਪੁੱਛਣਾ ਜੀ। ਵੇਵਰ ਜੇ ਲੈ ਲੈਂਦੇ ਹੋ ਭਾਜੀ, ਸਾਡੇ ਦੇ ਸਾਰੇ ਕਲਾਇੰਟ ਆ ਗਏ। ਕੋਈ ਵੀ ਇੱਕ ਵੀ ਇਦਾਂ ਦਾ ਨਹੀਂ ਹੈਗਾ ਜਿਹੜਾ ਉੱਥੇ ਟੰਗ ਹੋਇਆ ਹੋਵੇ। ਸੋ ਵੇਵਰ ਲੈ ਕੇ ਗਏ ਤਾਂ ਲੈ ਕੇ ਜਿਹੜੇ ਗਏ, ਬਾਕੀ ਤੁਸੀਂ ਆਪ ਹਿਸਾਬ ਕਿਤਾਬ ਲਾ ਲਓ। ਇਹ ਇਨਫੋਰਮੇਸ਼ਨ ਆਈ ਜਾਂਦੇ ਜੀ ਤਕਰੀਬਨ। ਦੱਸੀ ਤੇ ਜਾਂਦੇ ਵੀ ਇਹਨਾਂ ਦਾ ਕੋਈ ਵੀ ਜਿਹੜਾ ਬੰਦਾ ਉੱਥੇ ਨਹੀਂ ਰਿਹਾ, ਸਾਰੇ ਹੀ ਆਏ ਆ ਵੇਵਰ ਵਾਲੇ। ਸੋ ਕਹਿਣ ਦਾ ਮਤਲਬ ਆ ਕਿ ਵਕੀਲ ਕਦੀ ਕਿਸੇ ਨੂੰ ਪਰਸੈਂਟੇਜ ਚਾਂਸ ਨਹੀਂ ਦੱਸ ਸਕਦਾ ਲੀਗਲੀ। ਤੇ ਹੁਣ ਮੈਨੂੰ ਤੁਹਾਡੇ ਮੁੱਦੇ ਤਾਂ ਪਤਾ ਨਹੀਂ, ਪਰ ਇਦਾਂ ਕਿ ਜੇ ਕੇਸ ਕਲੀਨ ਆ, ਕੋਈ ਫਰੂਡ ਨਹੀਂ ਸੀਗਾ, ਤੇ ਵੇਵਰ ਦਾ ਮਕਸਦ ਹੀ ਇਹ ਹੈਗਾ ਕਿ ਇਹ ਬੰਦੇ ਨੂੰ ਇਹਦੀ ਭੁੱਲ ਚੁੱਕ ਮਾਫ ਕਰ ਦਿੱਤੀ ਜਾਵੇ ਤੇ ਇਹਨੂੰ ਵੀਜ਼ਾ ਦਿੱਤਾ ਜਾਵੇ। ਜੀ। ਅਗਲੇ ਕਾਲਰ ਵਿੱਕੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਭਾਜੀ ਮੇਰਾ ਜਿੱਦਾਂ ਗ੍ਰੀਨ ਕਾਰਡ ਭਾਜੀ ਮੇਰਾ ਲਾਸਟ ਈਅਰ ਸਤੰਬਰ 'ਚ ਖਤਮ ਹੋ ਗਿਆ ਸੀਗਾ, ਤੇ 10 ਸਾਲ ਤੋਂ ਬਾਅਦ ਮੈਂ ਦੁਬਾਰਾ ਰਿਨਿਊ ਕਰਵਾਉਣਾ ਸੀਗਾ ਭਾਜੀ, ਤੇ ਤੁਹਾਡੇ ਕੋਲੋਂ ਜਿੱਦਾਂ ਕਰਵਾਇਆ ਸੀਗਾ ਭਾਜੀ। ਤੇ ਉਹ ਜਿੱਦਾਂ ਭਾਜੀ ਮੈਨੂੰ ਜਿੱਦਾਂ 10 ਸਾਲ ਪਹਿਲਾਂ ਹੀ ਮੇਰੇ ਫਿੰਗਰਪ੍ਰਿੰਟ ਹੋਏ ਸੀਗੇ, ਤਾਂ ਪਹਿਲੀ ਜਿਹੜੀ ਲੈਟਰ ਆਉਣੀ ਸੀ ਉਹ ਰਸੀਦ ਦੀ ਆ ਗਈ ਸੀ ਭਾਜੀ, ਹੈ ਨਾ। ਤੇ ਦੂਸਰੀ ਜਿਹੜੀ ਲੈਟਰ ਆਈ ਆ ਕਿ ਆਪਾਂ ਤੁਹਾਡੇ ਇਹ ਫਿੰਗਰਪ੍ਰਿੰਟ ਆਪਾਂ ਪਹਿਲੇ ਯੂਜ਼ ਕਰ ਲੈਣੇ, ਰੀਯੂਜ਼ ਕਰ ਲੈਣੇ, ਹੈ ਨਾ ਜੀ। ਹਾਂਜੀ। ਤੇ ਉਹ ਫਿਰ ਜਿੱਦਾਂ ਮੇਰਾ ਕੁਐਸਚਨ ਸੀਗਾ ਜੀ ਕਿ ਆ ਜਾਂਦੀ ਹੁੰਦੀ ਹੈ ਹੁਣ ਡੇਟ ਤਕਰੀਬਨ 14-15 ਮਹੀਨੇ ਹੋ ਗਏ ਜੀ, ਹਾਲੇ ਕੋਈ ਲੈਟਰ ਵਗੈਰਾ ਕੁਛ ਨਹੀਂ ਆਇਆ ਜੀ। 10 ਸਾਲ ਵਾਲਾ ਰੀਨਿਊ ਕਰਾਇਆ ਨਾ ਤੁਸੀਂ? ਹਾਂਜੀ 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 ਭਾਜੀ, ਉਹਦਾ ਟਾਈਮ ਲਾਇਆ। ਹੁਣੇ ਕਾਲਰ ਇੱਕ ਦੱਸ ਕੇ ਵੀ ਹਟੇ ਸੀਗੀ, ਘਰ ਵਾਲੀ ਦਾ ਕਹਿੰਦੇ ਨਾਲ ਕੀਤਾ ਸੀਗਾ, ਉਹਦਾ ਹਫਤੇ 'ਚ ਹੀ ਆ ਗਿਆ, ਤੇ ਮੈਨੂੰ 1.5 ਸਾਲ ਹੋ ਗਿਆ, ਸੋ ਉਹਦਾ ਟਾਈਮ ਲੱਗ ਜਾਂਦਾ ਕਈ ਵਾਰੀ। ਹਾਂਜੀ ਨਹੀਂ ਟਾਈਮ ਤਾਂ ਮੈਂ ਸੀਗਾ ਜੀ ਜਿਹੜਾ ਹੁਣ ਮੇਰੇ 10 ਸਾਲ ਪਹਿਲਾਂ ਫਿੰਗਰਪ੍ਰਿੰਟ ਹੋਏ ਸੀਗੇ, ਪਹਿਲਾਂ ਮੈਰਿਜ ਬੇਸ ਲਿਆ ਸੀ, ਬਸ 2 ਸਾਲ ਤੋਂ ਬਾਅਦ ਦੁਬਾਰਾ ਰਿਨਿਊ ਕਰਾਉਣਾ। ਉਹ ਕੀ ਹੈ ਕਿ ਕੋਵਿਡ ਦੇ ਵਿੱਚ ਨਾ ਫਿੰਗਰਪ੍ਰਿੰਟ ਕਈ ਵਾਰੀ ਉਹ ਪੁਰਾਣੇ ਯੂਜ਼ ਕਰ ਲੈਂਦੇ ਆ, ਤੇ ਵਧੀਆ ਗੱਲ ਵੀ ਆ, ਸੋ ਉਹਦੀ ਕੋਈ ਮਾੜੀ ਗੱਲ ਨਹੀਂ ਜੇ ਪੁਰਾਣੇ ਉਹਨਾਂ ਨੇ ਯੂਜ਼ ਕੀਤੇ। ਇਟਸ ਆਲ ਗੁੱਡ। ਹੁਣ ਫਿੰਗਰਪ੍ਰਿੰਟ ਤਾਂ ਬੰਦੇ ਦੇ ਬਦਲਦੇ ਨਹੀਂ, ਹੈ ਨਾ, ਭਾਵੇਂ 10 ਸਾਲ ਹੋਵੇ ਭਾਵੇਂ 50 ਸਾਲ ਹੋਵੇ, ਉਹ ਫਿੰਗਰਪ੍ਰਿੰਟ ਜੀ ਘਸ ਜਾਂਦੇ ਆ ਹੱਥ, ਪਰ ਫਿੰਗਰਪ੍ਰਿੰਟ ਨਹੀਂ ਜੀ। ਜਸਪ੍ਰੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੈਂ ਭਾਜੀ ਪੁੱਛਣਾ ਸੀਗਾ, ਮੇਰੇ ਦੋਵੇਂ ਸਿਸਟਰ ਇੱਥੇ ਸਿਟੀਜ਼ਨ ਨੇ। ਮੈਂ ਗ੍ਰੀਨ ਕਾਰਡ ਤੇ 2019 ਦਸੰਬਰ 'ਚ ਆਇਆ ਸੀ, ਤੇ ਮੇਰੇ ਇੱਕ ਸਿਸਟਰ ਨੇ ਮੇਰੇ ਮਦਰ ਫਾਦਰ ਦਾ 2019 ਜੂਨ 'ਚ ਕੀਤਾ ਹੋਇਆ ਆ। ਤੇ ਮਤਲਬ ਫਾਦਰ ਦੀ ਫਾਈਲ ਕੰਪਲੀਟ ਦਿਖਾ ਰਿਹਾ ਸੀ ਅਰਾਊਂਡ 8 ਮੰਥਸ ਪਹਿਲਾਂ, ਤੇ ਮਦਰ ਦੀ ਹੁਣ ਲਾਈਕ 2 ਮਹੀਨੇ ਤੋਂ ਫਾਈਲ ਕੰਪਲੀਟ ਦਿਖਾ ਰਿਹਾ ਆ। ਮੈਂ ਉਹੀ ਪੁੱਛਣਾ ਸੀਗਾ ਵੀ ਕਿੰਨਾ ਕੁ ਟਾਈਮ ਇਹਨੂੰ ਹੋਰ ਲੱਗ ਸਕਦਾ ਆ ਭਾਜੀ? ਇਹ ਨਾ ਕਾਫੀ ਟਾਈਮ ਦਾ ਐਗਜ਼ੈਕਟਲੀ ਨਹੀਂ ਪਤਾ। ਕਾਫੀ ਸਾਰੇ ਲੋਕੀ ਜਿਹੜੇ ਉਹਨਾਂ ਨੂੰ ਨਾ ਇਦਾਂ ਹੀ ਆਟੋਮੈਟਿਡ ਈਮੇਲ ਆ ਜਾਂਦੀਆਂ ਹਰ 2 ਮਹੀਨੇ ਬਾਅਦ ਕਿ ਫਾਈਲ ਤੁਹਾਡੀ ਕੰਪਲੀਟ ਆ। ਤੇ ਹੁਣ ਇਦਾਂ ਕਿ ਇਹਨਾਂ ਦਾ ਹੌਲੀਡੇ ਸੀਜ਼ਨ ਵਗੈਰਾ ਆ ਰਿਹਾ, ਥੈਂਕਸਗਿਵਿੰਗ, ਕ੍ਰਿਸਮਸ ਕਹਿਣਾ ਬਹੁਤ ਮੁਸ਼ਕਿਲ ਆ। ਮੈਨੂੰ ਨਹੀਂ ਲੱਗਦਾ ਕਿ ਇਸ ਸਾਲ 'ਚ ਤੁਹਾਡਾ ਨੰਬਰ ਲੱਗਣਾ, ਸੋ ਅਗਲੇ ਸਾਲ ਤੇ ਹੀ ਹੈਗਾ। ਅਗਲੇ ਸਾਲ ਮਤਲਬ ਉਹੀ ਜੂਨ ਜੁਲਾਈ ਦੇ ਅਰਾਊਂਡ ਐਕਸਪੈਕਟ ਕਰੀਏ? ਹਾਂਜੀ, ਮਤਲਬ ਦੇਖਦੇ ਆ ਹੁਣ ਕਿੱਦਾਂ ਬੈਕਲੌਗ ਇਹ ਕਰਦੇ ਆ ਨਾ, ਕੀ ਕਰਦੇ ਆ ਅੱਗੇ, ਮਤਲਬ ਕਿ ਠੰਡਾ ਹੀ ਹੈ ਕੰਮ ਜੀ। ਮੈਂ ਗ੍ਰੀਨ ਕਾਰਡ ਤੇ ਆ, ਤਾਂ ਮੈਂ ਕੁਛ ਉਹਨਾਂ ਦੇ ਵਾਸਤੇ ਕਰ ਸਕਦਾ? ਆਈ ਮੀਨ ਜਿੱਦਾਂ ਵਿਜ਼ਟਰ ਤੇ ਉਹਨਾਂ ਨੂੰ ਸੱਦ ਲਈਏ ਜਾਂ ਕੁਛ ਇਸ ਤਰੀਕੇ? ਵਿਜ਼ਟਰ ਤੇ ਟਰਾਈ ਕਰ ਲਓ, ਕੋਈ ਨੁਕਸਾਨ ਨਹੀਂ ਹੈਗਾ। ਮਤਲਬ ਉਹਨਾਂ ਨੂੰ ਦੱਸਣਾ ਪੈਣਾ ਉਹਦੇ ਵਿੱਚ ਕਿ ਇਮੀਗ੍ਰੈਂਟ ਵੀਜ਼ਾ ਫਾਈਲ ਕੀਤਾ ਸੀਗਾ ਸਾਰਾ, ਤੇ ਉਹਦੇ ਨਾਲ ਕੀ ਹੈ ਕਿ ਵਿਜ਼ਟਰ ਵੀਜ਼ੇ ਦੇ ਚਾਂਸ ਘੱਟ ਆ, ਪਰ ਹਾਂਜੀ ਟਰਾਈ ਜ਼ਰੂਰ ਕਰ ਸਕਦੇ ਆ। ਜੀ ਦੱਸਿਓ ਜ਼ਰੂਰ, ਇਹ ਨਾ ਹੋਵੇ ਵੀ ਵਿਜ਼ਟਰ ਵੀਜ਼ਾ ਅਪਲਾਈ ਕਰਨ ਦੇ ਲਈ ਦੱਸਿਓ ਨਾ। ਵੈਸੇ ਵੀ ਕਿੰਨੇ 800 ਦਿਨਾਂ ਦੀ ਵੇਟ ਸੀਗੀ ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਦੀ ਇੰਟਰਵਿਊ ਦੇ ਲਈ, ਕੁਛ ਇੱਦਾਂ ਦੇ ਪਹਿਲੋਂ ਆਏ ਸੀਗੇ। ਹਾਂਜੀ ਟਰਾਈ ਕਰ ਸਕਦੇ ਆ। ਉਹ ਤਾਂ 3 ਸਾਲ ਤਕਰੀਬਨ ਤਾਂ ਉਹੀ ਵੇਟ ਆ। ਪਤਾ ਨਹੀਂ ਇੰਟਰਵਿਊ ਉਦੋਂ ਤੱਕ ਆਉਣੀ, ਕਈ ਆਉਣਾ ਉਦੋਂ ਤੱਕ, ਤੁਹਾਡੇ ਦੂਜੇ ਕੇਸ ਦਾ ਕੀ ਬਣਨਾ ਨਾਲ। ਮਨਪਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਲਾਸਟ ਵੀਕ ਹੀ ਮੇਰਾ I-751 ਅਪਰੂਵ ਹੋਇਆ, ਤੇ ਮੈਂ ਆਪਣੇ ਪੇਰੈਂਟਸ ਦਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਸੀ ਜੀ। ਤੇ ਉਹਨਾਂ ਦਾ 1959 ਦੇ ਵਿੱਚ ਬਰਥ ਹੋਇਆ ਸੀਗਾ, ਤੇ ਕੋਈ ਬਰਥ ਸਰਟੀਫਿਕੇਟ ਨਹੀਂ ਹੈਗਾ। ਤੇ ਅਗਰ ਮੈਂ ਫਿਊਚਰ ਦੇ ਵਿੱਚ ਅਗਰ ਉਹਨਾਂ ਦਾ ਵਿਜ਼ਟਰ ਵੀਜ਼ਾ ਜਾਂ ਅੱਗੇ ਗ੍ਰੀਨ ਕਾਰਡ ਵੀ ਅਗਰ ਅਪਲਾਈ ਕਰਦਾ, ਤਾਂ ਕੀ ਉਹਨਾਂ ਦੇ ਬਰਥ ਸਰਟੀਫਿਕੇਟ ਦੀ ਲੋੜ ਪਊਗੀ ਜੀ? ਨਹੀਂ, ਬਰਥ ਸਰਟੀਫਿਕੇਟ ਤੁਸੀਂ ਬਣਵਾ ਨਹੀਂ ਸਕਦੇ ਨਵਾਂ, ਕਿਉਂਕਿ ਚੱਲਣਾ ਨਹੀਂ। ਉਹਦੇ ਲਈ ਨਾ ਤੁਹਾਨੂੰ ਲੈਟਰ ਆਫ ਨਾਨ ਅਵੇਲੇਬਿਲਿਟੀ, ਜਿਹੜਾ ਮਹਿਕਮਾ ਹੁੰਦਾ ਆਫਿਸ ਆਫ ਰਜਿਸਟਰ ਆਫ ਬਰਥ ਐਂਡ ਡੈਥ, ਉਹ ਵਾਲੇ ਮਹਿਕਮੇ ਤੋਂ ਲੈਟਰ ਆਫ ਨਾਨ ਅਵੇਲੇਬਿਲਿਟੀ ਲੈਣੀ ਪੈਣੀ ਕਿ ਆਪਾਂ ਉਦੋਂ ਬਰਥ ਸਰਟੀਫਿਕੇਟ ਨਹੀਂ ਬਣਾਉਂਦੇ ਸੀਗੇ, ਕੰਪਲਸਰੀ ਨਹੀਂ ਸੀਗਾ, ਸਾਡੇ ਕੋਲ ਰੈਕਡ ਨਹੀਂ ਹੈਗਾ। ਤੇ ਨਾਲ ਜਿਹੜੇ 2 ਜਾਣੇ ਕੋਈ ਵੀ 4-5 ਸਾਲ ਉਹਨਾਂ ਤੋਂ ਵੱਡੀ ਉਮਰ ਆ, ਭਾਵੇਂ ਗੁਆਂਢੀ ਆ ਭਾਵੇਂ ਰਿਸ਼ਤੇਦਾਰ, ਉਹਨਾਂ ਦੇ ਐਫੀਡੇਵਿਟ ਤੁਹਾਨੂੰ ਜਿਹੜੇ ਨਾਲ ਲਾਣੇ ਪੈਣੇ ਆ। ਤੇ ਪਲੱਸ ਜਿਹੜੇ ਆਧਾਰ ਕਾਰਡ, ਪੈਨ ਕਾਰਡ, ਸਰਕਾਰੀ ਦਸਤਾਵੇਜ਼ ਜਿਹੜੇ ਵੀ ਹੈਗੇ, ਸਕੂਲ ਸਰਟੀਫਿਕੇਟ, ਉਹਦੇ ਨਾਲ ਤੁਹਾਨੂੰ ਜਿਹੜਾ ਉਹਨਾਂ ਦਾ ਬਰਥ ਪ੍ਰੂਫ ਕਰਨਾ ਪੈਣਾ ਜੀ ਲੈਣ ਲਈ। ਪਰ ਉਹ ਕਹਿੰਦੇ ਕਿ ਤੁਹਾਡਾ ਕੋਈ ਨਾਮ ਪਤਾ ਦਰਜ ਹੀ ਨਹੀਂ ਹੈਗਾ ਸਾਡੇ ਕੋਲ, ਤਾਂ ਅਸੀਂ ਉਹੀ ਕਹਿੰਦੇ ਨਾ ਨਾਨ ਅਵੇਲੇਬਿਲਿਟੀ ਦਾ। ਸੋ ਉਹਦੀ ਲੈਟਰ ਲੈਣੀ ਹੈ ਕਿ ਨਾਮ ਜਿਹੜੀ ਉਹਨਾਂ ਨੇ ਐਕਸਪਲੇਨ ਕਰਤੀ, ਪਲੀਜ਼ ਉਹ ਚੀਜ਼ ਨੂੰ ਫੋਲੋ ਕਰ ਲਓ, ਤੁਹਾਡੇ ਲਈ ਜਿਹੜਾ ਉਹ ਬੈਟਰ ਹੋਊਗਾ। ਇਹ ਸਾਰਿਆਂ ਦੇ ਲਈ ਆ, ਜਿਨ੍ਹਾਂ ਦੇ ਵੀ ਬਰਥ ਸਰਟੀਫਿਕੇਟਸ ਨਹੀਂ ਹੈਗੇ, ਉਹ ਇਸ ਚੀਜ਼ ਨੂੰ ਜਿਹੜਾ ਉਹ ਫੋਲੋ ਕਰੋ। ਇਸ ਤਰੀਕੇ ਨਾਲ ਐਫੀਡੇਵਿਟ ਜਿਹੜਾ ਉਹ ਬਣਾਉਣਾ ਆ, ਤੇ ਨਾਨ ਅਵੇਲੇਬਿਲਿਟੀ ਜਿਹੜਾ ਉਸ ਮਹਿਕਮੇ ਤੋਂ ਜਿਹੜਾ ਤੁਸੀਂ ਸਰਟੀਫਿਕੇਟ ਜਿਹੜਾ ਉਹ ਲੈ ਲਓ, ਤਾਂ ਫਿਰ ਇਕੁਇਵਲੈਂਟ ਉਸ ਹਿਸਾਬ ਦੇ ਨਾਲ ਜਿਹੜਾ ਉਹ ਫਿਰ ਬਣ ਜਾਂਦਾ। ਜੇ ਮਹਿਕਮਾ ਕਹਿ ਰਿਹਾ ਕਿ ਤੁਹਾਡਾ ਕੋਈ ਰੈਕਡ ਅਵੇਲੇਬਲ ਨਹੀਂ ਹੈਗਾ, ਉਹੀ ਤਾਂ ਆਪਾਂ ਉਹਨਾਂ ਨੂੰ ਕੋਈ ਚਾਹੀਦਾ ਹੁੰਦਾ, ਉਹੀ ਭਰਾ ਬਿਲਕੁਲ ਐਗਜ਼ੈਕਟਲੀ, ਇਹ ਲਿਖ ਕੇ ਦੇ ਦਿਓ ਮੋਹਰ ਲਾ ਕੇ ਬਸ। ਦੈਟਸ ਇਟ। ਹਾਂਜੀ, ਥੈਂਕ ਯੂ ਮਨਪਿੰਦਰ ਜੀ। ਗੈਰੀ ਸਿੰਘ ਪੁੱਛਦੇ ਨੇ, ਕਹਿੰਦੇ 2021 'ਚ US 'ਚ ਆਏ ਸੀ, ਸ਼ਿਕਾਗੋ ਕੈਂਪ 'ਚ, ਬਾਅਦ 'ਚ ਮਿਨੇਸੋਟਾ ਦੇ ਵਿੱਚ ਗਏ ਸੀਗੇ। ਮਿਨੇਸੋਟਾ 'ਚ ਉਹਨਾਂ ਦਾ ਕੇਸ ਲੱਗਾ, ਤੇ ਸਤੰਬਰ 2022 ਦੀ ਮਾਸਟਰ ਹੀਅਰਿੰਗ ਆਈ। ਫਿਰ ਅਪ੍ਰੈਲ 'ਚੋਂ ਨਿਊਯਾਰਕ ਮੂਵ ਹੋ ਗਏ, ਤੇ ਹੁਣ ਸਿਸਟਮ 'ਚ ਨਾ
ਪੁਰਾਣੀ ਹੀਅਰਿੰਗ ਮਿਨੇਸੋਟਾ ਵਾਲੀ ਬੋਲਦੀ ਹੈ ਤੇ ਨਵੀਂ ਤਾਂ ਜੇ ਕੋਈ ਜਿਹੜੀ ਉਹ ਬੋਲਣ ਨਹੀਂ ਦਈ। ਜਿਹੜੇ ਨਿਊਯਾਰਕ ਵਾਲੇ ਕੋਰਟ ਆ ਨਾ ਉਹਦੇ ਵਿੱਚ ਹੀਅਰਿੰਗ ਬੋਲ ਨਹੀਂ ਰਹੀ ਅੱਜ ਦੀ ਡੇਟ ਦੇ ਵਿੱਚ, ਉਹ ਸਲੋ ਆ। ਤੇ ਜੇ ਤਾਂ ਉੱਥੇ ਹੀ ਆ ਫਿਰ ਉਹਨਾਂ ਨੂੰ ਕੇਸ ਉੱਥੇ ਹੀ ਰੱਖਣਾ ਪੈਣਾ, ਵੇਟ ਕਰੋ। ਜੇ ਕਿਤੇ ਹੋਰ ਮੂਵ ਕਰਦੇ ਆ ਸੈਨ ਫਰਾਂਸਿਸਕੋ, LA, ਜਿੱਥੇ ਵੀ ਜਾਣਾ ਉਹਨਾਂ ਨੇ, ਉਹ ਵਾਲੇ ਕੋਰਟਾਂ 'ਚ ਤੁਹਾਨੂੰ ਕੋਈ ਨਾ ਕੋਈ ਡੇਟ ਉਹ ਦੇ ਦੂਗੇ। ਜੀ ਜੀ। ਅਗਲੇ ਕਾਲਰ ਪ੍ਰਭਦੀਪ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਜੀ ਮੈਂ ਪੁੱਛਣਾ ਸੀ, ਮੈਂ ਗ੍ਰੀਨ ਕਾਰਡ ਹੋਲਡਰ ਹਾਂ ਤੇ ਮੈਂ ਆਸਟ੍ਰੇਲੀਆ ਟਰੈਵਲ ਕਰਨਾ ਚਾਹੁੰਦਾ। ਮੈਂ ਇੰਡੀਅਨ ਪਾਸਪੋਰਟ ਤੇ ਟਰੈਵਲ ਕਰ ਸਕਦਾ ਜਾਂ ਰਿਫਿਊਜੀ ਟਰੈਵਲ ਡਾਕੂਮੈਂਟ ਬਣਵਾਉਣਾ ਪਏਗਾ ਮੈਨੂੰ? ਜੀ ਸਲਾਹ ਤੇ ਰਿਫਿਊਜੀ ਟਰੈਵਲ ਡਾਕੂਮੈਂਟ ਦੀ ਹੈਗੀ ਆ ਕਿਤਾਬ ਦੇ ਹਿਸਾਬ ਨਾਲ, ਬਾਕੀ ਮੁੰਡੇ ਪਾਸਪੋਰਟ ਤੇ ਵੀ ਟਰੈਵਲ ਕਰ ਲੈਂਦੇ ਆ। ਮੇਰੀ ਸਲਾਹ ਜੇ ਲੈਣੀ ਆ ਤੇ ਰਿਫਿਊਜੀ ਬਣਾ ਲਓ, ਕਿਉਂਕਿ ਬੁੱਕ ਉਹੀ ਕਹਿੰਦੀ ਆ। ਠੀਕ ਹੈ ਜੀ, ਅੱਛਾ, ਮਿਹਰਬਾਨੀ ਜੀ, ਥੈਂਕ ਯੂ ਜੀ। ਓਕੇ ਜੀ, ਸ਼ੁਕਰੀਆ ਜੀ। ਤੇ ਅਗਲੇ ਆਪਾਂ ਕੁਝ ਕਾਲਰ ਜਿਹੜੇ ਉਹ ਲੈਣੇ ਆ, ਜਿਹੜੇ ਹੋਲਡ ਤੇ ਆ, ਸਿਰਫ ਉਹਨਾਂ ਨੂੰ ਲੈਣੇ ਆ, ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੱਧ ਰਹੇ ਆ। ਤੇ ਇੱਕ ਵਾਰੀ ਫੇਰ ਦੱਸ ਜਾਈਏ, ਅਗਲੇ ਸ਼ਨੀਚਰਵਾਰ ਨੂੰ ਕਾਲਾਂ ਨਹੀਂ ਲੈਣੀਆਂ। ਅਗਲੇ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਟਾਇਰਾਬਿਊਨਾ ਯੂਨੀਵਰਸਿਟੀ ਤੋਂ ਸਿੱਧਾ ਜਿਹੜਾ ਆ ਅਪਡੇਟ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਗਰਾਮ ਆ ਤੁਹਾਡੇ ਲਈ ਹਾਜ਼ਰ ਕਰਨਾ ਆ। ਤੇ ਬਾਕੀ ਅਟਾਰਨੀ ਟੇਕੀਆਂ ਹੋਣਾ ਨੇ ਦੱਸ ਦਿੱਤਾ ਵੀ ਜੇ ਕੋਈ ਕੇਸ ਦੀ ਉਸ ਦੇ ਬਾਰੇ ਸਵਾਲ ਜਵਾਬ ਕਰਨ ਦੇ ਲਈ ਖੁਦ ਆਪ ਕੈਮਰੇ ਮੂਹਰੇ ਆ ਕੇ ਕਰਨਾ ਚਾਹੁੰਦਾ ਆ ਜਾਂ ਚਾਹੁੰਦੀ ਆ, ਤਾਂ ਉਹ ਉੱਥੇ ਆ ਕੇ ਜਿਹੜਾ ਉਹ ਨਾਲ ਗੱਲਬਾਤ ਜਿਹੜੀ ਉਹ ਆਪਾਂ ਉਹਨਾਂ ਦੇ ਨਾਲ ਕਰ ਲਾਂਗੇ। ਪਰ ਪਹਿਲੋਂ ਭਾਈ ਇਹ ਕਰ ਲਿਓ, ਇਹਨੇ ਵੀ ਸਿੱਧਾ ਉਸੇ 5 ਮਿੰਟ ਪਹਿਲੋਂ ਆ ਕੇ ਤੁਸੀਂ ਕਹਿਣਾ ਵੀ ਹੁਣ ਮੈਂ ਇੱਦਾਂ ਕਰਨਾ। ਉਹਨਾਂ ਨੂੰ ਵੀ ਤਿਆਰੀ ਦਾ ਤੁਸੀਂ ਮੌਕਾ ਜਿਹੜਾ ਉਹ ਦੇਣਾ, ਪਹਿਲੋਂ ਕੰਟੈਕਟ ਜਿਹੜਾ ਉਹ ਕਰ ਲਿਓ। ਬਾਕੀ ਅਟਾਰਨੀ ਟੇਕੀਆਂ ਨਾਲ ਤਾਂ ਕਹੀ ਜਾਂਦੇ ਵੀ ਜਿਹੜੇ ਮਰਜ਼ੀ ਵਕੀਲ ਵਾਲਾ, ਤੇ ਬਾਕੀ ਤੁਸੀਂ ਇਹਨਾਂ ਦੇ ਨਾਲ ਵੀ ਜੇ ਕੰਟੈਕਟ ਕਰਨਾ ਆ, ਇਹਨਾਂ ਦੀਆਂ ਸਰਵਿਸਿਜ਼ ਲੈਣੀਆਂ, ਇਹਨਾਂ ਦੇ ਫੋਨ ਨੰਬਰ ਵੀ ਨੋਟ ਕਰ ਲਓ, 415 909 0503 415909 0503। ਸਭ ਨੂੰ ਪਤਾ ਹੈ ਵੀ ਇੰਨੀ ਜਾਣਕਾਰੀ ਮਿਲਦੀ ਨਹੀਂ ਕਿਤੋਂ ਜਿੱਦਾਂ ਅਟਾਰਨੀ ਟੇਕੀਆਂ ਨਾਲ ਹੁਣੇ ਆਪਾਂ ਨੂੰ ਜਿਹੜੀ ਉਹ ਦੱਸਦੇ ਨੇ। ਕਰਨਾ ਕਰ ਲਓ ਤਾਂ ਵੀ ਠੀਕ ਆ, ਨਹੀਂ ਕਰਨਾ ਨਾ ਕਰੋ ਤਾਂ ਵੀ ਠੀਕ ਆ। ਨਾ ਕਿਆ ਕਰੋ ਤੁਸੀਂ, ਕੋਈ ਗੱਲ ਨਹੀਂ, ਕੋਈ ਨਹੀਂ, ਕਰਕੇ ਦੇਖੋ ਜੀ, ਜ਼ਰੂਰ ਕਰੋ ਤੁਸੀਂ, ਕੋਈ ਚੱਕਰ ਨਹੀਂ। ਅਗਲੇ ਕਾਲਰ ਨੇ ਹਰਸ਼। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੋ ਮੇਰਾ ਕੁਐਸਚਨ ਇਹ ਹੈ ਜੀ, ਮੈਂ ਦਸੰਬਰ ਦੇ ਵਿੱਚ ਨਾ ਸਟੂਡੈਂਟ ਵੀਜ਼ੇ ਦੇ ਉੱਤੇ ਇੱਥੇ ਆਇਆ ਸੀ, ਤੇ ਇੱਥੇ ਜਿਵੇਂ ਰਿਕੁਆਇਰਮੈਂਟ ਆ ਵੀ ਆਪਣੇ ਕੋਲੇ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਆ, ਤਾਂ ਮੈਂ ਲਾਈਕ ਐਂਥਮ ਕ੍ਰਾਸ ਵਾਲਿਆਂ ਨੂੰ ਕਾਲ ਕੀਤਾ ਸੀਗਾ ਲਾਈਕ ਆਪਣਾ ਇੰਸ਼ੋਰੈਂਸ ਬਾਏ ਕਰਨ ਲਈ। ਬਟ ਉਹਨਾਂ ਨੇ ਮੇਰੇ ਤੋਂ ਲਾਈਕ ਕੁਐਸਚਨ ਪੁੱਛਿਆ ਵੀ ਤੁਹਾਡੀ ਇਨਕਮ ਕਿੰਨੀ ਹੈ। ਸੋ ਮੇਰੇ ਕੋਲੇ ਕੰਮ ਨਹੀਂ ਸੀ, ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਕੋਈ ਇਨਕਮ ਹੈ ਨਹੀਂ ਗੀ, ਤਾਂ ਉਹਨਾਂ ਨੇ ਨਾ ਮੈਨੂੰ ਟ੍ਰਾਂਸਫਰ ਕਰਦਾ ਕਾਊਂਟੀ ਲਾਈਨ ਤੇ ਮੈਨੂੰ ਮੈਡੀਕਲ ਦੇਤਾ। ਤੁਸੀਂ F1 ਸਟੂਡੈਂਟ ਵੀਜ਼ੇ ਵਿੱਚ ਤਾਂ ਯੂਜੂਅਲੀ ਯੂਨੀਵਰਸਿਟੀ ਵਾਲੇ ਪ੍ਰੋਵਾਈਡ ਕਰ ਦਿੰਦੇ ਹੁੰਦੇ, ਉਹ ਦੱਸਦੇ ਹੁੰਦੇ ਵੀ ਇਹਨਾਂ ਦੇ ਥਰੂ ਜਿਹੜੀ ਉਹ ਲੈ ਲਓ, ਜਿਹੜੀ ਗਰੁੱਪ ਇੰਸ਼ੋਰੈਂਸ ਸਾਰੇ ਸਟੂਡੈਂਟਾਂ ਦੀ ਜਿਹੜੀ ਹੁੰਦੀ ਆ। ਭਾਜੀ ਏਦਾਂ ਕਿ ਤੁਹਾਡੇ ਨਾ ਡਿਪੈਂਡਿੰਗ ਪਾਉਣ ਹੁਣ ਤੁਸੀਂ ਅੱਗੇ ਕੀ ਕਰਦੇ ਆ, ਤੁਸੀਂ ਇਹਨੂੰ ਨਾ ਵਰਤਿਓ ਨਾ ਮੈਡੀਕਲ ਮੁਡੀਕਲ ਨੂੰ, ਇਹਨੂੰ ਰਫਾ ਦਫਾ ਕਰਕੇ ਨਾ ਤੁਸੀਂ ਪੈਸੇ ਦੇ ਕੇ, ਉਹ ਪਹਿਲੀ ਗੱਲ ਜਿਹੜਾ ਬੰਦਾ ਪੈਸੇ ਦੇ ਕੇ ਇੰਸ਼ੋਰੈਂਸ ਲੈਣੀ ਚਾਹੁੰਦਾ ਨਾ, ਉਹ ਕਦੀ ਕੋਈ ਮਨਾ ਨਹੀਂ ਕਰਦਾ। ਤੁਸੀਂ ਅੱਜ ਕਾਈਜ਼ਰ ਨੂੰ ਕਾਲ ਕਰੋ ਕਿ ਮੈਨੂੰ ਇੰਸ਼ੋਰੈਂਸ ਚਾਹੀਦੀ, ਉਹਨੇ ਦੇ ਦੇਣੀ ਤੁਹਾਨੂੰ। ਸੋ ਮੈਨੂੰ ਨਹੀਂ ਪਤਾ ਤੁਸੀਂ ਕਾਊਂਟੀ ਵਾਲੇ ਕਾਲ ਕੀਤੀ ਕਿਉਂ। ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਨਾ, ਉਹੀ ਹੈ ਜੀ, ਮੇਰੇ ਤੋਂ ਹੁਣ ਥੋੜੀ ਜਿਹੀ ਗਲਤੀ ਹੋ ਗਈ ਹੈ। ਇੱਕ ਤਾਂ ਉਹ ਤੋਂ ਮੈਂ MRI ਕਰਾਈ ਆ, ਤੇ ਇੱਕ ਮੈਂ ਅਲਟਰਾਸਾਊਂਡ ਕਰਾਈ ਆ ਮੈਡੀਕਲ ਦੇ ਉੱਤੋਂ, ਤੇ ਆਪਣੀ F3 ਕੈਟਾਗਰੀ ਦੀ ਨਾ ਫਾਈਲ ਹੋਈ ਆ 2009 ਦੀ, ਤੇ ਉਹ ਵੀ ਨੇੜੇ ਹੀ ਆ ਆਪਣਾ ਲਾਈਕ ਕੰਮ। ਸੋ ਇਹਦਾ ਹੁਣ ਕੁਝ ਹੋ ਸਕਦਾ, ਕੋਈ ਲਾਈਕ ਇਹਤੇ ਇਫੈਕਟ ਪਊਗਾ ਕਿ ਨਹੀਂ? ਸੋ ਭਾਜੀ ਇਹ ਹੁਣ ਸਾਰੀ ਗੱਲ ਉਹੀ ਆ ਗਈ ਕਿ ਇਹ ਪਬਲਿਕ ਚਾਰਜ ਹੈਗਾ ਕਿ ਨਹੀਂ ਹੈਗਾ, ਤੇ ਇਹਦੇ ਲਾਅ ਜਿਹੜੇ ਹੁਣ ਹੈਗੇ ਆ, ਦੇਖਦੇ ਆ ਕਿੱਦਾਂ ਫਲਿਪ ਫਲॉप ਕਰਦੇ ਆ। ਮੁੱਦਾ ਤਾਂ ਇਹ ਉੱਠ ਜਾਂਦਾ ਹੁੰਦਾ ਇਲੈਕਸ਼ਨ ਲੂਕਸ਼ਨ ਦੇ ਵਿੱਚ। ਸੋ ਹੁਣ ਜੋ ਹੋ ਗਿਆ ਉਹਨੂੰ ਇਦਾਂ ਕਿ ਹੁਣ ਉਹਨੂੰ ਬੰਦ ਕਰਾ ਕੇ ਨਾ ਪ੍ਰਾਈਵੇਟ ਇੰਸ਼ੋਰੈਂਸ ਲੈ ਲਓ, ਉਹਨੂੰ ਕੰਟੀਨਿਊ ਨਾ ਕਰੋ। ਸੋ ਦੂਜੀ ਗਲਤੀ ਨਾ ਹੁਣ ਤੁਸੀਂ ਕਰਿਓ, ਜਿਹੜੀ ਸੋਮਵਾਰ ਨੂੰ ਤੁਸੀਂ ਉਹਨਾਂ ਨੂੰ ਕਾਲ ਕਰੋ ਤੇ ਆਪਣੀ ਇੰਸ਼ੋਰੈਂਸ ਸਵਿਚ ਕਰੋ ਪ੍ਰਾਈਵੇਟ ਦੇ ਵਿੱਚ। ਤੁਸੀਂ ਅਜੇ ਵੀ ਸਟੂਡੈਂਟ ਵੀਜ਼ੇ ਤੇ ਆ? ਹਾਂਜੀ, ਮੈਂ ਇਸ ਟਾਈਮ ਲੀਗਲ ਸਟੂਡੈਂਟ ਵੀਜ਼ੇ ਤੇ ਆ, ਕਿਉਂਕਿ ਆਪਣੀ ਫਾਈਲ ਆ ਨਾ ਜਿਹੜੀ ਉਹ ਇੰਟਰਵਿਊ ਲਾਈਕ ਪੈਂਡਿੰਗ ਆਪਣੀ ਜੂਨ ਚਾਹੀ ਸੀ ਕੋਵਿਡ ਦੇ ਵਿੱਚ। ਹੁਣ ਉਹ ਆਸ ਹੈ ਕਿ ਹੁਣ ਇਦਾਂ ਜੀ ਮੈਡੀਕਲ ਵਾਲਾ ਬੰਦ ਕਰਾਓ, ਤੇ ਜਿਹੜਾ ਕਾਲਜ ਵਾਲੇ ਜਿਹੜਾ ਕਰਦੇ ਆ ਇੰਸ਼ੋਰੈਂਸ ਵਾਲਾ, ਉਹਦੇ ਥਰੂ ਜੇ ਕਰਨੀ ਆ ਤੇ ਕਰੋ। ਉਹਦੇ ਚਾਰजेस ਤਾਂ ਹੁੰਦੇ ਆ ਉਹਦਾ। ਇਹ ਪਤਾ ਨਹੀਂ ਤੁਹਾਨੂੰ ਕਿੰਨੇ ਸਲਾਹ ਜਿਹੜੀ ਉਹ ਦੇਤੀ ਵੀ ਇਦਾਂ ਜਿਹੜਾ ਉਹ ਕਰ ਲਓ। ਕਾਲਜ ਵਾਲੇ ਤੇ ਆਪ ਕਹਿੰਦੇ ਹੁੰਦੇ ਵੀ ਭਾਈ ਸਾਡੇ ਵਾਲੀ ਜਿਹੜੀ ਉਹ ਤਾਂ ਕਰੋ। ਅਸੀਂ ਤਾਂ ਆਪ ਸਾਰੇ ਦੋਨੋਂ ਹੀ ਜਾਣੇ ਕਾਲਜ ਵਾਲੀ ਆ, ਲਏ ਉਧਰੋਂ ਥਰੂ ਪੜ੍ਹ ਕੇ ਜਿਹੜੇ ਉਹ ਆਏ ਆ। ਸੋ ਤਾਂ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਦੱਸਦੇ ਆ। ਹਾਂਜੀ, ਸੋ ਇਹਦਾ ਏਦਾਂ ਹੁਣ ਕੀ ਪਬਲਿਕ ਚਾਰਜ ਦਾ ਨਾ ਤੁਸੀਂ ਸੀਗਾ ਕਿ ਹੁਣ ਇਹ ਟਰੰਪ ਵਾਲਾ ਹੁੰਦਾ, ਉਹ ਤਾਂ ਤੁਹਾਡਾ ਪੱਤਾ ਉਹਨਾਂ ਨੇ ਕੱਟ ਦੇਣਾ ਸੀਗਾ F3 ਦਾ। ਚਲੋ ਹੁਣ ਉਹ ਪਬਲਿਕ ਚਾਰਜ ਵਾਲੇ ਫਾਰਮ ਗਾਇਬ ਹੋ ਗਿਆ। ਪਹਿਲਾਂ ਤਾਂ ਫਾਰਮ ਸਿੱਧੇ ਸੀਗੇ ਕਿ ਤੁਸੀਂ ਮੈਡੀਕਲ ਉਹ ਅਪਲਾਈ ਤਾਂ ਨਹੀਂ ਕੀਤਾ। ਹੁਣ ਘੱਟ ਇਹ ਹੈ ਕਿ ਬਾਈਡਨ ਹੋਣਾ ਥੱਲੇ ਉਹ ਫਾਰਮ ਵਗੈਰਾ ਤੁਹਾਨੂੰ ਡਾਇਰੈਕਟਲੀ ਨਹੀਂ ਕੁਐਸਚਨ ਪੁੱਛਦੇ। ਤੇ ਦੂਜੀ ਗੱਲ ਇਹ ਹੈ ਕਿ ਜੇ ਉਹਦਾ ਮੁੱਦਾ ਜੇ ਉੱਠਦਾ ਵਾ ਤੁਹਾਡੇ ਕੋਲ,
ਤੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਆ ਕਿ ਭਾਈ ਉਦੋਂ ਇਦਾਂ ਸੀਗਾ, ਪਰ ਆ ਦੇਖੋ ਕਿ ਮੈਂ ਆਪਣੀ ਇੰਸ਼ੋਰੈਂਸ ਬਾਈ ਕੀਤੀ ਹੈ, ਮੈਂ ਹਰ ਮਹੀਨੇ ਪੇ ਕਰ ਰਿਹਾ, ਮੈਂ ਪਬਲਿਕ ਚਾਰਜ ਨਹੀਂ ਬਣੂਗਾ। ਮਤਲਬ ਕਿ ਇਦਾਂ ਕਿ ਤੁਸੀਂ ਉਹਦੀ ਦਰੁਸਤੀ ਕਰ ਸਕਦੇ ਆ। ਹੁਣ ਪਿੱਛੇ ਜਾ ਕੇ ਤੁਸੀਂ ਉਹਨੂੰ ਰੇਜ਼ ਤਾਂ ਨਹੀਂ ਕਰ ਸਕਦੇ। ਸੋ ਇਹ ਹੈ ਕਿ ਉਹਨੂੰ ਹੁਣ ਹੋਰ ਅੱਗੇ ਕੰਟੀਨਿਊ ਨਾ ਕਰਿਆ ਕੋਈ। ਜੇ ਤੁਸੀਂ ਹੁਣ ਹੋਰ ਸੋਚੋਗੇ ਚੱਲ ਦੇਖਦੇ ਆ, ਹੋਰ ਥੋੜਾ ਜਿਹਾ ਰਿਸਕ ਲੈ ਲੈਣੇ, ਪੈਸੇ ਬਚਾ ਲੈਣੇ ਆ, ਉਹ ਤੁਹਾਡੇ ਅਗੇਂਸਟ ਜਾ ਸਕਦਾ ਜੀ। ਅਗਲੇ ਕਾਲਰ ਗੁਰਦੇਵ ਜੀ, ਆਪਾਂ ਜਲਦੀ ਰੈਪ ਅਪ ਕਰਨ ਦੀ ਕੋਸ਼ਿਸ਼ ਵੀ ਜਿਹੜੀ ਹੁਣ ਕਰਨੀ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ ਜਲਦੀ ਸਵਾਲ ਪੁੱਛਣ ਦੀ ਕੋਸ਼ਿਸ਼ ਕਰਿਓ। ਗੁਰਦੇਵ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ ਵੀ ਯੂਵੀਜੇ ਦੀ ਕਿਹੜੀ ਸਨ ਚੱਲ ਰਹੀ ਹੁਣ? 16 ਚੱਲ ਰਹੀ, 17 ਵਿੱਚ ਚੱਲ ਰਹੀ ਜੀ? 2016 ਚੱਲ ਰਿਹਾ ਭਾਜੀ। ਠੀਕ ਹੈ, ਲਾਸਟ ਚੱਲ ਰਿਹਾ ਭਾਜੀ? ਇਹ ਨਹੀਂ ਪਤਾ ਐਗਜ਼ੈਕਟਲੀ। ਠੀਕ ਹੈ ਜੀ, ਓਕੇ ਜੀ, ਮਿਹਰਬਾਨੀ ਜੀ। ਓਕੇ, ਬਲਵਿੰਦਰ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀ ਆਪਣਾ ਵਕੀਲ ਸਾਹਿਬ ਨੂੰ ਕਿ ਮੇਰਾ ਗ੍ਰੀਨ ਕਹਿੰਦੇ ਯੂਵੀਜੇ ਵਰਕ ਪਰਮਿਟ ਮਿਲਿਆ ਸੀ, ਤੇ ਮੈਂ ਨਾ ਐਡਵਾਂਸ ਤੋਂ ਲੈ ਕੇ ਜਾਣਾ ਚਾਹੁੰਦਾ ਇੰਡੀਆ। 20-22 ਸਾਲ ਹੋ ਗਏ ਮੈਨੂੰ ਇੱਥੇ ਰਹਿੰਦਿਆਂ ਨੂੰ, ਮੈਂ ਗਿਆ ਨਹੀਂ। ਤੇ ਸਲਾਹ ਲੈਣੀ। ਮਤਲਬ ਏਦਾਂ ਕਿ ਭਾਜੀ ਤੁਸੀਂ ਜਿਹੜੇ ਬਾਹਰ ਗਏ ਨਾ, ਉਹਨਾਂ ਦੀ ਕੋਈ ਗਾਰੰਟੀ ਨਹੀਂ ਹੁੰਦੀ। ਤੁਸੀਂ ਜੇ ਹੁਣ ਇੰਨੀ ਦੇਰ ਰੁਕੇ ਸੀਗੇ, ਯੂ ਵੀਜ਼ਾ ਤੁਹਾਡਾ ਨਹੀਂ, ਯੂ ਵੀਜ਼ਾ ਅਪਰੂਵ ਹੋ ਗਿਆ ਕਿ ਨਹੀਂ ਹੋਇਆ? ਵਰਕ ਪਰਮਿਟ ਭਾਜੀ ਉਹਨਾਂ ਨੇ ਵਰਕ ਪਰਮਿਟ ਡਿਫਰਡ ਐਕਸ਼ਨ ਤੇ ਮੈਨੂੰ ਦਿੱਤਾ ਵਰਕ ਪਰਮਿਟ। ਯੂ ਵੀਜ਼ਾ ਅਜੇ ਤੁਹਾਡਾ ਯੂ ਵੀਜ਼ਾ ਨਹੀਂ ਆਇਆ। ਤੁਸੀਂ ਇੰਡੀਆ ਜਾ ਕੇ ਬਾਹਰ ਡੇਰਾ ਲਾਣਾ, ਤੁਸੀਂ ਉਹ ਲਾ ਸਕਦੇ ਆ। ਤੁਹਾਡੀ ਟਰੈਵਲ ਟਰੂਵਲ ਵਾਲਾ ਤੁਹਾਡੇ ਕੋਲ ਵਾਪਸ ਆਉਣਾ ਯੂ ਵੀਜ਼ਾ, ਕਿਉਂਕਿ ਅਜੇ ਤੁਸੀਂ ਯੂ ਵੀਜ਼ੇ ਤੇ ਚੜੇ ਨਹੀਂ। ਉਹ ਤਾਂ ਜਦੋਂ ਤੁਹਾਡਾ ਨੰਬਰ ਲੱਗੂਗਾ ਉਦੋਂ 4 ਸਾਲ ਦਾ ਯੂ ਵੀਜ਼ਾ ਤੁਹਾਨੂੰ ਮਿਲਣਾ। ਇਹ ਆ ਵੀ ਜੇ ਛੱਡ ਛਡਾ ਕੇ ਜਾਣਾ ਫਿਰ ਠੀਕ ਆ। ਛੱਡ ਛਡਾ ਕੇ ਜਾਣਾ ਤੇ ਬਾਅਦ ਚ ਜਦੋਂ ਨੰਬਰ ਲੱਗੂਗਾ ਉਦੋਂ ਐਮਬੈਸੀ ਤੋਂ ਸਟੈਂਪ ਲਵਾ ਕੇ ਵਾਪਸ ਆ ਸਕਦੇ ਆ ਤੁਸੀਂ। ਇਹ ਹੋ ਸਕਦਾ ਵਾ। ਬਾਹਰ ਤੁਹਾਨੂੰ ਟਿਕਣਾ ਪੈਣਾ 4-5 ਸਾਲ 6 ਸਾਲ, ਜੋ ਵੀ ਜਿੰਨੀ ਦੇਰ ਵੀ ਫਿਰ ਉਹਨਾਂ ਚਿਰ ਤੱਕ ਬਾਹਰ ਰਹਿਣਾ ਪੈਣਾ, ਜਿੰਨੀ ਦੇਰ ਤੱਕ ਬਾਹਰ ਜਿੰਨਾ ਚਿਰ ਯੂ ਵੀਜ਼ਾ ਜਾਣ ਕੇ ਆਉਂਦਾ ਨਹੀਂ। ਹਾਂਜੀ ਜੀ ਜੀ ਹਾਂ, ਮੇਰਾ 2016 ਦਾ ਲੱਗਾ ਜੀ। ਹਾਂਜੀ, ਮਤਲਬ ਯੂ ਵੀਜ਼ਾ ਦਾ ਨੰਬਰ ਜਦੋਂ ਤੁਹਾਡਾ ਲੱਗੂਗਾ ਤੇ ਫਿਰ ਬਾਹਰੋਂ ਦੀ ਤੁਸੀਂ ਵੀਜ਼ਾ ਸਟੈਂਪ ਲਾ ਕੇ ਆਓਗੇ। ਜੇ ਜਾਣਾ ਤਾਂ ਜਾ ਸਕਦੇ ਆ, ਪਰ ਮੇਰੀ ਸਲਾਹ ਹੈ ਬਾਹਰ ਰਹਿਣਾ ਪੈਣਾ ਬੇਸਿਕਲੀ ਜੀ। ਹਾਂਜੀ। ਪ੍ਰੀਤ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਜੀ, ਮੈਂ ਨਾ ਆਪਣੀ ਮੰਮੀ ਡੈਡੀ ਨਾਲ ਜੀ ਅਸੀਂ ਯੂਰਪ ਤੋਂ ਆਏ ਸੀ, ਤੇ ਐਂਟਰੀ ਲੀਗਲ ਹੋਈ ਸੀ ਜੀ, ਪਰ ਬਾਅਦ ਚ ਨਾ ਕੇ ਅਸੀਂ ਅਸਾਈਲਮ ਬੁਲਾਤੀ ਸੀ। ਚਲੋ ਮੇਰੀ ਤਾਂ ਜੀ ਮੈਰਿਜ ਨਾਲ ਮੰਤਾਂ ਗ੍ਰੀਨ ਕਾਰਡ ਮਿਲ ਗਿਆ ਜੀ, ਸਿਟੀਜ਼ਨ ਹੋ ਗਏ। ਮੰਮੀ ਔਰ ਡੈਡੀ ਉਹਦੀ ਫਾਈਨਲ ਪਈ ਹੋਈ ਹੈ ਜੀ 24 ਦੇ ਵਿੱਚ। ਉਹ ਤੋਂ ਪਹਿਲਾਂ ਕੁਝ ਕਰ ਸਕਦੇ ਕਿ ਆਪਾਂ ਨੂੰ ਫਾਈਨਲ ਵੇਟ ਕਰਨੀ ਪੈਣੀ ਹੈ? ਤੁਸੀਂ ਸਿਟੀਜ਼ਨ ਆ ਇਸ ਵੇਲੇ? ਹਾਂਜੀ, ਮੈਂ ਸਿਟੀਜ਼ਨ ਹੋ ਗਿਆ ਜੀ। ਤੁਸੀਂ ਸਿਟੀਜ਼ਨ ਹੋ ਗਏ ਤੇ ਘਰ ਵਾਲੇ ਤੁਹਾਡੇ ਆਏ ਸੀਗੇ ਵੀਜ਼ੇ ਤੇ, ਰਾਈਟ? ਨਹੀਂ, ਜਿਵੇਂ ਮੈਂ ਤੇ ਮੰਮੀ ਡੈਡੀ ਨਾਲ ਆਏ ਸੀ, ਬਾਅਦ ਚ ਜਾ ਕੇ ਮੇਰੀ ਮੈਰਿਜ ਹੋ ਗਈ ਸੀ ਤੇ ਮੈਂ ਮੇਰੇ ਦੇ ਲੀਗਲ ਆਏ ਸੀਗੇ ਕਿ 2 ਨੰਬਰ ਚ ਆਏ ਸੀਗੇ? ਅਸੀਂ ਆਏ ਸੀ ਆਪਣੇ I-94 ਤੋਂ ਲੀਗਲ ਆਏ ਸੀ ਯੂਰਪ ਤੋਂ। ਹਾਂਜੀ, ਫਿਰ ਭਾਜੀ ਤੇ ਕੇਸ ਕਿੱਥੇ ਹੈ? ਇਮੀਗ੍ਰੇਸ਼ਨ ਜੱਜ ਮੋਰੇ ਇਸ ਵੇਲੇ? ਜੱਜ ਮੂਹਰੇ ਫਾਈਨਲ ਆਈ ਮੰਮੀ ਡੈਡੀ ਦੀ। ਹਾਂਜੀ ਹਾਂਜੀ ਭਾਜੀ, ਐਡੀ ਦੂਰ ਤੇ ਜਾਣ ਦੀ ਲੋੜ ਨਹੀਂ। ਤੁਸੀਂ ਆਪਣਾ ਨਾ ਵਕੀਲ ਨੂੰ ਕਹਿ ਕੇ ਆਪਣੇ ਜੱਜ ਮੋਰੇ ਐਡਜਸਟਮੈਂਟ ਆਫ ਸਟੇਟਸ ਫਾਈਲ ਕਰੋ, ਜਾਂ ਕੇਸ ਨੂੰ ਟਰਮੀਨੇਟ ਕਰਾ ਕੇ ਯੂਐਸਐਸ ਮੋਰੇ ਜਾਓ। ਫਾਈਨਲ ਨਹੀਂ ਤੁਹਾਨੂੰ ਵੇਟ ਕਰਨ ਦੀ ਲੋੜ, ਸਿੱਧੇ ਪੱਕੇ ਹੋ ਸਕਦੇ ਹੋ। ਅਸਾਈਲਮ ਦਾ ਕੇਸ ਵਾਪਸ ਲਓ ਤੇ ਕੋਰਟ ਮੋਰੇ ਐਡਜਸਟਮੈਂਟ ਕਰੋ, ਜਾਂ ਯੂਐਸਸੀਐਸ ਮੋਰੇ ਕਰੋ ਐਡਜਸਟਮੈਂਟ। ਜੀ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ I-751 ਨੈਕਸਟ ਈਅਰ ਲਾਣਾ, ਤਾਂ ਮੈਂ ਮੈਡੀਕੇਅਰ ਲਿਆ ਹੋਇਆ, ਤਾਂ ਉੱਥੇ ਕੋਈ ਇਫੈਕਟ ਪਏਗਾ? ਤੁਹਾਡਾ ਕਾਹਦਾ ਕੇਸ ਆ ਨਾ, ਮਤਲਬ ਅਸਾਈਲਮ ਆਇਆ ਜਾਂ ਕਿਹਦਾ ਹੈ? ਮੇਰਾ ਸਮਝ ਆਇਆ, ਦੁਬਾਰਾ ਪੁੱਛਿਓ ਸਵਾਲ ਇੱਕ ਵਾਰੀ ਸਾਰੇ। 751 ਲਾਉਣਾ ਜੀ ਇਹਨਾਂ ਨੇ ਅਗਲੇ ਸਾਲ, ਤੇ ਮੈਡੀਕੇਅਰ ਲਿਆ ਆ। ਹਾਂਜੀ ਹਾਂਜੀ, ਮੈਡੀਕਲ ਪਬਲਿਕ ਚਾਰਜ ਤਾਂ ਹੈਗਾ। ਹੁਣ 751 ਇਦਾਂ ਕਿ ਤੁਸੀਂ ਆਲਰੇਡੀ ਗ੍ਰੀਨ ਕਾਰਡ ਹੋਲਡਰ ਹੈਗੇ ਆ, ਸੋ ਲੈਣਾ ਨਹੀਂ ਚਾਹੀਦਾ ਸੀਗਾ, ਪਰ ਠੀਕ ਆ। ਹੁਣ ਮਤਲਬ ਫਾਰਮ ਦੇ ਵਿੱਚ ਕੋਈ ਐਸਾ ਸਵਾਲ ਡਾਇਰੈਕਟਲੀ ਤੇ ਪੁੱਛਿਆ ਜਾ ਨਹੀਂ ਰਿਹਾ ਅੱਜ ਦੀ ਡੇਟ 'ਚ। ਸੋ ਇਹ ਕਿ ਤੁਸੀਂ ਮੇਬੀ ਤੁਸੀਂ ਤਰ ਸਕਦੇ ਆ, ਰਾਈਟ? ਹੁਣ ਕੋਈ ਉੱਦਾਂ ਦੇ ਫਾਰਮ ਰਹੇ ਨਹੀਂ, ਤੇ ਆਲਰੇਡੀ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਸੋ ਇਟ ਇਜ਼ ਵਾਟ ਇਟ ਇਜ਼। ਲੀਗਲੀ ਲੋਕਾਂ ਨੂੰ ਲੈਣਾ ਨਹੀਂ ਚਾਹੀਦਾ, ਪਰ ਹੁਣ ਜਿਹੜੇ ਲੈ ਰਹੇ ਆ, ਹੁਣ ਉਹਦੇ ਵਿੱਚ ਇਦਾਂ ਕਿ ਤੁਸੀਂ ਕਿਹੜਾ ਸਾਰੇ ਜਣੇ ਨਿਆਣੇ ਆ, ਤੁਸੀਂ ਸੋਚ ਸਮਝ ਕੇ ਲੈ ਰਹੇ ਆ। 2-3 ਸਾਲ ਦਾ ਸਾਨੂੰ ਵੀ ਹੋ ਗਏ ਕਹਿੰਦੇ ਕਿ ਨਾ ਲਓ, ਸਾਡੇ ਕਿਹੜਾ ਕਹਿੰਦੇ ਤੁਸੀਂ ਰੁਕ ਜਾਣਾ ਵਾ। ਸੋ ਇਦਾਂ ਕਿ ਹੁਣ ਇਹ ਸਵਾਲ ਫਜ਼ੂਲ ਹੈਗੇ ਆ। ਤੁਸੀਂ ਲੈ ਲਿਆ, ਤੁਸੀਂ ਪੰਗਾ ਲੈ ਲਿਆ, ਹੁਣ ਭੁਗਤੋ ਨੂੰ, ਸਿੱਧੀ ਜੀ ਗੱਲ ਆ। ਤੇ ਜੇ ਰੂਲ ਆ ਗਿਆ ਤੁਹਾਡੀ ਵਿਕਟ ਉੱਡ ਜਾਣੀ ਆ, ਜੇ ਨਹੀਂ ਆ ਤਾਂ ਫਿਰ ਤੁਸੀਂ ਬਚ ਜਾਣਾ। ਸੋ ਸਿੰਪਲ ਐਜ਼ ਦੈਟ। ਇਹ ਹੁਣ ਵਕੀਲ ਕੀ ਕਰ ਸਕਦਾ ਜੀ। ਬਲਜਿੰਦਰ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਕਿ ਮੇਰਾ ਬੇਟਾ ਗ੍ਰੀਨ ਕਾਰਡ ਹੋਲਡਰ ਹੈ, ਤੇ ਉਹ 14 ਸਾਲ ਦੀ ਏਜ ਦੇ ਵਿੱਚ ਰਿਨਿਊਅਲ ਲਈ ਲਾਉਣਾ ਪੈਂਦਾ, ਤੇ ਉਹਦਾ ਰਿਨਿਊਅਲ ਲਈ ਅਪਲਾਈ ਕੀਤਾ ਸੀ ਦਸੰਬਰ 2020 'ਚ।
ਤੇ ਉਹਦੇ ਆਪਣੇ ਫਿੰਗਰਪ੍ਰਿੰਟ ਵਗੈਰਾ ਹੋ ਗਏ, ਸਾਰਾ ਕੁਝ ਹੋ ਗਿਆ ਸੀਗਾ, ਬਟ ਲਾਈਕ ਉਹਦੀ ਵੈਬਸਾਈਟ ਤੇ ਜਾਈਦਾ ਤੇ ਉੱਥੇ ਵੇਟ ਟਾਈਮ ਦਿੱਤਾ ਜਾਂਦਾ ਸੀਗਾ ਵੀ ਲਾਈਕ 1 ਈਅਰ। ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮੇਲ ਮੂਲ ਵੀ ਪਾਈ ਹੈ ਤੇ ਸਾਰਾ ਕੁਝ ਕੀਤਾ, ਉਹ ਕਹਿੰਦੇ ਇਨ ਪ੍ਰੋਸੈਸ ਆ, ਦੈਟਸ ਇਟ। ਕੋਈ ਉਹਦਾ ਹੋਰ ਰੈਮੇਡੀ ਹੈ ਉਹ ਅਸੀਂ ਅਵੇਲ ਕਰ ਸਕਦੇ ਹਾਂ? ਤਾਂ ਭਾਜੀ ਤੁਸੀਂ ਹੁਣ ਜਾ ਕੇ ਜਦੋਂ ਨਾ ਵੈਬਸਾਈਟ ਤੇ ਚੈੱਕ ਕਰਦੇ ਆ ਕਿ ਕਿੰਨਾ ਪ੍ਰੋਸੈਸਿੰਗ ਟਾਈਮ ਆ, ਤੇ ਆਪਣਾ ਰਿਸੀਟ ਪਾ ਕੇ ਨਾ ਤੁਹਾਨੂੰ ਉਹਦੇ ਥੱਲੇ ਇੱਕ ਟੂਲ ਆਪਸ਼ਨ ਦੇ ਦਿੰਦਾ ਆਨਲਾਈਨ ਹੀ ਕਿ ਆਪਣੀ ਸਰਵਿਸ ਰਿਕੁਐਸਟ ਪਲੇਸ ਕਰੋ, ਤੇ ਸਰਵਿਸ ਰਿਕੁਐਸਟ ਪਲੇਸ ਕਰੋ, ਉਹੀ ਤੁਹਾਡੀ ਜਿਹੜੀ ਆਪਸ਼ਨ ਆ। ਤੇ ਉਸ ਤੋਂ ਇਲਾਵਾ ਤੁਸੀਂ ਕਾਲ ਕਰ ਸਕਦੇ ਆ, ਤੇ ਜੇ ਬਾਹਲੀ ਹੱਦ ਟਪਾਣੀ ਆ ਇਮੀਗ੍ਰੇਸ਼ਨ ਨੂੰ ਹੋਰ ਤੰਗ ਕਰਨਾ ਥੋੜਾ ਜਿਹਾ, ਤਾਂ ਕਾਂਗਰਸਮੈਨ ਨੂੰ ਕਹਿ ਕੇ ਲੈਟਰ ਪਵਾ ਸਕਦੇ ਆ ਜੀ। ਉਹ ਮੈਨੂੰ ਕਿਸੇ ਨੇ, ਮੇਰੇ ਵਕੀਲ ਸਾਹਿਬ ਨੇ ਵੀ ਇਹ ਆਪਸ਼ਨ ਦਿੱਤੀ ਸੀ ਵੀ ਕਹਿੰਦੇ ਵੀ ਮਤਲਬ ਤੁਸੀਂ ਉਹ ਕਾਂਗਰਸਮੈਨ ਤੋਂ ਲੈਟਰ ਪਵਾ ਲਓ। ਮੈਂ ਵਾਸ ਲਾਈਕ ਕੀ ਉਸ ਪ੍ਰੋਬਲਮ 'ਚ ਕਿਉਂ ਪੈਣਾ ਜੇ ਕੋਈ ਹੋਰ ਆਪਸ਼ਨ ਅਵੇਲੇਬਲ ਹੈ ਕੋਈ, ਲਾਈਕ ਤੁਸੀਂ ਕਹਿੰਦੇ ਸਰਵਿਸ ਲਾਈਨ ਹੁਣ ਹਾਂਜੀ ਸਰਵਿਸ ਆਨਲਾਈਨ ਜਾ ਕੇ ਨਾ ਵੈਬਸਾਈਟ ਤੇ ਉੱਥੇ ਤੁਹਾਨੂੰ ਹੁਣ ਅੱਜ ਕੱਲ੍ਹ ਉਹਨੇ ਟੂਲ ਐਡ ਕਰਤਾ, ਸਰਵਿਸ ਰਿਕੁਐਸਟ ਪਲੇਸ ਕਰ ਸਕਦੇ ਹੋ, ਉਹ ਕਰ ਲਓ ਬੈਟਰ। ਜੀ ਜੀ, ਥੈਂਕ ਯੂ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ ਜੀ ਸਰ। ਭਾਜੀ ਮੇਰਾ ਕੁਐਸਚਨ ਸੀਗਾ ਭਾਜੀ, ਮੇਰਾ ਕੇਸ ਗ੍ਰਾਂਟ ਹੋਇਆ 10 ਦਿਨ ਪਹਿਲਾਂ ਜੇ ਭਾਜੀ ਮੇਰਾ ਪਾਸਪੋਰਟ ਸੀ ਜਦੋਂ ਮੈਂ ਆਇਆ, ਇਹਨਾਂ ਨੇ ਵੈਰੀਫਿਕੇਸ਼ਨ ਤੇ ਉਦੋਂ ਲੱਗਾ ਸੀਗਾ, ਤੇ ਉਹ ਮੈਨੂੰ ਕੋਰਟ ਵਾਪਸ ਦਊਗੀ ਜੀ ਜਾਂ ਨਹੀਂ ਜੀ? ਨਹੀਂ ਦੇਣਾ ਤਾਂ ਬਣਦਾ ਉਹਨਾਂ ਦਾ ਭਾਜੀ, ਤੁਸੀਂ ਰਿਕੁਐਸਟ ਕਰ ਲਓ ਉਹਨਾਂ ਨੂੰ, ਓਰੀਜਨਲ ਡਾਕੂਮੈਂਟ ਵਾਪਸ ਦੇ ਦਿੰਦੇ। ਠੀਕ ਹੈ ਜੀ, ਰਿਕੁਐਸਟ ਕਰਨ ਤੋਂ ਬਾਅਦ ਭਾਜੀ ਮਿਲੋ। ਠੀਕ ਹੈ ਜੀ। ਤੇ ਇੱਕ ਭਾਜੀ ਮੇਰਾ ਨਿੱਕਾ ਕੁਐਸਚਨ ਹੋਰ ਸੀਗਾ ਜੀ, ਭਾਜੀ ਮੇਰੇ ਬ੍ਰਦਰ ਨੇ ਨਾ ਅਸਾਈਲਮ ਕੇਸ ਪਾਸ ਹੋਇਆ ਸੀਗਾ, ਤੇ ਉਹਦਾ ਜੀ ਆਪਣਾ ਵਿਆਹ ਵਾਲਾ ਕੇਸ ਵੀ ਪਾਸ ਹੋ ਗਿਆ ਜੀ, ਤੇ ਪ੍ਰੋਸੈਸ ਹੈ ਮਤਲਬ ਇਹ ਰੱਖਣਾ ਹੋਵੇ ਦੂਸਰਾ ਵਾਲਾ ਜੀ। ਆਵਾਜ਼ ਘਟ ਗਈ ਤੁਹਾਡੀ ਲਾਸਟ। ਜੇ ਤਾਂ ਭਾਜੀ 2 ਨੰਬਰ 'ਚ ਬੰਦਾ ਆਇਆ ਸੀਗਾ ਨਾ, ਹੁਣ 2 ਨੰਬਰ 'ਚ ਬੰਦਾ ਆਇਆ ਸੀਗਾ, ਵਿਆਹ ਵਾਲਾ ਕੇਸ ਕੀ ਮਤਲਬ ਉਹਦਾ ਗ੍ਰੀਨ ਕਾਰਡ ਥੋੜਾ ਪਾਸ ਹੋਇਆ, 130 ਪਾਸ ਹੋਇਆ ਹੋਣਾ ਸਿਰਫ। ਹਾਂਜੀ 130 ਪਾਸ ਹੋਇਆ ਜੀ ਭਾਜੀ। ਹਾਂਜੀ ਉਹਦੇ ਵਿੱਚ ਕੀ ਕਰਨਾ ਹੁੰਦਾ, ਤੁਸੀਂ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਬਾਰਡਰ ਤੋਂ ਵਾਪਸ ਆਣਾ ਮੈਕਸੀਕੋ ਤੋਂ, ਜਦੋਂ ਆ ਗਿਆ ਤੇ ਫਿਰ ਵਿਆਹ ਵਾਲੇ ਬੇਸ ਤੇ, ਜੇ ਸਿਟੀਜ਼ਨ ਹੈ ਘਰ ਵਾਲੀ ਤਾਂ ਉਹ ਵਿਆਹ ਵਾਲੇ ਬੇਸ ਤੇ ਉਹਨੂੰ ਫਾਈਲ ਕਰ ਸਕਦੀ ਹੈ, ਉਹਦਾ ਰੀਐਂਟਰੀ ਉਹਨੂੰ ਕਰਨੀ ਪੈਣੀ ਇੱਕ ਵਾਰੀ ਰਿਫਿਊਜੀ ਟਰੈਵਲ ਡਾਕੂਮੈਂਟ ਨਾਲ। ਠੀਕ ਹੈ ਜੀ। ਅਗਲੇ ਕਾਲਰ ਹੈਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ ਮੇਰਾ ਬਾਰਡਰ ਕ੍ਰੋਸ ਹੈ ਤੇ ਮੇਰਾ ਨਾ I-130 ਅਪਰੂਵ ਹੋਇਆ, ਤੇ ਵੇਵਰ ਦਾ ਪੁੱਛਣਾ ਸੀਗਾ ਵੀ ਹੁਣ ਮੇਰਾ 601 ਵੇਵਰ ਲੈਣਾ ਪਊਗਾ ਕਿ 601A ਵੇਵਰ ਲੈਣਾ ਪਊਗਾ? ਤੇ ਮੇਰੇ ਵਕੀਲ ਨੇ ਕਿਹਾ ਸੀਗਾ ਵੀ ਬਾਰਡਰ ਟੱਪ ਕੇ ਆਏ ਸੀਗੇ ਬਈ। ਹਾਂਜੀ ਹਾਂਜੀ ਹਾਂਜੀ। ਤੇ ਅਸਾਈਲਮ ਸੋਲਮ ਵਾਲੇ ਬੰਦ ਆ ਕੇਸ ਤੁਹਾਡੇ ਸਾਰੇ? ਨਹੀਂ ਉਹ ਨਹੀਂ ਹਜੇ ਬੰਦ, ਪੀਡੀ ਨੇ ਅਪਲਾਈ ਕਰਨਾ ਹਜੇ। ਤੁਹਾਨੂੰ 601A ਵੇਵਰ ਲਾਣਾ ਪੈਣਾ। ਪਰ ਮੇਰੇ ਵਕੀਲ ਸਰ ਕਹਿੰਦੇ ਸੀਗੇ ਵੀ ਵਿਦਿਨ ਦਾ 3 ਮੰਥਸ 90 ਦਿਨਾਂ ਦੇ ਵਿੱਚ ਕੇਸ ਲਾਇਆ 601 ਵੇਵਰ ਲਾਉਣਾ ਪੈਣਾ। 601 ਵੇਵਰ ਹੁੰਦਾ ਜਦੋਂ ਬੰਦਾ ਝੂਠ ਵਗੈਰਾ ਬੋਲਦਾ ਨਾ, ਉਹਦੇ ਲਈ 601 ਵੇਵਰ ਹੁੰਦਾ। ਜਿਹੜਾ 601A ਵੇਵਰ ਹੁੰਦਾ ਉਹ ਹੁੰਦਾ ਪ੍ਰੋਵੀਜ਼ਨਲ ਅਨਲੌਫੁਲ ਪ੍ਰੈਜ਼ੈਂਸ ਵੇਵਰ। ਐਡਵਾਂਸ ਦੇ ਵਿੱਚ ਤੁਸੀਂ ਅਪਲਾਈ ਕਰਦੇ ਆ ਕਿ ਤੁਹਾਡੇ ਤੇ 3 ਸਾਲ ਦੀ 10 ਸਾਲ ਦੀ ਬਾਰ ਨਾ ਲੱਗੇ। ਟੈਕਨੀਕਲੀ ਜਿਹੜਾ ਹੈਗਾ 601A ਵੇਵਰ ਲਾਉਣ ਦੀ ਵੀ ਲੋੜ ਨਹੀਂ ਹੁੰਦੀ ਜੇ ਬੰਦੇ ਨੇ ਅਸਾਈਲਮ ਫਾਈਲ ਕਰ ਦਿੱਤਾ ਹੋਵੇ। ਪਰ ਪੰਗਾ ਇਹ ਹੈ ਕਿ ਜਦੋਂ ਬੰਦਾ ਬਾਰਡਰ, ਜਦੋਂ ਤੁਸੀਂ ਐਮਬੈਸੀ 'ਚ ਜਾਓਗੇ, ਉਹਨਾਂ ਨੂੰ ਇੰਨੀ ਸਮਝ ਨਹੀਂ ਹੈਗੀ, ਤੇ ਜੇ ਉਹਨਾਂ ਨੇ ਤੁਹਾਨੂੰ ਉੱਥੇ ਉਲਝਾ ਲਿਆ ਤੇ ਤੁਹਾਨੂੰ ਉੱਥੇ ਕਾਫੀ ਦੇਰ ਜਿਹੜਾ ਟਿਕਣਾ ਪੈਣਾ। 601 ਵੇਵਰ ਦੀ ਰਿਕੁਆਇਰਮੈਂਟ ਨਹੀਂ ਹੈਗੀ ਤੁਹਾਡੇ ਕੇਸ ਦੇ ਵਿੱਚ ਕੋਈ ਵੀ, 601A ਵੇਵਰ ਦੀ ਰਿਕੁਆਇਰਮੈਂਟ ਆ। ਠੀਕ ਹੈ ਜੀ, ਥੈਂਕ ਯੂ। ਹੁਣ ਆਪਣੇ ਵਕੀਲ ਦੀ ਮੰਨ ਲਈ, ਸਾਡੀ ਮੰਨ ਲਈ, ਸਾਡੀ ਮੰਨ ਲਓ, ਤੁਹਾਡੀ ਮਰਜ਼ੀ ਹੈ। ਤੁਹਾਡੇ 2 ਵਕੀਲਾਂ ਨੇ ਸਲਾਹ ਦਿੱਤੀ, ਤੁਸੀਂ ਦੇਖੋ ਤਾਂ। ਤੁਸੀਂ ਸਰ ਥੋੜਾ ਜਿਹਾ ਪਹਿਲਾਂ ਕਹਿ ਕੇ ਹਟੇ ਵੀ ਜਦੋਂ ਆਪਾਂ ਚੱਲਣਾ ਹੈ ਟਰੈਵਲ ਡਾਕੂਮੈਂਟ ਦੇ ਅਪਲਾਈ ਕਰਕੇ ਜਦੋਂ ਟਰੈਵਲ ਕਰਨਾ ਆ, ਤੇ ਉਹਦੇ ਨਾਲ ਐਡਵਾਂਸ ਪਰੋਲ ਵੀ ਚਾਹੀਦੀ ਹੈ। ਇਹ 2 ਚੀਜ਼ਾਂ ਸਰ ਵੱਖ ਵੱਖ ਚੀਜ਼ਾਂ, ਟਰੈਵਲ ਡਾਕੂਮੈਂਟ ਦੇ ਨਾਲ ਐਡਵਾਂਸ ਪਰੋਲ ਲੈਣੀ ਪੈਂਦੀ ਹੈ। ਹਾਂਜੀ, ਜਿਹੜਾ ਰਿਫਿਊਜੀ ਟਰੈਵਲ ਡਾਕੂਮੈਂਟ ਹੁੰਦਾ ਕਾਪੀ ਹੁੰਦੀ ਹੈ ਇੱਕ ਪਾਸਪੋਰਟ ਵਰਗੀ। ਜਿਹੜਾ ਐਡਵਾਂਸ ਪੈਰੋਲ ਹੁੰਦਾ ਉਹਦਾ ਸਿਰਫ ਇੱਕੋ ਕੰਮ ਹੁੰਦਾ ਕਿ ਜਦੋਂ ਤੁਸੀਂ 485 ਆਪਣਾ ਫਾਈਲ ਕੀਤਾ ਤੇ ਤੁਸੀਂ ਟਰੈਵਲ ਕਰਦੇ ਆ ਬਾਹਰ, ਤੇ 485 ਤੁਹਾਡਾ ਅਬੈਂਡਨ ਨਹੀਂ ਹੁੰਦਾ। ਤਾਂ 2 ਵੱਖ-ਵੱਖ ਚੀਜ਼ਾਂ ਜੀ। ਲਾਸਟ ਕਾਲਰ ਸਤਨਾਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਕੁਐਸਚਨ ਹੈ ਜੀ, ਮੈਂ ਅਸਾਈਲਮ ਗ੍ਰਾਂਟ ਹੋਇਆ ਹੈ ਤੇ I-94 ਮੰਗਵਾਇਆ, ਉੱਥੇ ਮੇਰੀ ਵਾਈਫ ਦੀ ਡੇਟ ਆਫ ਬਰਥ ਗਲਤ ਆ ਜੀ। ਉਹ ਦਰੁਸਤ ਕਰਾ ਸਕਦੇ ਹੋ ਤੁਸੀਂ ਭਾਜੀ, ਕੋਈ ਚੱਕਰ ਨਹੀਂ। ਹਾਂਜੀ, ਉਹਨਾਂ ਤੋਂ ਠੀਕ ਕਰਵਾ ਸਕਦੇ ਆ। ਠੀਕ ਕਰਾ ਸਕਦੇ ਉਹਨਾਂ ਕੋਲ। ਇਹਨੂੰ ਕਾਲ ਕਰਨੀ ਪੈਣੀ, ਕਿੱਥੇ ਜਾਣਾ ਪੈਣਾ? USCIS ਤੁਹਾਨੂੰ ਕਾਲ ਕਰਨੀ ਪੈਣੀ ਆ, USCIS ਸਰਵਿਸ ਰਿਕੁਐਸਟ ਪਲੇਸ ਕਰਨੀ ਪੈਣੀ ਹੈ। ਠੀਕ ਹੈ ਜੀ। ਠੀਕ ਹੈ ਜੀ, ਧੰਨਵਾਦ ਸਤਨਾਮ ਜੀ, ਮਿਹਰਬਾਨੀ ਜੀ, ਤੇ ਸ਼ੁਕਰੀਆ ਜੀ। ਤੇ ਇੱਕ ਵਾਰੀ ਫਿਰ ਦੱਸ ਦਈਏ, ਨੈਕਸਟ ਵੀਕ ਯੂਬਾ ਸਿਟੀ ਗੁਰਦੁਆਰਾ ਸਾਹਿਬ ਟੈਰਾਬੀਨਾ ਨਗਰ ਕੀਰਤਨ ਤੋਂ ਪੰਜਾਬੀ ਰੇਡੀਓ USA ਦੇ ਬੂਥ ਤੋਂ ਇਹ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਜਿਹੜਾ ਆ ਉੱਥੋਂ ਲਾਈਵ ਚੱਲੇਗਾ। ਤੇ ਉਦੋਂ ਕਾਲਸ ਨਹੀਂ ਹੋਣੀਆਂ ਜੀ, ਉਦੋਂ ਅਸੀਂ ਗੱਲਾਂ ਬਾਤਾਂ ਜਿਹੜੀਆਂ ਉਹ ਮਾਰਨੀਆਂ। ਤੇ ਬਾਕੀ
ਤੁਸੀਂ ਜਿਹੜੇ ਆ ਜੀ ਕੋਈ ਉੱਦਾਂ ਮਿਲਣ ਦੇ ਲਈ, ਗੱਲਬਾਤ ਕਰਨ ਦੇ ਲਈ ਤੁਸੀਂ ਆਓ ਜ਼ਰੂਰ। ਪੰਜਾਬੀ ਰੇਡੀਓ USA ਦੀ ਟੀਮ ਵੀਰਵਾਰ ਨੂੰ ਉੱਥੇ ਜਿਹੜੀ ਉਹ ਪਹੁੰਚ ਜਾਣੀ ਆ। ਸਵੇਰੇ ਸ਼ਾਮ ਜਿਹੜੇ ਗੁਰਬਾਣੀ ਦੇ ਦੀਵਾਨ ਉੱਥੋਂ ਲਾਈਵ ਜਿਹੜੇ ਉਹ ਚੱਲ ਰਹੇ ਨੇ। ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਉਹਦੇ ਉੱਤੇ ਜਾ ਕੇ ਤੁਸੀਂ ਇਹ ਜਿਹੜੇ ਲਾਈਵ ਪ੍ਰੋਗਰਾਮ ਆ ਉੱਥੋਂ ਸਰਵਣ ਜਿਹੜੇ ਉਹ ਤੁਸੀਂ ਕਰ ਸਕਦੇ ਆ। ਅਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ। ਅਟਾਰਨੀ ਟੇਕੇਨਾ ਜੀ, ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਮਿਲਦੇ ਹਾਂ ਜੀ ਅਗਲੀ ਵਾਰ ਇਨ ਪਰਸਨ। ਜੀ ਬਿਲਕੁਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਸਮਾਪਤੀ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ